अस्सलाम वालेकुम दोस्तों साਰਿਆਂ ਨੂੰ ਵੈਲਕਮ ਕਹਿੰਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਸਾਦਾ ਪ੍ਰੋਗਰਾਮ ਜਿਹੜਾ ਸੈਚਰਡੇ ਸੰਡੇ ਆਪਾਂ ਲੈ ਕੇ ਇਹਦਾ 9:30 ਵਜੇ ਪਾਕਿਸਤਾਨੀ ਟਾਈਮ ਤੇ ਸਾਂਝੀ ਸਾਥ ਸੱਜਦੀ ਹੈ ਤੇ ਆਜੋ ਸਾਰੇ ਦੋਸਤ। ਅੱਜ ਦਾ ਟੌਪਿਕ ਆਪਾਂ ਰੱਖਿਆ ਸੀ ਪੰਜਾਬੀ ਜ਼ੁਬਾਨ ਦਾ ਪਿਛੋਕੜ। ਰੱਖਿਆ ਕੱਲ ਆਪਾਂ ਤੈਅ ਕੀਤਾ ਸੀ ਕਿ ਕਰਾਂਗੇ ਹੀਰ ਤੇ ਸਾਵਲ ਹੋਏਗਾ, ਸਾਵਲ ਨਹੀਂ ਆ ਸਕਿਆ। ਸੋ ਅੱਜ ਦਾ ਟੌਪਿਕ ਆਪਾਂ ਅੱਜ ਅਹਿਸਾਨ ਬਾਜਵਾ ਸਾਹਿਬ ਦੇ ਨਾਲ ਕਰਾਂਗੇ ਤੇ ਪੰਜਾਬੀ ਜ਼ੁਬਾਨ ਜਿਹੜੀ ਆ ਇਹ ਸਾਡੇ ਵਾਸਤੇ ਕਿੰਨੀ ਕੁ ਜ਼ਰੂਰੀ ਆ, ਜੇ ਆਪਾਂ ਗੱਲ ਕਰੀਏ ਇਹਦੀ ਇੰਪੋਰਟੈਂਸ ਕੀ ਆ ਸਾਡੇ ਐਜੂਕੇਸ਼ਨ ਸੈਕਟਰ ਦੀ, ਹਰ ਐਜੂਕੇਸ਼ਨ ਕਮਿਸ਼ਨ 'ਚ ਕਿਉਂ ਇਹਨੂੰ ਹੋਣਾ ਚਾਹੀਦਾ, ਜੇ ਨਹੀਂ ਤਾਂ ਉਹਦੇ ਨੁਕਸਾਨਾਤ ਕੀ ਨੇ, ਇਹਦੇ ਸਕ੍ਰਿਪਟ 'ਤੇ ਵੀ ਗੱਲ ਕਰਾਂਗੇ। ਇਹ ਤਾਂ ਬੜੀ ਤਫਸੀਲ ਦੇ ਨਾਲ ਅੱਜ ਦੀ ਜਿਹੜੀ ਆ ਸਾਡੀ ਗੱਲ ਹੋਣ ਵਾਲੀ ਆ। ਅਹਿਸਾਨ ਬਾਜਵਾ ਸਾਹਿਬ ਜਿਹੜੇ ਬੜੇ ਫੇਮਸ ਪੰਜਾਬੀ ਦੇ ਰਾਈਟਰ ਨੇ, ਹਿਸਟੋਰੀਅਨ ਨੇ, ਉਹਨਾਂ ਨੂੰ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਵਿੱਚ। ਉਹਦੇ ਨਾਲ ਨਾਲ ਸਾਡੇ ਅੱਜ ਦੇ ਮਹਿਮਾਨਾਂ ਦੇ ਵਿੱਚ ਜਿਹੜੇ ਹੋਸਟ ਵੀ ਨੇ, ਅੱਜ ਮੇਰੇ ਨਾਲ ਅਰੋੜਾ ਸਾਹਿਬ ਲੇਟ ਹੋਣਗੇ, ਸਜਾਦ ਨਈਮ ਸਾਹਿਬ, ਪ੍ਰੋਫੈਸਰ ਸਜਾਦ ਨਈਮ ਸਾਹਿਬ ਉਹ ਹੋਣਗੇ। ਪੰਜਾਬੀ ਨਾਲ ਬੜਾ ਲਗਾਓ, ਬੜੇ ਵਧੀਆ ਸ਼ਾਇਰ ਵੀ ਨੇ, ਲਿਖਦੇ ਵੀ ਨੇ, ਲਿਖਾਰੀ ਵੀ ਨੇ। ਬਾਜਵਾ ਸਾਹਿਬ ਵੀ ਨਾਲ ਹੋਣਗੇ। ਸੋ ਸਾਰਿਆਂ ਨੂੰ ਪਹਿਲਾਂ ਮੈਂ ਦਵਾਂਗਾ ਸਜਾਦ ਨਈਮ ਸਾਹਿਬ ਨੂੰ। ਨਈਮ ਸਾਹਿਬ ਵੈਲਕਮ। जी जी बहुत शुक्रिया सारे दोस्तों ਨੂੰ ਸਤਿ ਸ੍ਰੀ ਅਕਾਲ, ਸਲਾਮ ਸਾਰਿਆਂ ਨੂੰ, ਔਰ ਬੜੀ ਮਿਹਰਬਾਨੀ ਕਿ ਤੁਸੀਂ ਇਹ ਮੌਕਾ ਦਿੱਤਾ ਔਰ ਇਹ ਮਨਸਬ ਦਿੱਤਾ। ਬਾਦਸ਼ਾਹ ਸਜਾਦ ਸਾਹਿਬ, ਤੁਸੀਂ ਜਿੰਨੇ ਵੀ ਸਾਡੇ ਇਸ ਵੇਲੇ ਸਾਨੂੰ ਵੇਖਣ ਦੇ ਨੇ, ਰੂਬੀ ਵੀਰਪ੍ਰੀਤ ਜੀ, ਸੇਵਾ ਸਿੰਘ, ਸਾਰਿਆਂ ਨਾਲ ਗੱਲਬਾਤ ਕਰੋ। ਬਾਜਵਾ ਸਾਹਿਬ ਨੂੰ ਮੈਂ ਜੁਆਇਨ ਕਰਾਵਾਂ, ਮੇਰੇ ਖਿਆਲ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ। ਤੁਸੀਂ ਇਹਨਾਂ ਨਾਲ ਗੱਲਬਾਤ ਜਾਰੀ ਰੱਖੋ ਵੀ ਅੱਜ ਦਾ ਸਾਡਾ ਟੌਪਿਕ ਜਿਵੇਂ ਆਪਾਂ ਤੈਅ ਕੀਤਾ ਸੀ ਇਹਨਾਂ ਨੂੰ ਦੋਸਤਾਂ ਨਾਲ ਸ਼ੇਅਰ ਕਰੋ। ਮੈਂ ਉਨੀ ਦੇਰ ਲੈ ਕੇ ਆਵਾਂ ਬਾਜਵਾ ਸਾਹਿਬ ਨੂੰ। ਜੀ ਜੀ ਜਦੋਂ ਨੀਂਦਾਂ ਸੁਪਨਾ ਹੋ ਜਾਣ ਤੇ ਵਰਿਆਂ ਤੋਂ ਸੁਣਾਉਣ ਵਾਲੀਆਂ ਗੱਲਾਂ ਸੁਣਾਇਓ ਬਗੈਰ ਹੀ ਦਫਨ ਕਰਨੀਆਂ ਪੈਣ, ਤੇ ਫਿਰ ਬਨੇਰੇ ਤੇ ਬੈਠਾ ਕਾਂ ਵੀ ਜ਼ਹਿਰ ਲੱਗਦਾ ਹੈ। ਆਪਣੇ ਸਿਰ ਤੇ ਝੂਠ ਦਾ ਛਾਪਾ ਧਰ ਕੇ ਅੱਧਾ ਸੱਚ ਲੈ ਕੇ ਕਿੱਥੇ ਜਾਈਏ। ਅੱਧਾ ਸੱਚ ਕੋਈ ਨਹੀਂ ਸੁਣਦਾ, ਅੱਧਾ ਸੱਚ ਕੋਈ ਨਹੀਂ ਸੁਣਦਾ। ਅੱਜ ਦਾ ਟੌਪਿਕ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ ਹੈ ਕਿ ਪੰਜਾਬੀ ਜ਼ੁਬਾਨ ਹੈ, ਉਹਦੀ ਤਾਰੀਖ ਹੈ, ਪੰਜਾਬੀ ਜ਼ੁਬਾਨ ਕਿੱਥੋਂ ਸ਼ੁਰੂ ਹੋਈ ਔਰ ਕਿਵੇਂ ਇਹਨੇ ਆਪਣੀ ਟੋਰ ਜਿਹੜੀ ਹੈ ਹੁਣ ਤੱਕ ਪਹੁੰਚੀ ਹੈ, ਕਿਹੜੇ ਕਿਹੜੇ ਜ਼ਮਾਨਿਆਂ ਦੇ ਵਿੱਚ ਇਹ ਜ਼ੁਬਾਨ ਜਿਹੜੀ ਹੈ ਮਾਰੂਫ ਰਹੀ ਹੈ, ਔਰ ਇਹਦਾ ਇੱਕ ਕਲਾਸਿਕ ਦੌਰ ਜਿਹੜਾ ਉਹ ਕਿਹੜਾ ਸੀਗਾ। ਇਹ ਸਾਰੀਆਂ ਗੱਲਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਔਰ ਇਹ ਪ੍ਰੋਗਰਾਮ ਨਾ ਸਿਰਫ ਪੰਜਾਬੀ ਜ਼ੁਬਾਨ ਨੂੰ ਅੱਗੇ ਵਧਾਉਣ ਦੇ ਹਵਾਲੇ ਦੇ ਨਾਲ ਤੁਹਾਡੀਆਂ ਤਜਵੀਜ਼ਾਂ, ਤੁਹਾਡੇ ਮਸ਼ਵਰੇ ਔਰ ਸਾਡੇ ਨਾਲ ਚੱਲਣ ਦੇ, ਬਲਕਿ ਇਹਦੇ ਨਾਲ ਜਿਹੜੇ ਇਸ ਜ਼ੁਬਾਨ ਨੂੰ ਅੱਗੇ ਵਧਾਵਾ ਦੇਣ ਦੇ ਵਿੱਚ ਜਿਹੜੇ ਮਸਾਇਲ ਆ ਰਹੇ ਨੇ, ਮੁਸ਼ਕਲਾਂ ਆ ਰਹੀਆਂ ਨੇ, ਉਹਦਾ ਵੀ ਅਸੀਂ ਜਾਇਜ਼ਾ ਲਵਾਂਗੇ। ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਹਿਸਾਨ ਬਾਜਵਾ ਸਾਹਿਬ ਪਾਕਿਸਤਾਨ ਦੀ ਬੜੀ ਇੱਕ ਮਸ਼ਹੂਰ ਸ਼ਖਸੀਅਤ ਨੇ ਔਰ ਉਹਨਾਂ ਦਾ ਪੰਜਾਬੀ ਜ਼ੁਬਾਨੋ ਅਦਬ ਦੇ ਹਵਾਲੇ ਦੇ ਨਾਲ ਬੜਾ ਵੱਡਾ ਕੰਮ ਹੈ ਔਰ ਉਸ ਕੰਮ ਦੇ ਹਵਾਲੇ ਦੇ ਨਾਲ ਉਹਨਾਂ ਦੀ ਇੱਕ ਆਪਣੀ ਪਹਿਚਾਣ ਹੈ। ਬਾਜਵਾ ਸਾਹਿਬ ਆਪਣੇ ਜਿਹੜੀ ਖੋਜ ਕਰਦੇ ਨੇ ਉਹ ਸਤਹੀ ਖੋਜ ਨਹੀਂ ਹੁੰਦੀ, ਬਲਕਿ ਉਹ ਆਪਣੇ ਤਾਰੀਖ ਦੇ ਪੁਰਾਣੇ ਹਵਾਲਿਆਂ ਨੂੰ ਇਸ ਤਰ੍ਹਾਂ ਲੈ ਕੇ ਆਉਂਦੇ ਨੇ ਜਿਹੜੇ ਸੱਚੇ ਹੁੰਦੇ। ਯਾਨੀ ਉਹਨਾਂ ਦੀ ਜਿੰਨੀ ਵੀ ਤਹਿਕੀਕ ਹੈ, ਖੋਜ ਹੈ, ਉਹ ਸਾਰੀ ਸੱਚਾਈ ਤੇ ਮਬਨੀ ਹੁੰਦੀ ਹੈ। ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੋਸਤੋ। ਇਹ ਪੰਜਾਬੀ ਜ਼ੁਬਾਨ ਜਿਹੜੀ ਹੈ, ਜਿਹੜੀ ਅਸੀਂ ਬੋਲਦੇ ਹਾਂ, ਕੋਈ ਵੀ ਮਾਦਰੀ ਜ਼ੁਬਾਨ ਹੋਵੇ, ਉਹਦੀ ਆਪਣੀ ਇੱਕ ਅਹਿਮੀਅਤ ਹੈ, ਕਿਉਂਕਿ ਇਹ ਉਹ ਜ਼ੁਬਾਨ ਹੈ ਜਿਹੜੀ ਤੁਹਾਨੂੰ ਧਰਤੀ ਔਰ ਖਿੱਤਾ ਜਿੱਥੇ ਤੁਸੀਂ ਜੰਮਦੇ ਹੋ, ਪੈਦਾ ਹੁੰਦੇ ਹੋ, ਉਹ ਸਿਖਾਉਂਦੇ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਸ ਖਿੱਤੇ ਦੇ ਵਿੱਚ ਤੁਸੀਂ ਮੌਜੂਦ ਹੁੰਦੇ ਹੋ, ਉੱਥੋਂ ਦੇ ਮੌਸਮ ਨੇ, ਦਰਖਤ ਨੇ, ਉੱਥੋਂ ਦੇ ਮੁਖਤਲਿਫ ਜੜੀ ਬੂਟੀਆਂ ਨੇ, ਜਾਨਵਰ ਨੇ, ਪਰਿੰਦੇ ਨੇ, ਉੱਥੋਂ ਦੇ ਦਰਿਆ ਨੇ, ਮੁਖਤਲਿਫ ਫਸਲਾਂ ਨੇ ਉੱਥੋਂ ਦੀਆਂ। ਤੇ ਇਹ ਪਹਿਲਾ ਹੱਕ ਹੈ ਉਸ ਧਰਤੀ ਤੇ ਲੋਕਾਂ ਦੇ ਰਹਿਣ ਵਾਲਾ ਕਿ ਜਿਹੜੇ ਉਸ ਧਰਤੀ ਨੇ ਉਹਨਾਂ ਨੂੰ ਨਾਂ ਦਿੱਤੇ ਨੇ, ਉਹਨਾਂ ਨਾਵਾਂ ਤੋਂ ਵਾਕਫੀਅਤ ਹਾਸਿਲ ਹੋਵੇ ਉਹਨੂੰ, ਔਰ ਉਹਨੂੰ ਪਤਾ ਹੋਵੇ ਕਿ ਮੇਰੇ ਮੌਸਮ ਜਿਹੜੇ ਨੇ ਉਹ ਕਿਹੜੇ ਨੇ। ਜਦੋਂ ਵੀ ਜੇਠ ਜਾਂ ਹਾੜ ਦਾ ਜ਼ਹਿਨ ਦੇ ਵਿੱਚ ਤਸੱਵਰ ਹੁੰਦਾ ਤੇ ਲੋ ਚੱਲਦਾ ਹੋਇਆ ਇੱਕ ਮੌਸਮ, ਯਾਨੀ ਮਹੀਨਾ ਜਿਹੜਾ ਹੈ ਉਹ ਸਾਨੂੰ ਦੱਸ ਰਿਹਾ ਵਾ। ਜਿਸ ਵੇਲੇ ਉਹ ਦਿਮਾਗ ਦੀਆਂ ਗੱਲਾਂ ਹੁੰਦੀਆਂ ਤੇ ਸਾਨੂੰ ਨਾਂ ਸੁਣਦੇ ਠੰਡ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜਾਨਵਰਾਂ ਦੇ ਨਾਂ ਨੇ, ਬਾਕੀ ਚੀਜ਼ਾਂ ਦੇ ਨਾਂ ਨੇ ਜਿਹੜੇ
ਸਾਨੂੰ ਸਾਡਾ ਪਹਿਲਾ ਹੱਕ ਹੈ। ਇਹ ਅਕਵਾਮੇ ਮੁਤਹਿਦਾ ਨੇ ਵੀ ਇਹ ਹੱਕ ਦਿੱਤਾ ਹੈ ਕਿ ਉਹ ਬੱਚਾ ਜਿਹੜਾ ਜਿਸ ਧਰਤੀ ਤੇ ਪੈਦਾ ਹੁੰਦਾ ਹੈ ਉਹਦਾ ਹੱਕ ਹੈ ਕਿ ਉਹਨੂੰ ਉਸੇ ਜ਼ੁਬਾਨ ਦੇ ਵਿੱਚ ਦੱਸਿਆ ਜਾਵੇ ਜਿਹੜੀ ਉਹਨੇ ਆਪਣੀ ਮਾਂ ਦੇ ਕੋਲੋਂ ਸਿੱਖੀ ਹੈ, ਉਹ ਧਰਤੀ ਦੇ ਕੋਲੋਂ ਸਿੱਖੀ ਹੈ। ਤੋ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਇਹ ਸਾਰੀਆਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੁਸ਼ਕਲਾਂ ਨੇ, ਮਸਾਇਲ ਨੇ, ਇਸ ਜ਼ੁਬਾਨ ਦਾ ਤਾਰੀਖੀ ਹਵਾਲਾ ਕੀ ਹੈ, ਇਹ ਸਾਰਾ ਇਹਦੇ ਤੇ ਗੁਫ਼ਤਗੂ ਹੋਏਗੀ। ਔਰ ਬਾਕੀ ਤੁਹਾਡੇ ਵੀ ਜਿਹੜੇ ਸਵਾਲ ਨੇ, ਤੁਹਾਡੀਆਂ ਗੱਲਾਂ ਵੀ, ਤੁਹਾਡੇ ਮਸ਼ਵਰੇ ਜਿਹੜੇ ਨੇ ਉਹ ਵੀ ਸਾਡੇ ਨਾਲ ਰਹਿਣਗੇ। ਜੀ ਢਿੱਲੋਂ ਜੀ ਸਜਾਦ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਨਾਲ ਗੱਲਬਾਤ ਜਾਰੀ ਰੱਖੀ। ਬਾਜਵਾ ਸਾਹਿਬ ਜੀ ਬਿਲਕੁਲ ਉਹ ਕੀ ਕਹਿੰਦੇ ਹੁੰਦੇ ਥੋੜੇ ਜਿਹੇ ਬਾਜਵਾ ਸਾਹਿਬ ਹੈ ਤੇ ਬੜੇ ਸਾਡੇ ਉਸਤਾਦ ਨੇ, ਐਕਸਪੀਰੀਅੰਸ ਬੰਦੇ ਨੇ। ਆ ਫਿਰ ਜਿਹੜਾ ਦੂਜਾ ਮੋਬਾਈਲਾਂ ਵਾਲਾ ਜਾਂ ਇੰਟਰਨੈਟ ਵਾਲਾ ਉਹਨਾਂ ਨੂੰ ਹਿਸਾਬ ਸਿੱਧਾ ਲੱਗਦਾ, ਹਾਲੇ ਉਹਨਾਂ ਕੋਲ ਕਨੈਕਟ ਨਹੀਂ ਹੋਣ ਡਿਆ। ਸੋ ਮੈਂ ਉਹਨਾਂ ਨੂੰ ਫੋਨ ਤੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਕਰਨਾ। ਜਿਵੇਂ ਉਹ ਜੁੜਦੇ ਨੇ ਦੁਬਾਰਾ ਉਹਨਾਂ ਨੂੰ ਨਾਲ ਮੈਂ ਜ਼ਰੂਰ ਲੈਂਦਾ ਤੇ ਮੈਂ ਲਿੰਕ ਸ਼ੇਅਰ ਕਰ ਰਿਹਾ ਇਹਦੇ ਤੇ। ਗੱਲਬਾਤ ਸਾਡੀ ਅੱਜ ਦਾ ਜੇ ਆਪਾਂ ਗੱਲ ਕਰੀਏ, ਗੈਸਟ ਸਾਡੇ ਬਾਜਵਾ ਸਾਹਿਬ ਨੇ, ਅਸੀਂ ਤੇ ਦੋਵੇਂ ਅੱਜ ਹੋਸਟ ਕਰ ਰਹੇ, ਉਹਨਾਂ ਕੋਲ ਆਪਾਂ ਕੁਐਸਚਨ ਕਰਨੇ ਆ, ਉਹਨਾਂ ਨਾਲ ਰੱਖਣੇ ਤੇ ਉਨੀ ਦੇਰ ਸਜਾਦ ਸਾਹਿਬ ਜਿਹੜੇ ਆ ਸਾਨੂੰ ਜ਼ਰੂਰ ਕੁਝ ਨਾ ਕੁਝ ਦੱਸਣਗੇ ਕਿ ਪੰਜਾਬੀ ਜ਼ੁਬਾਨ ਬਾਰੇ ਜਾਂ ਇਹਦੀ ਜੋ ਵੀ ਆਪਾਂ ਬਿਹਤਰੀ ਵਾਸਤੇ ਕਰ ਸਕਦੇ ਹੋ। ਤੇ ਗੱਲਬਾਤ ਜਿਹੜੀ ਆ ਥੋੜੀ ਜਿਹੀ ਸ਼ੁਰੂ ਕਰੋ, ਜਿਵੇਂ ਬਾਜਵਾ ਸਾਹਿਬ ਹੋਣਗੇ ਗੱਲ ਅੱਗੇ ਵਧਾਵਾਂਗੇ। ਜੀ 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 ਜਿਵੇਂ ਮੈਂ ਪਹਿਲੇ ਗੱਲ ਦੱਸ ਰਿਹਾ ਸੀ ਕਿ ਇਹ ਸਾਡਾ ਹੱਕ ਹੈ ਕਿ ਉਸ ਜ਼ੁਬਾਨ ਦੇ ਵਿੱਚ ਜਿਹੜੀ ਸਾਡੇ ਆਸੇ-ਪਾਸੇ ਬੋਲੀ ਜਾਂਦੀ ਹੈ ਇਹ ਸਾਡੀ ਐਜੂਕੇਸ਼ਨ ਦਾ ਵੀ ਹਿੱਸਾ ਹੋਵੇ, ਕਿਉਂਕਿ ਜ਼ੁਬਾਨਾਂ ਜਿਹੜੀਆਂ ਹੁੰਦੀਆਂ ਉਹ ਕੋਈ ਇਹ ਨਹੀਂ ਕਿ ਮਹਿਜ਼ ਜਿਹੜਾ ਤੁਸੀਂ ਇੱਕ ਦੂਸਰੇ ਦੇ ਨਾਲ ਗੱਲ ਕਰਨੀ ਹੈ, ਬਲਕਿ ਜਜ਼ਬਾਤ ਦਾ ਇਜ਼ਹਾਰ ਹੁੰਦਾ ਹੈ, ਇੱਕ ਆਪਣਾ ਅੰਦਰ ਦਾ ਇਜ਼ਹਾਰ ਹੁੰਦਾ ਹੈ। ਔਰ ਜਿੰਨੀ ਦੇਰ ਤੱਕ ਕਿਸੇ ਵੀ ਇਨਸਾਨ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਸਾਹਮਣੇ ਨਹੀਂ ਆਉਂਦੀ ਤੇ ਉਹਦਾ ਉਸ ਤਰ੍ਹਾਂ ਕਿਥਾਰਸਿਸ ਨਹੀਂ ਹੋ ਸਕਦਾ। ਤੇ ਸਾਡੀਆਂ ਜਿਹੜੀ ਮਾਦਰੀ ਜ਼ੁਬਾਨ ਹੈ, ਮਾਦਰੀ ਜ਼ੁਬਾਨ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦੇਵਾਂਗਾ ਕਿ ਮਾਦਰੀਆਂ ਜ਼ੁਬਾਨਾਂ ਦੇ ਵਿੱਚ, ਮਾਂ ਬੋਲੀ ਦੇ ਵਿੱਚ ਸਿੱਖਿਆ ਹੋਇਆ ਜਿਹੜਾ ਇਲਮ ਹੈ ਉਹ ਕਿੰਨਾ ਮਜ਼ਬੂਤ ਹੁੰਦਾ ਹੈ। ਮੈਂ ਅਕਸਰ ਦੋਸਤਾਂ ਦੇ ਨਾਲ ਗੱਲ ਕਰਦਾ ਹੁੰਦਾ ਕਿ ਸਾਡੇ ਕੁਝ ਦੋਸਤ ਨੇ ਸਿਵਲ ਇੰਜੀਨੀਅਰਿੰਗ ਦੀ ਤਾਲੀਮ ਹਾਸਲ ਕਰਦੇ ਨੇ, ਉਹ ਤਕਰੀਬਨ ਉਹ 16 ਸਾਲ ਬਣਦੀ ਹੈ। ਉਸ ਤੋਂ ਬਾਅਦ ਉਹ ਕਿਤੇ ਨਾ ਕਿਤੇ ਆਪਣੇ ਤਜਰਬਾ ਹਾਸਲ ਕਰਦੇ ਨੇ, ਫਿਰ ਕਿਤੇ ਜਾ ਕੇ 18-20 ਸਾਲਾਂ ਦੇ ਵਿੱਚ ਉਹ ਇਸ ਕਾਬਿਲ ਹੁੰਦੇ ਨੇ ਕਿ ਉਹ ਚੀਜ਼ਾਂ ਨੂੰ। ਤੇ ਮੈਂ ਅਕਸਰ ਮਿਸਾਲ ਦਿੰਦਾ ਹੁੰਦਾ ਕਿ ਇੱਕ ਸਾਡਾ ਸਿਵਲ ਇੰਜੀਨੀਅਰ ਦਾ ਉਸਤਾਦ ਹੈ, ਵਰਕਸ਼ਾਪਾਂ ਵਾਲੇ ਉਸਤਾਦ ਨੇ ਜਿਹੜੇ ਮੋਟਰ ਮਕੈਨਿਕ ਨੇ, ਮੋਟਰਸਾਈਕਲ ਮਕੈਨਿਕ ਨੇ। ਅੱਛਾ, ਉਹ ਬੱਚਾ ਛੱਡ ਕੇ ਆਉਂਦੇ ਨੇ ਉਹਦੇ ਕੋਲੇ ਘਰ ਵਾਲੇ, ਇਹਨੂੰ ਜੀ ਉਸਤਾਦ ਜੀ ਇਹਨੂੰ ਕੰਮ ਸਿਖਾ ਦਿਓ। ਅੱਛਾ, 2 ਸਾਲਾਂ ਤੋਂ ਬਾਅਦ ਜਾਂ 3 ਸਾਲਾਂ ਤੋਂ ਬਾਅਦ ਇਸ ਕਾਬਿਲ ਹੋ ਜਾਂਦਾ ਕਿ ਉਹ ਆਪਣੀ ਵਰਕਸ਼ਾਪ ਬਣਾ ਸਕੇ ਔਰ ਆਪਣਾ ਰੋਜ਼ਗਾਰ ਵੀ ਉਹ ਕਮਾਉਣ ਲੱਗ ਪੈਂਦਾ। ਉਹਦੀ ਵਜ੍ਹਾ ਹੀ ਇਹ ਹੈ ਕਿ ਉਸ ਦੇ ਉਸਤਾਦ ਨੇ ਉਹਨੂੰ ਉਸ ਜ਼ੁਬਾਨ ਦੇ ਵਿੱਚ ਦੱਸਿਆ ਹੈ ਜਿਸ ਜ਼ੁਬਾਨ 'ਚ ਉਹਨੂੰ ਸਮਝ ਆ ਰਹੀ ਸੀ। ਤੇ ਇਲਮ ਜਿਹੜਾ ਨਾ ਕੋਈ ਵੀ ਹੋਵੇ, ਉਹਦੇ ਵਾਸਤੇ ਜਿਸ ਵੇਲੇ ਅਸੀਂ ਕਿਸੇ ਜ਼ੁਬਾਨ ਦਾ ਬੈਰੀਅਰ ਲਾ ਦਿੰਦੇ ਹਾਂ, ਉਸ ਓਪਰੀ ਜ਼ੁਬਾਨ ਦਾ ਜਿਹੜੀ ਸਾਡੀ ਨਹੀਂ ਹੁੰਦੀ, ਤੇ ਫਿਰ ਉਹਦੇ ਨਾਲ ਅਸੀਂ ਇਲਮ ਵੀ ਸਿੱਖਣ ਦੇ ਵਿੱਚ ਰੁਕਾਵਟ ਆਉਂਦੀ ਹੈ। ਤੇ ਕੀ ਹਰਜ ਹੈ, ਫਿਜ਼ਿਕਸ ਹੈ, ਕੈਮਿਸਟਰੀ ਹੈ ਜਾਂ ਜਿਓਗ੍ਰਾਫੀ ਹੈ, ਜਿਸ ਜ਼ੁਬਾਨ ਦੇ ਵਿੱਚ ਉਹਨੂੰ ਸਮਝ ਆਉਂਦੀ ਹੈ ਉਹਨੂੰ ਉਸ ਦੇ ਵਿੱਚ ਪੜ੍ਹਾ ਦਿੱਤਾ ਜਾਵੇ। ਉਹ ਕੋਈ ਵੀ ਮਾਦਰੀ ਜ਼ੁਬਾਨ ਜਿਹੜੀ ਹੋ ਸਕਦੀ ਹੈ। ਤੇ ਸਾਡੇ ਹਾਂ ਤੁਹਾਨੂੰ ਪਤਾ ਹੈ ਕਿ ਇਸ ਜ਼ੁਬਾਨ ਨੂੰ ਅਸੀਂ ਆਪਣੇ ਹੱਥੀਂ ਮਾਰਿਆ ਵਾ। ਅਗਰ ਅਸੀਂ ਆਪਣੇ ਘਰਾਂ ਦਾ ਅਸੀਂ ਜਾਇਜ਼ਾ ਲਈਏ, ਆਪਣੇ ਘਰਾਂ ਨਾਲ ਦੇਖੀਏ, ਤੇ ਕਿੰਨੇ ਐਸੇ ਲੋਕ ਹੋਣਗੇ ਕਿ ਜਿਹੜੇ ਫਖਰ ਦੇ ਨਾਲ ਆਪਣੇ ਨਿਆਣੇ ਦੇ ਨਾਲ ਪੰਜਾਬੀ ਦੇ ਵਿੱਚ ਗੱਲ ਕਰਦੇ ਨੇ। ਹਮੇਸ਼ਾ ਇਹ ਹੁੰਦਾ ਜੀ ਪੰਜਾਬੀ ਦੇ ਵਿੱਚ ਅਗਰ ਗੱਲ ਕੀਤੀ ਤੇ ਨਾ ਮੁਹੱਜ਼ਬ ਜਿਹੜਾ ਹੈ ਜੀ ਕਹਿਲਾਏ ਜਾਵਾਂਗੇ। ਤਾਂ ਗੋਇਆ ਜ਼ੁਬਾਨ ਨੂੰ ਅਸੀਂ ਖੁਦ ਜਿਹੜਾ ਨਾ ਉਹ ਖਤਮ ਕਰ ਰਹੇ ਹਾਂ, ਇਸ ਮਾਂ ਬੋਲੀ ਨੂੰ। ਔਰ ਤੁਸੀਂ ਇਹ ਦੇਖੋ ਕਿ ਜ਼ੁਬਾਨ ਜਿਹੜੀ ਹੈ ਉਹਦੇ ਅੰਦਰ ਇੱਕ ਦਾਨਿਸ਼ ਹੁੰਦੀ ਹੈ, ਔਰ ਉਹ ਦਾਨਿਸ਼ ਜਿਹੜੀ ਹੈ ਉਹ ਸਦੀਆਂ ਤੋਂ ਚੱਲੀ ਆ ਰਹੀ ਹੁੰਦੀ ਹੈ, ਔਰ ਉਹ ਜ਼ੁਬਾਨ ਦੇ ਨਾਲ ਹੀ ਸੋਹਣੀ ਲੱਗਦੀ ਹੈ। ਬਹੁਤ ਸਾਰੇ ਸਾਡੇ ਲੋਕ ਗੀਤ ਨੇ, ਅੱਛਾ ਅਖਾਣ ਨੇ, ਮੁਹਾਵਰੇ ਨੇ, ਕੋਈ ਐਸੀਆਂ ਚੀਜ਼ਾਂ ਨੇ ਕਿ ਅਗਰ ਉਹਨੂੰ ਜ਼ੁਬਾਨ ਦਾ ਵਸੀਲਾ ਨਹੀਂ ਮਿਲਦਾ, ਔਰ ਉਹ ਪੁਰਾਣੇ ਲੋਕ ਜਿਹੜੇ ਉਸ ਜ਼ੁਬਾਨ ਨੂੰ ਬੋਲ ਸਕਦੇ ਸੀ, ਤੇ ਅਗਰ ਦਰਮਿਆਨ ਦੇ ਵਿੱਚ ਕੋਈ ਐਸਾ ਗੈਪ ਆ ਗਿਆ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਪਿੱਛੇ ਰਹਿ ਜਾਣਗੀਆਂ, ਉਹ ਅਗਲੀ ਨਸਲ ਦੇ ਨਾਲ ਜੁੜ ਨਹੀਂ ਸਕਣਗੀਆਂ। ਔਰ ਇਹ ਉਸੇ ਵੇਲੇ ਜੁੜ ਸਕਦੀਆਂ ਜਿਸ ਵੇਲੇ ਅਸੀਂ ਉਸ ਜ਼ੁਬਾਨ ਦੇ ਨਾਲ ਆਪਣਾ ਇੱਕ ਤਾਲੁਕ ਰੱਖਾਂਗੇ। ਅਗਰ ਇਹ ਤਾਲੁਕ ਅਸੀਂ ਨਾ ਰੱਖਿਆ ਤੇ ਚੀਜ਼ਾਂ ਜਿਹੜੀਆਂ ਵੈਸੇ ਹੀ ਬਦਲ ਰਹੀਆਂ, ਮੀਡੀਆ ਦਾ ਦੌਰ ਹੈ, ਬਹੁਤ ਤੇਜ਼ੀ ਦੇ ਨਾਲ ਤਬਦੀਲੀ ਆ ਰਹੀ ਹੈ। ਔਰ ਦੂਸਰਾ
ਕੋਈ ਵੀ ਜ਼ੁਬਾਨ ਜਿਹੜੀ ਹੈ ਚੰਗੀ ਜਾਂ ਮਾੜੀ ਨਹੀਂ ਹੁੰਦੀ। ਅਮੂਮਨ ਜਿਹੜਾ ਤਸਵਰ ਇਹਨਾਂ ਦੇ ਵਿੱਚ ਕਿ ਹਾਂ, ਅਲਬੱਤਾ ਇਹ ਹੁੰਦਾ ਕਿ ਕੁਝ ਜ਼ੁਬਾਨਾਂ ਐਸੀਆਂ ਹੁੰਦੀਆਂ ਕਿ ਉਹ ਸਾਡੇ ਰੋਜ਼ਗਾਰ ਵਾਸਤੇ ਵੀ ਜ਼ਰੂਰੀ ਹੁੰਦੀਆਂ, ਲੇਕਿਨ ਪਹਿਲੀ ਪੌੜੀ ਜਿਹੜੀ ਹੈ ਉਹ ਆਉਂਦੀ ਹੋਣੀ ਚਾਹੀਦੀ ਹੈ। ਕਿਉਂਕਿ ਕੋਈ ਵੀ ਜ਼ੁਬਾਨ ਜਿਸ ਵੇਲੇ ਤੁਸੀਂ ਸਿੱਖਦੇ ਹੋ ਉਹ ਕਿਸੇ ਬੁਨਿਆਦ ਤੇ ਸਿੱਖਦੇ ਹੋ। ਅਗਰ ਮੈਂ ਉਰਦੂ ਦਾ ਤਸਵਰ ਮੇਰੇ ਜ਼ਿਹਨ ਦੇ ਵਿੱਚ ਆਇਆ ਤੇ ਮੈਂ ਜਿਸ ਵੇਲੇ ਪਹਿਲੀ ਜਮਾਤ ਦੇ ਵਿੱਚ ਸਕੂਲ ਦੇ ਵਿੱਚ ਗਿਆ ਔਰ ਜਿਸ ਵੇਲੇ ਮੈਨੂੰ ਦੱਸਿਆ ਗਿਆ ਕਿ ਇਹ ਜਿਹੜਾ ਜੀ ਲਫ਼ਜ਼ ਦਾ ਮਤਲਬ ਇਹ ਹੈ, ਤੇ ਫੌਰਨ ਮੇਰੇ ਜ਼ਿਹਨ ਦੇ ਵਿੱਚ ਪਹਿਲਾਂ ਉਹ ਹੀ ਲਿਜਾਂਦਾ ਸੀ ਜਿਹੜਾ ਮੈਂ ਘਰ ਦੇ ਵਿੱਚ ਸਿੱਖਿਆ ਸੀਗਾ। ਮੈਂ ਜਿਸ ਵੇਲੇ ਸਹੀ ਪੰਜਾਬੀ ਦੇ ਵਿੱਚ ਜੁਮਲਾ ਨਹੀਂ ਬੋਲ ਸਕਦਾ, ਸਹੀ ਪੰਜਾਬੀ ਦੇ ਵਿੱਚ ਆਪਣੀ ਗੱਲ ਨਹੀਂ ਕਰ ਸਕਦਾ, ਜਿਹੜੀ ਮੈਂ ਅਗਲੀ ਜ਼ੁਬਾਨ ਸਿੱਖਾਂਗਾ ਤੇ ਉਹ ਵੀ ਜ਼ੁਬਾਨ ਜਿਹੜੀ ਹੈ ਮੁਕੰਮਲ ਨਹੀਂ ਹੋਏਗੀ। ਅੱਗੇ ਜਿੰਨੀਆਂ ਵੀ ਤੁਸੀਂ ਫਿਰ ਜ਼ੁਬਾਨਾਂ ਸਿੱਖਦੇ ਹੋ ਉਹ ਸਮਝ ਲਓ ਕਿ ਐਵੇਂ ਹੀ ਹੈ ਜਿਵੇਂ ਅਸੀਂ ਕਿਸੇ ਕੰਧ ਦੀਆਂ ਇੱਟਾਂ ਚਿਣੀ ਦੀਆਂ ਵਾ, ਔਰ ਥੱਲੇ ਅਗਰ ਬੁਨਿਆਦ ਜਿਹੜੀ ਹੈ ਉਹ ਵਿੰਗੀ ਹੈ ਤੇ ਉੱਤੇ ਪੂਰੀ ਕੰਧ ਜਿਹੜੀ ਹੈ ਉਹ ਵਿੰਗੀ ਜਾਏਗੀ। ਇਸ ਵਜ੍ਹਾ ਤੋਂ ਇਹ ਜ਼ੁਬਾਨ ਜਿਹੜੀ ਹੈ ਸਾਡਾ ਹੱਕ ਵੀ ਹੈ, ਇਹ ਸਾਡੇ ਕਲਚਰ ਔਰ ਸਕਾਫਤ ਦੇ ਨਾਲ ਜੁੜੀ ਹੋਈ ਵੀ ਹੈ। ਔਰ ਮਸਲਨ ਜਿਸ ਵੇਲੇ ਅਸੀਂ ਤਹਿਜ਼ੀਬ ਜਾਂ ਸਕਾਫਤ ਜਾਂ ਕਲਚਰ ਦੀ ਗੱਲ ਕਰਦੇ ਹਾਂ, ਠੀਕ ਹੈ, ਜ਼ਮਾਨਾ ਜਿਹੜਾ ਵਾ ਅਸੀਂ ਕੁਝ ਚੀਜ਼ਾਂ ਨੂੰ ਰੋਕ ਨਹੀਂ ਸਕਦੇ, ਜਿੰਨੀ ਜ਼ਮਾਨੇ ਦੀ ਜ਼ਰੂਰਤ ਹੈ ਉਨੀ ਤਹਿਜ਼ੀਬ ਔਰ ਕਲਚਰ ਜਿਹੜੀ ਉਹ ਜ਼ਿੰਦਾ ਰਹਿੰਦੀ ਹੈ। ਮਸਲਨ ਅਸੀਂ ਫਲਿਆਂ ਵਾਲੇ ਦੌਰ ਦੇ ਵਿੱਚ ਜਾਂ ਬਲਦਾਂ ਨਾਲ ਜਿਹੜੇ ਹਲ ਵਾਹੁੰਦੇ ਸੀ, ਅਸੀਂ ਉਸ ਦੌਰ ਦੇ ਵਿੱਚ ਨਹੀਂ ਜਾ ਸਕਦੇ ਕਿਉਂਕਿ ਜਿੰਨੀ ਅੱਜ ਜ਼ਮਾਨੇ ਦੀ ਜ਼ਰੂਰਤ ਹੈ ਅਸੀਂ ਉਹਦੇ ਉਸ ਹਿਸਾਬ ਨਾਲ ਚੱਲਣਾ ਵਾ। ਲੇਕਿਨ ਫਿਰ ਵੀ ਹੁੰਦਾ ਹੈ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਕਿ ਉਹਨਾਂ ਦੇ ਖਤਮ ਹੋਣ ਦੇ ਨਾਲ ਜ਼ੁਬਾਨ ਵੀ ਕਿਤੇ ਨਾ ਕਿਤੇ ਖਤਮ ਹੁੰਦੀ ਹੈ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਵਾਂਗਾ। ਮੈਨੂੰ ਯਾਦ ਹੈ ਕਿ ਮੇਰੀ ਮਾਂ ਬਿਸ਼ਤੀ ਜਿਹੜੀ ਹੁਣ ਇਸ ਦੁਨੀਆ ਤੇ ਨਹੀਂ ਹੁੰਦੀ, ਜਿਸ ਵੇਲੇ ਉਹ ਦੁੱਧ ਰਿੜਕਦੀ ਹੁੰਦੀ ਸੀ ਪਿੰਡ ਦੇ ਵਿੱਚ, ਤੇ ਉਹ ਦੁੱਧ ਰਿੜਕਣ ਦੇ ਨਾਲ ਜਿਹੜੀ ਆਵਾਜ਼ ਨਿਕਲਦੀ ਸੀ ਉਹ ਕੁਰਾਨ ਵੀ ਉਸੇ ਲੈ ਦੇ ਵਿੱਚ ਪੜ੍ਹਦੀ ਸੀ। ਅੱਛਾ, ਉਹ ਕੁਝ ਲਫ਼ਜ਼ ਵੀ ਉਸੇ ਲੈ ਦੇ ਵਿੱਚ, ਕੁਝ ਗੀਤ ਵੀ ਉਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਸੀਗੇ। ਲੇਕਿਨ ਜਿਸ ਵੇਲੇ ਉਹ ਹੱਥ ਵਾਲੀ ਮਧਾਣੀ ਦੀ ਜਗ੍ਹਾ ਮਸ਼ੀਨੀ ਮਧਾਣੀ ਆ ਗਈ ਤੇ ਸਾਡੇ ਉਹ ਜੁੜੇ ਹੋਏ ਗੀਤ, ਲਹਿਜੇ, ਲਫ਼ਜ਼, ਮੁਹਾਵਰੇ, ਅਖਾਣ ਜਿਹੜੇ ਉਸ ਮਧਾਣੀ ਦੇ ਨਾਲ ਉਹਨਾਂ ਚੀਜ਼ਾਂ ਦੇ ਨਾਲ ਜੁੜੇ ਹੋਏ ਸੀ ਤੇ ਉਹ ਵੀ ਤਿੱਤਰ ਬਿੱਤਰ ਹੋ ਗਏ, ਉਹ ਵੀ ਚਲੇ ਗਏ। ਤੇ ਇਸ ਵਜ੍ਹਾ ਤੋਂ ਉਹ ਕਿਉਂ ਹੋਏ ਨੇ? ਔਰ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਉਹਦੀ ਸੰਭਾਲ ਨਹੀਂ ਕੀਤੀ। ਸੰਭਾਲ ਕਿਵੇਂ ਹੋ ਸਕਦੇ ਸੀ ਕਿ ਸਾਡੀ ਨਜ਼ਰ ਦੇ ਵਿੱਚ ਅਗਰ ਇਹ ਹੁੰਦਾ ਕਿ ਵਾਕਈ ਇਸ ਚੀਜ਼ ਦੀ ਕੋਈ ਅਹਿਮੀਅਤ ਹੈ ਔਰ ਉਹ ਅੱਗੇ ਟੁਰ ਜਾਂਦੇ, ਅਗਲੀ ਨਸਲ ਦੇ ਵਿੱਚ ਮੁੰਤਕਿਲ ਹੋ ਜਾਂਦੇ, ਕਿਉਂਕਿ ਅਗਲੀ ਨਸਲ ਨੂੰ ਤਾਂ ਅਸੀਂ ਕਿਹਾ ਜੀ ਅੰਗਰੇਜ਼ੀ ਸਕੂਲਾਂ 'ਚ ਪੜ੍ਹੇਗੀ, ਉਰਦੂ ਬੋਲੇਗੀ ਘਰ ਦੇ ਵਿੱਚ। ਇਸ ਵਜ੍ਹਾ ਤੋਂ ਉਹ ਲਫ਼ਜ਼ ਵੀ ਉਹਦੇ ਕੰਨ ਦੇ ਵਿੱਚ ਅਸੀਂ ਨਹੀਂ ਪੈਣ ਦਿੱਤੇ ਕਿ ਕਿਤੇ ਉਹਨੂੰ ਨੁਕਸਾਨ ਨਾ ਹੋ ਜਾਵੇ ਇਹਦਾ। ਯਾਨੀ ਇੱਥੋਂ ਤੱਕ ਕਿਹਾ ਜਾਂਦਾ ਕਿ ਅਗਰ ਤੇਰੇ ਮੂੰਹ ਦੇ ਵਿੱਚੋਂ ਕੋਈ ਪੰਜਾਬੀ ਦਾ ਲਫ਼ਜ਼ ਨਿਕਲਿਆ, ਤੁਹਾਨੂੰ ਯਾਦ ਹੋਣਾ ਸਾਹੀਵਾਲ ਜਿਹੜਾ ਇੱਕ ਅੰਗਰੇਜ਼ੀ ਸਕੂਲ ਦੇ ਵਿੱਚ, ਤੁਹਾਨੂੰ ਪਤਾ ਹੈ ਉਹਨਾਂ ਨੇ ਬੈਨ ਕਰ ਦਿੱਤਾ ਸੀ ਜੀ ਇੱਥੇ ਜੀ ਜੁਰਮਾਨਾ ਹੋਵੇਗਾ ਅਗਰ ਕਿਸੇ ਨੇ ਪੰਜਾਬੀ ਬੋਲੀ ਤੇ। ਔਰ ਸਾਡੇ ਦੋਸਤਾਂ ਨੇ ਉਹਦੇ ਤੇ ਇਹਤਜਾਜ ਵੀ ਬੜਾ ਕੀਤਾ ਸੀ। ਤਾਂ ਗੋਇਆ ਬਹੁਤ ਸਾਰੀਆਂ ਇਹਦੀਆਂ ਰੁਕਾਵਟਾਂ ਨੇ ਜਿਹੜੀਆਂ ਇਸ ਜ਼ੁਬਾਨ ਦੇ ਵਾਧੇ ਵਾਸਤੇ, ਇਸ ਜ਼ੁਬਾਨ ਨੂੰ ਅੱਗੇ ਵਧਾਉਣ ਵਾਸਤੇ ਜਿਹੜੇ ਮਸਾਇਲ ਪੈਦਾ ਕਰ ਰਹੀਆਂ ਨੇ। ਲੇਕਿਨ ਮੈਂ ਦਾਤ ਦਿੰਦਾ ਵਾਂ ਸਾਡਾ ਜਿਹੜਾ ਚੜ੍ਹਦਾ ਜਿਹੜਾ ਪੰਜਾਬ ਹੈ, ਮੈਂ ਉਹ ਪਿਛਲੇ ਕੋਈ 10 ਸਾਲ ਤੋਂ ਦੇਖ ਰਿਹਾ ਕਿ ਜਿਹੜੇ ਉੱਥੋਂ ਦੀ ਰਿਸਰਚ ਔਰ ਤਹਿਕੀਕ ਔਰ ਲਫ਼ਜ਼ਾਂ ਨੂੰ ਜ਼ਿੰਦਾ ਰੱਖਣ ਵਾਸਤੇ ਜੋ ਕੁਝ ਉਹ ਲੋਕ ਕਰ ਰਹੇ ਨੇ ਫਿਲਮਾਂ ਦੇ ਰਾਹੀਂ। ਤੁਸੀਂ ਦੇਖੋ ਕਿ 2010 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਉੱਥੇ ਫਿਲਮਾਂ ਬਣ ਰਹੀਆਂ, ਦੋ ਚੀਜ਼ਾਂ ਤੇ ਉਹਨਾਂ ਨੇ ਫੋਕਸ ਕੀਤਾ ਹੋਇਆ ਕਿ ਇੱਕ ਜਿਹੜੀ ਪੁਰਾਣੀ ਜ਼ੁਬਾਨ ਜਿਹੜੀ ਹੈ, ਜਿਹੜੇ ਲਫ਼ਜ਼ ਮਰ ਰਹੇ ਨੇ, ਉਹਨਾਂ ਨੂੰ ਫਿਲਮਾਂ ਦੇ ਵਿੱਚ ਵਰਤ ਕੇ ਉਹਨਾਂ ਨੂੰ ਜ਼ਿੰਦਾ ਕਰਨਾ। ਹੁਣ ਮੇਰਾ ਵੱਡਾ ਬੇਟਾ ਜਿਹੜਾ ਉਹ ਵੀ ਨਾਲ ਬੈਠਾ ਹੁੰਦਾ ਤੇ ਕੁਝ ਲਫ਼ਜ਼ ਪੁੱਛਦਾ ਕਿ ਇਹਦਾ ਕੀ ਮਤਲਬ, ਆਥਣ ਦਾ ਕੀ ਮਤਲਬ ਹੈ, ਫਲਾਂਚ ਦਾ ਕੀ ਮਤਲਬ ਹੈ। ਯਾਨੀ ਇਹ ਉਹ ਨਸਲ ਨੂੰ ਇੱਕ ਸਮਝ ਲਓ ਕਿ ਤਰਬੀਅਤ ਹੋ ਰਹੀ। ਦੂਸਰਾ ਉਹਨਾਂ ਨੇ ਵੱਡਾ ਕੰਮ ਇਹ ਕੀਤਾ ਕਿ ਜਿਹੜਾ 40s ਦੇ ਆਸ-ਪਾਸ ਦਾ ਜਿਹੜਾ ਸੀ, 47 ਦੇ ਆਸੇ-ਪਾਸੇ ਦਾ ਜਿਹੜਾ ਕਲਚਰ ਸੀਗਾ, ਜਿਹੜਾ ਮੈਂ ਸਮਝਦਾ ਕਿ ਇੱਕ ਪਿਓਰ ਕਲਚਰ ਸੀਗਾ ਸਾਡੇ ਇਸ ਪੰਜਾਬ ਦਾ, ਇਸ ਧਰਤੀ ਦਾ, ਜਿਹੜਾ ਹੌਲੀ-ਹੌਲੀ ਜਿਹੜਾ ਮੁੱਕ ਗਿਆ। ਔਰ ਹੁਣ ਇਹ ਹੈ ਕਿ ਇਹਨਾਂ ਫਿਲਮਾਂ ਦੇ ਰਾਹੀਂ, ਇਸ ਆਰਟ ਦੇ ਰਾਹੀਂ ਔਰ ਤੁਹਾਡੇ ਇਸ ਚੈਨਲ ਰਾਹੀਂ ਕੁਝ ਚੀਜ਼ਾਂ ਜਿਹੜੀਆਂ ਉਹ ਜ਼ਿੰਦਾ ਹੋ ਰਹੀਆਂ ਨੇ ਔਰ ਨਵੀਂ। ਅੱਛਾ, ਇੱਕ ਹੋਰ ਚੀਜ਼ ਦੀ ਮੈਂ ਤਬਦੀਲੀ ਜਿਹੜੀ ਮਹਿਸੂਸ ਕਰ ਰਿਹਾ, ਔਰ ਢਿੱਲੋਂ ਸਾਹਿਬ ਤੁਸੀਂ ਵੀ ਕੀਤੀ ਹੋਏਗੀ ਇਹ ਚੀਜ਼ਾਂ ਨੂੰ ਜ਼ਿਹਨ ਦੇ ਵਿੱਚ, ਮਤਲਬ ਦੇਖਿਆ ਹੋਏਗਾ ਕਿ ਇਹ ਜਿਹੜਾ ਮੈਂ ਗੱਲ ਕੀਤੀ ਹੈ ਨਾ ਕਿ ਮਾਯੂਬ ਸਮਝਿਆ ਜਾਂਦਾ ਹੈ
ਪੰਜਾਬੀ ਬੋਲਣ ਨੂੰ, ਹੂੰ ਲੇਕਿਨ ਹੁਣ ਉਹਦਾ ਰਿਵਾਈਵ ਹੋ ਰਿਹਾ। ਹੁਣ ਤੁਸੀਂ ਦੇਖੋ ਰਿਵਾਈਵ ਬਿਲਕੁਲ ਹੋ ਕਿ ਰਿਹਾ। ਹੁਣ ਬੇਸ਼ੱਕ ਆਪਾਂ ਹੁਣ ਸੁਣਦੇ ਰਿਵਾਈਵ ਹੋ ਰਿਹਾ। ਸੋਸ਼ਲ ਮੀਡੀਆ ਦੇ ਉਹਦੇ ਵਿੱਚ ਹਾਂ ਮੈਂ ਜਿਵੇਂ ਜੀ ਜਿਵੇਂ ਜੀ ਵੇਖਦਾ ਸੋਸ਼ਲ ਮੀਡੀਆ ਦੀ ਰਾਹੀਂ ਵੀ ਜੇ ਸਮਝਿਆ ਜਾਂਦਾ ਵੀ ਟਿਕਟੌਕ ਬੜੀ ਨਾ ਹੋਰ ਤਰ੍ਹਾਂ ਦੀ ਇੱਕ ਐਪ ਹੈ, ਲੇਕਿਨ ਉਹਦੇ ਤੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ, ਪੰਜਾਬੀਆਂ ਦੀ ਗੱਲ ਕਰਦੇ ਹਾਂ, ਉਹਦੇ 'ਚ ਪੰਜਾਬ ਦੇ ਰੰਗ ਵੇਖਣ ਨੂੰ ਬਹੁਤ ਮਿਲਦੇ ਆ। ਬਿਲਕੁਲ ਮੁੰਡੇ ਉਵੇਂ ਹੀ ਉਹ ਆਪਣੀਆਂ ਖੇਤਾਂ ਪੈਲੀਆਂ 'ਚ ਵੀਡੀਓਜ਼ ਬਣਾ ਕੇ ਉਹਨਾਂ ਚੀਜ਼ਾਂ ਨੂੰ ਉਜਾਗਰ ਕਰਦੇ ਆ। ਤੇ ਨਦੀਮ ਸਾਹਿਬ ਤੁਸੀਂ ਨਾ ਬਹੁਤ ਜੀ ਜ਼ਬਰਦਸਤ, ਮੈਂ ਕਹਿੰਦਾ ਵੀ ਪ੍ਰੋਗਰਾਮ ਦੀ ਧਮੀਰ ਬਣੀ ਆ ਵੀ ਲਾਜਵਾਬ। ਤੇ ਬਾਜਵਾ ਸਾਹਿਬ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨੂੰ ਵੀ ਕਿੰਨੇ ਨਾਲ, ਸਾਡੇ ਨਾਲ ਜਗਪਾਲ ਸਾਹਿਬ ਨੇ। ਤੁਹਾਡੀ ਗੱਲ ਵਿੱਚ ਰਹਿ ਗਈ, ਮੇਰਾ ਖਿਆਲ ਕੋਈ ਕੰਪਲੀਟ ਕਰ ਲਓ। ਬਸ ਮੈਂ ਇਹੀ ਕਹਿ ਰਿਹਾ ਸੀ ਕਿ ਦੇਖੋ ਨਾ, ਜਿਸ ਤਰ੍ਹਾਂ ਦਾ ਜ਼ਮਾਨਾ ਹੁੰਦਾ, ਤੁਹਾਨੂੰ ਚੀਜ਼ਾਂ ਨੂੰ ਵਰਤਣਾ ਵੀ ਉਸੇ ਤਰ੍ਹਾਂ ਪੈਂਦਾ ਉਸ ਚੀਜ਼ ਨੂੰ ਵਧਾਉਣ ਵਾਸਤੇ। ਦੇਖੋ ਕਿ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਹੁਣ ਉਸ ਤਰ੍ਹਾਂ ਸ਼ਾਇਦ ਕਿਤਾਬ ਦਾ ਦੌਰ ਉਸ ਤਰ੍ਹਾਂ ਨਹੀਂ ਰਹਿ ਗਿਆ। ਅਗਰ ਹੈ ਵੀ ਤੇ ਬਹੁਤ ਘੱਟ ਲੋਕ ਜਿਹੜੇ ਨੇ ਕਿਤਾਬ ਵਾਲੇ ਪਾਸੇ ਜਾਂਦੇ ਨੇ। ਸਾਡੇ ਹਾਂ ਇੱਕ ਹੋਰ ਮਸਲਾ ਹੋਇਆ, ਇਹ ਹੁਣੇ ਬਾਜਵਾ ਸਾਹਿਬ ਆਉਣ ਦੇ, ਉਹਦੇ ਤੇ ਤਫਸੀਲੀ ਰੋਸ਼ਨੀ ਜਿਹੜੀ ਪਾਉਣ ਦੇ। ਸਾਡੇ ਹਾਂ ਮਸਲਾ ਇਹ ਹੋਇਆ ਕਿ ਪੰਜਾਬੀ ਪੜ੍ਹਨ ਦੇ ਵਿੱਚ ਬੜੇ ਮਸਾਇਲ ਨੇ। ਅਸੀਂ ਬੋਲ ਤਾਂ ਚਲੋ ਲੈਨੇ ਆ ਅਸੀਂ, ਲੇਕਿਨ ਪੜ੍ਹਨ ਵਾਸਤੇ ਬੜੀ ਮੁਸ਼ਕਲ ਆਉਂਦੀ। ਉਹਦੀ ਵਜ੍ਹਾ ਕੀ ਹੈ ਕਿ ਉਹ ਸਾਡੀ ਤਰਬੀਅਤ ਨਹੀਂ ਹੋ ਸਕੀ ਪੰਜਾਬੀ ਨੂੰ ਪੜ੍ਹਨ ਦੀ। ਔਰ ਮੇਰੇ ਸਾਹਮਣੇ ਅਗਰ ਦੋ ਕਿਤਾਬਾਂ ਪਈਆਂ ਹੋਣ, ਇੱਕ ਇੱਕੋ ਹੀ ਮੌਜੂ ਤੇ, ਇੱਕ ਉਰਦੂ 'ਚ ਲਿਖੀ ਹੋਈ ਹੈ ਔਰ ਦੂਸਰੀ ਪੰਜਾਬੀ 'ਚ ਲਿਖੀ ਹੋਈ ਹੈ, ਮੈਂ ਕੋਸ਼ਿਸ਼ ਕਰਾਂਗਾ ਕਿ ਉਰਦੂ ਵਾਲੀ ਪੜ੍ਹਾਂ, ਕਿਉਂਕਿ ਮੈਂ ਰਵਾਨੀ ਦੇ ਨਾਲ ਪੜ੍ਹ ਸਕਦਾ, ਕਿਉਂਕਿ ਮੇਰੀ ਪ੍ਰੈਕਟਿਸ ਹੀ ਨਹੀਂ ਹੋਈ। ਸਕੂਲ ਦੇ ਵਿੱਚ ਮੈਨੂੰ ਪੰਜਾਬੀ ਜ਼ੁਬਾਨ ਉਹ ਪੜ੍ਹਾਈ ਨਹੀਂ ਗਈ। ਤੇ ਇਸ ਵਜ੍ਹਾ ਤੋਂ ਤੁਸੀਂ ਇਹ ਵੀ ਦੇਖਿਆ ਹੋਣਾ ਕਿ ਅਖਬਾਰ, ਕੋਸ਼ਿਸ਼ ਕੀਤੀ ਗਈ ਹੈ ਇੱਥੇ ਸਾਡੇ ਪੰਜਾਬੀ ਦੇ ਅਖਬਾਰ ਜਿਹੜੇ ਉਹ ਕੱਢੇ ਗਏ ਨੇ ਲੇਕਿਨ ਉਹ ਜ਼ਿਆਦਾ ਨਹੀਂ ਚੱਲੇ। ਉਹਦੀ ਵਜ੍ਹਾ ਸੀ ਰਿਸਪੌਂਸ ਨਹੀਂ ਮਿਲਿਆ, ਸਾਡੇ ਉਹ ਪੜ੍ਹਾਈ ਨਹੀਂ ਗਈ। ਹੁਣ ਸਿੰਧ ਦੇ ਵਿੱਚ ਤੁਸੀਂ ਦੇਖ ਲਓ, ਸਿੰਧ ਦੇ ਵਿੱਚ ਜਿਹੜੀ ਹੈ ਪਹਿਲੀ ਜਮਾਤ ਤੋਂ ਲੈ ਕੇ ਤੇ ਵੱਡੀਆਂ ਜਮਾਤਾਂ ਤਾਈਂ ਜਿਹੜੀ ਹੈ ਸਿੰਧੀ ਜ਼ੁਬਾਨ ਜਿਹੜੀ ਹੈ ਪੜ੍ਹਾਈ ਜਾਂਦੀ ਹੈ। ਔਰ ਤੁਸੀਂ ਉੱਥੇ ਦੇਖ ਲਓ ਕਿ 80% ਅਖਬਾਰ ਜਿਹੜੇ ਨੇ ਉਹ ਸਿੰਧੀ ਦੇ ਵਿੱਚ ਛਪਦੇ ਨੇ ਔਰ ਲੋਕ ਪੜ੍ਹਦੇ ਨੇ, ਸਿੰਧੀ ਕਿਤਾਬਾਂ ਵੀ ਛਪਦੀਆਂ ਨੇ। ਤੇ ਇਸ ਵਜ੍ਹਾ ਤੋਂ ਆਪਣੇ ਚੜ੍ਹਦਾ ਪੰਜਾਬ ਜਿਹੜਾ ਉੱਥੇ ਤੁਸੀਂ ਦੇਖ ਲਓ ਕਿ ਪੰਜਾਬੀ ਉੱਥੇ ਪੜ੍ਹਾਈ ਜਾਂਦੀ ਹੈ। ਉੱਥੋਂ ਦਾ ਗੁਰਮੁਖੀ ਜਿਹੜਾ ਰਸਮੁਲ ਖਤ ਹੈ, ਜਿਹੜਾ ਖਾਸ ਉਸ ਲਹਿਜੇ ਨੂੰ ਸਹੀ ਐਕਸੈਂਟ ਜਿਹੜਾ ਵਾ ਬਾਜਵਾ ਸਾਹਿਬ ਜੁੜ ਗਏ, ਉਹ ਸੈਟਿੰਗ ਕਰ ਰਹੇ ਕਿਤੇ ਨਾ, ਫੇਰ ਨਾ ਉਹਨਾਂ ਕੋਲ ਖੇਡ ਜੇ। ਇੱਕ ਵਾਰੀ ਆਪਾਂ ਉਹਨਾਂ ਨੂੰ ਲਾਈਨ ਤੇ ਲਾਈਏ, ਦੱਸ ਦਈਏ, ਫਿਰ ਗੱਲਬਾਤ ਅੱਗੇ ਤੋਰਦੇ। ਜੀ 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 ਬਾਜਵਾ ਸਾਹਿਬ ਇਹ ਫੋਨ ਬੰਦ ਕਰ ਲਓ। बाजवा साहब सलाम अलैकुम सर। साहब ते और दोस्तों थोड़ा आजा उत्ते नु कर जी लो। जी अस्सलाम वालेकुम बाजवा। जी भाई साहब की हाल चाल ठीक ठाक हो जी? खैर जी, तुसी सुनाओ ठीक हो? बहुत बढ़िया बढ़िया। आ कैमरा इनू सेट कर लो। ਓਏ ਬੁੱਢਿਆਂ ਬੰਦਿਆਂ ਨੂੰ ਮੈਂ ਮੁੰਡੇ ਨੂੰ ਸੱਦਿਆ, ਹੁਣ ਸਾਨੂੰ ਇਹ ਮਾਏ ਯੱਬ ਕਰਨਾ ਨਹੀਂ ਆਉਂਦਾ ਹੈ ਜੀ। ਅਸੀਂ ਜ਼ਿੰਦਗੀ 'ਚ ਰੇਡੀਓ ਪਹਿਲੀ ਦਫਾ 12ਵੀਂ ਜਦੋਂ ਪੜ੍ਹਦੇ ਹਾਂ ਉਦੋਂ ਵੇਖਿਆ ਸੀ ਹੈ ਜੀ। ਹੁਣ ਸਾਇੰਸ ਬਹੁਤਾ ਛੜੱਪੇ ਮਾਰਦਾ ਪਿਆ, ਇਹ ਬਹੁਤਾ ਹੀ ਨਾ ਐਵੇਂ ਕੰਧਾਂ ਟੱਪਦਾ ਪਿਆ ਸਾਇੰਸ ਜਿਹੜਾ। ਤੇ ਹੁਣ ਸਾਨੂੰ, ਅਸੀਂ ਇਹਦੇ ਨਾਲ ਕਿਵੇਂ ਬਰ ਮੇਚੀਏ ਆਪਣਾ ਜੀ। अच्छा भाई साहब वेलकम। ਤੁਹਾਨੂੰ ਅੱਜ ਦੇ ਪ੍ਰੋਗਰਾਮ ਤੇ ਲੇਟ ਹੋ ਗਏ। ਸਾਡੇ ਨਾਲ ਨੇ ਜਗਪਾਲ ਜੀ। ਪਹਿਲਾਂ ਕੇਵਲ ਜਗਪਾਲ ਜੀ ਤੁਸੀਂ ਵੀ ਜ਼ਰੂਰ ਕੋਈ ਗੱਲ ਰੱਖੋ ਵਿੱਚ ਪ੍ਰੋਪਰ ਪ੍ਰੋਗਰਾਮ ਦਾ ਆਗਾਜ਼ ਕਰਦੇ। जी 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 अस्सलाम वालेकुम। सत श्री अकाल जी। वालेकुम सलाम जी। जी आया नु जी, खैर होवे, सत श्री अकाल जी। हाँ जगपाल जी हाँ जी मैं हाँ जी बोलो। हाँ जी मैं छोटी जी गल कर सकदा? हाँ जी करो हाँ जी मैं दसा ਜਿਹੜੀ ਆਪਣੀ ਪੰਜਾਬੀ ਜ਼ੁਬਾਨ ਆ ਜਾਂ ਪੰਜਾਬੀ ਬੋਲੀ ਹੈ ਨਾ, ਕਿਉਂਕਿ ਅਸੀਂ ਬਾਰਡਰ ਸਟੇਟ ਰਹੇ ਹਾਂ, ਇੱਧਰੋਂ ਹਮਲਾਵਰ ਕਾਫੀ ਆਏ ਨੇ, ਸਾਡੇ ਤੇ ਦੂਸਰੀਆਂ ਜ਼ਬਾਨਾਂ ਥੋਪੀਆਂ ਗਈਆਂ। ਹਾਂਜੀ ਤੁਸੀਂ ਜਾ ਕੇ ਵੇਖੋ, ਤੁਸੀਂ ਬੰਗਾਲ ਦੇਖੋ, ਗੁਜਰਾਤ ਦੇਖੋ, ਸਾਊਥ ਇੰਡੀਅਨ
ਉਹਨਾਂ ਦੀ ਆਪਣੇ ਲੈਂਗੁਏਜ ਹੈਗੀਆਂ, ਉਹਨਾਂ ਵਿੱਚ ਕੋਈ ਰੌਲਾ ਨਹੀਂ, ਉਹਦੇ ਆਪਣੇ ਲੈਂਗੁਏਜ ਨੇ, ਆਪਣੀ ਲੈਂਗੁਏਜ ਲਿਖਦੇ ਨੇ, ਬੋਲਦੇ ਨੇ। ਹਾਂਜੀ ਤਾਂ ਸਾਡੇ ਇਹੀਓ ਮਸਲਾ ਹੈ ਸਾਡੇ ਲਹਿੰਦੇ ਪੰਜਾਬ ਦਾ ਇਹ ਮਸਲਾ ਵੀ ਉੱਥੇ ਪੰਜਾਬੀ ਐਕੈਡੈਮਿਕਲੀ ਪੜ੍ਹਾਈ ਨਹੀਂ ਜਾਂਦੀ ਸਕੂਲਾਂ 'ਚ। ਹੂੰ ਤਾਂ ਜੇ ਦੇਖੀਏ ਚੜ੍ਹਦੇ ਪੰਜਾਬ ਵਿੱਚ 10ਵੀਂ ਤੱਕ ਪੰਜਾਬੀ ਲਾਜ਼ਮੀ ਹੈ, ਜਿਹੜੀ ਗੁਰਮੁਖੀ ਹੈ। ਹਾਂਜੀ ਤਾਂ ਇੱਕ ਹੋਰ ਵੀ ਤੁਸੀਂ ਮੈਂ ਨਾਂ ਨਹੀਂ ਜਾਣਦਾ, ਭਾਈ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਆਪਣੀ ਮਾਂ ਬੋਲੀ ਅੱਛੀ ਤਰ੍ਹਾਂ ਜਾਣਦਾ ਹੈ, ਉਹ ਸਾਰੀਆਂ ਜ਼ਬਾਨਾਂ ਸਿੱਖ ਸਕਦਾ। ਜਿਹਨੂੰ ਮਾਂ ਬੋਲੀ ਨਹੀਂ ਆਉਂਦੀ, ਉਹਨੂੰ ਦੂਸਰੀਆਂ ਜ਼ਬਾਨਾਂ ਸਿੱਖਣ ਨੂੰ ਬੜੀ ਤਕਲੀਫ ਹੁੰਦੀ ਹੈ। ਹਾਂਜੀ ਤਾਂ ਬਿਲਕੁਲ ਹੁਣ ਅਸੀਂ ਬਿਲਕੁਲ ਕਈ ਵਾਰ ਹੱਸਦੇ ਹੁੰਦੇ ਆ ਵੀ ਜਿਹੜੇ ਪੰਜਾਬੀ ਲੋਕ ਆ, ਕੋਈ ਉਰਦੂ ਬੋਲਣ ਦੀ ਕੋਸ਼ਿਸ਼ ਕਰਦਾ ਤਾਂ ਕੋਈ ਪੰਜਾਬੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦਾ, ਐਂ ਲੱਗਦਾ ਝੂਠ ਬੋਲਦੇ ਹੁੰਦੇ ਆ, ਕਿਉਂਕਿ ਉਹਨਾਂ ਦੀ ਐਕਸੈਂਟ ਉਹ ਨਹੀਂ ਹੈ। ਹਾਂਜੀ, ਤਾਂ ਮੈਂ ਬਾਜਵਾ ਸਾਹਿਬ ਨੂੰ ਚਾਹ ਦਿੰਦਾ, ਕਿਉਂਕਿ ਮੈਂ ਵੀ ਸੁਣਨਾ ਚਾਹੁੰਦਾ ਜੀ। ਜਗਪਾਲ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੈ ਜਨਾਬ, ਜਿਸ ਤਰ੍ਹਾਂ ਤੁਸੀਂ ਆਖਿਆ ਨਾ ਜੀ ਕਿ ਅਸੀਂ ਇਹ ਤੇ ਸਾਡੇ ਨਾਲ ਜ਼ੁਲਮ ਹੋਇਆ ਕਿ ਸਦੀਆਂ ਤੀਕਰ, ਸਦੀਆਂ ਬੱਧੀ ਅਸੀਂ ਜਿਹੜੀ ਧਾੜਵੀਆਂ ਦੀ ਲਤਾੜ ਤੇ ਦਬਾੜ ਥੱਲੇ ਪਰਤ ਪਰਤ ਕੇ ਆਉਂਦੇ ਰਹੇ, ਖਾਧਾ ਪੀਤਾ ਲਾਹ ਦਾ ਤੇ ਬਾਕੀ ਆਮਦ ਸ਼ਾਹ ਦਾ। ਉਹ ਸਾਰਾ ਕੁਝ ਹੋਇਆ, ਉਹਦੇ ਵਿੱਚ ਅਰਬੀ ਵੀ ਉਹਦੇ ਵਿੱਚ ਵੜ ਗਈ, ਫਾਰਸੀ ਵੀ ਵੜ ਗਈ, ਲੇਕਿਨ ਉਹ ਜੋ ਕੁਝ ਵੀ ਵੜਿਆ ਸੀ ਉਹਨੂੰ ਅਸੀਂ ਸਾਂਭ ਲੈਂਦੇ। ਤੇ 47 ਤੋਂ ਬਾਅਦ ਤੇ ਹੁਣ ਨਹੀਂ ਕੋਈ ਆਇਆ ਧਾੜਵੀ, ਹੁਣ ਵੀ ਅਸੀਂ ਮਤਲਬ ਇਹ ਹੈ, ਅਸਲ ਇਹ ਹੈ, ਅਸਲ ਜੋ ਕੋਈ ਸਾਡੇ ਨਾਲ ਹੋਇਆ, ਜਿਹੜੀ ਉਰਦੂ ਸਪੀਕਿੰਗ ਲਾਭੀ ਹੈ, ਜਦੋਂ 1849 ਚ ਅੰਗਰੇਜ਼ਾਂ ਦੇ ਝੋਲੀ ਚੁੱਕ ਬਣ ਕੇ ਆਏ ਨੇ ਨਾ ਇੱਥੇ, ਇਹਨਾਂ ਆਉਂਦਿਆਂ ਜਨਾਬ ਸਾਡਾ ਮੱਕੂ ਠੱਪਿਆ ਤੇ ਸਾਡੇ ਉਸ ਵੇਲੇ ਇੱਥੇ ਪੰਜਾਬੀ ਪੜ੍ਹਾਈ ਜਾਂਦੀ ਸੀ, ਔਰ ਉਹ ਸਾਰਾ ਬੰਦ ਕਰਵਾਇਆ ਤੇ ਆਖਿਆ ਜਿਹੜਾ ਕਾਇਦਾ ਜਮ੍ਹਾਂ ਕਰਾਏਗਾ ਉਹਨੂੰ 6 ਆਨੇ ਮਿਲਣਗੇ, ਜਿਹੜਾ ਤਲਵਾਰ ਜਮ੍ਹਾਂ ਕਰਾਏਗਾ ਉਹਨੂੰ 2 ਆਨੇ ਮਿਲਣਗੇ। ਮਤਲਬ ਇਹ ਸੀ ਕਿ ਪੰਜਾਬੀਆਂ ਨੇ 90 ਸਾਲ ਇਹਨਾਂ ਦਾ ਰਾਹ ਡੱਕਿਆ। ਉਧਰ ਜਿਹੜੇ ਵੱਡੇ ਬਹਾਦਰ ਸਨ ਉੱਥੇ ਤੇ 1700 ਤੇ ਕਿੰਨੇ ਚ ਆ ਗਏ ਸਨ, ਸਰੰਗਾਪਟਮ ਤੇ ਨਵਾਖਲੀ ਤੇ ਕਲਕੱਤੇ ਤੇ ਅੱਗੇ ਪਿੱਛੇ, ਤੇ ਇੱਥੇ ਪੰਜਾਬੀਆਂ ਨੇ ਉਹਨਾਂ ਨੂੰ 90 ਸਾਲ ਤੱਕ ਪੰਜਾਬੀ ਵੜਨ ਨਹੀਂ ਦਿੱਤਾ। ਉਹ ਉਹਨਾਂ ਬਦਲਾ ਲੈਣਾ ਸੀ। ਜਿਹੜਾ ਬੰਦਾ ਯੋਰਾਵਾਰ ਹੁੰਦਾ ਜਦੋਂ, ਤੇ ਜਿੰਨਾ ਕੋਈ ਚਾਤਰ ਹੋਏਗਾ ਉਨੀ ਬਹੁਤੀ ਚਤਾਈ ਨਾਲ ਬਦਲਾ ਲਏਗਾ। ਆਖਿਆ ਇਹਨਾਂ ਦੀਆਂ ਜੜ੍ਹਾਂ ਵਿੱਚੋਂ ਪੰਜਾਬੀ ਕੱਢ ਦਿਓ, ਇਹਨਾਂ ਦੇ ਅੰਦਰੋਂ ਪੰਜਾਬੀ ਕੱਢ ਦਿਓ। ਉਹਨਾਂ ਪ੍ਰਾਪੋਗੰਡਾ ਐਸਾ ਕੀਤਾ, ਅਸੀਂ ਕਲਪ ਕੇ ਮਰ ਗਏ ਆ। ਹੁਣ ਲੋਕਾਂ ਨੂੰ ਰੋਜ਼ ਸੋਸ਼ਲ ਮੀਡੀਆ ਤੇ ਖੁਦਾ ਦਾ ਵਾਸਤਾ ਜੇ ਆਪਣੀ ਜ਼ਬਾਨ ਬੋਲੋ, ਐਸਾ ਲੋਕਾਂ ਨੂੰ ਨਕਿਆਈ ਗੁੰਝਲ ਦੇ ਅੰਦਰ ਫਸ ਗਏ ਨੇ ਕਿ ਉਹ ਆ ਤੇ ਰਹੇ ਨੇ, ਪਿਛਾ ਨੂੰ ਆ ਰਹੇ ਨੇ। ਸਪੀਡ ਜ਼ਰਾ ਬੜੀ ਮੱਠੀ ਹੈ। ਵੈਸੇ ਵੀ ਪੰਜਾਬੀ ਨਾ ਫਿਤਰਤਨ ਬੜਾ ਢਿੱਲਾ ਹੈ, ਲੱਸੀ ਪੀ ਕੇ ਟਾਹਲੀ ਥੱਲੇ ਸੌ ਰਹਿਣ ਵਾਲੇ, ਹਾਂਜੀ। ਤੇ ਉਹ ਤੋਂ ਬਹਰਹਾਲ ਅਸੀਂ ਸਮਝਦੇ ਹਾਂ ਕਿ ਸੋਸ਼ਲ ਮੀਡੀਆ ਨੇ ਹੁਣ ਸਾਨੂੰ ਜਗਾਉਣ ਲੱਗ ਪਿਆ। ਔਰ ਜਿੱਥੇ ਨਹੀਂ ਸੀ ਨਾ ਲੋਕੀ ਪੰਜਾਬੀ ਬੋਲਣਾ ਪਸੰਦ ਕਰਦੇ ਬਿਊਰੋਕ੍ਰੇਸੀ ਦੇ ਅੰਦਰ, ਉੱਥੇ ਵੀ ਲੋਕਾਂ ਦੇ ਅੰਦਰ ਜਾਗਰਤਾ ਜਿਹੜੀ ਹੈ ਇਹ ਆਉਣ ਡੈ ਪਈਏ ਦੀ। ਔਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਪੰਜਾਬ ਦੀਆਂ ਵਾਗਾਂ ਆਪਣੇ ਹੱਥ 'ਚ ਕਰ ਲੈਣਗੇ। ਹੁਣ ਤੇ ਬਾਈ ਸਾਹਿਬ ਅਸੈਂਬਲੀ 'ਚ ਵੀ ਇੱਕਾ ਦੁੱਕਾ ਬੋਲਣ ਲੱਗ ਪਏ ਪੰਜਾਬੀ ਸਾਡੇ ਮੈਂਬਰਾਂ। ਹਾਂਜੀ ਢਿੱਲੋਂ ਸਾਹਿਬ, ਮੇਰੇ ਇੱਥੇ ਨਾ ਐਮਪੀ ਜਦੋਂ ਕਿਤੇ ਆਉਂਦੇ ਨੇ ਨਾ ਮਿਲਦੇ ਮੁਲਦੇ, ਤੋਂ ਮੈਂ ਨਾ ਉਹ ਗੂੰਗਿਓ, ਉਹ ਗੂੰਗਿਆਂ ਦੀ ਅਸੈਂਬਲੀ, ਹਾਂਜੀ ਉਹ ਗੂੰਗਿਆਂ ਦੀ ਅਸੈਂਬਲੀ ਵਾਲਿਓ, ਉਹ ਪੰਜਾਬੀ ਨੂੰ ਖੁੱਸਾ ਹੋਇਆ ਮਕਾਮ ਉਦੋਂ ਕਦੋਂ ਮਿਲਣਾ? ਉਹ ਇੱਕ ਐਮਪੀ ਆਂਦਾ ਜਦੋਂ ਸਾਡੀ ਬਗੈਰਤੀ ਤੇ ਬੇਹਿੱਸੀ ਮੁੱਕ ਜਾਏਗੀ। ਮੈਂ ਕਿਹਾ ਜਿੱਦਣ ਤੁਹਾਡੇ ਅੰਦਰ ਇਹ ਜਾਗ ਪਈ ਨਾ ਗੱਲ ਕਿ ਤੁਸੀਂ ਬਗੈਰਤ ਹੋ ਤੇ ਬੇਹਿੱਸ ਹੋ, ਉਦਣ ਪੰਜਾਬੀ ਲਾਗੂ ਹੋ ਜਾਣੀ ਹੈ। ਤੋਂ ਸਾਡਾ ਕੰਮ ਤੇ ਵੇ ਕਿ ਉਹਨਾਂ ਨੂੰ ਟੀਕੇ ਲਾਈ ਜਾਂਦੇ ਆ ਜਿੱਥੇ ਜਿੱਥੇ ਆਵਾਜ਼ ਅਪੜਦੀ ਏ ਅਪੜਾਈ ਜਾਂਦੇ ਆ। ਔਰ ਅਸੀਂ ਮਤਲਬ ਮੈਂ ਕਤਈ ਤੌਰ ਤੇ ਨਿਰਾਸ਼ ਨਹੀਂ, ਇਸ ਵਾਸਤੇ ਕਿ ਭੁਲੇਖਾ ਲੱਗਾ ਐਵੇਂ ਲੋਕਾਂ ਨੂੰ ਕਿ ਬੱਚੋਂ ਸੇ ਉਰਦੂ ਬੋਲੋ। ਔਰ ਉਰਦੂ ਦੀ ਵੀ ਕਬਰ ਕੱਢ ਛੜੀ ਇਹਨਾਂ ਨੇ। ਨਾਸਰ ਢਿੱਲੋਂ ਸਾਹਿਬ ਸਾਡੇ ਮੀਡੀਆ ਵਾਲਿਆਂ ਨੇ ਆ ਟੀਵੀ ਦੇ ਉੱਤੇ ਜਦੋਂ ਵਹਿੰਦੇ ਹੋ, ਉਹ ਉਰਦੂ ਨਾ ਕਿਸੇ ਨੂੰ ਬੋਲਣੀ ਆਉਂਦੀ ਏ, ਉਹਦਾ ਮੁਹਾਵਰਾ ਵਿਗਾੜ ਦਿੱਤਾ ਇਹਨਾਂ, ਹਾਂਜੀ ਉਹਦਾ ਸਭ ਕੁਝ ਹੀ ਵਿਗਾੜ ਛੜਿਆ। ਔਰ ਮੈਨੂੰ ਜਦੋਂ ਮੈਂ ਬੀਏ ਐਡਵਾਂਸ ਉਰਦੂ ਨਾਲ ਕੀਤਾ ਸੀ,
ਮੈਨੂੰ ਪਤਾ ਕਿ ਉਦੋਂ ਐਡੀ ਮੁਸ਼ਕਲ, ਸਭ ਤੋਂ ਅੰਗਰੇਜ਼ੀ ਨਾਲ ਮੁਸ਼ਕਲ ਬਹੁਤੀ ਉਰਦੂ ਸੀ, ਯਾਨੀ ਇਹਦੇ ਨੰਬਰ ਇੰਨੇ ਘੱਟ ਮਿਲਦੇ ਸਨ। ਲੇਕਿਨ ਹੁਣ ਤੇ ਜਨਾਬ ਜਦੋਂ ਵੇਖਦੇ ਆ ਕਿ ਕਿਸੇ ਨੂੰ ਪਰਵਾਹ ਹੀ ਨਹੀਂ, ਹਾਂਜੀ, ਉਹ ਲਫ਼ਜ਼ ਹੀ ਗਲਤ ਬੋਲੀ ਜਾਂਦੇ ਨੇ, ਮੁਹਾਵਰੇ ਵੀ ਗਲਤ ਬੋਲੀ ਜਾਂਦੇ ਨੇ, ਤੇ ਜਦੋਂ ਉਹ ਗੱਲ ਨੂੰ ਪੂਰਾ ਬਿਆਨ ਨਹੀਂ ਨਾ ਕਰ ਸਕਦੇ, ਆਂਦੇ ਨੇ ਫਿਰ ਪੰਜਾਬੀ ਚਾਹ ਆਂਦੇ ਨੇ, ਹਾਂਜੀ, ਕਿ ਮਤਲਬ ਗੰਜੀ ਛੁੱਟੀ ਨਹਾਉਣੋ ਤੇ ਸਬੂਨ ਸੱਜੀ ਲਾਉਣੋ, ਯਾਨੀ ਆਪਣੀ ਗੱਲ ਨੂੰ ਸੱਚਾਈ ਦੀ ਮੋਹਰ ਲਾਉਣ ਵਾਸਤੇ ਉਹ ਪੰਜਾਬੀ ਦਾ ਅਖਾਣ ਬੋਲਦੇ ਨੇ। ਅਖਾਣ ਉਹਨਾਂ ਦੇ ਅੰਦਰ ਮੌਜੂਦ ਹੈ। ਜਾ 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 ਤੋ ਇਹ ਗੱਲ ਹੈ ਕਿ ਉਹਦੇ ਪੱਲੇ ਕੱਖ ਨਹੀਂ, ਤੇ ਜਿਹੜੀ ਸ਼ਾਇਦ ਇਹ ਪੱਲੇ ਕੱਖ ਨਾ ਹੋਵੇ ਉਹਨੇ ਰਹਿਣਾ ਨਹੀਂ ਹੁੰਦਾ। ਧੱਕੇ ਨਾਲ ਕਿਸੇ ਦੇ ਮੁਲਕ ਤੇ ਕਬਜ਼ਾ ਕਰ ਲਓ, ਕਿੰਨਾ ਕੁ ਇਹ ਸਾਡੇ ਤੇ ਧੱਕੇ ਨਾਲ ਕਬਜ਼ਾ ਕੀਤਾ ਹੈ, ਅਖੀਰ ਇਹ ਕਬਜ਼ਾ ਟੁੱਟਣਾ ਹੈ, ਔਰ ਉਹ ਟੁੱਟਣ ਦੇ ਲਾਗੇ ਆਇਆ ਹੈ। ਹੁਣ ਅਸੀਂ ਬੜੇ ਪੁਰ ਉਮੀਦ ਹਾਂ। ਬਾਕੀ ਢਿੱਲੋਂ ਸਾਹਿਬ, ਮੈਂ ਆ ਜਦੋਂ ਦਾ ਸੋਸ਼ਲ ਮੀਡੀਆ ਦਾ ਬਾਬਾ ਬਾਜਵਾ ਚੈਨਲ ਬਣਾਇਆ, ਮੈਂ ਮਹਿਸੂਸ ਕੀਤਾ ਹੈ ਕਿ ਲੋਕਾਂ ਨੂੰ ਹਾਲੀ ਵੀ ਆਪਣੀ ਨਸਲ ਨਾਲ, ਆਪਣੀ ਹੋਂਦ ਨਾਲ, ਮਸਲ ਮੈਂ ਪੂਰਨ ਤੇ ਵੀ ਚਾੜ ਰਹੀ, ਜਿੱਦਣ ਮੈਂ ਜੱਟਾਂ ਦੇ ਚਾੜਨਾ ਨਾ, ਮਸਲ ਅੱਜ ਮੇਰੀ ਢਿੱਲੋਂ ਕਬੀਲੇ ਤੇ ਚੱਲੀ ਹੈ, ਉਦਣ ਉਹ ਜਿਹੜੇ ਦੇਖਣ ਵਾਲਿਆਂ ਦੀ ਗਿਣਤੀ 4-5 ਗੁਣਾ ਹੁੰਦੀ ਹੈ। ਤੋ ਇਹਦਾ ਮਤਲਬ ਇਹਨਾਂ ਦੇ ਅੰਦਰ ਨਾ ਉਹ ਸੁੱਤਾ ਹੈ, ਜਿਹੜਾ ਸੁੱਤਾ ਹੈ ਲੱਸੀ ਪੀ ਕੇ, ਉਹਨੂੰ ਹਿਲਾ ਹਲੂ ਕੇ ਨਾ ਤੇ ਅਸੀਂ ਜਗਾਨ ਡੱਠੇ ਹਾਂ, ਔਰ ਉਹ ਜਾਗਣ ਦੇ ਲਾਗੇ ਆਇਆ ਪਿਆ ਲੱਗਾ। ਅਸੀਂ ਮਤਲਬ ਇਹ ਮਾਯੂਸ ਨਹੀਂ ਹਾਂ। ਹੁਣ ਸੋਸ਼ਲ ਮੀਡੀਆ ਨੇ ਤੁਹਾਂ ਸਾਰਿਆਂ ਸੱਜਣਾ ਨੇ ਰਲ ਕੇ, ਅਸੀਂ ਵੀ ਜਿੰਨੇ ਜੋਗੇ ਆ ਵਾ, ਮਾੜਾ ਮਾੜਾ ਇੱਟ ਵੱਟਾ ਸੁੱਟੀ ਜਾਂਦੇ ਆ, ਤੇ ਇਹ ਕੰਮ ਜਿਹੜਾ ਇਹ ਯਕੀਨੀ ਤੌਰ ਤੇ ਅੱਗੇ ਆਏਗਾ, ਔਰ ਪੰਜਾਬੀ ਜ਼ਬਾਨ ਦੀ ਮਾਨਤਾ ਹੋਏਗੀ ਸਰਕਾਰੀ ਦਰਬਾਰੇ ਵੀ। ਔਰ ਇਹ ਵਕਤ ਹੁਣ ਦੂਰ ਨਹੀਂ ਕਿ ਸਾਡੇ ਜਿਹੜੇ ਮੁਖਾਲਫੀਨ ਨੇ ਬਹੁਤ ਡਿਮ ਹੋ ਜਾਣਗੇ ਇਸ ਜ਼ਬਾਨ ਦੇ ਜ਼ਰੀਏ। ਬਿਲਕੁਲ ਭਾਈ ਸਾਹਿਬ, ਇੱਕ ਤੇ ਜਿੰਨੇ ਵੀ ਦੋਸਤ ਸਾਨੂੰ ਇਸ ਵੇਲੇ ਦੇਖ ਰਹੇ ਨੇ, ਉਹ ਇੱਕ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ, ਤੇ ਬਾਜਵਾ ਸਾਹਿਬ ਦਾ ਚੈਨਲ ਹੈ ਬਾਬਾ ਬਾਜਵਾ YouTube ਤੇ, ਉਹਨੂੰ ਵੀ ਜ਼ਰੂਰ ਫੋਲੋ ਕਰਿਓ। ਬਾਬਾ ਜੀ ਬਹੁਤ ਵਧੀਆ ਵਧੀਆ ਵੀਡੀਓ ਉੱਤੇ ਅਪਲੋਡ ਕਰਦੇ ਨੇ। ਨਹੀਂ ਸਾਹਿਬ, ਮੇਰੇ ਮੋਬਾਈਲ 'ਚ ਕੋਈ ਪ੍ਰੋਬਲਮ ਆ ਗਈ, ਤੁਸੀਂ ਗੱਲ ਅੱਗੇ ਕਰੋ, ਮੈਂ ਕਰਾਂਗਾ। अस्सलाम वालेकुम बाजवा साहब जी। बिस्मिल्लाह जी, बिस्मिल्लाह सर, की हाल है? ठीक हो? खैर है? और जनाब सज्जाद नईम गल कर, सज्जाद नईम जी, बिस्मिल्लाह जी। जी खैर हो गए सज्जाद नईम साहब, जिंदे रहो सर, जिंदे रहो। बस मौजा लगियां ने जी, अब बैठे हैं बस, हुक्का पीवी जाने ते अपना टीवी वेख छड़ीदा ते अखबारां खबूरां ते एक रोज की वीडियो चाड़ छड़ी दी है। हाँ जी, बस गल नहीं माशाअल्लाह, ਤੁਹਾਡੀ ਆਪਣੀ ਜਿਹੜੀ ਰਿਸਰਚ ਹੈ ਉਹ ਮੈਂ ਕਿ ਪ੍ਰੋਗਰਾਮ ਸ਼ੁਰੂ ਜਿਸ ਵੇਲੇ ਹੋ ਰਿਹਾ ਸੀ, ਉਸ ਵੇਲੇ ਮੈਂ ਦੋਸਤਾਂ ਨੂੰ ਦੱਸ ਰਿਹਾ ਸੀ ਕਿ ਬਾਜਵਾ ਸਾਹਿਬ ਦੀ ਜਿਹੜੀ ਰਿਸਰਚ ਹੈ ਉਹ ਜਜ਼ਬਾਤੀ ਨਹੀਂ ਹੁੰਦੀ, ਬਲਕਿ ਹਕਾਇਕ ਤੇ ਮਬਨੀ ਹੁੰਦੀ ਹੈ। ਔਰ ਨਹੀਂ ਬਿਲਕੁਲ ਠੀਕ ਹੈ ਵੀ ਗੱਲ ਸਹੀ ਹੈ। ਢਿੱਲੋਂ ਸਾਹਿਬ, ਆਵਾਜ਼ ਦੇ ਵਿੱਚ ਕੁਝ ਗੜਬੜ ਜਿਹੀ ਹੋ ਰਹੀ ਹੈ। हाँ जी, आवाज से डिस्टॉर्शन आ रही है, मैं फिक्स करने की कोशिश कर रहा। ਹਾਂਜੀ, ਇਹ ਢਿੱਲੋਂ ਸ਼ੁਰੂ ਹੀ ਢਿੱਲੇ ਤੋਂ ਹੁੰਦਾ ਤੇ ਇਹਨਾਂ ਦਾ ਅੱਜ ਤੋਂ ਕੰਮ ਢਿੱਲਾ ਹੀ ਹੈ। ਨਹੀਂ ਹੁਣ ਠੀਕ ਹੋ ਗਈ ਹੈ ਜੀ ਆਵਾਜ਼। ਇਹ ਮੇਰਾ ਮਾਰਨਾ ਹੀ ਜੱਟ ਮੇਰਿਆਂ ਨਾਲ ਠੀਕ ਹੁੰਦੇ ਨੇ। ਤੁਸੀਂ ਕਰੋ ਗੱਲ। ਅੱਛਾ ਬਾਜਵਾ ਸਾਹਿਬ, ਇਹਦੀ ਫਿਕਸ ਕਰਨ ਦੀ ਕੋਸ਼ਿਸ਼ ਕਰ ਰਹਾ ਪੰਜਾਬੀ ਜੀ ਪੰਜਾਬੀ ਜ਼ੁਬਾਨ ਦਾ ਜਿਸ ਵੇਲੇ ਅਸੀਂ ਕਹਿੰਦੇ ਆ ਕਿ ਕਿਵੇਂ ਚੱਲੀ, ਕਿੱਥੋਂ ਨਿਕਲੀ, ਔਰ ਇਹਦਾ ਕਿਵੇਂ ਆਗਾਜ਼ ਹੋਇਆ, ਤੁਹਾਡੀ ਆਵਾਜ਼ ਬੰਦ ਹੋ ਗਈ ਆ ਹੁਣੀ। ਹਾਂਜੀ, ਆ ਰਹੀ ਆਵਾਜ਼? ਹੁਣ ਆਈ ਜੇ ਵਿੱਚੋਂ ਨਾ, ਕਿੰਨਾ ਖੱਪਾ ਪੈ ਗਿਆ, ਸਮਝ ਨਹੀਂ ਆਈ ਕੀ ਆਖਿਆ ਜੇ। ਪੰਜਾਬੀ ਕਿੱਥੋਂ ਚੱਲੀ ਤੇ ਕਿਵੇਂ ਚੱਲੀ, ਇਹਦਾ ਮੁੱਢ ਜਿਹੜਾ ਹੈ ਬਸ ਇਹਦੇ ਮੁੱਢ ਦੇ ਬਾਰੇ ਚ ਦੱਸੋ, ਕਿੱਥੋਂ ਸ਼ੁਰੂ ਹੋਈ, ਕਿੰਨੀ ਪੁਰਾਣੀ ਇਹਦੀ ਤਾਰੀਖ। ਸਜਾਦ ਨਈਮ ਸਾਹਿਬ, ਗੱਲ ਇਹ ਹੈ ਕਿ ਜਦੋਂ ਇੱਥੇ ਧਰਤੀ ਤੇ ਪਹਿਲਾ ਪੰਜਾਬੀ ਜੰਮ ਪਿਆ ਸੀ, ਨਾਲ ਹੀ ਉਹਨੇ ਜਿਹੜੀ ਜ਼ਬਾਨ ਬੋਲਦਾ ਸੀ ਉਹ ਪੰਜਾਬੀ ਸੀ। ਅੱਛਾ, ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਉਹਦਾ ਨਾਂ ਕੋਈ ਹੋਰ ਸੀ ਜਾਂ ਉਹਦਾ ਕੋਈ ਲਿਖਣ ਢੰਗ ਹੋਰ ਸੀ।
ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਇਸ ਧਰਤੀ ਦੇ ਜਿਹਦਾ ਨਾਂ ਸਪਤ ਸਿੰਧੂ ਸੀ, 7 ਦਰਿਆਵਾਂ ਦੀ ਸਰਜ਼ਮੀਨ, ਇਹਦੇ ਵਿੱਚ ਸਿੰਧੀ ਔਰ ਪੰਜਾਬੀ ਵੀ ਬਹੁਤ ਲਾਗੇ ਲਾਗੇ ਨੇ, ਤਕਰੀਬਨ 80% ਤੋਂ ਵੱਧ ਲਫ਼ਜ਼ ਆਪਸ ਮਿਲਦੇ ਨੇ। ਤੇ ਇਹ ਸਾਰੀ ਧਰਤੀ ਦੀ ਇੱਕੋ ਹੀ ਜ਼ਬਾਨ ਸੀ, ਥੋੜੇ ਥੋੜੇ ਫਰਕ ਨਾਲ, ਜਿਸ ਤਰ੍ਹਾਂ ਕੋਈ ਥੋੜਾ ਬਹੁਤਾ ਬਾਹਰੀ ਕੋਈ ਬੋਲੀ ਬਦਲ ਜਾਂਦੀ ਹੈ। ਤੇ ਇਹ ਜਿਹੜੀ ਇਹਨਾਂ ਦੀ, ਮੇਰਾ ਤੇ ਖਿਆਲ ਹੈ ਕਿ ਜਦੋਂ ਇਨਸਾਨ ਇੱਥੇ ਪੈਰ ਰੱਖਿਆ ਇਸ ਸਾਡੀ ਧਰਤੀ ਦੇ ਵਿੱਚ, ਜ਼ਾਹਰ ਜਿਹੜੀ ਉਹ ਬੋਲੀ ਬੋਲਦਾ ਸੀ, ਕਿਉਂਕਿ ਬੋਲੀ ਸਾਡਾ ਮਾਹੌਲ, ਸਾਡਾ ਜਗਰਾਫੀਆ ਬਣਾਉਂਦਾ ਹੈ। ਤੁਸੀਂ ਵੇਖਿਆ ਕਿ ਜਿਹੜੀ ਜਗ੍ਹਾ ਦੇ ਉੱਤੇ ਜਾਗੀਰਦਾਰੀ ਨਿਜ਼ਾਮ ਨਹੀਂ, ਉਸ ਜਗ੍ਹਾ ਦੇ ਉੱਤੇ ਬੋਲਣ ਦਾ ਬੜਾ ਤਰੀਕਾ, ਉਹਦੇ ਵਿੱਚ ਤ੍ਰਿਖ ਬਹੁਤ ਜ਼ਿਆਦਾ ਬੋਲੀ ਦੇ ਵਿੱਚ। ਜਿਵੇਂ ਸ਼ਕਰਗੜ੍ਹ, ਕਿਸੇ ਨੂੰ ਪੁੱਛੀਏ ਨਾ ਵੀ ਉਧਰ ਰਾਹ ਫਲਾਣੇ ਪਿੰਡ ਜਾਣਾ, ਤੁਹਾਨੂੰ ਨੇ ਰਾੜੇ ਰਾੜੇ ਤੁਰਿਆ ਜਾਂ ਡੇਲੇ ਤੜੋਈ ਦੇ ਨਹੀਂ। ਤੇ ਜੇ ਮੁਲਤਾਨ ਜਾਂ ਜਿੱਥੇ ਜਾਗੀਰਦਾਰੀ ਝੰਗ ਵਿੱਚ ਵਸੇਬ ਹੈ, ਉੱਥੇ ਜਾਗੀਰਦਾਰਾਂ ਦੇ ਅੱਗੇ ਬੋਲਣ ਲੱਗਿਆ 5 ਵਾਰੀ ਜ਼ਬਾਨ ਸਿੱਖਣੀ ਪੈਂਦੀ ਹੈ। ਉੱਥੇ ਉਹਨਾਂ ਦਾ ਲਹਿਜਾ ਸਲੋ ਇਸ ਵਾਸਤੇ ਹੈ। ਤੋ ਇਹ ਮੈਂ ਸਮਝਦਾ ਜ਼ਬਾਨ ਨੂੰ ਵੀ ਜ਼ਮੀਨ ਜਿਹੜੀ ਹੈ ਜਿਓਗ੍ਰਾਫੀ ਉਹਦੀ ਉਸਾਰੀ ਕਰਦੀ ਹੈ। ਬਾਕੀ ਜਿਹੜਾ ਤੁਹਾਡਾ ਸਵਾਲ ਹੈ ਸਰ, ਅਸਾਂ ਇਹ ਗੱਲ ਸੁਣੀ ਹੈ ਕਿ ਪੰਜਾਬੀ ਦਾ ਸ਼ਾਇਰ ਸੀ ਹਜ਼ਰਤ ਰਤਨ ਹਿੰਦੀ, ਜਿਨ੍ਹਾਂ ਦਾ ਮਜ਼ਾਰ ਬਠਿੰਡੇ 'ਚ, ਲੇਕਿਨ ਉਹਨਾਂ ਦਾ ਕਲਾਮ ਜਿਹੜਾ ਉਹ ਉਪਲਬਧ ਹੈ, ਕਿਤੇ ਲੱਭਦਾ ਨਹੀਂ। ਮੈਨੂੰ ਕਈਆਂ ਬੰਦਿਆਂ ਕਿਹਾ ਕਿ ਜਿਹੜਾ ਪੂਰਨ ਸੀ, ਪੂਰਨ ਭਗਤ, ਉਹ ਵੀ ਪੰਜਾਬੀ ਦਾ ਸ਼ਾਇਰ ਸੀ, ਲੇਕਿਨ ਜਦੋਂ ਕਲਾਮ ਲੱਭੇ ਨਾ, ਕੋਈ ਹਵਾਲਾ ਬੰਦਾ ਦੇ ਨਾ ਸਕੇ, ਤੇ ਫਿਰ ਉਹ ਗੱਲ ਤੇ ਸੁਣੀ ਸੁਣਾਈ ਹੁੰਦੀ ਹੈ। ਤੇ ਜਿੱਥੋਂ ਤੱਕ ਸਬੂਤ ਦੀ ਗੱਲ ਹੈ, ਅਗਰ ਬਾਬਾ ਗੁਰੂ ਨਾਨਕ ਮਹਾਰਾਜ ਹਾਂਜੀ ਨਾ ਜਾਂਦੇ ਉੱਥੇ ਪਾਕਪਤਨ ਤੇ ਹਜ਼ਰਤ ਇਬਰਾਹੀਮ ਫਰੀਦ ਸਾਨੀ ਕੋਲੋਂ ਹਜ਼ਰਤ ਬਾਬਾ ਫਰੀਦ ਚੱਕਰਗੰਜ ਦਾ ਕਲਾਮ ਇਕੱਠਾ ਨਾ ਕਰਦੇ, ਤੇ ਸਾਡੇ ਵਾਸਤੇ ਉਹ ਵੀ ਇੰਝ ਹੀ ਗਵਾਚ ਗੂਚ ਜਾਣਾ ਸੀ। ਹਾਂਜੀ, ਜਾਂ ਦਰਸ਼ਨ ਸਿੰਘ ਅਵਾਰਾ ਸ਼ਾਹ ਹੁਸੈਨ ਦੀਆਂ ਕਾਫੀਆਂ ਨਾ ਲੱਭਦੇ ਸਿੰਧ ਚੋਂ, ਤੇ ਉਹ ਵੀ ਗਵਾਚ ਗੂਚ ਜਾਣੀਆਂ ਸਨ, ਕਿਉਂਕਿ ਅਸੀਂ ਜਿਉਂਦਿਆਂ ਨੂੰ ਵੱਟੇ ਮਾਰਨੇ ਆ ਤੇ ਮੋਹਿਆਂ ਦੀਆਂ ਕਬਰਾਂ ਦੇ ਭੰਗੜੇ ਪਾਉਂਦੇ ਆ। ਇਹ ਸਾਡਾ ਮਤਲਬ ਇਹ ਤਰੀਕਾ ਹੈ। ਤੋ ਸਾਡੇ ਸਾਂਭ ਸੰਭਾਲ ਅਸੀਂ ਕੀਤੀ ਨਹੀਂ, ਔਰ ਜਦੋਂ ਨਾ ਕਰਾਂਗੇ ਤੇ ਉਹਦੇ ਦੋਸ਼ੀ ਤੇ ਅਸੀਂ ਆਪ ਹੀ ਆ ਨਾ ਜੀ। ਤੇ ਸਾਡੇ, ਅਸੀਂ ਨਾ ਹੋਵਾਂਗੇ, ਸਾਡੇ ਪਿਛਲੇ ਹੋਣਗੇ, ਸਾਡੇ ਵੱਡੇ ਹੋਣਗੇ। ਦੂਜਾ ਇਹ ਕਿ ਉਹਨਾਂ ਨੂੰ ਵੀ ਖਾਸ ਹੱਦ ਤੱਕ ਅਸੀਂ ਬੜੀ ਜ਼ਿੰਮਾ ਇਸ ਵਾਸਤੇ ਵੀ ਕਰ ਸਕਦੇ ਹਾਂ ਕਿ ਇੱਥੇ ਨਾ ਇਹ ਜਿਹੜੀ ਸੀ ਨਾ, ਜਿਵੇਂ ਉਹ ਕਿਸੇ ਉਹ ਆਂਦੇ ਨੇ ਵੀ ਕਿਸੇ ਮਾੜੇ ਬੰਦੇ ਦੀ ਵਹੁਟੀ ਵਾਹਵਾ ਸੋਹਣੀ ਹੋਏ ਨਾ, ਤੇ ਐਵੇਂ ਲੋਕੀ ਕੰਧਾਂ ਟੱਪ ਟੱਪ ਕੰਧਾਂ ਢਾਹ ਛੱਡਦੇ ਨੇ। ਉਹ ਮੁੰਡਾ ਵੀ ਆਇਆ ਨਾ, ਤੇ ਮੈਂ ਉਹਦੇ ਹਿਸਾਬ ਦੀ ਗੱਲ ਕਰੀਏ। ਅੱਛਾ, ਇਹੋ ਹੀ ਗੱਲ ਹੋਈ ਆ ਵੀ ਇਹ ਮੁਲਕ ਸੀ ਬੜਾ ਖਾਂਦਾ ਪੀਂਦਾ, ਮੁਲਕ ਸੀ ਬੜਾ ਖਾਂਦਾ ਪੀਂਦਾ, ਸੋਨੇ ਦੀ ਚਿੜੀ ਸੀ, ਕੋਈ ਕੰਜਰ ਇੱਧਰੋਂ ਪਰ ਕੱਪਣ ਆ ਜਾਂਦਾ ਸੀ। ਸਾਡਾ ਬੜਾ ਹੌਸਲਾ ਸਾਡੇ ਲੋਕਾਂ ਦਾ ਕਿ ਸਦੀਆਂ ਤੀਕ ਉਹਨਾਂ ਨਾਲ ਲੜਾਈ ਲੜਦੇ ਰਹੇ ਨੇ। ਮਸਲਨ ਬਾਬਰ ਨੇ ਲਿਖਿਆ ਤੁਸਕੇ ਬਾਬਰੀ 'ਚ ਕਿ ਪਸਰੂਰ ਤੇ ਸਿਆਲਕੋਟ ਆ ਮੇਰੇ ਇਲਾਕੇ, ਪਸਰੂਰ ਤੇ ਸਿਆਲਕੋਟ ਦੇ ਵਿਚਕਾਰ ਇੱਥੋਂ ਦੇ ਜੱਟਾਂ ਨੇ ਮੇਰੇ ਡੰਗਰ ਵੀ ਖੋਹ ਲਏ ਤੇ ਸਾਡਾ ਸਮਾਨ ਕਿੰਨਾ ਹੀ ਖੋਹ ਕੇ ਲੈ ਗਏ। ਤੋ ਮਤਲਬ ਇਹ ਹੈ ਕਿ ਇਹ ਲੜਦੇ ਤੇ ਰਹੇ ਨੇ, ਲੇਕਿਨ ਜਿਹੜੇ ਬੰਦੇ ਨੂੰ ਹਰ 6 ਮਹੀਨੇ ਜਾਂ 2 ਮਹੀਨੇ ਲੜਨਾ ਪਵੇ ਔਰ ਉਹ ਲੁਕਿਆ ਵੀ ਜਾਵੇ, ਤੇ ਮਤਲਬ ਉਹ ਫਿਰ ਬੰਦਾ ਥੱਕ ਵੀ ਜਾਂਦਾ ਹੈ। ਤੇ ਇਹ ਸਰਵਾਈਵਲ ਆਫ ਦੀ ਫਿਟ ਹੈ, ਇਸ ਵਾਸਤੇ ਹਿੰਮਤ ਤੇ ਬੜੀ ਪੰਜਾਬੀ ਕਰਦੇ ਰਹੇ ਨੇ। ਡੰਡੀ ਪੱਟੀ ਵੀ ਬੜੇ ਤਗੜੇ ਸਨ, ਤੇ ਲੇਕਿਨ ਇਹ ਵੇ ਕਿ ਉਹਦੇ ਵਿੱਚ ਜਦੋਂ ਇੰਜ ਦੀ ਸੂਰਤ ਹਾਲ ਹੋਏ ਨਾ ਐਮਰਜੈਂਸੀ ਦੀ, ਤੇ ਤੁਹਾਨੂੰ ਪਤਾ ਹੈ ਇਲਮ ਅਦਬ ਉਦਾਂ ਹੀ ਮੁਲਕਾਂ 'ਚ ਪੱਥਰਦਾ ਜਿੱਥੇ ਪੁਰਅਮਨ ਹਾਲਾਤ ਹੁੰਦੇ ਨੇ, ਔਰ ਉਹਦੀ ਸਾਂਭ ਸੰਭਾਲ ਵੀ ਉਹਨਾਂ ਮੁਲਕਾਂ 'ਚ ਹੁੰਦੀ ਹੈ ਜਿੱਥੇ ਪੁਰਅਮਨ ਹਾਲਾਤ ਹੁੰਦੇ ਨੇ। ਇੱਥੇ ਪੁਰਅਮਨ ਹਾਲਾਤ ਰਹੇ ਹੀ ਨਹੀਂ। ਸਾਡੇ 4 ਚੁਫੇਰੇ ਲੁਟੇਰੇ ਸਨ, ਉਹ ਜਨਾਬ ਜਦੋਂ ਸਿਆਲ ਉੱਥੇ ਬਰਫ਼ ਪੈਂਦੀ ਸੀ ਉਹ ਇੱਥੇ ਆ ਜਾਂਦੇ ਹਨ, ਨਾਲੇ ਸਾਨੂੰ ਲੁੱਟਦੇ ਹਨ, ਨਾਲੇ ਥੋੜੀ ਠੰਡ ਵਾਲਾ ਇਲਾਕਾ ਫਿਰ ਫੁਰ ਕੇ ਤੇ ਫਿਰ ਚਲੇ ਜਾਂਦੇ ਸਨ। ਤੋ ਮੰਨਿਆ ਇਹ ਜਾਂਦਾ ਕਿ ਬਾਬਾ ਫਰੀਦ ਦਾ ਕਲਾਮ ਜਿਹੜਾ ਇਹਨਾਂ ਨੂੰ ਪਹਿਲਾ ਸ਼ਾਇਰ ਜਿਹੜੇ ਮਤਲਬ ਇਹ ਸਾਨੂੰ ਜਿਹੜੇ ਲੱਭਦੇ ਨੇ, ਹਾਂਜੀ, ਉਹ ਵੀ ਮੈਂ ਦੱਸਿਆ ਨਾ ਵੀ ਭਲਾ ਹੋਵੇ ਬਾਬਾ ਗੁਰੂ ਨਾਨਕ ਜੀ ਦਾ, ਨਹੀਂ ਤੇ ਲੱਭਣੇ ਲੁੱਭਣੇ ਉਹ ਵੀ ਕੋਈ ਨਹੀਂ ਸਨ। ਤੋ ਜੀ ਇਹ ਹਾਲ ਹੈ ਸਾਡਾ। ਤੋ ਜੀ ਸਰ। ਅੱਛਾ, ਜਦੋਂ ਇਹ ਜ਼ੁਬਾਨ ਦਾ ਤੁਸੀਂ ਇਹਦੀ ਟੁਰ ਦੇਖਦੇ ਹੋ ਕਿ ਬਾਬਾ ਫਰੀਦ ਤੋਂ ਬਾਅਦ, ਤੇ ਕਿਹੜਾ ਉਹ ਜ਼ਮਾਨਾ ਹੈ ਜਿਹਦੇ 'ਚ ਤੁਸੀਂ ਕਹਿੰਦੇ ਹੋ ਕਿ ਇਹ ਸਭ ਤੋਂ ਵੱਡਾ ਅਹਿਦ ਹੈ ਪੰਜਾਬੀ ਦਾ ਸ਼ਾਇਰੀ ਦੇ ਹਵਾਲੇ ਦੇ ਨਾਲ?
ਕਿਸ ਦੌਰ ਨੂੰ ਤੁਸੀਂ ਸਮਝਦੇ ਹੋ? ਕਲਾਸਿਕ ਦਾ ਦੌਰ ਹੈ ਜਿਹੜਾ। ਬਾਬਾ ਜੀ ਮੈਂ ਬਾਬਾ ਜੀ ਢਿੱਲੋਂ ਢਿੱਲੇ ਨਹੀਂ ਹੁੰਦੇ, ਫਾਲਟ ਮੈਂ ਲੱਭ ਲਿਆ। ਤੁਸੀਂ ਜਿਹੜੀਆਂ ਟੂਟੀਆਂ ਲਾਈਆਂ ਨਾ ਡਿਜੀਟਲ, ਇਹਨਾਂ ਦੀ ਆਵਾਜ਼ ਇਹਨਾਂ ਦੀ ਖਰਾਬ ਹੈ। ਮੈਂ ਜਿਹੜੀਆਂ ਲਾਈਆਂ ਨੇ, ਹਾਂਜੀ ਅੱਛਾ, ਇਹਨੂੰ ਫਿਰ ਲਾ ਹੀ ਛੱਡਾਂ। ਇਹਨੂੰ ਲਾ ਛੱਡੋ, ਇਹਨੂੰ ਮੋਬਾਈਲ ਦੀ ਸਿੱਧੀ ਆਵਾਜ਼ ਹੀ ਆਵੇ। ਲਓ ਫਿਰ, ਖਲੋ ਜਾਓ। ਪੈਨ ਲਾ ਦਿਓ ਜੀ। ਇਹ ਵੀ ਹੋ ਸਕਦਾ ਜੀ। ਲੋ ਬਾਬਾ ਜੀ ਵੈਸੇ ਗਵਾਚ ਗਏ, ਜਦੋਂ ਸਾਰਾ ਕੁਝ ਹੀ ਬੰਦ ਕਰਤਾ। ਹਾਂਜੀ, ਸਤਿ ਸ੍ਰੀ ਅਕਾਲ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਨੂੰ ਟੂਟੀਆਂ ਲਾਉਣ ਦਾ ਕਹਿੰਦੇ, ਬਾਬਾ ਜੀ ਸਾਰਾ ਕੁਝ ਲਾਤਾ ਲੱਗਦਾ। ਹਾਂਜੀ ਭਾਜੀ। ਹਾਂਜੀ, ਬੜੀ ਖੁਸ਼ੀ ਹੋਈ ਜੀ ਤੁਹਾਡੇ ਵੇਲੇ ਆ ਕੇ ਪੰਜਾਬੀ ਬਾਰੇ। ਤੇ ਜਿਵੇਂ ਅਸੀਂ ਹਿਸਟਰੀ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਜੀ ਪੰਜਾਬੀ ਦੇ, ਤਾਂ ਮੈਂ 3 ਨੁਕਾਤ ਤੇ ਗੱਲ ਕਰਨਾ ਚਾਹਾਂਗਾ। ਸਭ ਤੋਂ ਪਹਿਲਾਂ ਤਾਂ ਪੰਜਾਬੀ ਦੀ ਹਿਸਟਰੀ ਕੀ ਹੈ, ਦੂਜੀ ਫਿਰ ਉਹਦਾ ਕੰਪੈਰੀਜ਼ਨ ਹੈ, ਜਿਵੇਂ ਤਮਿਲ ਹੈ, ਬੰਗਾਲੀ ਲੈਂਗੁਏਜ ਹੈ, ਹਿੰਦੀ ਹੈ, ਉਹਨਾਂ ਨਾਲ ਕਰਨਾ ਚਾਹਾਂਗਾ ਜੀ। ਥੋੜਾ ਜਿਹਾ ਆਪਣਾ ਤਾਰਫ ਅਗਰ ਕਰਵਾ ਦਿਓ, ਦੋਸਤਾਂ ਨੂੰ ਪਤਾ ਚੱਲ ਜਾਵੇ। ਆਪਣਾ ਥੋੜਾ ਜਿਹਾ ਤਾਰਫ ਕਰਵਾ ਦਿਓ ਦੋਸਤਾਂ ਨੂੰ। ਮੇਰਾ ਨਾਮ ਜੀ ਸ਼ਿਵਿੰਦਰ ਸਿੰਘ ਹੈ। ਮੈਂ ਰਾਜਸਥਾਨ ਵਿੱਚ ਰਹਿੰਦਾ ਜੀ। ਪੰਜਾਬ ਤੋਂ ਅਸੀਂ ਇੱਧਰ ਰਹਿੰਦੇ ਹਾਂ। ਤੇ ਪੰਜਾਬੀ ਦਾ ਮੈਨੂੰ ਬੜਾ ਸ਼ੌਂਕ ਹੈ, ਤੇ ਮੈਂ ਰਾਜਸਥਾਨੀ ਵੀ ਪੜ੍ਹੀ ਹੈ, ਤੇ ਬਾਂਗਲਾ ਲੈਂਗੁਏਜ ਹੈ, ਤਮਿਲ ਹੈ, ਲਿਖਣੀਆਂ ਪੜ੍ਹਨੀਆਂ ਸਿੱਖੀਆਂ, ਇਹ ਗੁਰਮੁਖੀ, ਸ਼ਾਹਮੁਖੀ, ਗੁਜਰਾਤੀ। ਤੇ ਫਿਰ ਦੂਜਿਆਂ ਦਾ ਘਰ ਦੇਖਿਆ ਤਾਂ ਉਦੋਂ ਆਪਣਾ ਘਰ ਦੇਖਿਆ ਵੀ ਇੱਥੇ ਕਿੰਨੀ ਗਰੀਬੀ ਹੈ। ਵਾਹ ਗਰੀਬੀ ਮਤਲਬ, ਹਾਂਜੀ, ਵੀ ਸਾਨੂੰ ਕਿੰਨੇ ਹੱਕ ਹਕੂਕ ਨਹੀਂ ਮਿਲੇ। ਸਭ ਤੋਂ ਪਹਿਲਾਂ ਇਹ ਹੈ ਜੀ, ਪੰਜਾਬੀ ਹੈ ਨਾ, ਉਹ ਹਿੰਦੂਆਂ ਦੀ, ਸਿੱਖਾਂ ਦੀ ਤੇ ਮੁਸਲਮਾਨਾਂ ਦੀ, ਸਾਰਿਆਂ ਦੀ ਜ਼ਬਾਨ ਹੈ। ਉਹ ਕਿਸ ਤਰ੍ਹਾਂ ਵੀ, ਜਿਵੇਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸੰਸਕ੍ਰਿਤ ਸੀ, ਜਿੱਥੇ ਰਿਗਵੇਦ, ਪੁਰਾਣ, ਇਹ ਸਭ ਲਿਖੇ ਗਏ। ਤੇ ਅਸੀਂ ਜਦੋਂ ਆਪਣੀ ਰੋਜ਼ਾਨਾ ਦੀ ਪੰਜਾਬੀ ਦੇਖਦੇ ਹਾਂ ਨਾ, ਤਾਂ ਉਹਦੇ ਵਿੱਚ ਬਿਲਕੁਲ ਸਾਨੂੰ ਉਸੇ ਤਰ੍ਹਾਂ ਦੇ ਲਫ਼ਜ਼ ਮਿਲਦੇ ਆ, ਜਿਹੜੇ ਕਿ ਸਾਨੂੰ ਕਈ ਵਾਰ ਹਿੰਦੀ ਜਾਂ ਉਰਦੂ 'ਚ ਨਹੀਂ ਮਿਲਦੇ। ਲੇਕਿਨ ਅਸੀਂ ਜਿਹੜੇ ਸੰਸਕ੍ਰਿਤ ਇੱਥੇ ਸਾਡੇ ਪੜ੍ਹਾਈ ਜਾਂਦੀ ਹੈ ਸਕੂਲਾਂ ਦੇ ਵਿੱਚ, ਤਾਂ ਉਹ ਇੱਕਦਮ ਸ਼ਬਦ ਜਿਹੜੇ ਹੈਗੇ ਸਮਝ ਪੈਂਦੇ ਆ ਵੀ ਘਰੇ ਸਾਡੇ ਇਸ ਤਰ੍ਹਾਂ ਬੋਲਿਆ ਜਾਂਦਾ ਹੈ। ਉਹਦੀ ਬੜੀ ਲੰਮੀ ਲਿਸਟ ਹੈ, ਜੇ ਮੈਂ ਛੇੜ ਕੇ ਬਹਿ ਜਾਣਾ ਤਾਂ ਮਤਲਬ ਉਹ ਗੱਲ ਹੀ ਨਹੀਂ ਪੂਰੀ ਹੋਣੀ। ਤਾਂ ਉਸ ਤਰ੍ਹਾਂ ਦੇਖਿਆ ਜਾਵੇ, ਜਿਹੜਾ ਇੱਥੇ ਮੂਲ, ਹਾਂਜੀ, ਜਿਹੜਾ ਮੂਲ ਬੰਦਾ ਇੱਥੇ ਰਹਿ ਰਿਹਾ ਜੀ, ਹਾਂਜੀ, ਬਹੁਤ ਸੋਹਣੀ ਗੱਲ ਕਰ ਰਹੇ। ਜਿਵੇਂ ਜੀ ਹੁਣ ਮੈਂ ਕਹਾਂ ਜੀ, ਮੈਂ ਖੇਤ ਜਾਊਂਗਾ, ਮੇਰੀ ਮੰਮੀ ਨੇ ਕਿਹਾ ਵੀ ਆ ਦਾਖਾਂ ਖਾ ਲਓ। ਦਾਖਾਂ ਸੰਸਕ੍ਰਿਤ ਦਾ ਸ਼ਬਦ ਹੈ ਦਰਾਕਸ਼, ਉਸ ਤੋਂ ਆਇਆ ਹੈ। ਉਹ ਠੀਕ ਹੈ, ਕਿਸ਼ਮਿਸ਼ ਬੋਲਣ ਲੱਗ ਗਏ। ਉਸੇ ਤਰ੍ਹਾਂ ਆਪਾਂ ਸਾਗ ਕਹਿੰਦੇ ਹਾਂ ਜੀ, ਸਾਗ ਸੰਸਕ੍ਰਿਤ ਦੇ ਸ਼ਾਕ ਤੋਂ ਆਇਆ, ਤਾਂ ਉਹ ਤਾਂ ਹੋ ਗਈ ਸੰਸਕ੍ਰਿਤ ਦੀ ਗੱਲ ਜੀ। ਸਾਡਾ ਜਦੋਂ ਪਿਛੋਕੜ ਹੀ ਸਾਡਾ ਇੱਥੇ ਪੰਜਾਂ ਪਾਣੀਆਂ ਦਾ, ਤਾਂ ਸਾਡੀ ਭਾਸ਼ਾ ਮਿਲਣੀ ਹੈ। ਉਹਦੇ ਬਾਅਦ ਕੀ ਹੁੰਦਾ ਹੈ, ਜਦੋਂ ਇਸਲਾਮ ਦਾ ਆਉਣਾ ਹੁੰਦਾ ਹੈ, ਤੇ ਸਾਡੇ ਨਾਲ ਫਾਰਸੀ ਤੇ ਅਰਬੀ ਸ਼ਬਦ ਹੈ, ਉਹ ਵੀ ਜੁੜ ਜਾਂਦੇ ਹੈ। ਉਹ ਸਾਨੂੰ ਇੰਨਾ ਮਜ਼ਬੂਤ ਕਰਦੇ ਆ ਉਹ ਸ਼ਬਦ, ਕਿ ਅੱਜ ਅਸੀਂ ਜੇ ਚਾਹੀਏ ਨਾ, ਜਿਵੇਂ ਕੋਸ਼ਿਸ਼ਾਂ ਹੁੰਦੀਆਂ ਵੀ ਅਸੀਂ ਅਰਬੀ ਤੇ ਫਾਰਸੀ ਦੇ ਸ਼ਬਦ ਛੱਡ ਦਈਏ। ਇੰਡੀਆ 'ਚ ਕਈ ਲੋਕ ਕਰਦੇ ਹੈ, ਪਾਕਿਸਤਾਨ ਦੇ ਵਿੱਚ ਹੁੰਦਾ ਜੀ ਅਸੀਂ ਸੰਸਕ੍ਰਿਤ ਛੱਡ ਦਈਏ, ਤਾਂ ਦੋਵੇਂ ਲੋਕ ਮੂਰਖ ਹੈ। ਅਸੀਂ ਨਾ ਤਾਂ ਸੰਸਕ੍ਰਿਤ ਦੇ ਸ਼ਬਦ ਛੱਡ ਸਕਦੇ ਹਾਂ, ਸਾਡੀ ਪਿਛੋਕੜ ਉਹ ਹੈ, ਨਾ ਅਸੀਂ ਅਰਬੀ ਫਾਰਸੀ ਬਿਨਾਂ ਗੱਲ ਪੂਰੀ ਕਰ ਸਕਦੇ ਹਾਂ। ਇਹ ਤਾਂ ਹੋ ਗਿਆ ਜੀ ਇੱਕ ਛੋਟਾ ਜਿਹਾ ਇਤਿਹਾਸ, ਕਿਉਂਕਿ ਸੰਸਕ੍ਰਿਤ ਤੋਂ ਵਿਗੜੀ, ਜਿਹਨੂੰ ਅਪਭ੍ਰੰਸ਼ ਕਿਹਾ ਜਾਂਦਾ, ਵਿਗੜਿਆ ਰੂਪ ਹੈ। ਫਿਰ ਪ੍ਰਾਕ੍ਰਿਤ ਆਈਆਂ ਤੇ ਮਿਲਦਾ ਗਿਆ, ਤੇ ਜਿਵੇਂ ਇਸ ਤਰ੍ਹਾਂ ਵਿਕਾਸ ਹੁੰਦਾ ਗਿਆ। ਇਕੱਲੇ ਪੰਜਾਬੀ ਨਹੀਂ, ਹਿੰਦੀ ਹੈ, ਉਰਦੂ ਹੈ, ਬਾਂਗਲਾ ਹੈ, ਸਾਰਿਆਂ ਨਾਲ ਹੀ ਹੋਇਆ। ਜਿਹੜੇ ਵੀ ਆਏ ਉਹਨਾਂ ਦੀਆਂ ਭਾਸ਼ਾ ਕਿਤੇ ਨਾ ਕਿਤੇ ਵਿੱਚ ਥੋੜੀਆਂ ਬਹੁਤੀਆਂ ਰਲਦੀਆਂ ਮਿਲਦੀਆਂ ਗਈਆਂ। ਹਾਂਜੀ, ਹੁਣ ਮੈਂ ਇਤਿਹਾਸ ਦੇ ਹਵਾਲੇ ਨਾਲ, ਜਦੋਂ ਬਾਂਗਲਾ ਭਾਸ਼ਾ ਹੈ, ਬੰਗਾਲੀ ਹੈ, ਉਹਦੇ ਨਾਲ ਕੰਪੈਰੀਜ਼ਨ ਕਰਨਾ ਚਾਹੁੰਦਾ। ਅਸੀਂ ਇਹ ਦੇਖਦੇ ਹਾਂ ਕਿ ਪੰਜਾਬ ਸਾਡਾ ਜਿਹੜਾ ਹੈਗਾ ਬਿਲਕੁਲ ਬਾਰਡਰ ਤੇ ਸੀ ਇੰਡੀਆ ਦੇ, ਤੇ ਬੰਗਾਲ ਬੜਾ ਦੂਰ ਸੀ। ਹੁਣ ਜਿਵੇਂ ਇਸਲਾਮ ਹੈ, ਉਹ ਬੰਗਾਲ ਵਿੱਚ ਵੀ ਚਲਾ ਗਿਆ, ਬੰਗਲਾਦੇਸ਼ ਜਿਸ ਨੂੰ ਅਸੀਂ ਕਹਿ ਦਿੰਦੇ ਹਾਂ। ਲੇਕਿਨ ਕੀ ਹੋਇਆ, ਜਦੋਂ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਨਾ, ਜ਼ੁਬਾਨ ਦੀ, ਤਾਂ ਉਹਨਾਂ ਤੱਕ ਅਰਬੀ ਫਾਰਸੀ ਦੇ ਲਫ਼ਜ਼ ਨਹੀਂ ਪਹੁੰਚੇ। ਜਿਹੜੇ ਬੰਗਲਾਦੇਸ਼ ਦੇ ਮੁਸਲਮਾਨ ਹੈ, ਤਾਂ ਉਹਨਾਂ ਨੂੰ ਆਪਾਂ ਤਾਰੀਖ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਮੈਂ ਕੋਈ ਦੀਨ, ਮਜ਼ਹਬ, ਧਰਮ, ਉਹਦੀ ਮੈਂ ਕੋਈ ਵਕਾਲਤ ਨਹੀਂ ਕਰਦਾ, ਮੈਂ ਪੰਜਾਬੀ ਦੇ ਦੁੱਖ ਸੁੱਖ ਦੀ ਗੱਲ ਕਰਦਾ। ਤੇ ਹੁਣ ਜਦੋਂ ਉਹਨਾਂ ਤੱਕ ਲਫ਼ਜ਼ ਨਹੀਂ ਪਹੁੰਚੇ, ਤਾਂ ਉਹਨਾਂ ਨੂੰ ਇਹ ਫਾਇਦਾ ਪਹੁੰਚਿਆ, ਭਾਵੇਂ ਤਾਂ ਬੰਗਾਲੀ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਉਹ ਇੱਕ ਤਰ੍ਹਾਂ ਦੀ ਭਾਸ਼ਾ ਬੋਲਦੇ ਆ, ਇੱਕ ਤਰ੍ਹਾਂ ਦੀ ਬੋਲੀ ਬੋਲਦੇ ਆ। ਉਹਦਾ ਕੀ ਹੈ, ਜਿਵੇਂ ਤੁਸੀਂ ਦੇਖਿਆ ਕਿ ਉਹਨਾਂ ਨੇ ਜਿਹੜਾ ਲਿਖਣ ਵਾਲੀ ਸਕ੍ਰਿਪਟ ਹੈ, ਉਹ ਵੀ ਸੇਮ ਰੱਖੀ ਉਹਨਾਂ ਨੇ।
ਜਿਵੇਂ ਕੋਸ਼ਿਸ਼ ਹੋਈ ਵੀ ਉਹ ਵੀ ਅਲਿਫ ਬੇ ਪੇ ਚ ਲਿਖਣ, ਲੇਕਿਨ ਨਹੀਂ ਲਿਖਿਆ ਉਹਨਾਂ ਨੇ। ਉਹਨਾਂ ਨੂੰ ਕਿਉਂਕਿ ਸਹੂਲਤ ਸੀ, ਉਹ ਸਹੂਲਤ ਇਸ ਕਰਕੇ ਵੀ ਸੀ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ, ਉਹ ਕੀਤਾ ਬੰਗਾਲ ਚ, ਪਲਾਸੀ ਦੇ ਜਿਹੜਾ ਯੁੱਧ ਹੋਇਆ, ਜੰਗ ਹੋਈ, ਤੇ ਉਹਦੇ ਬਾਅਦ ਉੱਥੇ ਕੀ ਹੈ, ਲਿਟਰੇਚਰ ਬੰਗਾਲੀ ਦਾ ਚੱਲਦਾ ਰਿਹਾ। ਉਹ ਇੰਨਾ ਜ਼ਿਆਦਾ ਡਿਵੈਲਪ ਹੋ ਗਿਆ ਲਿਟਰੇਚਰ, ਭਾਵੇਂ ਉੱਥੋਂ ਦਾ ਮੁਸਲਮਾਨ ਹੈ ਭਾਵੇਂ ਉੱਥੋਂ ਦਾ ਹਿੰਦੂ ਹੈ, ਉਹਨੂੰ ਉਹਦੇ ਵਿੱਚ ਬੜੀ ਸਹੂਲਤ ਮਹਿਸੂਸ ਹੋਣ ਲੱਗ ਗਈ ਬੰਗਾਲੀ ਵਿੱਚ। ਉਹਨਾਂ ਨੇ ਫਿਰ ਅਲਿਫ ਬੇ ਪੇ ਵੀ ਨਹੀਂ ਅਪਣਾਇਆ ਜਦੋਂ ਈਸਟ ਪਾਕਿਸਤਾਨ ਵੈਸਟ ਪਾਕਿਸਤਾਨ ਬਣਦਾ ਹੈ। ਤੇ ਉਹਦਾ ਫਾਇਦਾ ਦੇਖੋ ਤੁਸੀਂ ਕਿੰਨਾ ਹੋਇਆ ਕਿ BBC ਵਰਗਾ ਅਦਾਰਾ ਵੀ ਹੈ ਉਸ ਜ਼ਮਾਨੇ ਵਿੱਚ ਬੰਗਾਲੀ ਲਈ ਸਰਵਿਸ ਦੇ ਰਿਹਾ ਹੈ। ਚਾਈਨਾ ਰੇਡੀਓ ਹੈ, ਡਾਇਚ ਵੇਲਾ ਹੈ, ਸਭ ਬੰਗਾਲੀ ਵਿੱਚ ਦੇ ਰਿਹਾ। ਉਹ ਜਦੋਂ ਸਰਵਿਸ ਦਿੰਦਾ ਹੈ ਨਾ, ਤਾਂ ਚਾਹੇ ਕਲਕੱਤੇ 'ਚ ਬੰਦਾ ਬੈਠਾ ਚਾਹੇ ਢਾਕਾ 'ਚ ਬੈਠਾ, ਉਹਨੂੰ ਐਵੇਂ ਲੱਗਦਾ ਵੀ ਇਹ ਮੇਰੀ ਜ਼ੁਬਾਨ ਹੈ, ਮੇਰੀ ਭਾਸ਼ਾ ਹੈ। ਤੇ ਉਸੇ ਤਰ੍ਹਾਂ ਕੀ ਹੈ, ਜਿਹੜੇ ਇੰਡੀਆ ਦੇ ਰਾਈਟਰ ਨੇ ਉਹ ਬੰਗਲਾਦੇਸ਼ 'ਚ ਪੜ੍ਹਾਏ ਜਾਂਦੇ ਨੇ, ਬੰਗਲਾਦੇਸ਼ ਦੇ ਰਾਈਟਰ ਇੰਡੀਆ 'ਚ ਪੜ੍ਹਾਏ ਜਾਂਦੇ ਨੇ। ਇੱਕ ਤਰ੍ਹਾਂ ਦੀ ਲੈਂਗੁਏਜ ਹੋ ਗਈ। ਜਿਵੇਂ ਹੁਣ ਉਹ ਕਹਿੰਦੇ ਜੀ ਮੈਂ ਕੋਸ਼ਿਸ਼ ਕਰਾਂਗਾ, ਇਹ ਤਾਂ ਹੋ ਗਿਆ ਕੋਸ਼ਿਸ਼। ਹੁਣ ਮੇਰੇ ਖਿਆਲ ਫਾਰਸੀ ਦਾ ਲਫ਼ਜ਼ ਹੋਣਾ, ਤੇ ਸੰਸਕ੍ਰਿਤ ਤੋਂ ਕਵਾਂਗੇ ਮੈਂ ਯਤਨ ਕਰਾਂਗਾ, ਲੇਕਿਨ ਬੰਗਾਲੀ ਇੱਕ ਹੀ ਗੱਲ ਬੋਲੇਗਾ, ਆਮੀ ਚੇਸ਼ਟਾ ਕਰਬੇ। ਚੇਸ਼ਟਾ ਸੰਸਕ੍ਰਿਤ ਦਾ ਸ਼ਬਦ ਹੈ, ਚਾਹੇ ਮੁਸਲਮਾਨ ਹੈ ਚਾਹੇ ਉਹ ਜਿਹੜੀ ਤੁਹਾਡੀ ਜਿਹੜੀ ਤੁਹਾਡੀ ਰਿਸਰਚ ਹੈ, ਜ਼ਬਰਦਸਤ ਰਿਸਰਚ ਹੈ। ਤੁਸੀਂ ਇੱਕ ਕੰਪੈਰੀਜ਼ਨ ਕੀਤਾ, ਮੁਆਜ਼ਨਾ ਕੀਤਾ ਮੁਖਤਲਿਫ ਜ਼ੁਬਾਨਾਂ ਦਾ, ਤੇ ਥੋੜਾ ਜਿਹਾ ਸਾਨੂੰ ਮੁਖਤਸਰਨ ਇਹ ਦੱਸ ਦਿਓ ਕਿ ਪੰਜਾਬੀ ਦੇ ਹਵਾਲੇ ਦੇ ਨਾਲ ਜਿਹੜੀ ਤੁਹਾਡੀ ਰਿਸਰਚ ਹੈ, ਕਿ ਪੰਜਾਬੀ ਜ਼ੁਬਾਨ ਜਿਹੜੀ ਹੈ ਹੁਣ ਜਿਸ ਅੰਦਾਜ਼ ਦੇ ਵਿੱਚ ਮੌਜੂਦ ਹੈ, ਉਹਦੇ ਚ ਕੀ ਤੁਸੀਂ ਤੁਹਾਡੀ ਤਹਿਕੀਕ ਜਿਹੜੀ ਹੈ, ਰਿਸਰਚ ਜਿਹੜੀ ਹੈ, ਉਹ ਕੀ ਕਹਿੰਦੀ ਹੈ ਮੁਖਤਸਰ ਸਾਹਿਬ ਉਹਦੇ ਵਿੱਚ? ਹਾਂਜੀ, ਮੈਂ ਉਸੇ ਗੱਲ ਤੇ ਪਹੁੰਚਣਾ ਚਾਹੁੰਦਾ ਜੀ। ਉਹਦੇ ਚ ਐਵੇਂ ਹੈ, ਹੁਣ ਜਿਵੇਂ ਬੰਗਲਾਦੇਸ਼ ਦੇ ਲੋਕ ਵੀ ਨਾ ਪ੍ਰਧਾਨ ਮੰਤਰੀ, ਰਾਸ਼ਟਰਪਤੀ ਇਸ ਤਰ੍ਹਾਂ ਬੋਲਦੇ ਨੇ। ਅਸੀਂ ਕਿਉਂਕਿ ਜਿਹੜਾ ਸਾਡਾ ਇਲਾਕਾ ਹੈ ਨਾ, ਇਹ ਖਲਾਰਾ ਪਾਉਣ ਵਾਲਾ ਇਲਾਕਾ ਸੀ। ਇੱਥੇ ਤਿੰਨ ਤਾਂ ਮਜ਼ਹਬਾਂ ਦੇ ਕੋਲ ਆ ਗਈ ਪੰਜਾਬੀ, ਹਿੰਦੂ, ਮੁਸਲਮਾਨ, ਸਿੱਖ। ਇਹਨਾਂ ਚ ਫਿਰ ਕਿਤੇ ਨਾ ਕਿਤੇ ਸਕ੍ਰਿਪਟ, ਜਿਹਨੂੰ ਲਿਪੀ ਤੁਸੀਂ ਮੈਂ ਰਸਮੁਲ ਖਤ ਕਹਿੰਦੇ ਹਨ ਮੇਰੇ ਖਿਆਲ, ਹੈ ਨਾ, ਉਹਦਾ ਮਸਲਾ ਪੈਦਾ ਹੋਇਆ। ਉਹਦੇ ਮਸਲੇ ਦੇ ਵਿੱਚ ਹਾਂਜੀ, ਉਹਦੇ ਵਿੱਚ ਗੁਰਮੁਖੀ ਚ ਹੋ ਗਈ, ਫਿਰ ਪਾਕਿਸਤਾਨ ਚ ਸ਼ਾਹਮੁਖੀ ਹੋ ਗਈ, ਲੇਕਿਨ ਪਾਕਿਸਤਾਨ ਚ ਫਿਰ ਵੀ ਇੰਨੀ ਦਿੱਕਤ ਨਹੀਂ ਹੋਈ ਕਿਉਂਕਿ ਉੱਥੇ ਜਿਹੜਾ ਸਕੂਲ ਦਾ ਕੀ ਹੋਇਆ, ਉਹਨਾਂ ਦਾ ਕਨੈਕਸ਼ਨ ਕੱਟ ਗਿਆ। ਬਾਜਾ ਸਾਹਿਬ, ਜਿੰਨੀ ਦੇਰ ਮੁੰਡਾ ਹੁੰਦਾ ਦੁਬਾਰਾ ਤਾਂ ਆਪਾਂ ਗੱਲ ਜਿਹੜੀ ਹੈ, ਹੈਲੋ, ਜਿਵੇਂ ਆਪਾਂ ਮਿੱਥਿਆ ਸੀ, ਥੋੜੀ ਜਿਹੀ ਗੱਲ ਕਰ ਲਈਏ, ਫਿਰ ਮੁੰਡੇ ਨੂੰ ਦੁਬਾਰਾ ਲਿਆਵਾਂਗੇ ਨਾਲ। ਬਾਜਾ ਸਾਹਿਬ, ਅੱਜ ਦਾ ਟੌਪਿਕ ਜਿਹੜਾ ਸੀ ਉਹ ਉੱਥੋਂ ਤੱਕ ਲਈ ਸੀ, ਪੌਣੇ ਘੰਟੇ ਦਾ ਪ੍ਰੋਗਰਾਮ ਹੋਇਆ, ਅਸੀਂ ਸ਼ੁਰੂ ਨਹੀਂ ਕੀਤਾ। ਪੰਜਾਬੀ ਜ਼ੁਬਾਨ ਦਾ ਪਿਛੋਕੜ ਤੇ ਇੰਪੋਰਟੈਂਸ ਦੀ ਗੱਲ ਕਰੀਏ ਵੀ ਜ਼ਰੂਰਤ ਕੀ ਹੈ ਇਹਦਾ ਐਜੂਕੇਸ਼ਨ ਸੈਕਟਰ 'ਚ ਲਿਆਉਣ ਦੀ। ਪਹਿਲਾਂ ਸਾਰਿਆਂ ਨਾਲ ਬਾਜਾ ਸਾਹਿਬ, ਸਾਰਿਆਂ ਨਾਲ ਪਹਿਲਾਂ ਇੱਕ ਮੇਰਾ ਕੁਐਸਚਨ, ਪੰਜਾਬੀ ਜ਼ੁਬਾਨ ਦਾ ਪਿਛੋਕੜ ਕਿੱਥੋਂ ਆਈ, ਕਿਵੇਂ ਆਈ, ਕਦੋਂ ਆਈ? ਵੇਖੋ ਸਰ, ਜ਼ਬਾਨ ਕਿਤੋਂ ਤੇ ਆਈ ਨਹੀਂ ਹੈ, ਤੇ ਇੱਥੋਂ ਦੀ ਹੈ, ਇਸੇ ਧਰਤੀ ਦੀ ਹੈ। ਔਰ ਜਦੋਂ ਅੱਗੇ ਇਹਦੇ ਤੇ ਮੈਂ ਅਰਜ਼ ਕੀਤੀ ਹੈ ਕਿ ਅਸੀਂ ਅਣਗਹਿਲੀ ਕਰ ਛੜੀ ਇਹਦੇ ਬਾਰੇ ਚ। ਅਸੀਂ ਹੁਣ ਪਰਤ ਕੇ ਆਉਂਦੇ ਹਾਂ ਕਿ ਹਜ਼ਰਤ ਫਰੀਦ ਸਾਡੇ ਪਹਿਲੇ ਸ਼ਾਇਰ ਨੇ, ਹਾਲਾਂ ਉਹਨਾਂ ਇੱਕ ਪੱਕੀ ਪੀढ़ी ਪੰਜਾਬੀ ਲਿਖੀ ਹੈ। ਇਹਦਾ ਮਤਲਬ ਉਹਨਾਂ ਤੋਂ ਪਹਿਲਾਂ ਪੰਜਾਬੀ ਮੌਜੂਦ ਸੀ ਨਾ ਜੀ। ਅੱਛਾ, ਤੋ ਇਹਦਾ ਮਤਲਬ ਉਹਨਾਂ ਤੋਂ ਪਹਿਲਾਂ ਮੌਜੂਦ ਸੀ। ਕਦੋਂ ਦੀ ਮੌਜੂਦ ਸੀ ਇਹਦਾ ਅਸਾਂ ਰਿਕਾਰਡ ਹੀ ਨਹੀਂ ਰੱਖਿਆ, ਇਹਦੀ ਸਾਂਭ ਸੰਭਾਲ ਨਹੀਂ ਕੀਤੀ। ਤੋ ਇੱਥੇ ਮੈਂ ਤੇ ਇਹੀ ਭੁੱਲਿਆ ਕਿ ਜਦੋਂ ਦੇ ਪੰਜਾਬੀ ਇਸ ਦੁਨੀਆ 'ਚ ਮੌਜੂਦ ਨੇ, ਇਸ ਧਰਤੀ ਦੇ ਅੰਦਰ ਮੌਜੂਦ ਨੇ, ਉਹਨਾਂ ਦੀ ਜ਼ਬਾਨ ਸੀ, ਉਹਦਾ ਲਿਖਣ ਦਾ ਕੋਈ ਢੰਗ ਹੋਰ ਹੋ ਸਕਦਾ, ਉਹਦਾ ਨਾਂ ਹੋ ਸਕਦਾ ਕੋਈ ਹੋਰ ਹੋਵੇ। ਉਸ ਵੇਲੇ ਇਹ ਪੰਜਾਬੀ ਤੇ ਪੰਜ ਆਬੀ, ਪੰਜਾਂ ਪਾਣੀਆਂ ਦੀ, ਇਹ ਤੇ ਅਕਬਰ ਦੇ ਜ਼ਮਾਨੇ 'ਚ ਜਦੋਂ ਵੰਡ ਹੋਈ, ਇਹਦੀ ਜਗਰਾਫੀਆਈ ਮੁਲਕ ਵੱਡਾ ਸੀ ਤੇ ਉਹਨੂੰ, ਤੇ ਉਹਦੇ ਨਾਲ ਫਿਰ ਉਸ ਨਿਸਬਤ ਨਾਲ ਬਣ ਗਈ। ਤੋ ਜ਼ੁਬਾਨ ਤੇ ਉਦੋਂ ਪਹਿਲਾਂ ਵੀ ਮੌਜੂਦ ਸੀ, ਬਲਕਿ ਇਹਦਾ ਦੱਸਦੇ ਨੇ ਕਿ ਜਟਕੀ ਇਹਦਾ ਨਾਂ ਸੀ। ਅੱਛਾ, ਔਰ ਜਟਕੀ ਜਿਹੜਾ ਉਹ ਸਿੰਧੀ ਵਾਲੇ ਵੀ ਆਪਣੀ ਪੁਰਾਣੀ ਜ਼ਬਾਨ ਨੂੰ ਜਟਕੀ ਆਂਦੇ ਨੇ। ਤੋ ਉਹਨਾਂ ਫਿਰ ਉਹ ਸਿੰਧ ਦੇ ਹਵਾਲੇ ਨਾਲ ਜਦੋਂ ਅਸਾਂ ਪੰਜਾਬੀ ਬਣਾਈ, ਉਹਨਾਂ ਵੀ ਸਿੰਧੀ ਉਹਨੂੰ ਕਹਿਣਾ ਸ਼ੁਰੂ ਕਰਤਾ। ਤੋ ਇਹ ਜ਼ਬਾਨ ਬੁਨਿਆਦੀ ਤੌਰ ਤੇ ਇੱਕੋ ਹੀ ਹੈ। ਮੈਂ ਨਾ, ਮੇਰੇ ਕੋਲ ਇੱਥੇ ਸਿੰਧੀ ਦਾ ਲੁਗਤ ਪਈ ਹੈ, ਮੈਂ ਵੇਖੀ ਉਹ ਪੂਰੀ ਨਾ ਫੋਲ ਕੇ, ਔਰ ਮੈਂ ਵੇਖਿਆ ਕਿ 80% ਤੋਂ ਵੱਧ ਲਫ਼ਜ਼ ਸਾਡੇ ਤੇ ਸਿੰਧੀ ਦੇ ਸਾਂਝੇ ਨੇ। ਤੋ ਜਦੋਂ 80% ਲਫ਼ਜ਼ ਤੋਂ ਵੱਧ ਸਾਂਝੇ ਹੋਣ ਤੇ ਉਹ ਜ਼ੁਬਾਨ ਇੱਕੋ ਹੀ ਹੁੰਦੀ ਹੈ, ਦੂਜੀ ਨਹੀਂ ਹੁੰਦੀ। ਹਾਂਜੀ, ਅਸੀਂ ਆਨੇ ਆ ਮੱਥਾ ਤੇ ਉਹ ਆਨੇ ਨੇ ਇਹੋ ਮੱਥੋ ਆਏ, ਇਹ ਨਾਕੇ ਤੇ ਇਹੋ ਨੱਕੋ ਆਏ। ਤੋ ਮਤਲਬ ਇਹ ਗੱਲ ਤੇ ਉਹ, ਚੂੰਕਿ ਅਲਫ ਦੀ ਜਗ੍ਹਾ ਤੇ ਭਾਵ ਪਾਉਂਦੇ ਨੇ ਤੇ ਵਾਹ ਦੀ ਜਗ੍ਹਾ ਤੇ ਅਲਫ ਪਾਉਂਦੇ ਨੇ, ਉਹਨਾਂ ਪੁੱਠਾ ਕੰਮ ਬਣਾਤਾ ਹੈ। ਹਾਂਜੀ,
ਔਰ ਉਹ ਜਦੋਂ ਮਤਲਬ ਇਹ ਅਗਰ ਉਹਨੂੰ ਉਸ ਤਰ੍ਹਾਂ ਕਰ ਲੈਣ ਤੇ ਮੀਰਪੁਰ ਮਥੇਲਾ ਸਾਡੇ ਦੋਸਤ ਨੇ ਸਿੰਧ ਦੇ ਜੋ ਹਮੇਸ਼ਾ ਮੀਰਪੁਰ ਮਥੇਲਾ ਹੀ ਆਂਦੇ ਨੇ, ਲੇਕਿਨ ਲਿਖਣ ਚ ਮੀਰਪੁਰ ਮਥੇਲੋ ਆਉਂਦਾ ਹੈ। ਜਿਵੇਂ ਭੁੱਟਾ ਹੈ, ਜਿਵੇਂ ਭੁੱਟੋ ਹੈ ਤੇ ਭੁੱਟਾ ਹੈ ਅਸਲ ਚ ਲਫ਼ਜ਼ ਨਾ ਜੀ, ਤੇ ਉਹਨੂੰ ਉਹਨਾਂ ਨੇ ਉਹ ਸਿੰਧੀ ਫਾਰਮੂਲੇ ਨਾਲ ਬਣਾ ਲਿਆ। ਤੋ ਅਗਰ ਇਹਦਾ ਸਕ੍ਰਿਪਟ ਇੱਕ ਹੁੰਦਾ ਨਾ ਜੀ, ਪਾਕਿਸਤਾਨ 'ਚ ਕਾਨੂੰਨ ਬਣਾਇਆ ਜਾਂਦਾ ਕਿ ਜਿਹੜੀਆਂ ਇੱਥੋਂ ਦੀਆਂ ਲੋਕਲ ਜ਼ਬਾਨਾਂ ਨੇ ਉਹਨਾਂ ਦਾ ਸਕ੍ਰਿਪਟ ਇੱਕ ਬਣਾਇਆ ਜਾਏਗਾ ਸਰਕਾਰੀ ਤੌਰ ਤੇ, ਔਰ ਅਗਰ ਉਹ ਹੁੰਦਾ ਤੇ ਮੇਰਾ ਦਾਅਵਾ ਹੈ ਕਿ ਜਨਾਬ ਸਾਰੇ ਸੂਬਿਆਂ 'ਚ, ਮਤਲਬ ਮੇਰੇ ਦੋਸਤ ਬਲੋਚਿਸਤਾਨ 'ਚ ਨੇ ਉਹ ਬਿਹਤਰੀਨ ਪੰਜਾਬੀ ਬੋਲਦੇ ਨੇ, ਉੱਥੋਂ ਦੇ ਜੰਮਪਲ ਹਾਂਜੀ, ਬੋਲਾਨ ਦਾ ਜੰਮਪਲ ਏ ਉਹ ਜ਼ਹੀਰ ਅਹਿਮਦ ਸੁਮਰੋ, ਕਦੀ ਪੰਜਾਬ ਨਹੀਂ ਆਇਆ, ਠੇਠ ਜ਼ਬਾਨ ਬੋਲਦਾ ਤੇ ਮੈਨੂੰ ਆਂਦਾ ਬਾਜਵਾ ਸਾਹਿਬ ਮੈਨੂੰ ਕਿੰਨੇ ਨੰਬਰ ਦਿੰਦੇ ਹੋ? ਮੈਂ ਕਿਹਾ 100 ਚੋਂ 80 ਨੰਬਰ ਦੇਣਾ। ਅੱਛਾ, ਇਸ ਤਰ੍ਹਾਂ ਹੀ ਉਹ ਅਬਦੁਲ ਜਬਾਰ ਸੁਮਰੋ ਹੈ, ਉਹ ਵੀ ਬਿਹਤਰੀਨ ਪੰਜਾਬੀ ਬੋਲਦਾ, ਸਾਡੇ ਪੰਜਾਬ ਗਰੁੱਪ 'ਚ ਵੀ ਸ਼ਾਮਲ ਹੈ, ਉਹ ਸਿੱਬੀ ਦਾ ਰਹਿਣ ਵਾਲਾ ਹੈ। ਇੱਕ ਹੋਰ ਹੈ, ਉਹਦਾ ਨਾਂ ਕੱਲ ਉਹਦਾ ਫੋਨ ਆਇਆ ਸੀ, ਉਹ ਵੀ ਸਿੱਬੀ ਤੋਂ ਪਰਾਂ ਕੋਈ ਜਗ੍ਹਾ ਹੈ, ਅਬਦੁਲ ਜਬਾਰ ਜੱਟ। ਅੱਛਾ, ਉਹ ਵੀ ਜਨਾਬ ਬਿਹਤਰੀਨ ਪੰਜਾਬੀ ਬੋਲਦਾ। ਤਾਂ ਇਹਦਾ ਮਤਲਬ ਹੈ ਕਿ ਇਹਦਾ ਘੇਰਾ ਬੜਾ ਵਿਸ਼ਾਲ ਸੀ, ਲੇਕਿਨ ਅਸਾਂ ਇਹਨੂੰ ਲਿਮਿਟਿਡ ਕੰਪਨੀ ਬਣਾਤਾ। ਜਦੋਂ ਸੂਬੇ ਵੰਡੇ ਗਏ, ਸੂਬਿਆਂ ਦੇ ਵਿੱਚ ਫਿਰ ਉਹ ਨਫ਼ਰਤਾਂ ਜੋ ਲੰਮੀ ਕਹਾਣੀ, ਫਿਰ ਸਕ੍ਰਿਪਟ ਨਹੀਂ ਅਸਾਂ ਬਣਾਇਆ ਪੰਜਾਬੀ ਵਾਸਤੇ। ਵੇਖੋ ਜੀ, ਇਹਦੇ ਸਰਕਾਰ ਨੂੰ ਕੰਮ ਚਾਹੀਦਾ ਸੀ ਕਿ ਵਫਾਕੀ ਸਤ੍ਹਾ ਦੇ ਉੱਤੇ ਜਿਹੜੀਆਂ ਸਾਡੀਆਂ ਇਹ ਜ਼ਬਾਨਾਂ ਸਨ, ਕੌਮੀ ਜ਼ਬਾਨਾਂ ਅਸੀਂ ਤੇ ਇਹਨਾਂ ਨੂੰ ਆਨੇ ਆ, ਇਹਨਾਂ ਦਾ ਸਕ੍ਰਿਪਟ ਬੁਨਿਆਦੀ ਤੌਰ ਤੇ ਇੱਕ ਹੁੰਦਾ। ਪਸ਼ਤੋ ਵੀ ਉਸੇ ਸਕ੍ਰਿਪਟ 'ਚ ਲਿਖੀ ਜਾਂਦੀ, ਸਿੰਧੀ ਵੀ, ਬਲੋਚੀ ਵੀ ਔਰ ਪੰਜਾਬੀ ਵੀ। ਉਹਦੇ ਨਾਲ ਇਹ ਹੋਣਾ ਸੀ ਕਿ ਅਸੀਂ ਆਪਸ 'ਚ ਬਹੁਤ ਜ਼ਿਆਦਾ ਇੱਕ ਦੂਜੇ ਦੇ ਨੇੜੇ ਹੋਣਾ ਸੀ। ਲੇਕਿਨ ਇੱਥੇ ਚੁੱਕੇ ਸਿਆਸਤ ਦੀਆਂ ਬਾਗਾਂ ਡੋਰਾਂ ਜਿਨ੍ਹਾਂ ਲੋਕਾਂ ਦੇ ਹੱਥ 'ਚ ਰਹੀਆਂ ਨੇ, ਉਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਔਰ ਉਹਨਾਂ ਦੀ ਦੁਕਾਨ ਹੀ ਇਹ ਸੀ ਕਿ ਨਫ਼ਰਤ ਕਰੋ, ਇਹਨਾਂ ਨੂੰ ਆਪਸ 'ਚ ਵੰਡ ਕੇ ਰੱਖੋ, ਇੱਕ ਦੂਜੇ ਤੋਂ ਦੂਰ ਕਰਕੇ ਰੱਖੋ। ਤੋ ਇਹ ਮੇਰਾ ਦਾਅਵਾ ਹੈ ਕਿ ਧਰਤੀ ਦੀ ਅਕਸਰੀਅਤ ਦੀ ਇਹ ਜ਼ਬਾਨ ਹੈ ਪੰਜਾਬੀ ਜਿਹੜੀ ਹੈ। ਹਾਂਜੀ ਭਾਈ ਸਾਹਿਬ, ਸਕ੍ਰਿਪਟ ਦੀ ਗੱਲ ਹੋ ਰਹੀ ਸੀ, ਤੁਸੀਂ ਸਕ੍ਰਿਪਟ ਦੀ ਗੱਲ ਕੀਤੀ ਵੀ ਸਕ੍ਰਿਪਟ ਨਹੀਂ ਅਪਣਾਇਆ ਗਿਆ। ਮੈਂ ਥੋੜਾ ਜਿਹਾ ਪਿੱਛੇ ਜਿਹਾ ਆਪਾਂ ਜਾਂਦੇ ਹਾਂ, ਗੁਰਮੁਖੀ ਸ਼ਾਹਮੁਖੀ ਸਕ੍ਰਿਪਟ, ਇਹਨਾਂ ਦੋਵੇਂ ਗੁਰਮੁਖੀ ਤੇ ਸ਼ਾਹਮੁਖੀ ਸਕ੍ਰਿਪਟ ਕਦੋਂ ਲਿਖਣ ਦੇ ਵਿੱਚ ਆਇਆ? ਜੇ ਸ਼ਾਹਮੁਖੀ ਨੂੰ ਸਰ, ਸ਼ਾਹਮੁਖੀ ਤੇ 15-20 ਸਾਲ ਨਹੀਂ ਹੋਏ ਹਾਲੀ ਬਣਿਆ। ਉਦੋਂ ਪਹਿਲਾਂ ਜਦੋਂ ਤੁਸੀਂ ਵੀ ਇਮਤਿਹਾਨ ਦਿੰਦੇ ਹੋਵੋਗੇ ਤੇ ਪੇਪਰ ਤੁਹਾਡੇ ਨਸਕ 'ਚ ਹੁੰਦੇ ਸਨ, ਤੁਹਾਨੂੰ ਯਾਦ ਹੈ? ਹਾਂਜੀ, ਨਸਕ 'ਚ ਲਿਖੇ ਹੁੰਦੇ ਸਨ, ਪੁਰਾਣੀਆਂ ਕਿਤਾਬਾਂ ਵੀ ਸਾਰੀਆਂ ਨਸਕ 'ਚ ਨੇ। ਇਹ ਤੇ ਜਦੋਂ ਦਾ ਕੰਪਿਊਟਰ ਆਇਆ ਨਾ, ਉਦੋਂ ਦਾ ਸ਼ਾਹਮੁਖੀ ਬਣਿਆ, ਔਰ ਇਹ ਇੰਤਹਾਈ ਇਨਕੰਪੀਟੈਂਟ ਸਕ੍ਰਿਪਟ ਹੈ। ਇਹ ਉਰਦੂ ਲਈ ਤੇ ਕੰਮ ਦੇ ਜਾਂਦਾ ਹੈ ਕਿਉਂਕਿ ਉਰਦੂ ਬਹੁਤ ਛੋਟੀ ਜ਼ਬਾਨ ਹੈ, ਲੇਕਿਨ ਸਾਡੀ ਜ਼ਬਾਨ ਵਾਸਤੇ ਕਮ ਤੋਂ ਕਮ 35 ਅੱਖਰੀ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਗੁਰਮੁਖੀ ਦੇ ਨਾਲ ਕੰਪੈਟੇਬਲ ਹੋਵੇ। ਗੁਰਮੁਖੀ ਵੀ ਇਨਕੰਪੀਟੈਂਟ ਹੈ, ਗੁਰਮੁਖੀ ਦੇ ਵਿੱਚ ਵੀ ਬੜੀਆਂ ਹੋਣਾਂ ਨੇ, ਉਹ ਪੂਰਾ ਸਕ੍ਰਿਪਟ ਨਹੀਂ ਹੈ। ਉਹਦੇ 'ਚ ਜ਼ੇ ਵਾਸਤੇ, ਜ਼ਵਾਦ ਵਾਸਤੇ, ਹਾਂਜੀ, ਗੈਨ ਵਾਸਤੇ ਕੋਈ ਆਵਾਜ਼ ਨਹੀਂ, ਔਰ ਉਹ ਪੈਰੀ ਬਿੰਦੀ ਪਾ ਕੇ, ਉਹ ਪੈਰੀ ਬਿੰਦੀ ਪਾਉਂਦਾ ਹੀ ਕੋਈ ਨਹੀਂ। ਇਹ ਹੀ ਵਜ੍ਹਾ ਹੈ ਕਿ ਇੱਕ ਸਿੱਖ ਨੂੰ ਮੈਂ ਆਖਿਆ, ਜੇ ਤੂੰ ਜ਼ਾਹਿਦ ਆਖ ਜਾ ਤੇ 1000 ਰੁਪਇਆ ਨਾਮ ਦਿਆਂਗਾ। 26 ਦਫਾ ਉਹਦੇ ਮੂੰਹੋਂ ਜਾਹਿਦ ਹੀ ਨਿਕਲਿਆ ਸੀ। 26 ਦਫਾ ਉਹਨੂੰ ਮੈਂ ਆਖਿਆ ਜੇ ਉਹਦੇ ਮੂੰਹੋਂ ਜਾਹਦ ਹੀ ਨਿਕਲਿਆ ਸੀ, ਜ਼ਾਹਦ ਨਿਕਲਦਾ ਹੀ ਨਹੀਂ ਸੀ। ਤੋ ਇਹ ਬੁਨਿਆਦੀ ਤੌਰ ਤੇ ਉਹਦੇ ਅੰਦਰ ਵੀ ਊਣਾ ਮੌਜੂਦ ਨੇ। ਹਾਂਜੀ, ਉਹਨੂੰ ਮਤਲਬ ਇਹ ਬੁਨਿਆਦੀ ਤੌਰ ਤੇ ਜਿਹੜਾ ਗੁਰਮੁਖੀ ਹੈ ਨਾ ਜੀ, ਇਹ ਸਿਰਫ ਇਹ ਗ੍ਰੰਥ ਸਾਹਿਬ ਵਾਸਤੇ ਬਣਿਆ ਸੀ ਸਕ੍ਰਿਪਟ, ਪੰਜਾਬੀਆਂ ਵਾਸਤੇ ਨਹੀਂ ਸੀ ਬਣਿਆ, ਸਮਝੋ ਨਾ ਜੀ। ਉਹ ਵੀ ਕਿਉਂਕਿ ਜਦੋਂ ਮਜ਼ਹਬ ਜਿਹੜਾ ਨਾ ਜੀ, ਉਹ ਮਜ਼ਹਬ ਕਾਠੀ ਪਾਉਂਦਾ ਨਾ, ਤੇ ਉਹ ਫਿਰ ਕੋਲੇ ਕੀ ਕਰਦਾ ਹੈ, ਤੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ ਹੈ। ਉਹ ਫਿਰ ਨਫ਼ਰਤਾਂ ਦੀ ਜਦੋਂ ਉਹ ਖਾੜੀ ਬਣਦੀ ਹੈ ਤੇ ਉਹਦੇ ਵਿੱਚ ਇੱਕ ਦੂਜੇ ਤੋਂ ਦੂਰੀ ਹੁੰਦੀ ਹੈ। ਇਹ ਕੰਮ ਸਨ ਆਲਮਾਂ ਦੇ। ਹਾਂਜੀ, ਇੱਥੇ ਹਾਈ ਲੈਵਲ ਦੇ ਇੰਟੈਲੈਕਚੁਅਲ ਜਿਹੜੇ ਲਿੰਗੁਇਸਟਿਕ ਨੂੰ ਸਮਝਦੇ ਹੁੰਦੇ, ਇੱਥੇ ਜਨਾਬ ਪ੍ਰੋਫੈਸਰਾਂ ਨੂੰ ਆਖੋ ਨਾ ਵੀ ਇੰਟੈਲੈਕਚੁਅਲ ਦੇ ਲਿੰਗੁਇਸਟਿਕ ਦੇ ਸਪੈਲਿੰਗ ਦੱਸ ਦਿਓ ਤੇ ਕਿਸੇ ਨੂੰ ਪਤਾ ਨਹੀਂ, ਮਾਫੀ ਚਾਹੁੰਦਾ ਮੈਂ। ਹਾਂਜੀ, ਤੋ ਮੈਂ ਇੱਕ ਦਫਾ ਇੱਥੇ ਆਪਣਾ ਜਿਹੜੀ ਆ ਕੁੜੀਆਂ ਦੀ ਯੂਨੀਵਰਸਿਟੀ, ਉਹਦੇ ਵਿੱਚ ਮੈਂ ਆਖਿਆ ਪੰਜਾਬੀ ਦਾ ਸਕ੍ਰਿਪਟ ਰਿਵਾਈਜ਼ ਕਰਨ ਦੀ ਬੜੀ ਲੋੜ ਹੈ, ਜ਼ਬਾਨ ਵੱਧ ਰਹੀ ਹੈ, ਔਰ ਇਹਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਇਹਦੀ ਸਾਰੀ ਸਾਊਂਡਸ ਨੂੰ ਕਵਰ ਕਰਨ ਵਾਸਤੇ ਸਕ੍ਰਿਪਟ ਜਿਹੜਾ ਰਿਵਾਈਜ਼ ਕੀਤਾ ਜਾਏ। ਤੇ ਉੱਥੇ ਇੱਕ ਬੜੇ ਵੱਡੇ ਮਹੰਤ ਸਨ ਪੰਜਾਬੀ ਦੇ, ਜਿਨ੍ਹਾਂ ਸਾਰੀ ਉਮਰ ਪੰਜਾਬੀ ਦੇ ਨਾਂ ਤੋਂ ਕੱਟੀ, ਉਹਨਾਂ ਆਖਿਆ ਇਹਨੂੰ ਕੀੜੇ ਪਏ ਨੇ। ਮੈਨੂੰ ਗੁੱਸਾ ਚੜ ਗਿਆ। ਫਿਰ ਮੈਂ ਕਿਹਾ ਵੀ ਤੁਸੀਂ ਫੜ ਕੇ ਸਾਰੀ ਉਮਰ ਪੰਜਾਬੀ ਨੂੰ ਮਰਵਾਇਆ, ਔਰ ਹੁਣ ਵੀ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਇਹ ਹੀ ਕੰਮ ਨੇਕੀ ਦਾ ਕਰ ਰਹੇ ਹੋ।
ਗੱਲ ਇਹ ਵੇ ਕਿ ਇੱਥੇ ਸਾਇੰਸੀ ਤਰੀਕੇ ਨਾਲ ਢਿੱਲੋਂ ਸਾਹਿਬ ਸੋਚਣ ਦਾ ਰਿਵਾਜ ਹੀ ਨਹੀਂ। ਔਰ ਜਦੋਂ ਵੇਖੋ ਨਾ ਅੱਜ ਤੁਹਾਡੇ ਕੋਲ ਸਾਡਾ ਸਾਰਾ ਕੁਝ ਮੌਜੂਦ ਹੈ, ਸਾਇੰਸ ਮੌਜੂਦ ਹੈ, ਇਹਦੇ ਵਾਸਤੇ ਫੋਨੈਟਿਕ ਕਿਸਮ ਦਾ ਸਕ੍ਰਿਪਟ ਬਣਾਓ ਕੰਪੀਟੈਂਟ, ਤਾਂ ਕਿ ਸਾਰੀਆਂ ਸਾਊਂਡਸ ਨੂੰ ਕਵਰ ਕਰੇ ਔਰ ਉਹ ਗੁਰਮੁਖੀ ਦੇ ਐਗਜ਼ੈਕਟ ਕੰਪੈਟੇਬਲ ਹੋਵੇ। ਅੱਜ ਤੇ ਤੁਹਾਡੇ ਕੋਲ ਸਾਇੰਸ ਹੈ ਕਿ ਇੱਕ ਬਟਨ ਦਬਾਓ ਤੇ ਗੁਰਮੁਖੀ 'ਚ ਹੁਣ ਸਾਡੀ ਮੇਰੀ ਕਿਤਾਬ ਆਖਣ ਲੋਕ ਸਿਆਣੇ 5 ਜਿਲਦਾਂ ਦੀ, ਉਹ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਲਿਪੀ ਅੰਤਰ ਕਰਾਈ ਹੈ 2 ਸਾਲਾਂ ਦੀ, ਤੇ ਉਹਦੀਆਂ ਗਲਤੀਆਂ ਪੇ ਕੱਢਦੇ ਨੇ। ਉਹ ਆਂਦੇ ਨੇ 70% ਜਿਹੜੀ ਇਹਨਾਂ ਇਹ ਫਾਂਟ ਕਨਵਰਟ ਹੁੰਦਾ ਹੈ, ਲੇਕਿਨ ਉਹਦੇ 'ਚ ਵੀ ਬਹੁਤ ਜ਼ਿਆਦਾ ਊਣਾ ਰਹਿੰਦੀਆਂ ਨੇ ਔਰ ਬੜੀਆਂ ਗਲਤੀਆਂ ਰਹਿੰਦੀਆਂ ਨੇ। ਤੋ ਇਹ ਅਗਰ ਅਸੀਂ ਕੀਤਾ ਹੁੰਦਾ ਤੇ ਸਾਡੇ ਕੰਮ 'ਚ ਸਪੀਡ ਅਪ ਹੋਣਾ ਸੀ ਕੰਮ ਪੰਜਾਬੀ ਦਾ। ਲੇਕਿਨ ਇੱਥੇ ਬਸ ਤੁਸੀਂ ਸਮਝਦੇ ਹੋ ਜਿੰਨੀ ਕੁ ਲੋਕਾਂ ਨੂੰ ਪੰਜਾਬੀ ਦਾ ਹਮਦਰਦੀ ਹੈ, ਖਾਸ ਕਰ ਜਿਹੜੇ ਜੀ ਬਾਜੋ ਜੀ ਸਰ ਜੀ 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 ਫਰਮਾਓ ਜੀ ਫਰਮਾਓ ਤੁਸੀਂ। ਬਾਜਵਾ ਸਾਹਿਬ ਇਹ ਦੱਸੋ ਕਿ ਜ਼ਾਹਿਰ ਤੁਹਾਡੀਆਂ ਮਤਲਬ ਚੜ੍ਹਦੇ ਪੰਜਾਬ 'ਚ ਜੋ ਕੁਛ ਪੰਜਾਬੀ ਜ਼ੁਬਾਨ ਵਾਸਤੇ ਹੋ ਰਿਹਾ ਔਰ ਲਹਿੰਦੇ ਪੰਜਾਬ ਦੋਵਾਂ ਤੇ ਤੁਹਾਡੀ ਅੱਖ ਨਜ਼ਰ ਹੈ, ਦੇਖਦੇ ਹੋ, ਤੇ ਕੀ ਸਮਝਦੇ ਹੋ ਕਿ ਕਿਹੜੇ ਪਾਸੇ ਜ਼ਿਆਦਾ ਕੰਮ ਹੋ ਰਿਹਾ ਔਰ ਕਿੱਥੇ ਜ਼ਿਆਦਾ ਜ਼ਰੂਰਤ ਹੈ? ਮੈਂ ਸਮਝਦਾ ਕਿ ਚੜ੍ਹਦੇ ਵੱਲ ਕੰਮ, ਕਿਉਂਕਿ ਉੱਥੇ ਯੂਨੀਵਰਸਿਟੀਆਂ 'ਚ ਵੀ ਬਾਕਾਇਦਾ ਇਹਨਾਂ ਦੇ ਡਿਪਾਰਟਮੈਂਟ ਤੇ ਸਾਰਾ ਕੁਝ ਬਹੁਤ ਹਾਈ ਲੈਵਲ ਤੇ ਪ੍ਰਿੰਟਿੰਗ ਦਾ ਵੀ। ਮੇਰੀ ਕਿਤਾਬ ਛਾਪੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ, ਨਾਨਕ ਵਾਸਾ ਪਾਰੋਰਾਤ। ਇੱਥੇ ਉਹ ਮਾਮਲਾ ਨਹੀਂ, ਇੱਥੇ ਰਿਸਰਚ ਜਿਹੜੇ ਨੇ ਉਹਦੇ 'ਚ ਸੈਂਟਰ ਹੀ ਨਹੀਂ ਬਣਾਏ ਗਏ ਯੂਨੀਵਰਸਿਟੀਆਂ 'ਚ। ਔਰ ਇੱਥੇ ਤੇ ਅਜੀਬੋ ਗਰੀਬ ਮਾਮਲਾ ਹੈ। ਰਹੀ ਇਹ ਗੱਲ ਕਿ ਸਾਡੇ ਨਾਲੋਂ ਤੇ ਉਹ ਬਹੁਤ ਬਿਹਤਰ ਕਰ ਰਹੇ ਨੇ, ਔਰ ਉੱਥੇ ਮਤਲਬ ਇਹ ਹੈ ਕਿ ਸਰਕਾਰੀ ਤੌਰ ਤੇ ਮੁੱਢੋਂ ਲੱਗ ਕੇ ਉਹ ਲਾਜ਼ਮੀ ਵੀ ਹੈ, ਇੱਥੇ ਉਹ ਵੀ ਗੱਲ ਕੋਈ ਨਹੀਂ। ਔਰ ਦੂਜਾ ਸਾਰੇ ਵੇਖ ਕੇ ਜਿੰਨਾ ਚਿਰ ਇਹਨੂੰ ਮੁੱਢੋਂ ਪਹਿਲੀ ਤੋਂ ਨਾ ਜ਼ਰੀਆ ਤਲੀਮ ਬਣਾਇਆ ਜਾਏਗਾ, ਲੋਕੀ ਇਹਦੇ ਨਾਲ ਨਹੀਂ ਜੁੜਨਗੇ। ਕੰਮ ਵੀ ਤੇ ਤਾਂ ਹੀ ਹੋਏਗਾ ਨਾ ਜਦੋਂ ਲੋਕੀ ਸਮਝਣਗੇ ਕਿ ਪੰਜਾਬੀ ਤੋਂ ਮੈਨੂੰ ਬਹੁਤ ਘੱਟ ਹੁੰਦੇ ਨੇ ਸਾਡੇ ਵਰਗੇ ਸਿਰ ਫਿਰੇ ਜਿਹੜੇ ਸਮਝਦੇ ਨੇ ਵੀ ਮੈਨੂੰ ਇੱਕ ਪੈਸਾ ਲੱਭੇ ਨਾ ਲੱਭੇ, ਮੇਰੀ ਮਾਂ ਦੀ ਬੋਲੀ ਬਚ ਜਾਏ। ਲੇਕਿਨ ਬਹੁਤ ਜ਼ਿਆਦਾ ਲੋਕ ਤੇ ਇਸ ਪੁਆਇੰਟ ਆ ਵਿਊ ਨਾਲ ਸੋਚਦੇ ਨੇ ਕਿ ਮੈਨੂੰ ਇਹਦੇ ਤੋਂ ਪੈਸੇ ਕਿੰਨੇ ਲੱਭਣਗੇ। ਤੇ ਜਦੋਂ ਉਹ ਪੈਸਿਆਂ ਵਾਲੀ ਗੱਲ ਜੁੜੇਗੀ ਤੇ ਫਿਰ ਇਹ ਕੰਮ ਜ਼ਾਹਰ ਇੱਥੇ ਵੀ ਜ਼ਿਆਦਾ ਹੋਏਗਾ। ਲੇਕਿਨ ਇੱਥੇ ਹੁਣ ਕੰਮ ਕਿੰਨਾ ਕੁ ਹੋਇਆ ਕਿ ਇਕੱਲੇ ਪੂਰਨ ਸਿੰਘ ਜਿਹਨੇ ਨਾਵਲ ਇੱਥੇ ਸਾਰੇ ਪੰਜਾਬ 'ਚ ਨਹੀਂ ਹਾਲੀ ਲਿਖੇ ਗਏ, ਲਹਿੰਦੇ ਪੰਜਾਬ 'ਚ ਜਿੰਨੇ ਉਧਰ ਇਕੱਲੇ ਪੂਰਨ ਸਿੰਘ ਨੇ ਲਿਖੇ। ਤੋ ਗੱਲ ਇਹ ਹੈ ਕਿ ਇੱਥੇ ਕੰਮ ਥੋੜਾ ਹੈ ਔਰ ਇਹਨੂੰ ਸਪੀਡ ਅਪ ਕਰਨ ਦੀ ਜ਼ਰੂਰਤ ਹੈ, ਔਰ ਇਹਦੇ ਵਾਸਤੇ ਬੁਨਿਆਦੀ ਜਿਹੜੀਆਂ ਰੈਡੀਕਲ ਚੇਂਜਸ ਕਰਨ ਦੀ ਜ਼ਰੂਰਤ ਹੈ। ਸਕ੍ਰਿਪਟ ਰਿਵਾਈਜ਼ ਕਰਨਾ ਬੜਾ ਜ਼ਰੂਰੀ ਹੈ ਔਰ ਇਹਨੂੰ ਜੀ ਸਰ। ਹਾਂ, ਮੈਂ ਨਾ ਤੁਹਾਡੀ ਗੱਲ ਦੀ ਹਿਮਾਇਤ ਹੀ ਕਰਦਾ। ਜਿਵੇਂ ਤੁਸੀਂ ਕਿਹਾ ਕਿ ਰਿਵਾਈਵ ਕਰਨ ਦੀ ਲੋੜ ਹੈ, ਪਿਆਰ ਕਰਨ ਦੀ ਲੋੜ ਹੈ। ਵੀ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ ਤਾਂ ਸਕ੍ਰਿਪਟ ਦੀ ਹੈ ਨਾ ਕਿਸੇ ਹੋਰ ਦੀ, ਸਭ ਤੋਂ ਵੱਡੀ ਗੱਲ ਹੈ ਡਿਵੋਸ਼ਨ ਦੀ। ਸਾਡੇ ਕੋਲ ਨਿਸ਼ਠਾ ਜਾਂ ਪ੍ਰੇਮ ਉਸ ਵਿੱਚ ਹੈ ਕਿ ਨਹੀਂ ਹੈ। ਹੁਣ ਜਿਵੇਂ ਤੁਸੀਂ ਕਿਹਾ ਵੀ ਸਕ੍ਰਿਪਟ ਕੋਈ ਕੰਪੀਟੈਂਟ ਨਹੀਂ ਹੈ, ਲੇਕਿਨ ਰੋਮਨ ਦੇ ਸਹਾਰੇ ਪਤਾ ਨਹੀਂ ਕਿੰਨੀਆਂ ਲੈਂਗੁਏਜਾਂ ਦੁਨੀਆ ਦੇ ਵਿੱਚ ਬਚ ਗਈਆਂ। ਲੋਕ ABCD ਦੇ ਵਿੱਚ ਆਪਣੀਆਂ ਜਿਹੜੀਆਂ ਭਾਸ਼ਾਵਾਂ ਲਿਖਦੇ ਆ। ਤੇ ਹੁਣ ਮੈਂ ਸਮਝ ਇੰਡੀਆ ਦੇ ਵਿੱਚ ਕੀ ਹੋਇਆ, ਜਿਵੇਂ ਸਿੱਖਾਂ ਦੇ ਕੋਲ ਪੰਜਾਬੀ ਆਈ, ਉਹਨਾਂ ਨੇ ਬੜੀ ਦਰਿਆ ਦਿਲੀ ਵਿਖਾਈ। ਉਹਨਾਂ ਨੂੰ ਜੇ ਲਫ਼ਜ਼ ਆਇਆ ਨਾ ਅਰਬੀ ਫਾਰਸੀ ਦਾ, ਉਹਨਾਂ ਨੇ ਯੂਜ਼ ਕਰ ਲਿਆ ਟੈਕਨੀਕਲੀ। ਸੰਸਕ੍ਰਿਤ ਦਾ ਆਇਆ, ਸੰਸਕ੍ਰਿਤ ਦਾ ਯੂਜ਼ ਕਰ ਲਿਆ। ਪੰਜਾਬੀ ਦਾ ਕਰਨਾ ਸੀ, ਪੰਜਾਬੀ ਦਾ ਕਰ ਲਿਆ। ਹੁਣ ਜਿਵੇਂ ਪੰਜਾਬ ਦੇ ਵਿੱਚ ਜੀ ਲਿਖਿਆ ਹੁੰਦਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤੁਸੀਂ ਦੇਖੋ ਸਰਕਾਰੀ ਜਿਹੜਾ ਫਾਰਸੀ ਦਾ ਸੀਨੀਅਰ ਸੈਕੰਡਰੀ ਸਕੂਲ ਹੈ ਉਹ ਇੰਗਲਿਸ਼ ਦਾ ਹੈ। ਇਸ ਕਰਕੇ ਪੰਜਾਬੀ ਨੂੰ ਫਾਇਦਾ ਮਿਲਿਆ ਜੀ ਉਹ। ਤੇ ਹੁਣ ਆਪਾਂ ਗੱਲ ਕਰੀਏ ਨਿਸ਼ਠਾ, ਡਿਵੋਸ਼ਨ ਦੀ ਗੱਲ ਕਰੀਏ, ਪੰਜਾਬੀਆਂ ਦੇ ਵਿੱਚ ਓਨੀ ਨਿਸ਼ਠਾ ਨਹੀਂ ਰਹੀ। ਉਸ ਦਾ ਨੁਕਸਾਨ ਇਹ ਵੀ ਹੋਇਆ ਕਿ ਪੰਜਾਬੀ ਜਿਹੜੀ ਅਲੱਗ-ਅਲੱਗ ਪੰਜਾਬੀ ਤੇ ਕੀ ਇਲਜ਼ਾਮ ਲੱਗਦੇ ਆ। ਇੱਕ ਤਾਂ ਜਿਹੜਾ ਜਿਵੇਂ ਰਾਜਸਥਾਨ ਦੇ ਵਿੱਚ ਰਾਜਸਥਾਨੀ ਬਾਰੇ ਕਿਹਾ ਜਾਂਦਾ ਜੀ ਇਹਨੂੰ ਲਿਖਣ ਦਾ ਤਰੀਕਾ ਹੀ ਕੋਈ ਨਹੀਂ, ਲਿਪੀ ਨਹੀਂ। ਪਾਕਿਸਤਾਨ 'ਚ ਕਿਹਾ ਜਾਂਦਾ ਜੀ ਇਹਦੀ ਲਿਖਾਈ ਨਹੀਂ। ਮੈਂ ਬਹੁਤ ਸਾਰੇ ਪਾਕਿਸਤਾਨੀਆਂ ਦੇ ਕਮੈਂਟਸ ਪੜ੍ਹਦਾ, ਉਹ ਜਿਹੜੇ ਮੂਰਖ ਲੋਕ ਨੇ ਨਾ ਉਹ ਕਹਿੰਦੇ ਆ ਜੀ ਇਹਨਾਂ ਦੀ ਲਿਖਣ ਦਾ ਤਰੀਕਾ ਨਹੀਂ। ਤਾਂ ਹੁਣ ਜਿਹੜੀ ਨਸ਼ਟ ਲਿਪੀ ਹੈ ਜੀ ਉਹ ਤੇ ਕਬਜ਼ਾ ਉਰਦੂ ਦਾ ਹੀ ਕਿਉਂ ਹੋ ਸਕਦਾ ਹੈ? ਹੁਣ ਜਿਵੇਂ ਹਿੰਦੀ ਲਿਖੀ ਜਾਂਦੀ ਹੈ ਜੀ ਦੇਵਨਾਗਰੀ 'ਚ, ਤਾਂ ਉਹਦੇ ਤੇ ਕੱਲਾ ਹਿੰਦੀ ਦਾ ਥੋੜਾ ਜੀ, ਮਰਾਠੀ ਲਿਖੀ ਜਾਂਦੀ ਹੈ, ਨੇਪਾਲੀ ਲਿਖੀ ਜਾਂਦੀ ਹੈ, ਤੇ ਰਾਜਸਥਾਨੀ ਪੰਜਾਬੀ ਦੇਵਨਾਗਰੀ 'ਚ ਪੰਜਾਬੀ ਵੀ ਲਿਖ ਲਓ ਜੀ, ਉਹਦੇ 'ਚ ਉਰਦੂ ਵੀ ਲਿਖ। ਬਾਕੀ ਉਹ ਪੁਲਾਂ 'ਚ ਜੀ ਪਾਣੀ ਬਹੁਤ ਵਗ ਗਿਆ ਨਾ ਜੀ। ਜਿਵੇਂ ਹੁਣ ਗੁਰਮੁਖੀ ਤਾਂ ਇਹ ਹੈ ਜੀ ਬ੍ਰਾਹਮੀ ਲਿਪੀ ਸੀ ਨਾ ਜਿਹੜੀ ਅਸ਼ੋਕਾ ਪੀਰੀਅਡ ਤੋਂ ਸੀ, ਉਸ ਤੋਂ ਕਈ ਲਿਪੀਆਂ ਬਣੀਆਂ। ਉਹਨਾਂ ਤੋਂ
ਪੰਜਾਬੀ ਵੀ ਹੈ, ਠੀਕ ਹੈ, ਸਿੱਖਾਂ ਨੇ ਸਾਂਭ ਲਈ, ਗੁਰੂ ਗ੍ਰੰਥ ਸਾਹਿਬ ਚ ਕੰਮ ਆਈ। ਫਿਰ ਜੀ ਇੱਕ ਦੂਜਾ ਉਹੀ ਪੁਆਇੰਟ ਮੈਂ ਪੂਰਾ ਕਰਨਾ ਚਾਹੁੰਦਾ ਜੀ, ਨਿਸ਼ਠਾ ਦੀ ਕਮੀ। ਜਿੱਥੇ ਹੁਣ ਬਾਂਗਲਾਦੇਸ਼ ਚ ਜਾਂ ਵੈਸਟ ਬੰਗਾਲ ਹੈ, ਤਮਿਲਨਾਡੂ ਹੈ, ਮਹਾਰਾਸ਼ਟਰ ਹੈ, ਇਹਨਾਂ ਦੇ ਵਿੱਚ ਬੜਾ ਪਿਆਰ ਹੈ ਆਪਣੀ ਲੈਂਗੁਏਜ। ਤੁਸੀਂ ਦੇਖੋ ਪੂਰਾ ਬਾਂਗਲਾਦੇਸ਼ ਚ ਜਿਹੜਾ ਚਟਗਰਾਮ ਹੈ ਤੇ ਇੱਧਰ ਆਪਣਾ ਕਲਕੱਤਾ ਹੈ, ਇੱਥੇ ਸਾਰੇ ਤਰ੍ਹਾਂ ਤਰ੍ਹਾਂ ਦੀਆਂ ਬੰਗਾਲੀਆਂ ਬੋਲੀਆਂ ਜਾਂਦੀਆਂ, ਫਿਰ ਵੀ ਉਸਨੂੰ ਇੱਕ ਝੰਡੇ ਥੱਲੇ ਇਕੱਠਾ ਕਰ ਲਿਆ ਕਿ ਇਹ ਸਾਡੀ ਬੰਗਾਲੀ ਲੈਂਗੁਏਜ ਹੈ। ਬੰਗਾਲੀ ਤਾਂ ਇੰਨੀ ਜ਼ਰੂਰਤ ਕਰਦੇ ਆ, ਜਿਹੜੀ ਸਿਲਹੱਟੀ ਹੈ ਨਾ ਅਸਮ ਦੇ ਨਾਲ, ਉਸ ਨੂੰ ਵੀ ਧੱਕੇ ਨਾਲ ਸ਼ਾਮਿਲ ਕਰ ਰਹੇ ਜੀ, ਇਹ ਬੰਗਾਲੀ ਹੈ। ਲੇਕਿਨ ਇੱਧਰ ਸਾਡੇ ਇੱਧਰ ਕੀ ਹੋਇਆ, ਸਾਨੂੰ ਇੱਕ ਝੰਡਾ ਤਾਂ ਮਿਲਿਆ ਨਹੀਂ, ਛਤਰੀ ਮਿਲੀ ਨਹੀਂ, ਤੇ ਜਿਹੜਾ ਕੋਈ ਆਪਣੀਆਂ ਨਵੀਆਂ ਗੱਡੀਆਂ ਤੋਰ ਲੀਆਂ। ਹੁਣ ਉਹਨਾਂ ਦਾ ਨਾਮ ਇੱਥੇ ਨਾ ਲਈਏ ਜੀ, ਉਹ ਇੱਕ ਡਿਸਪਿਊਟ ਵਾਲੀ ਗੱਲ ਹੁੰਦੀ ਹੈ। ਹੁਣ ਜਿਵੇਂ ਪਾਕਿਸਤਾਨ ਦੇ ਵਿੱਚ ਜਿਹੜਾ ਨੌਰਦਰਨ ਹਿੰਦੂਕੋ ਹੈ ਜੀ, ਹੈ ਨਾ, ਹਿੰਦੂਕੋ ਸਾਨੂੰ ਬਿਲਕੁਲ ਆਪਣੀ ਜੀ ਲੱਗਦੀ ਹੈ। ਮਤਲਬ ਸਾਡਾ ਉਹੀ ਬੋਲਣ ਦਾ ਤਰੀਕਾ, ਸਾਡਾ ਹਲਕਾ ਫੁਲਕਾ ਤਾਂ ਏਰੀਏ ਦਾ ਫਰਕ ਆ ਗਿਆ। ਉਸੇ ਤਰ੍ਹਾਂ ਜਿਵੇਂ ਹੁਣ ਸਰਗੋਦਾ ਹੈ, ਝੰਗ ਹੈ, ਮੀਆਂ ਵਾਲੀ ਹੈ, ਉੱਥੇ ਤਾਂ ਬਹੁਤ ਕਨਫਿਊਜ਼ਨ ਹੋ ਜਾਂਦੀ ਹੈ ਵੀ ਅਸੀਂ ਪੰਜਾਬੀ ਹਾਂ ਜਾਂ ਨਹੀਂ ਆ। ਹੁਣ ਹਦੀਕਾ ਹੀ ਹੈ ਸ਼ਾਇਦ ਸਿੰਗਰ, ਜਿਹੜੇ ਬੋਹੇ ਬਾਰੀਆਂ ਵਾਲੇ, ਉਹਨਾਂ ਦਾ ਇੱਕ ਸੌਂਗ ਉਹ ਬੇਟਾ ਗੱਲ ਸੁਣੋ, ਇੱਥੇ ਮੈਂ ਕਲੀਅਰ ਕਰ ਦਿਆਂ। ਉਹ ਤੁਸੀਂ ਜਦੋਂ ਸੁਣਦੇ ਹੋ ਨਾ ਸਰਗੋਦੇ ਨੂੰ ਜਾਂ ਮੀਆਂ ਵਾਲੀ ਨੂੰ, ਕਿਉਂਕਿ ਸਾਡੇ ਵਿਚਕਾਰ ਕੰਧ ਮਾਰ ਦਿੱਤੀ ਗਈ ਵੀ ਅਸੀਂ ਇੱਕ ਦੂਜੇ ਨੂੰ ਮਿਲਦੇ ਨਹੀਂ। ਜਦੋਂ ਅਸੀਂ ਮਿਲਦੇ ਸਾਂ ਤੇ ਜਿਹੜੇ ਲੋਕ ਸਰਗੋਦੇ ਤੋਂ, ਝੰਗ ਤੋਂ ਗਏ ਨੇ ਸਿੱਖ, ਉਹ ਸਾਰੇ ਉਹੀ ਬੋਲੀ ਬੋਲਦੇ ਨੇ, ਉਹਨਾਂ ਨੂੰ ਕਦੀ ਮੁਸ਼ਕਲ ਨਹੀਂ ਲੱਗੀ। ਅਸਲ ਚ ਇਹ ਵੇਖਿਆ ਜਿਹੜੇ ਬੈਰੀਅਰ ਬਣਾਤੇ ਗਏ ਨੇ, ਇੱਕ ਦੂਜੇ ਨੂੰ ਮਿਲਤ ਗਿਲਤ ਜਿਹੜੀ ਹੈ ਬੰਦ ਕਰਤੀ ਗਈ ਹੈ। ਉਹ ਫਿਰ ਇਹ ਲਹਿਜੇ ਨੇ ਇਹਨਾਂ ਦੇ ਅੰਦਰ, ਉਹ ਛੋਟੀ ਛੋਟੀ ਜਿਹੜੀ ਤਬਦੀਲੀ ਸੀ, ਜਿਸ ਤਰ੍ਹਾਂ ਹੁਣ ਹਿੰਦੂਕੋ ਵੱਖਰੀ ਜ਼ੁਬਾਨ ਸਾਡੇ ਸਾਹਮਣੇ ਬਣ ਗਈ ਹੈ। ਹਾਂਜੀ, ਹਾਲਾਂ ਮੇਰਾ ਇੱਕ ਡੋਗਰੀ ਬਣਾਈ ਆ, ਮਸ਼ੀਨਾਂ ਲਾਈਆਂ ਨੇ ਵੱਖਰੀਆਂ ਜ਼ੁਬਾਨਾਂ ਨਵੀਆਂ ਬਣਾਉਣ ਦੀਆਂ ਜਨਾਬ। ਇਧਰੋਂ ਸਰੈਕੀ ਬਣਾਤੀ, ਇਧਰੋਂ ਜਨਾਬ ਹਿੰਦੂਕੋ ਬਣਾਤੀ। ਹੁਣ ਅਸੀਂ ਛਾਛੀ ਵੀ ਬਣਾਉਣ ਦੇ ਮਗਰ ਪਏ ਆ। ਇਸ ਵਾਸਤੇ ਅਸਾਂ ਕੋਈ ਚੰਗਾ ਕੰਮ ਕਰਨਾ ਨਹੀਂ, ਭੈੜੇ ਕੰਮ ਨੂੰ ਪੁੱਜ ਕੇ ਕਰਨਾ ਹੈ। ਬਾਈਫਰਕੇਸ਼ਨ ਦਾ ਕੰਮ, ਵੰਡਾਂ ਦਾ ਕੰਮ। ਪੰਜਾਬੀ ਦੇ ਪਾਕਿਸਤਾਨ ਪੰਜਾਬ ਚ ਕਿਤਾਬਾਂ ਹੁਣ ਉਹਦੇ ਚ ਮਾਝੇ ਦੀ ਵੀ ਆਵੇ, ਛਾਛੀ ਦੀ ਵੀ ਆਵੇ, ਸਭ ਦੇ ਅਲੱਗ ਅਲੱਗ ਅਸੀਂ। ਮੈਂ ਤਾਂ ਇਹ ਵੀ ਕਹਿ ਦਿੰਦਾ, ਜੇ ਤੁਹਾਡਾ ਦਿਲ ਖੁਸ਼ ਹੁੰਦਾ ਹੈ ਨਾ ਵੀ ਜੀ ਬਾਜਵਾ ਸਾਹਿਬ ਡੋਗਰੀ ਕਹਿ ਲੈਣਾ ਵੀ ਮੈਂ ਡੋਗਰੀ ਹਾਂ, ਮੈਂ ਹਿੰਦੂਕੋ ਹਾਂ, ਹੈ ਨਾ ਜੀ। ਤਾਂ ਨਿਸ਼ਠਾ ਦੀ ਕਮੀ ਹੈ ਜੀ, ਜਿਹੜੀ ਹੈ ਨਾ, ਡਿਵੋਸ਼ਨ ਦੀ ਕਮੀ ਰਹੀ। ਡਿਵੋਸ਼ਨ ਕਰਕੇ ਪੰਜਾਬੀ ਦੇ ਟੋਟੇ ਹੋਈ ਗਏ ਜੀ। ਤੇ ਜਿਹੜਾ ਬੁਰਾ ਹਾਲਤ ਹੈ, ਜਿਹੜੀ 10ਵੇਂ 11ਵੇਂ ਨੰਬਰ, ਬਿਲਕੁਲ ਤੁਸੀਂ ਬੜੀਆਂ ਵਧੀਆ ਗੱਲਾਂ ਕਰ ਰਹੇ ਹੋ, ਔਰ ਬੜਾ ਮਤਲਬ ਅੱਛੀ ਗੱਲ ਨੂੰ ਥੋੜੀ ਜਿਹੀ ਬਾਜਵਾ ਸਾਹਿਬ ਅੱਗੇ ਵਧਾਉਣੇ ਆ। ਥੋੜਾ ਜਿਹਾ ਇਹ ਦੱਸੋ ਸਾਨੂੰ ਕਿ ਸਾਡੇ ਪੰਜਾਬ ਦੇ ਵਿੱਚ ਤੁਸੀਂ ਬਾਕੀ ਦੇਖ ਲਓ, ਚੜ੍ਹਦੇ ਪੰਜਾਬ ਦੇਖ ਲਓ ਜਾਂ ਸਿੰਧ ਚ ਦੇਖ ਲਓ, ਦੇਖੋ ਕਿ ਸਿੰਧੀ ਦੇ ਅਖਬਾਰ ਕਿੰਨੇ ਨਿਕਲਦੇ ਨੇ। 80% ਲੋਕ ਜਿਹੜੇ ਨੇ ਉਹ ਸਿੰਧੀ ਕਿਤਾਬਾਂ ਔਰ ਸਿੰਧੀ ਅਖਬਾਰ ਜਿਹੜੇ ਪੜ੍ਹਦੇ ਨੇ। ਤੇ ਸਾਡੇ ਪੰਜਾਬ ਦੇ ਵਿੱਚ ਕੀ ਵਜ੍ਹਾ ਹੈ ਕਿ ਪੰਜਾਬੀ ਜ਼ੁਬਾਨ ਜਿਹੜੀ ਹੈ, ਕੁਛ ਚੰਦ ਲੋਕ ਜਿਹੜੇ ਤੁਹਾਡੇ ਵਰਗੇ ਨੇ, ਜਾਂ ਜਿਹੜੇ ਕੋਈ ਇੱਕ ਖਾਸ ਮਜ਼ਮੂਨ ਦੇ ਨਾਲ ਜਿਹੜਾ ਤਾਲੁਕ ਹੈ, ਉਹ ਤਾਂ ਕੋਈ ਚੀਜ਼ਾਂ ਜਿਹੜੀਆਂ ਪੜ੍ਹਦੇ ਨੇ, ਕਿਤਾਬਾਂ ਵੀ ਪੜ੍ਹ ਲੈਂਦੇ ਨੇ, ਲੇਕਿਨ ਆਮ ਬੰਦਾ ਕਿਉਂ ਨਹੀਂ ਜੁੜ ਸਕਿਆ ਪੰਜਾਬੀ ਦੇ ਨਾਲ? ਤਹਿਰੀਰੀ ਸਤ੍ਹਾ ਦੀ ਮੈਂ ਗੱਲ ਕਰ ਰਿਹਾ। ਉਸ ਤਹਿਰੀਰ ਦੇ ਨਾਲ ਤੁਸੀਂ ਦੇਖੋ ਕਿ ਅਖਬਾਰ ਵੀ ਪੰਜਾਬੀ ਦੇ, ਮੇਰੇ ਖਿਆਲ ਪਹਿਲੇ ਇੱਕ ਸੱਜਣ ਨਿਕਲਦਾ ਹੁੰਦਾ ਸੀ, ਇੱਕ ਲਾਹੌਰ ਨਿਕਲਦਾ ਹੁੰਦਾ ਸੀ, ਕੁਛ ਅਰਸਾ ਚੱਲੇ ਨੇ, ਉਹ ਵੀ ਬੰਦ ਹੋ ਗਏ ਨੇ। ਫਿਰ ਤੁਸੀਂ ਦੇਖ ਲਓ ਕਿ ਜਿੰਨੇ ਵੀ ਸਾਡੇ ਇੱਥੇ ਪੰਜਾਬੀ ਦੇ ਚੈਨਲ ਨੇ ਕੁਛ ਬਣੇ ਹੋਏ ਮੀਡੀਆ ਤੇ, ਉਹ ਇਨਫੋਰਮੇਟਿਵ ਚੈਨਲ ਨਹੀਂ ਦੇ, ਇਨਫੋਰਮੇਸ਼ਨ ਦੇਣ ਵਾਲੇ ਨਹੀਂ ਦੇ। ਅਸੀਂ ਇਸ ਵਾਸਤੇ ਪੰਜਾਬੀ ਚੈਨਲ ਟਿਊਨ ਨਹੀਂ ਕਰਦੇ ਕਿ ਅਸੀਂ ਖਬਰਾਂ ਸੁਣ ਲਈਏ, ਇਸ ਵਾਸਤੇ ਕਰਦੇ ਹਾਂ ਕਿ ਅਸੀਂ ਇੰਟਰਟੇਨਮੈਂਟ ਇੱਥੋਂ ਲੈ ਲਈਏ। ਤੇ ਇਹ ਜ਼ੁਬਾਨ ਜਿਹੜੀ ਹੈ, ਪੰਜਾਬੀ ਜ਼ੁਬਾਨ, ਸਾਡੇ ਇਸ ਲਹਿੰਦੇ ਪੰਜਾਬ ਦੇ ਵਿੱਚ ਸਾਡੇ ਆਮ ਲੋਕਾਂ ਦੀ ਜ਼ੁਬਾਨ ਕਿਉਂ ਨਹੀਂ ਬਣ ਸਕਦੀ? ਵੇਖੋ ਜੀ, ਜ਼ਬਾਨ ਆਮ ਲੋਕਾਂ ਦੀ, ਜਿਹੜਾ ਹੁਣ ਸਾਰੇ ਲੋਕ ਨਾ ਤੁਹਾਡੀ ਤਰ੍ਹਾਂ ਸੋਚਦੇ ਨੇ, ਨਾ ਮੇਰੇ ਵਾਂਗਰ ਸੋਚਦੇ ਨੇ। ਹਮੇਸ਼ਾ ਜਿਹੜੀ ਜ਼ਬਾਨ ਰੋਜ਼ਗਾਰ ਦੇ ਨਾਲ ਜੁੜੀ ਹੋਏਗੀ, ਉਹਨੂੰ ਲੋਕੀ ਭੱਜ ਕੇ ਪੜ੍ਹਨਗੇ ਵੀ, ਪਤਾ ਹੋਏਗਾ ਇਹਦੇ ਚ ਮੈਨੂੰ ਨੌਕਰੀ ਵੀ ਲੱਭੇਗੀ। ਔਰ ਜਦੋਂ ਉਹ ਜ਼ਬਾਨ ਪੜ੍ਹਾਈ ਜਾਏਗੀ ਤਾਂ ਉਹਦੇ ਅਖਬਾਰ ਚੱਲਣਗੇ। ਹਾਂਜੀ, ਬਾਕੀ ਜਿਹੜੀਆਂ ਹੋਰ ਚੀਜ਼ਾਂ ਨੇ, ਕਮੀਆਂ ਕੁਤਾਈਆਂ ਜਾਂ ਆਉਣਾ, ਉਹ ਤੇ ਹੋਰ ਨੇ। ਲੇਕਿਨ ਜਦੋਂ ਇਹ ਪੜ੍ਹਾਈ ਨਹੀਂ ਜਾਂਦੀ, ਇਹਦਾ ਟੀਚਾ ਪੁੱਠਾ ਹੈ। ਇਹਦੇ ਵਿੱਚ ਪਹਿਲੀ ਪੰਜਾਬੀ ਕੋਨੀ ਤੇ MA ਪੰਜਾਬੀ ਚ ਹੋ ਸਕਦਾ ਹੈ, PhD ਪੰਜਾਬੀ ਚ ਹੋ ਸਕਦੀ ਹੈ। ਜਦੋਂ ਇਹਨਾਂ ਪਿੱਛੋਂ ਪ੍ਰਣਾਲੀ ਬੰਦ ਕਰ ਛੜੀਏ,
ਔਰ ਉਹ ਪ੍ਰਣਾਲੀ ਬੰਦ ਕਰਨ ਦੀ ਵਜ੍ਹਾ ਨਾਲ ਲੋਕੀ ਸਾਰੇ ਆਂਦੇ ਨੇ ਯਾਰ ਅਸੀਂ ਪੰਜਾਬੀ ਬੋਲਦੇ ਲੈਂਦੇ ਆ, ਲਿਖ ਨਹੀਂ ਸਕਦੇ ਜਾਂ ਪੜ੍ਹ ਨਹੀਂ ਸਕਦੇ। ਅੱਛਾ, ਹੁਣ ਪੰਜਾਬੀ ਜਦੋਂ ਪੜ੍ਹ ਨਹੀਂ ਸਕਦੇ, ਮੈਂ ਉਹਨਾਂ ਨੂੰ ਆਨਾ ਯਾਰ ਤੁਸੀਂ ਤੁਹਾਡੀ ਇਹ ਮਤਲਬ ਇਹ ਦੱਸੋ ਕਿ ਤੁਸੀਂ ਉਰਦੂ ਨੂੰ ਪੜ੍ਹਨ ਲੱਗਿਆ ਕਿੰਨਾ ਚਿਰ ਲਾਇਆ, ਅੰਗਰੇਜ਼ੀ ਨੂੰ ਸਿੱਖਣ ਲੱਗਿਆ ਕਿੰਨਾ ਚਿਰ ਲਾਇਆ। ਤੇ ਮੈਂ ਕਿਹਾ ਉਦੋਂ 20 ਹਿੱਸਾ ਤੁਸੀਂ ਟਾਈਮ ਪੰਜਾਬੀ ਸਿੱਖਣ ਲਈ ਲਾ ਦਿਓ, ਤੁਹਾਡੇ ਕੋਲ ਅੱਧਾ ਕੰਮ ਤੇ ਪਹਿਲਾਂ ਹੀ ਮੁੱਕਿਆ। ਤੁਹਾਨੂੰ ਲਫ਼ਜ਼ ਬੋਲਣਾ ਬੋਲਦੇ ਹੋ ਪਏ, ਸੁਣਦੇ ਹੋ ਪਏ ਅਗਲੇ ਕੋਲੋਂ, ਉਹਨੂੰ ਲਿਖਣਾ ਤੇ ਉਹ ਲਿਖੇ ਹੋਏ ਨੂੰ ਪੜ੍ਹਨਾ, ਅੱਧੇ ਤੋਂ ਬਹੁਤਾ ਕੰਮ ਤੇ ਪਹਿਲਾਂ ਹੀ ਨਿਬੜਿਆ। ਤੁਹਾਨੂੰ ਸਿਰਫ ਲਫ਼ਜ਼ ਦੀ ਸੰਝਾਣ ਕਰਨ ਦੀ ਜ਼ਰੂਰਤ ਹੈ, ਮੈਨੇ ਵੀ ਤੁਹਾਨੂੰ ਆਉਂਦੇ ਨੇ। ਤੋ ਗੱਲ ਇਹ ਹੈ ਕਿ ਇਹ ਸਾਡਾ ਉਹ ਪ੍ਰਾਪੋਗੰਡੇ ਦਾ ਅਸਰ ਹੈ ਜਿਹੜਾ ਸਾਡੇ ਤੇ ਕੀਤਾ ਗਿਆ 1849 ਤੋਂ ਲੈ ਕੇ। ਹਾਂਜੀ, ਕਿ ਉਹਨਾਂ ਨੇ ਕਿਹਾ ਜੀ ਕਿ ਇਹ ਜ਼ਬਾਨ, ਈਵਨ ਹਾਂ ਇਹ ਵੀ ਸੁਣਿਆ ਕਿ ਜੀ ਪੰਜਾਬੀ ਗਾਲੀਆਂ ਦੀ ਜ਼ਬਾਨ ਹੈ, ਕਿੰਨੀ ਜ਼ਿਆਦਤੀ ਹੈ। ਔਰ ਜਨਾਬ ਬੜੇ ਬੜੇ ਪੜ੍ਹੇ ਲਿਖੇ ਲੋਕਾਂ ਨੇ ਇਹ ਵੀ ਆਖਿਆ ਕਿ ਦਰਅਸਲ ਬਰੇ ਸਗੀਰ ਮੇਂ ਵਾਹਿਦ ਇਸਲਾਮੀ ਜ਼ਬਾਨ ਉਰਦੂ ਹੀ ਹੈ। ਜ਼ਬਾਨ ਦਾ ਵੀ ਕਦੀ ਕੋਈ ਮਜ਼ਹਬ ਹੋਇਆ? ਹਾਂਜੀ, ਇਹ ਚੇਂਜ ਦੀਆਂ ਮਤਲਬ ਇਹ ਹੈ ਕਿ ਝੂਠ ਮਾਰਦੇ ਰਹੇ ਨੇ ਲੋਕ ਸਿਰਫ ਆਪਣੀ ਜ਼ਬਾਨ ਨੂੰ ਬਚਾਉਣ ਵਾਸਤੇ। ਔਰ ਅਸੀਂ ਭੋਲੇ ਪੰਛੀ ਆ ਜਿਹੜੇ ਪੰਜਾਬੀ ਆ, ਅਸੀਂ ਜਨਾਬ ਉਹ ਪ੍ਰਾਪੋਗੰਡੇ ਨੂੰ, ਕਿਉਂਕਿ ਦੁਨੀਆ ਪ੍ਰਾਪੋਗੰਡੇ ਦੀ ਅੱਜ ਇਸ਼ਤਿਹਾਰ ਚੱਲਦਾ ਹੈ ਤੇ ਜਨਾਬ ਦੁਨੀਆ ਉਸੇ ਪਾਸੇ ਹੋ ਜਾਂਦੀ ਏ। ਤੁਸੀਂ ਪੰਜਾਬੀ ਬੜਿਆ, ਮੈਨੂੰ ਅੱਜ ਵੀ ਸ਼ਾਮੀ ਕੋ ਦੋਸਤ ਪਿਆ ਦੱਸਦਾ ਸੀ ਕਿ ਮੈਂ ਇਸਲਾਮਾਬਾਦ ਬੜੇ ਬੜੇ ਅਰਬਾਪਤੀ ਲੋਕ ਨੇ ਪੰਜਾਬੀ, ਤੇ ਮੈਂ ਉਹਨਾਂ ਨੂੰ ਆਨਾ ਕਿ ਸ਼ਰਮ ਕਰੋ, ਕੋਈ ਚੈਨਲ ਬਣਾਓ, ਹਾਂਜੀ ਤਿੜ ਕੇ ਬਣਾਓ ਪੰਜਾਬੀ ਦਾ ਚੈਨਲ, ਫਾਇਦਾ ਹੋਏ ਘਾਟਾ ਹੋਵੇ ਬਣਾਉਣਾ ਹੀ ਬਣਾਉਣਾ ਹੈ। ਤੇ ਮਤਲਬ ਇਹ ਕਿ ਉਹ ਕਿਉਂਕਿ ਜਿਹੜਾ ਕਾਰੋਬਾਰੀ ਲੋਕ ਹੈ ਉਹ ਤੇ ਸਮਝਦੇ ਨੇ 2 ਦੂਣੀ 8 ਕਿਵੇਂ ਹੋਣਾ, ਉਹਨਾਂ ਦਾ ਤੇ ਮਤਲਬ ਤਗੜੇ ਲੋਕਾਂ ਦਾ ਤੇ ਇਹ ਮਸਲਾ ਹੀ ਨਹੀਂ। ਤੋ ਮਸਲਾ ਤੇ ਉਹਨਾਂ ਲੋਕਾਂ ਨੇ ਭਾਈ ਸਾਹਿਬ ਇੱਥੇ ਤੁਹਾਨੂੰ ਥੋੜਾ ਜਿਹਾ ਮੈਂ ਇੱਥੇ ਗੱਲ ਰੱਖਾਂ ਕਿ ਜੇ ਆਪਾਂ 2 ਦੂਣੀ 4 ਦੀ ਗੱਲ ਕਰਨ ਲੱਗੀਏ, ਪੰਜਾਬੀ ਚੈਨਲ ਦੀ ਗੱਲ ਕਰੀਏ ਆਪਾਂ ਕਿ ਇੰਨੀ ਸਪੇਸ ਪਾਕਿਸਤਾਨ ਦੇ ਵਿੱਚ ਹੈਗੀ ਆ। ਜਿਸ ਤਰ੍ਹਾਂ ਹੁਣ ਇੰਡੀਆ ਪੰਜਾਬ ਦੇ ਵਿੱਚ ਆਬਾਦੀ ਪੂਰੀ ਦੁਨੀਆ ਤੇ ਲਾ ਕੇ ਬਾਹਰ ਲਾ ਕੇ ਉਹਨਾਂ ਦੀ ਸਾਡੇ ਪੰਜਾਬ ਨਾਲੋਂ ਇੱਧਰ ਪਾਕਿਸਤਾਨ ਨਾਲੋਂ ਘੱਟ ਆ। ਸਪੇਸ ਬਿਲਕੁਲ ਬਣਦੀ ਆ, 2 ਦੂਣੀ 4 ਨਹੀਂ 8 ਨਹੀਂ ਬਲਕਿ 32 ਹੋ ਸਕਦਾ ਵਾ ਜੇ ਕੋਈ ਇੱਥੇ ਹਿੰਮਤ ਕਰੇ ਇਸ ਚੈਨਲ ਨੂੰ ਪੰਜਾਬੀ ਜ਼ੁਬਾਨ ਨੂੰ ਲੈ ਕੇ ਉਹਨੂੰ ਉਹਦੇ ਤੇ ਕੋਈ ਇਨਵੈਸਟਮੈਂਟ ਕਰੇ ਤੇ ਉਹ ਬਹੁਤ, ਜਿਵੇਂ ਹੁਣ ਪੰਜਾਬ ਦੇ ਵਿੱਚ ਇੰਡੀਆ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਕਿੰਨੇ ਪੰਜਾਬੀ ਚੈਨਲ ਉੱਥੋਂ ਕਮਾਈ ਕਰਨ ਦੇ ਨੇ, ਆਪਣਾ ਰੋਜ਼ਗਾਰ ਚਲਾਉਣ ਦੇ ਨੇ। ਕਿ ਉੱਥੇ 2.5 ਕਰੋੜ ਦੀ ਆਬਾਦੀ ਆ, 3 ਕਰੋੜ ਦੀ ਆਬਾਦੀ ਹੈ, ਸਾਡੇ ਕੋਲ ਤਾਂ 12-13 ਕਰੋੜ ਆਬਾਦੀ ਹੈ। ਢਿੱਲੋਂ ਸਾਹਿਬ ਬੰਦੇ 'ਚ ਸਕਿੱਲ ਹੋਣੀ ਚਾਹੀਦੀ ਹੈ, ਉਹਨੂੰ ਆਲਟ ਆਉਣਾ ਚਾਹੀਦਾ ਹੈ। ਇਹ ਕੌਮ ਜਿਹੜੀ ਹੈ ਇਹਨੂੰ 2 ਮਹੀਨਿਆਂ 'ਚ ਮਗਰ ਲਾਣਾ ਕੋਈ ਸੌਖਾ ਕੰਮ, ਔਖਾ ਕੰਮ ਨਹੀਂ। ਸਿਰਫ ਇਹ ਵੇ ਅੱਜ ਦੌਰ ਮੀਡੀਆ ਦਾ, ਅੱਜ ਦੌਰ ਚੈਨਲਾਂ ਦਾ, ਉਹਦੇ ਉੱਤੇ ਜਿਹੜਾ ਪ੍ਰਾਪੋਗੰਡਾ ਹੁੰਦਾ ਹੈ ਇਹ ਉਹਦਾ ਲੋਕਾਂ ਅਸਰ ਲਿਆ ਜਿਹੜਾ 17 ਸਾਲਾਂ ਪਾਕਿਸਤਾਨ ਤੋਂ ਬਣਨ ਤੋਂ ਤੇ ਉਦੋਂ ਪਿੱਛੇ 1849 ਦਾ। ਹਾਂਜੀ, ਆਪ ਕੀ ਉਰਦੂ ਜ਼ੁਬਾਨ ਹੈ, ਉਰਦੂ ਜ਼ੁਬਾਨ ਜੋ ਬੜੀ ਸਾਫ ਸੁਥਰੀ ਹੈ। ਹਾਲਾਂ ਉਰਦੂ ਦੇ ਜਿੰਨੇ ਕੋ ਮੈਨੂੰ ਲਫੰਗੇ ਦੇ ਸ਼ਲੀਲ ਸ਼ੇਰ ਆਉਂਦੇ ਨੇ ਨਾ, ਮੈਂ ਜਾਣ ਬੁੱਝ ਕੇ ਇੱਕ ਉਰਦੂ ਸਪੀਕਿੰਗ ਕੋਲੋਂ ਸਿੱਖੇ ਸਨ ਕਿ ਜਿਹੜਾ ਬਹੁਤਾ ਮੈਨੂੰ ਆ ਕੇ ਨਾ ਉਰਦੂ ਮਦੀਨਿਓਂ ਆਈ ਏ ਉਹਨੂੰ ਮੈਂ ਉਹ ਸੁਣਾਨਾ ਹੁੰਦਾ ਪਿਆ ਤੇਰੀ ਮਾਂ ਦੇ ਸ਼ੇਰ ਨੇ, ਤੇਰੀ ਮਾਂ ਦੀ ਜ਼ਬਾਨ ਦੀ ਨਹੀਂ। ਤੋ ਗੱਲ ਇਹ ਹੈ ਕਿ ਜ਼ਬਾਨ ਕਦੀ ਵੀ ਕੋਈ ਗੰਦੀ ਨਹੀਂ ਹੋਈ। ਬੰਦਾ ਗੰਦਾ ਹੁੰਦਾ ਹੈ, ਉਹਦਾ ਬੋਲ ਬੁਲਾਰਾ ਗੰਦਾ ਹੁੰਦਾ ਹੈ। ਇਹ ਜਾਣ ਬੁੱਝ ਕੇ ਕਿਹੜੀ ਯਾਨੀ ਮੈਂ ਇੱਕ ਦਫਾ ਕਸੂਰ ਜਾ ਰਹੇ ਸਾਂ ਤੇ ਕਸੂਰ ਜੀਪ ਤੇ ਜਾ ਰਹੇ ਸਾਂ ਸੀ ਔਰ ਉੱਥੇ ਬੋਰਡ ਇੱਕ ਲੱਗਾ ਸੀ ਕਿ ਉਰਦੂ ਆਪकी कौमी ਜ਼ਬਾਨ है, इसे लिखिए पढ़िए और रवाज दीजिए। और अलहमदुलिल्लाह मैनू आजाद हासिल है। मैं ड्राइवर ਨੂੰ ਆਖਿਆ ਮਾਰ ਇਹਨੂੰ ਭੈਣ ਜੋ ਬੋਰਡ ਭੰਨ ਦਿੱਤਾ ਸੀ। ਤਾਂ ਗੱਲ ਇਹ ਹੈ ਕਿ ਇਸ ਹੱਦ ਤੱਕ ਜਿਸ ਵੇ ਪ੍ਰਾਪੋਗੰਡੇ ਕੀਤੇ ਜਾਣ ਤੇ ਉਸ ਤੇ ਦੂਜੇ ਪਾਸੇ ਤੁਹਾਡਾ ਬਚਾਅ ਕਰਨ ਵਾਲਾ ਕੋਈ ਹੋਏ ਹੀ ਨਾ, ਉਹ ਮੂੰਹ ਲਕਾਉਂਦੇ ਫਿਰਨ। ਹਾਂਜੀ, ਤੇ ਫਿਰ ਮਤਲਬ ਹੈ ਕਿ ਇਹੋ ਜਿਹੇ ਬਾਗੜ ਬਿੱਲੇ ਤੇ ਆਪੇ ਹੀ ਮੌਤਬਰ ਬਣ ਜਾਣਗੇ ਨਾ ਜੀ। ਹਾਂਜੀ, ਤੋ ਇਹ ਹੈ ਬਾਗੜ ਬਿੱਲਿਆਂ ਦੀ ਮੌਤਬਰ ਬਣਨ ਦੀ ਵਜ੍ਹਾ। ਨਾ ਉਹਦੇ ਚ ਕੋਈ ਮਤਲਬ ਹੈ ਕੋਈ ਅਦਬ ਤੇ ਨਾ ਕੋਈ ਲੈਣੀ ਤੇ ਨਾ ਕੋਈ ਦੇਣੀ। ਜਿੱਡੀ ਕੋਈ ਵੱਡੀ ਜ਼ਬਾਨ ਉਰਦੂ ਹੈ, ਸਾਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਤੇ ਗੱਲ ਇਹ ਹੈ ਕਿ ਸਾਡੀ ਜ਼ਬਾਨ ਤੇ ਘਾਹ ਦੀ ਤਰ੍ਹਾਂ ਹੈ। ਘਾਹ ਨੂੰ ਜੱਟ ਅਸੀਂ ਪੁੱਟਦੇ ਸਦੀਆਂ ਤੋਂ ਮਰ ਗਏ ਆ। ਜੇਠ ਦੇ ਮਹੀਨੇ ਚ ਧੁੱਪਾਂ ਲੱਗਣੀਆਂ ਟਕਾ ਕੇ ਅਸਾਂ ਹਲ ਵਾਹਣੇ ਤੇ ਹਲ ਵਾਹ ਕੇ ਘਾਹ ਨੂੰ ਹੱਲਾਂ ਜਨਾਬ ਹਿਲਾ ਕੇ ਅੱਡੀ ਮਾਰ ਕੇ ਘਾਹ ਜਿਹੜਾ ਇਕੱਠਾ ਕਰਕੇ ਬੰਦਿਆਂ ਤੇ ਸੁੱਟਣਾ। ਔਰ ਉਹ ਘਾਹ ਜਿਹੜਾ ਚੀਲਾਂ ਨੇ ਲੈ ਜਾਣਾ ਆਪਣੇ ਆਲਣਿਆਂ 'ਚ ਕਿੱਕਰ ਦੇ ਉੱਤੇ। ਜਦੋਂ ਸੌਣ ਦੇ ਅੱਜ ਕੱਲ੍ਹ ਝੱਖੜ ਝੁੱਲਣੇ, ਹਨੇਰੀ ਤੇ ਨਾਲ ਮੀਂਹ ਪੈਣਾ, ਉਸ ਘਾਹ ਨੇ ਫੇਰ ਥੱਲੇ ਡਿੱਗ ਕੇ ਸੀਨਾ ਧਰਤੀ ਨਾਲ ਲਾ ਕੇ ਹਰਿਆ ਹੋ ਜਾਣਾ।
ਤੇ ਜਨਾਬ ਇਹ ਘਾਹ ਦੀ ਤਰ੍ਹਾਂ ਸਾਡੀ ਜ਼ਬਾਨ ਇਹਨੇ ਫੁੱਟਦਿਆਂ ਰਹਿਣਾ, ਲੇਕਿਨ ਅਸੀਂ ਮੂਰਖ ਹਾਂ, ਅਸੀਂ ਇਹਦੀ ਮਹਾਨਤਾ ਨੂੰ, ਇਹਦੀ ਗ੍ਰੇਟਨੈਸ ਨੂੰ, ਇਹਨੂੰ ਸਮਝ ਹੀ ਨਹੀਂ ਸਕੇ, ਅਸਾਂ ਇਹਦੀ ਕਦਰ ਹੀ ਨਹੀਂ ਪਾਈ। ਜੀ ਸਰ। ਬਾਜਵਾ ਸਾਹਿਬ ਇੱਕ ਸਵਾਲ ਹੈ ਛੋਟਾ ਜਿਹਾ ਕਿ ਸਾਡੇ ਇੱਧਰ ਵੀ ਸ਼ਾਇਰੀ ਪੰਜਾਬੀ ਦੇ ਵਿੱਚ ਲੋਕ ਕਰਦੇ ਨੇ, ਲਿਖ ਰਹੇ ਨੇ, ਲੋਕ ਬੜੇ ਵੱਡੇ ਨਾਮ ਹੀ ਰਹੇ ਨੇ ਪੰਜਾਬੀ ਦੇ। ਅੱਛਾ, ਇਸੇ ਤਰ੍ਹਾਂ ਹੀ ਚੜ੍ਹਦੇ ਪੰਜਾਬ ਦੇ ਵਿੱਚ ਵੀ ਬੜੇ ਅੱਛੇ ਪੰਜਾਬੀ ਲਿਖਣ ਵਾਲੇ ਨੇ। ਅੱਛਾ, ਉੱਥੇ ਕਹਾਣੀ ਬਹੁਤ ਚੰਗੀ ਲਿਖੀ ਜਾਂਦੀ ਹੈ, ਔਰ ਅਫਸਾਨਾ ਉੱਥੇ ਲਿਖਿਆ ਜਾਂਦਾ, ਨਾਵਲ ਲਿਖਿਆ ਜਾਂਦਾ ਹੈ, ਔਰ ਉਹਦੀ ਵਜ੍ਹਾ ਇਹ ਹੈ ਕਿ ਉੱਥੋਂ ਦੇ ਲੋਕ ਜਿਹੜੇ ਨੇ ਉਹ ਇੰਟਰਨੈਸ਼ਨਲੀ ਵੀ ਚੀਜ਼ਾਂ ਦੇ ਨਾਲ ਜੁੜੇ ਹੋਏ ਨੇ, ਔਰ ਕਿਉਂਕਿ ਉਹ ਆਪਣੀ ਜ਼ੁਬਾਨ ਉਹਨਾਂ ਨੇ ਸਿੱਖੀ ਹੋਈ ਸੀ, ਇਸ ਵਜ੍ਹਾ ਤੋਂ ਉਹਨਾਂ ਨੂੰ ਕੋਈ ਮੁਸ਼ਕਲ ਇੰਨੀ ਨਹੀਂ ਆਈ। ਅੱਛਾ, ਜਿਵੇਂ ਹੁਣ ਜੀ ਵੰਡ ਹੋਈ ਹੈ ਜਿਹੜੀ, ਹੁਣ ਸਾਡੇ ਇੱਥੇ ਹੁਣ ਸਕ੍ਰਿਪਟ ਹੋਰ ਹੈ, ਉੱਥੇ ਹੈਗਾ ਗੁਰਮੁਖੀ ਹੈ, ਯਾਨੀ ਉਹਦੇ ਨਾਲ ਇੱਕ ਅਜਨਬੀਅਤ ਜਿਹੜੀ ਪੈਦਾ ਹੁੰਦੀ ਹੈ, ਇੱਕ ਉਪਰਾਪਨ ਜਿਹੜਾ ਪੈਦਾ ਹੁੰਦਾ, ਜਿਸ ਵੇਲੇ ਅਸੀਂ ਸਕ੍ਰਿਪਟ ਦੇਖਦੇ ਹਾਂ ਇੰਝ ਲੱਗਦਾ ਜਿਵੇਂ ਅਸੀਂ ਕੋਈ ਹੋਰ ਚੀਜ਼ ਦੇਖ ਲਈ ਹੈ। ਕਿਆ ਇਹਨਾਂ ਦੋਵਾਂ ਚੜ੍ਹਦਾ ਤੇ ਲਹਿੰਦਾ ਪੰਜਾਬ ਜਿਹੜਾ ਵਾ, ਦੋਨਾਂ ਇਲਾਕਿਆਂ ਨੂੰ, ਤਾਂ ਕਿ ਲੋਕ ਇੱਕ ਦੂਸਰੇ ਨੇ ਜਿਹੜਾ ਕੁਝ ਲਿਖਿਆ ਹੈ ਉਹਨੂੰ ਸਮਝਣ ਲੱਗ ਪੈਣ, ਤੇ ਕੋਈ ਇਹਦੇ ਤੇ ਵੀ ਕੰਮ ਹੋਣ ਦੀ ਜ਼ਰੂਰਤ ਹੈ ਜਾਂ ਕੁਝ ਲੋਕ ਕਰ ਰਹੇ ਨੇ, ਜਾਂ ਤੁਹਾਡਾ ਕੀ ਇਸ ਦੇ ਬਾਰੇ ਵਿਚਾਰ ਹੈ? ਸਰ ਮੇਰਾ ਵਿਚਾਰ ਹੈ ਕਿ ਜਿਹੜੀ ਸ਼ੈ ਮਜ਼ਹਬ ਨਾਲ ਰੱਸਾ ਪਾ ਕੇ ਬੰਨ੍ਹ ਦਿੱਤੀ ਜਾਂਦੀ ਹੈ ਨਾ, ਉਹ ਬੜੀ ਸੈਂਸਿਟਿਵ ਹੋ ਜਾਂਦੀ ਹੈ, ਉਹਦੇ ਤੋਂ ਪਿੱਛਾ ਹਟਣ ਲਈ ਕਦੀ ਕੋਈ ਤਿਆਰ ਨਹੀਂ ਹੁੰਦਾ। ਮਤਲਬ ਸਿੱਖਾਂ ਨੂੰ ਆਖੋ ਕਿ ਗੁਰਮੁਖੀ ਛੱਡ ਦਿਓ ਤੇ ਇੱਕ ਵੱਖਰਾ ਸਕ੍ਰਿਪਟ ਬਣਾ ਲਈਏ, ਕਦੀ ਮੰਨਣਗੇ ਨਹੀਂ। ਹਾਂਜੀ, ਇਸ ਤਰ੍ਹਾਂ ਹੀ ਤੁਹਾਨੂੰ ਜਦੋਂ ਇਹ ਆਖਣ ਕਿ ਤੁਸੀਂ ਇਹਨੂੰ ਗੁਰਮੁਖੀ ਨੂੰ ਅਡਾਪਟ ਕਰ ਲਓ, ਤੇ ਆਖਣਗੇ ਜੀ ਸਾਨੂੰ ਸਿੱਖਾਂ ਦੀ ਜ਼ਬਾਨ ਪੜ੍ਹਾਉਣ ਲੱਗ ਪਏ ਨੇ, ਕਿਉਂਕਿ ਅੱਗੇ ਹੀ ਜ਼ਬਾਨ ਦੇ ਮੁਖਾਲਫ ਨੇ ਸਾਡੀ ਦੇ ਇੱਥੇ ਜ਼ਿਆਦਾ ਲੋਕ, ਆਪਣੀ ਜ਼ਬਾਨ ਆਪਣੀ ਪੈਰਾਂ ਤੇ ਆਪੇ ਹੀ ਕੁਹਾੜੀਆਂ ਮਾਰੀ ਜਾਂਦੇ ਨੇ। ਤੋ ਇਹਦਾ ਹੁਣ ਇੱਕ ਹੱਲ ਹੈ ਕਿ ਇੱਥੇ ਜਿਹੜਾ ਸਕ੍ਰਿਪਟ ਬਣਾਇਆ ਜਾਵੇ ਉਹ ਵੀ ਫੋਨੈਟਿਕ ਹੋਵੇ, ਔਰ ਉਹ ਗੁਰਮੁਖੀ ਦੇ ਕੰਪੈਟੇਬਲ ਹੋਵੇ। ਇੱਕ ਬਟਨ ਦਬਾਇਆ ਜਾਏ ਤੇ ਗੁਰਮੁਖੀ 'ਚ ਫਾਂਟ ਕਨਵਰਟ ਹੋ ਜਾਏ, ਇੱਕ ਦਬਾਇਆ ਜਾਏ ਤੇ ਇਹਦੇ 'ਚ ਹੋ ਜਾਏ, ਨਾ ਇਹਦਾ ਜਿਹੜਾ ਵੀ ਹੋਵੇ ਸਕ੍ਰਿਪਟ ਦਾ, ਉਹ ਇਹ ਤੇ ਇੱਕ ਸੌਖਾ ਤਰੀਕਾ ਹੈ। ਦੂਜਾ ਇਹ ਵੇ ਕਿ ਯੂਨੀਵਰਸਿਟੀਆਂ 'ਚ ਦੋਹੀਂ ਵੱਲੀ ਇਹ ਦੋਵੇਂ ਸਕ੍ਰਿਪਟ ਜਿਹੜੇ ਪੜ੍ਹਾਏ ਜਾਣ, ਤਾਂ ਕਿ ਲੋਕੀ, ਜਿਸ ਤਰ੍ਹਾਂ ਅਸੀਂ ਹੁਣ ਗੁਰਮੁਖੀ ਦਾ 30, 35, 40 ਸਾਲ ਪਹਿਲਾਂ ਮੈਂ ਆਪੇ ਹੀ ਸਿੱਖ ਲਈ ਸੀ, ਉਹ ਸੀਤਾਰਾਮ ਬਾਰੀ ਦੀ ਕਿਤਾਬ ਗੁਰਮੁਖੀ ਲਿਖਾਈ ਪੜ੍ਹਾਈ ਲਿਆ ਕੇ, ਤੇ ਹੁਣ ਮੈਂ ਕੰਪਿਊਟਰ ਤੇ ਆਪਣੇ ਲੈਪਟਾਪ ਤੇ ਉਸੇ ਸਪੀਡ ਨਾਲ ਟਾਈਪ ਕਰਨਾ। ਆਪਣੀਆਂ ਮੈਂ ਕਿਤਾਬਾਂ ਇੰਡੀਆ 'ਚ ਆਪ ਹੀ ਭੇਜੀਆਂ ਟਾਈਪ ਕਰਕੇ, ਈਮੇਲ ਕਰਕੇ, ਤੋਂ ਉਹਨਾਂ ਉੱਥੇ ਛਾਪ ਦਿੱਤੀਆਂ। ਤੋ ਇਹ ਜ਼ਰੂਰੀ ਹੈ, ਅਗਰ ਇਹਨਾਂ ਨੂੰ ਆਖਿਆ ਨਾ ਜੀ ਕਿ ਇਹਦੇ ਤੋਂ ਪਿੱਛੇ ਹਟ ਕੇ ਤੇ ਇੱਕ ਵੱਖਰਾ ਸਕ੍ਰਿਪਟ ਇੱਕ ਦੋਵਾਂ ਸਿਰਾਂ ਦੀ ਬਣਾ ਲਈਏ, ਉਹਦੇ ਤੇ ਮੇਰਾ ਖਿਆਲ ਹੈ ਕਦੀ ਵੀ ਕਿਸੇ ਨਹੀਂ ਮੰਨਣਾ। ਹਾਂ, ਇਹ ਜ਼ਰੂਰੀ ਹੈ ਕਿ ਫੈਮੀਲੀਅਰ ਕਰ ਦਿੱਤਾ ਜਾਏ, ਇੱਥੇ ਕਾਨੂੰਨ ਬਣਾ ਦਿੱਤਾ ਜਾਏ ਕਿ ਗੁਰਮੁਖੀ ਹਰ ਬੰਦੇ ਨੂੰ ਸਿਖਾਈ ਜਾਏਗੀ, ਜਿਹੜਾ ਵੀ ਪੰਜਾਬੀ ਪੜ੍ਹੇਗਾ ਉਹਨੂੰ ਗੁਰਮੁਖੀ ਜ਼ਰੂਰ ਸਿੱਖਣੀ ਪਏਗੀ। ਇਸ ਤਰ੍ਹਾਂ ਹੀ ਉਧਰ ਕਾਨੂੰਨ ਬਣਾ ਦਿੱਤਾ ਜਾਏ ਕਿ ਜਿਹੜਾ ਮਤਲਬ ਇਹ ਪੰਜਾਬੀ ਪੜ੍ਹੇਗਾ ਉਹਦੇ ਵਾਸਤੇ ਲਾਜ਼ਮੀ ਹੋਏਗਾ ਇੱਧਰ ਵਾਲਾ ਸਕ੍ਰਿਪਟ ਸਿੱਖਣਾ। ਤਾਂ ਮੇਰਾ ਖਿਆਲ ਹੈ ਇਹਦੇ ਨਾਲ ਮਾਮਲਾ ਜਿਹੜਾ ਹੈ ਅੱਗੇ ਟੁਰ ਸਕਦਾ ਹੈ, ਬਜਾਏ ਇਸੇ ਕਿ ਅਗਰ ਅਸੀਂ ਇਸ ਗੱਲ ਦਾ ਰੌਲਾ ਪਾਵਾਂਗੇ ਤੇ ਮੇਰਾ ਖਿਆਲ ਹੈ ਇਹਨੂੰ ਕਿਸੇ ਮੰਨਣ ਲਈ ਤਿਆਰ ਨਹੀਂ ਹੋਣਾ। ਜੀ ਭਾਈ ਸਾਹਿਬ ਬਹੁਤ ਵਧੀਆ, ਭਾਈ ਸਾਹਿਬ ਕਮਾਲ, ਤੁਸੀਂ ਸੁਜੈਸ਼ਨ ਤਾਂ ਬਹੁਤ ਵਧੀਆ ਦਿੱਤੀ। ਸਾਡੇ ਨਾਲ ਗੁਲਸ਼ਨ ਜੀ ਨੇ ਤੇ ਸੰਧੂ ਸਾਹਿਬ ਨੇ, ਤੁਹਾਡੇ ਨਾਲ ਵੀ ਗੱਲ ਕਰਾਂਗੇ। ਭਾਈ ਸਾਹਿਬ ਲਿਟਰੇਸੀ ਰੇਟ ਦੀ ਜੇ ਗੱਲ ਕਰਦੇ ਆ, ਪੰਜਾਬੀ ਜ਼ਬਾਨ ਪੜ੍ਹਾਉਣ ਨਾਲ ਕੀ ਅਸੀਂ 100% ਰਿਜ਼ਲਟ ਹਾਸਲ ਕਰ ਸਕਦੇ ਹਾਂ? ਬਿਲਕੁਲ ਬਿਲਕੁਲ, ਕਰ ਹੀ ਸਿਰਫ ਪੰਜਾਬੀ ਪੜ੍ਹਾ ਕੇ ਸਕਦੇ ਹਾਂ, ਅਦਰਵਾਈਜ਼ ਕਿਆਮਤ ਤੱਕ ਨਹੀਂ ਕਰ ਸਕਦੇ। ਪਹਿਲੀ ਗੱਲ ਤੇ ਵੇ ਕਿ ਲਿਟਰੇਟ ਪਰਸਨ ਦੀ ਜਿਹੜੀ ਇਨਸਾਈਕਲੋਪੀਡੀਆ 'ਚ ਤਾਰੀਫ ਲਿਖੀ ਹੋਈ ਹੈ, ਜੇ ਉਹਦੇ ਮੁਤਾਬਕ ਅਸੀਂ ਲਿਟਰੇਟ ਪਰਸਨ ਜਾਂ ਲਿਟਰੇਸੀ ਜਿਹੜੀ ਹੈ ਉਹਨੂੰ ਫਾਰਮੂਲਾ ਬਣਾ ਕੇ ਕਾਨੂੰਨ ਬਣਾਈਏ ਤੇ ਸਾਡੇ ਮੁਲਕ 'ਚ ਹੁਣ ਵੀ 100 ਚੋਂ 7-8% ਤੋਂ ਵੱਧ ਲੋਕ ਪੜ੍ਹੇ ਨਹੀਂ। ਇਹਨਾਂ ਨੇ ਲਿਟਰੇਟ ਪਰਸਨ ਦੀ ਬਣਾਈ ਇੱਕ ਤਾਰੀਫ ਕਿ ਜਿਹੜਾ ਬੰਦਾ ਹੱਥ ਨਾਲ ਸ਼ਿੰਗਾਰਾ ਮਸੀਹ ਲਿਖ ਲੈਂਦਾ ਨਾ, ਜਿਸ ਤਰ੍ਹਾਂ ਅਕਸਰ ਹੀ ਸਾਡੇ ਆ ਦਫ਼ਤਰਾਂ 'ਚ ਉਹ ਕਲਾਸ 4 ਲੋਕ ਅਨਪੜ੍ਹ ਹੁੰਦੇ ਨੇ ਤੇ ਉਹ ਤਨਖਾਹ ਲੈਣ ਵਾਸਤੇ ਨਾ ਉਹਨਾਂ ਆਪਣਾ ਨਾਂ ਲਿਖਣ ਦੀ ਨਾ ਜਾਚ ਸਿੱਖੀ ਹੁੰਦੀ ਹੈ। ਉਹ ਲਿਟਰੇਟ ਪਰਸਨ ਕਦੀ ਵੀ ਨਹੀਂ ਹੋ ਸਕਦਾ। ਲਿਟਰੇਟ ਪਰਸਨ ਉਹ ਹੈ ਕਿ ਜਿਹੜਾ ਇੱਕ ਪੈਸੇਜ ਨੂੰ ਪੜ੍ਹ ਕੇ ਸਮਝ ਕੇ ਲਿਖ ਵੀ ਸਕਦਾ ਹੈ,
ਔਰ ਉਹਨੂੰ ਬੋਲ ਕੇ ਮਤਲਬ ਇਹ ਸੁਣਾ ਵੀ ਸਕਦਾ, ਉਹ ਹੁੰਦਾ। ਔਰ ਉਸ ਫਾਰਮੂਲੇ ਦੇ ਉੱਤੇ ਅਗਰ ਅਸੀਂ ਆਈਏ ਤੇ ਸਾਡਾ ਇਲਿਟਰੇਸੀ ਰੇਟ ਅੱਜ ਵੀ 7 ਤੋਂ 10% ਦੇ ਦਰਮਿਆਨ ਹੈ। ਔਰ ਇਹ ਉਨਾ ਚਿਰ ਹੋ ਹੀ ਨਹੀਂ ਸਕਦਾ ਜਿੰਨਾ ਚਿਰ ਮਾਂ ਦੀ ਜ਼ਬਾਨ ਨਾਲ ਪੜ੍ਹਾਈ ਜਾਏ। 100% ਜਿਹੜਾ 100% ਜਾਂ 100% ਜਿਹੜਾ ਲਿਟਰੇਸੀ ਰੇਟ ਹੈ ਕਿਸੇ ਸੂਰਤ 'ਚ ਨਹੀਂ ਹੋ ਸਕਦਾ ਜਿੰਨਾ ਚਿਰ ਆਪਣੀ ਜ਼ਬਾਨ ਜਿਹੜੀ ਹੈ ਨਾ ਸਾਨੂੰ ਪੜ੍ਹਾਈ ਜਾਏ। ਜੀ ਭਾਈ ਸਾਹਿਬ, ਜਿੰਨੇ ਮਰਜ਼ੀ ਤੁਹਾਡੀ ਕਥਾ ਕਲਾਮੀ, ਜਿੰਨੀਆਂ ਇਹਨਾਂ ਨੇ ਹੁਣ ਤੱਕ 10-12 ਐਜੂਕੇਸ਼ਨ ਪਾਲਿਸੀਆਂ ਬਣਾਈਆਂ ਨੇ, ਅਰਬਾਂ ਰੁਪਏ ਨਾਲ ਜ਼ਾਇਆ ਕੀਤੇ ਨੇ। ਮੈਂ ਕਈਆਂ ਮਿਨਿਸਟਰਾਂ ਦੇ ਮੂੰਹ ਤੇ ਆਖਿਆ, ਮੈਂ ਕਿਹਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ ਔਰ ਛੱਤ ਅੱਜ ਵੀ ਚੌਂਦੀ ਹੈ ਪਈ। ਔਰ ਉਹ ਚੌਂਦੀ ਕਿਉਂ ਹੈ ਕਿ 500 ਬੱਚਾ ਪਹਿਲੀ 'ਚ ਦਾਖਲ ਕਰਾਈਦਾ, 5ਵੀਂ 'ਚ ਜਾਂਦਿਆਂ ਨੂੰ 150 ਰਹਿ ਜਾਂਦਾ ਹੈ ਜੀ। ਉਹ ਡਰਾਪ ਆਊਟ ਰੇਸ਼ੋ ਹੀ ਇੰਨੀ ਜ਼ਿਆਦਾ ਹੈ ਔਰ ਉਹ ਬਿਕਾਜ਼ ਇਸ ਵਾਸਤੇ ਕਿ ਉਹਨਾਂ ਨੂੰ ਮਦਰ ਲੈਂਗੁਏਜ ਨਹੀਂ ਪੜ੍ਹਾਈ ਜਾਂਦੀ। ਜੀ ਭਾਈ ਸਾਹਿਬ, ਗੁਲਸ਼ਨ ਜੀ ਕੁਇਕਲੀ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਆਪਣੀ ਵੀ ਗੱਲ ਰੱਖ ਲਓ। ਹਾਂਜੀ ਹਾਂਜੀ, ਇੱਕ ਤੇ ਪਾਪੇ ਹੋਰਾਂ ਨੂੰ ਮੇਰਾ ਸਲਾਮ ਹੋਏ। ਹਾਂਜੀ ਜੀ ਜੀ ਜੀ। ਮੇਰਾ ਮਾਈਕ ਮਿਊਟ ਹੈਗਾ ਸ਼ਾਇਦ ਮੇਰਾ? ਹਾਂ ਨਹੀਂ ਆ ਰਹੀ ਹੈ ਜੀ, ਆ ਰਹੀ ਤੁਹਾਡੀ ਆਵਾਜ਼। ਮੈਂ ਇਹ ਕਹਿਣਾ ਚਾਹ ਰਿਹਾ ਸੀ, ਆ ਰਹੀ ਹੈ? ਅੱਛਾ ਨਈਮ ਜੀ, ਮੈਂ ਆਵਾਜ਼ ਬੜੀ ਆ ਰਹੀ ਹੈ ਜਿਹੜੀ ਪੰਜਾਬੀ ਦੀ ਜਿਹੜੀ ਗੁੱਤਮ ਅੱਛਾ ਠੀਕ ਹੈ। ਮੈਂ ਕਹਿ ਰਿਹਾ ਕਿ ਜਿਹੜੀ ਇਹ ਸਾਡੀ ਜਿਹੜੀ ਮਾਦਰੀ ਜ਼ਬਾਨ ਹੈ ਜਿਹੜੀ ਪੰਜਾਬੀ, ਇਹ ਜੋ ਸਕੂਲਾਂ ਤੋਂ ਹੀ ਆਊਟ ਕਰ ਦਿੱਤੀ ਗਈ ਸੀ ਤੇ ਇੱਕ ਦੂਸਰਾ ਜਿਹੜਾ ਹੈ 47 ਦੇ ਵਿੱਚ ਜਿਹੜੀ ਵੰਡ ਹੋਈ ਹੈ ਤੇ ਉਹ ਜਿਹੜੇ ਇਧਰੋਂ ਉਧਰ ਗਏ ਨੇ ਤੇ ਉਧਰੋਂ ਇੱਧਰ ਆਏ ਨੇ, ਉਹ ਹੁਚ-ਪੁਚ ਹੋਣ ਕਰਕੇ ਨਾ ਕਾਫੀ ਪੰਜਾਬੀ ਦਾ ਨੁਕਸਾਨ ਹੋਇਆ। ਜੀ ਜੀ, ਸਾਰਾ ਹੋਇਆ ਹੀ ਪੰਜਾਬੀ ਦਾ, ਸਾਰਾ ਪੰਜਾਬੀ ਦਾ ਹੀ ਨੁਕਸਾਨ ਹੋਇਆ। ਬਾਕੀ ਦੂਸਰੇ ਕਿਸੇ ਪਾਸੇ ਤਾਂ ਤੇ ਨਹੀਂ ਹੋਇਆ। ਉਹ ਜਿਸ ਤਰ੍ਹਾਂ ਹੁਣ ਪਹਿਲੇ ਵਾਲਾ ਮੁੰਡਾ ਕਹਿ ਰਿਹਾ ਸੀ ਕਿ ਵੀ ਬੰਗਾਲ ਵਾਲਿਆਂ ਦੀ ਇੱਕੋ ਲੈਂਗੁਏਜ ਹੈ, ਉਹ ਭਾਵੇਂ ਬੰਗਲਾਦੇਸ਼ ਚਲਾ ਜਾਏ ਭਾਵੇਂ ਕਲਕੱਤੇ ਵਾਲਾ ਚਲਾ ਜਾਏ। ਬਿਲਕੁਲ ਸਹੀ ਕਿਹਾ ਉਹਨੇ, ਇੱਕੋ ਸਕ੍ਰਿਪਟ ਤੇ ਕਿੱਥੇ ਵੀ ਕੁਝ ਫਰਕ ਨਹੀਂ ਹੈਗਾ। ਔਰ ਜਦ ਤੱਕ ਤੁਹਾਡੇ ਜੇ ਮਿਹਨਤਕਸ਼ ਬੰਦੇ ਹੈ ਨੇ, ਪੰਜਾਬੀ ਨਹੀਂ ਮਾਰ ਸਕਦੀ। ਪੰਜਾਬੀ ਫਸਟ ਕਲਾਸ ਚੱਲੇਗੀ। ਤੁਸੀਂ ਤੇ ਸਾਡੀ ਚਲਦੀ ਫਿਰਦੀ ਜਿਹੜੀ ਹੈ ਨਾ ਇੱਕ ਕਿਸਮ ਦੀ ਪੰਜਾਬੀ ਦੀ ਲੁਗਤ ਹੋ। ਜੀ ਮਿਹਰਬਾਨੀ, ਕੋਈ ਗੱਲ ਸਾਨੂੰ ਬਹੁਤ ਸ਼ੁਕਰੀਆ ਗੁਲਸ਼ਨ ਜੀ, ਬਹੁਤ ਸ਼ੁਕਰੀਆ ਤੁਹਾਡਾ। ਓਕੇ ਜੀ, ਬਹੁਤ ਸੋਹਣਾ ਜਨਾਬ, ਕੀ ਬਾਤ ਹੈ ਜੀ, ਕੀ ਬਾਤ ਹੈ। ਅੱਛਾ ਬਾਜਾ ਸਾਹਿਬ, ਇੱਕ ਹੋਰ ਇਸ ਤੋਂ ਹਟ ਕੇ ਆਪਾਂ ਗੱਲ ਕਰਦੇ ਹਾਂ। ਜੇ ਮਜ਼ਹਬ ਦੀ ਆਪਾਂ ਗੱਲ ਕਰਦੇ ਹਾਂ ਅੱਗੇ ਸਕ੍ਰਿਪਟ ਦੇ ਉੱਥੇ ਲਾਈਏ, ਜੇ ਜਿਸ ਤਰ੍ਹਾਂ ਮੈਨੂੰ ਪਿਛਲੇ ਦਿਨ ਹੀ ਪਤਾ ਲੱਗਾ ਸੀ ਕਿ ਇੱਕ ਸਰਦਾਰ ਭਾਈ ਨੇ ਕੁਰਾਨ ਪਾਕ ਦੀ ਜਿਹੜੀ ਗੁਰਮੁਖੀ ਸਕ੍ਰਿਪਟ 'ਚ ਲਿਆ। ਸਾਨੂੰ ਜੇ ਕੁਰਾਨ ਪਾਕ ਜਿਹੜਾ ਵਾ, ਜੇ ਜਿਸ ਤਰ੍ਹਾਂ ਅਸੀਂ ਅਰਬੀ ਪੜ੍ਹਦੇ ਹਾਂ, ਮੈਂ ਸਵੇਰੇ ਤਿਲਾਵਤ ਕਰਦਾ ਆਪਣੇ ਉੱਠ ਕੇ, ਤੇ ਮੈਨੂੰ ਜਿੰਨੀ ਦੇਰ ਉਹਦੀ ਤਰਜਮਾ ਤਫਸੀਰ ਨਾ ਪੜ੍ਹਾਂ ਮੈਨੂੰ ਉਹਦੀ ਸਮਝ ਤਾਂ ਵੀ ਨਹੀਂ ਲੱਗਦੀ ਤਰਜਮੇ ਤਫਸੀਰ ਦੇ ਨਾਲ। ਵੀ ਉਰਦੂ ਦੇ ਵਿੱਚ ਕੁਝ ਵਰਡ ਇਸ ਤਰ੍ਹਾਂ ਦੇ ਹੁੰਦੇ, ਫਾਰਸੀ ਦੇ ਹੁੰਦੇ ਆ, ਕੁਝ ਹੋਰ ਦਾ ਵੀ ਪਤਾ ਨਹੀਂ ਲੱਗਦਾ। ਜੇ ਇਹੋ ਸਾਡੇ ਮਾਦਰੀ ਜ਼ੁਬਾਨ ਦੇ ਵਿੱਚ ਹੋਵੇ ਤੇ ਕਿੰਨਾ ਕੁ ਅਸੀਂ ਆਪਣੇ ਜੇ ਧਰਮਾਂ ਦੀ ਆਪਾਂ ਗੱਲ ਕਰਦੇ ਵੀ ਧਰਮ ਨੂੰ ਕਿੰਨਾ ਸਮਝ ਸਕਦੇ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਹ ਇਸ ਤਰ੍ਹਾਂ ਹੀ ਹੈ ਕਿ ਤੁਸੀਂ ਸਰਦਾਰਾਂ ਨੂੰ ਆਖੋ ਨਾ ਕਿ ਤੁਸੀਂ ਪੰਜਾਬੀ ਤੋਂ ਗ੍ਰੰਥ ਸਾਹਿਬ ਕਿਸੇ ਹੋਰ ਜ਼ੁਬਾਨ 'ਚ ਕਰ ਲਓ ਤੇ ਉਹ ਕਦੀ ਨਹੀਂ ਮੰਨਣਗੇ, ਕਿਉਂਕਿ ਮਜ਼ਹਬ ਜਿਹੜਾ ਹਾਂਜੀ ਅੱਛਾ ਇਸ ਤਰ੍ਹਾਂ ਹੀ ਤਰਜਮਾ ਜਿਹੜਾ ਕਰਨਾ ਨਾ, ਤਰਜਮਾ ਉਹ ਅਗਰ ਪੰਜਾਬੀ 'ਚ ਹੋਏਗਾ ਤੇ ਉਹ ਬਹੁਤ ਸਹਿਲ ਹੋਏਗਾ ਤੁਹਾਡੇ ਵਾਸਤੇ ਅੰਡਰਸਟੈਂਡ ਕਰਨਾ। ਸਾਡਾ ਵੇਖੋ ਨਾ ਜੀ, ਅਰਬੀ ਇੱਕ ਹੋਰ ਜ਼ੁਬਾਨ ਹੈ, ਇੱਕ ਹੋਰ ਇਲਾਕੇ ਦੀ ਜ਼ੁਬਾਨ ਹੈ। ਅਸੀਂ ਪਹਿਲਾਂ ਅਰਬੀ ਪੜ੍ਹਨੇ ਆ, ਅੱਗੋਂ ਫਿਰ ਲਖਨਊ ਦੀ ਜ਼ੁਬਾਨ 'ਚ ਉਹਦਾ ਤਰਜਮਾ ਕਰਨੇ ਆ। ਹਾਂਜੀ, ਸਾਡੇ ਪੱਲੇ ਅੱਧੀ ਗੱਲ ਵੀ ਨਹੀਂ ਪੈਂਦੀ। ਅਗਰ ਉਹ ਜ਼ੁਬਾਨ ਸਾਡੀ ਦੇ ਵਿੱਚ ਉਹਦਾ ਤਰਜਮਾ ਹੋਵੇ ਤੇ ਅੰਡਰਸਟੂਡ ਬਾਤ ਹੈ, ਬੜੀ ਪੱਕੀ ਗੱਲ ਹੈ ਕਿ ਸਾਨੂੰ ਜ਼ਿਆਦਾ ਸਮਝ ਲੱਗੇਗੀ ਔਰ ਅਸੀਂ ਬਿਹਤਰ ਤਰੀਕੇ ਨਾਲ ਉਹਨੂੰ ਸਮਝ ਸਕਾਂਗੇ। ਜੀ ਨਵੀਰ ਭਾਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਜੀ, ਸਭ ਸੁਣਨ ਵਾਲਿਆਂ ਨੂੰ ਸਲਾਮ, ਸਤਿ ਸ੍ਰੀ ਅਕਾਲ ਜੀ। ਜੀ ਖੈਰ ਹੋਵੇ। ਹੁਣ ਆਪਾਂ ਬਾਜਾ ਸਾਹਿਬ, ਮੈਂ ਨਵੀਦ ਸੰਧੂ ਟੁੱਬਾ ਟੇਕ ਸਿੰਘ, ਇਸ ਟਾਈਮ ਨਾਰਵੇ ਰਹਿ ਰਿਹਾ ਜੀ। ਮਾਸ਼ਾਅੱਲਾ ਜੀ, ਨਵੀਦ ਸਿੰਧੂ ਆਖਿਆ ਕਰੋ ਜੀ। ਮੇਰੀ ਵੀਡੀਓ ਚੜੀ ਹੈ ਕੱਲ ਪਰਸੋਂ, ਮੈਂ ਉਹਦੇ 'ਚ ਵੇਰਵਾ ਕੀਤਾ ਭਈ ਸੰਧੂ ਦਾ ਮਹਿਣਾ ਹੁੰਦਾ ਲੁੱਟਣ ਵਾਲਾ, ਚੋਰੀ ਕਰਨ ਵਾਲਾ। ਸਿੰਧੂ ਦਾ ਲਫ਼ਜ਼ ਹੈ ਸਿੰਧ ਨਿਸਬਤ ਦਰਿਆ ਦੀ ਨਿਸਬਤ ਨਾਲ, ਸਿੰਧ ਇਲਾਕੇ ਦੀ ਨਿਸਬਤ ਨਾਲ, ਹਾਂਜੀ, ਕਿਉਂਕਿ ਇੱਕ ਸੰਧੇਵਾ ਹੁੰਦਾ ਜਿਹੜਾ ਕੱਚੀਆਂ ਕੰਧਾਂ ਪਾੜਨ ਵਾਲਾ ਹੁੰਦਾ ਸੀ। ਉਹ ਵੀ ਮੈਂ ਆਖਿਆ ਕਿ ਉਹ ਸੰਧੇਵਾ
ਮਾਜਵਾ ਹਾਂਜੀ, ਸਾਹਿਬ ਤੁਹਾਨੂੰ ਮੈਨੂੰ ਸੰਧੇਵਾ, ਲੱਗਦਾ ਮੇਰੀ ਪਿਕਚਰ ਸੰਧੂ। ਬਹੁਤ ਹੀ ਕਲੀਅਰ ਦੇਖ ਰਹੀ, ਤੁਸੀਂ ਤਾਂ ਲਾਲ ਪੈਨਿਆ ਸਾਰੀ ਸੰਧੂ ਲਾਤੀ ਤੇ ਸੰਧੂ ਤੇ ਸੰਨ ਇਹ ਤਿੰਨੇ ਲਫ਼ਜ਼ ਮਿਲਦੇ ਨੇ। ਇਸ ਵਾਸਤੇ ਅੱਜ ਤੋਂ ਬਾਅਦ ਤੁਸੀਂ ਸਿੰਧੂ ਲਿਖਣਾ ਹੈ, ਔਰ ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਜਿਹੜੀ ਹੈ ਉਹਦੇ ਵਿੱਚ ਵੀ ਸਿੰਧੂ ਲਿਖਿਆ ਹੈ, SINDHU। ਠੀਕ ਹੋ ਹੁਣ ਗਿਆ, ਇਹ ਡਨ ਹੋ ਗਿਆ। ਮੈਂ ਸਮਝ ਸੰਨਾ ਲਾਉਂਦੇ ਸੀ ਸੰਧੂ। ਨਹੀਂ ਸੰਧੂ ਨਹੀਂ, ਸੰਧੂ ਲਫ਼ਜ਼ ਦਾ ਮੈਨਾ ਸੰਨ ਲਾਉਣ ਵਾਲਾ। ਇਹਨਾਂ ਦੀ ਜ਼ਾਤ ਹੈ ਸਿੰਧੂ, ਔਰ ਇਹ ਭੁੱਲ ਕੇ ਸੰਧੂ ਆਪਣੇ ਆਪ ਨੂੰ। ਉਹੀ ਗੱਲ ਹੈ ਨਾ, ਜਿਹੜਾ ਸਾਡਾ ਸਕ੍ਰਿਪਟ ਹੈ ਨਾ ਮੌਜੂਦਾ, ਜਿਹਦੇ ਚ ਜ਼ੇਰ ਜ਼ਬਰ ਹੀ ਨਹੀਂ ਪਾਉਂਦੇ, ਹਾਂਜੀ, ਇਹਨਾਂ ਨੇ ਬੇੜਾ ਗਰਕ ਕਰ ਛੜਿਆ। ਕਸੂਰ ਇਹਨਾਂ ਦਾ ਵੀ ਨਹੀਂ, ਕਸੂਰ ਇਹਨਾਂ ਲਿਖਣ ਵਾਲਿਆਂ ਦਾ, ਜਿਹੜੇ ਕਿਤਾਬਾਂ ਲਿਖਦੇ ਨੇ, ਜਿਨ੍ਹਾਂ ਨੇ ਸਿਸਟਮ ਬਣਾਇਆ ਹੈ, ਉਹਦੇ ਵਿੱਚ ਇਹ ਲਫ਼ਜ਼ ਸਿੰਧੂ ਹੈ, ਹਾਂਜੀ। ਔਰ ਇਹ ਬੜਾ ਤਗੜਾ ਕਬੀਲਾ ਦੀ ਤਾਂ ਡੈਥ ਹੋ ਗਈ ਹੈ ਜੀ, ਹੁਣ ਉਹਨਾਂ ਦਾ ਫਿਰ ਕੀ ਕਰਾਂ ਜਾ ਕੇ, ਮੈਨੂੰ ਵੀ ਦੱਸ ਦਿਓ ਜੀ। ਹਾਂਜੀ, ਦਾਦਾ ਜੀ ਮੇਰੇ ਨੇ ਤਾਂ ਡੈਥ ਹੋਈ ਨੂੰ ਕੋਈ 16-17 ਸਾਲ ਹੋ ਗਏ ਆ, ਉਹਨਾਂ ਦੀ ਤਖਤੀ ਤੇ ਵੀ ਇਹੀ ਲਿਖਿਆ, ਹੁਣ ਮੈਨੂੰ ਉਹਦਾ ਦੱਸੋ ਕੀ ਕਰਾਂ ਜਾ ਕੇ ਮੈਂ। ਉਹਦੇ ਥੱਲੇ ਜ਼ੇਰ ਪਾ ਹੜੋ, ਕਿਤੇ ਔਖੇ ਸੌਖੇ ਹੋ ਗਏ, ਗੱਲ ਮੁੱਕੀ, ਝਗੜਾ ਟੁੱਟਾ। ਕਿਹੜਾ ਦਾਦਾ ਜੀ ਨੇ ਖਿੱਚ ਲਿਆ ਤੁਹਾਨੂੰ? ਜ਼ੇਰ ਪੈ ਜਾਏਗੀ, ਉਹ ਜਿਹੜੀ ਹੈ ਨਾ, ਜੇ ਤੇ ਪੱਥਰ ਦੀ ਲਵਾਈ ਜੇ ਤੇ ਉਹ ਹੁੰਦੀ ਹੈ ਛੈਣੀ ਜਿਹੀ, ਉਹਦੇ ਨਾਲ ਮਾੜਾ ਜਿਹਾ ਕੱਢ ਕੇ ਤੇ ਥੱਲੇ ਉਹਨੂੰ ਰੰਗ ਛੇੜੋ, ਬਸ ਸਿੰਧੂ ਹੋ ਗਿਆ। ਅੱਲਾ ਅੱਲਾ ਖੈਰ ਚੱਲਾ। ਠੀਕ ਹੋ ਗਿਆ ਜੀ, ਹਾਂਜੀ ਹੋਰ ਗੱਲ ਕਰੋ। ਠੀਕ ਹੋ ਗਿਆ। ਇਹ ਕਨੈਕਸ਼ਨ ਕਰਨ ਲਈ ਤੁਹਾਡਾ ਦਿਲ ਤੋਂ ਥੈਂਕ ਯੂ। ਮੈਂ ਉਹ ਵੀਡੀਓ, ਅੱਛਾ ਇੱਕ ਮਿੰਟ, ਉਹ ਵੀਡੀਓ ਜ਼ਰੂਰ ਵੇਖਿਓ ਬਾਬਾ ਬਾਜਵਾ ਚੈਨਲ ਤੋਂ ਨਾ, ਸਿੰਧੂਆਂ ਦੇ ਬਾਰੇ। ਹਾਂਜੀ ਜ਼ਰੂਰ ਜੀ, ਜ਼ਰੂਰ ਜੀ। ਹੁਣ ਮੇਰਾ ਖਿਆਲ ਸੰਧੂ ਸਾਹਿਬ ਚਲੋ ਕੁਝ ਨਹੀਂ ਬਚਿਆ। ਮੈਂ ਥੋੜੀ ਬਾਜਵਾ ਸਾਹਿਬ ਨੇ ਪਿਛਲੇ ਬਾਜਵਾ ਜੱਟ ਬਣਾਤਾ ਸੀਗਾ, ਸੰਧੂ ਤੋਂ ਸਿੱਧੂ ਕਰਤਾ ਸਿੱਧਾ ਇਹਨਾਂ ਨੇ। ਮੈਂ ਕੀ ਨਹੀਂ ਜੀ ਸਰ, ਨਕਦ ਬੇਇੱਜ਼ਤੀ ਕਰਾ ਲਈ ਤੁਸੀਂ। ਨਾ ਵੱਡਿਆਂ ਦੀ ਸੁਣੀ ਬੇਇੱਜ਼ਤੀ ਨਹੀਂ ਹੁੰਦੀ ਜੀ, ਬੇਇੱਜ਼ਤੀ ਨਹੀਂ। ਮੈਂ ਦੇਖੋ ਜੀ ਗੱਲ, ਮੈਂ ਦੇਖੋ ਸਾਰੇ ਸਾਡਾ ਬੜਾ ਵੱਡਾ ਬੜਾ ਤਗੜਾ ਕਬੀਲਾ ਹੈ ਸਿੰਧੂ, ਜਿਹੜਾ ਇਹ ਕੋਈ ਛੋਟਾ ਕਬੀਲਾ ਹੈ। ਅੱਛਾ, ਔਰ ਇਹ ਜਿਹੜਾ ਨਾ, ਇਹ ਛੋਟੀਆਂ ਗਲਤੀਆਂ ਮਲਤੀਆਂ, ਕਿਉਂਕਿ ਸਾਡਾ ਵੇਖੋ ਜੀ ਨਾ ਤੇ ਸਕ੍ਰਿਪਟ ਫੋਨੈਟਿਕ ਬਣਿਆ, ਅਸਾਂ ਇੱਧਰ ਗੌਰ ਹੀ ਨਾ ਕੀਤਾ। ਉਹ ਫਿਰ ਇਸ ਵਜ੍ਹਾ ਨਾਲ ਇਹ ਲਫ਼ਜ਼ ਮੈਂ ਤੁਹਾਨੂੰ ਦੱਸਿਆ ਨਾ, ਗਲਾਸਰੀ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਸਿੰਧੂ SINDHU ਲਿਖਿਆ ਸਿੰਧੂ। ਜੀ ਅੱਛਾ ਨਹੀਂ ਕੋਈ ਨਹੀਂ ਜੀ, ਫਿਰ ਦੋਨਾਂ ਪੰਜਾਬਾਂ ਪਾਸੇ ਸੰਧੂ ਹੀ ਲਿਖਿਆ ਜਾਂਦਾ ਜੀ, ਕੋਈ ਕੱਲਾ ਮੈਂ ਨਹੀਂ ਹੈਗਾ। ਨਵੀਰ ਭਾਈ ਇੱਕ ਮਿੰਟ, ਮੇਰੇ ਵੀ ਜਾਣਨ ਵਾਲੇ ਬਹੁਤ ਸਾਰੇ ਨੇ ਇੱਥੇ, ਜਿਹੜੇ ਸਿੱਧੂ ਗੋਤ ਵਾਲੇ ਉਹ ਵੱਖਰੇ ਮੰਨੇ ਜਾਂਦੇ ਆ, ਜਿਹੜੇ ਸੰਧੂ ਆ ਉਹ ਵੱਖਰੇ, ਜਿਹੜੇ ਸਿੱਧੂ ਆ ਉਹ ਵੱਖਰੇ। ਨਹੀਂ ਸਿੱਧੂ ਤੇ ਵੀ ਮੇਰੀ ਨਹੀਂ ਸਰ, ਢਿੱਲੋਂ ਸਾਹਿਬ ਅੱਜ ਤੁਹਾਡੇ ਤੇ ਚੱਲੀ ਸੀ ਮੇਰੀ ਵੀਡੀਓ ਢਿੱਲੋਂ ਤੇ ਪਿਛਲੇ ਹਫਤੇ ਮੇਰਾ ਹਾਲੇ ਸਿੱਧੂਆਂ ਤੇ ਬਰਾੜਾਂ ਤੇ ਚੱਲੀ ਸੀ। ਸਿੱਧੂ ਤੇ ਬਰਾੜ ਕਬੀਲਾ ਹੀ ਟੋਟਲ ਵੱਖਰਾ ਹੈ ਸਿੰਧੂਆਂ ਨਾਲੋਂ। ਸਿੰਧੂ ਔਰ ਸਿੱਧੂ ਬਿਲਕੁਲ ਵੱਖਰੇ ਕਬੀਲੇ ਨੇ, ਕੋਈ ਇਹਨਾਂ ਦਾ ਆਪਸ ਚ ਅੱਗੇ ਜਾ ਕੇ ਤਲਕ ਜ਼ਾਹਰ ਹੈ, ਪਿੱਛੋਂ ਤੇ ਬਾਬੇ ਆਦਮ ਦੀ ਔਲਾਦ ਹੈ ਨਾ, ਲੇਕਿਨ ਕਬੀਲੇ ਬੁਨਿਆਦੀ ਤੌਰ ਤੇ ਵੱਖਰੇ ਨੇ। ਜੀ ਮੈਂ ਚਾਹੁੰਦਾ ਸੀਗਾ ਜੀ, ਹਾਂਜੀ ਨਵੀਰ ਸਿੰਧੂ ਆ ਜੀ, ਲਾਈਵ ਸੈਸ਼ਨ ਪੰਜਾਬੀ ਲਹਿਰ ਜੀ ਐਕਸੈਪਟ ਕਰ ਰਹੇ ਦੋਨਾਂ ਹੱਥਾਂ ਦੇ ਨਾਲ ਜੀ। ਮਿਹਰਬਾਨੀ ਖੈਰ। ਮੈਂ ਗੱਲ ਕਰ ਰਿਹਾ ਸੀ, ਅਸੀਂ ਜਦੋਂ ਬਚਪਨ ਚ ਹੁੰਦੇ ਸੀ ਨਾ ਬਾਜਵਾ ਸਾਹਿਬ, ਬੱਸਾਂ ਦੇ ਵਿੱਚ ਜਾਣਾ ਆਣਾ ਹਨਾ ਜੀ, ਉਹ ਲੋਕਾਂ ਦਾ ਇੱਕ ਤਰੀਕਾ ਹੁੰਦਾ ਸੀਗਾ ਵੀ ਉਹ ਕੁਛ ਨਾ ਪਰਚੀਆਂ ਜਾਂ ਸਾਡੀ ਜੇਬ ਚ ਝੋਲੇ ਚ ਰੱਖਦੇ ਹੁੰਦੇ ਸੀਗੇ। ਹਾਂਜੀ ਜੀ, ਵਾਕੇ ਹੁੰਦੇ ਸੀਗੇ ਜੀ, ਪੜੋ ਤੱਕ ਤੁਹਾਡੇ ਕੋਲ ਕੁਛ ਨਾ ਕੁਛ ਲੈ ਲੈਂਦੇ ਹੁੰਦੇ ਸੀਗੇ ਨਾ। ਹਾਂਜੀ ਤੇ ਸਾਨੂੰ ਜਿਹੜੀ ਸੂਰਤ ਹਾਲ ਇਸ ਟਾਈਮ 2020 ਚ ਜਾ ਰਹੀ ਆ, ਉਹ ਸਾਨੂੰ ਲੋਕਾਂ ਨਾਲ ਵੀ ਧੱਕੀ ਪੰਜਾਬੀ ਸਿਖਾਉਣ ਵਾਲੀ ਗੱਲ ਹੈ ਜੀ। ਓਦਾਂ ਤਾਂ ਏਡੇ ਸਿੱਧੇ ਹੈ ਨਹੀਂ ਵੀ ਆਪਣੀ ਲਾਈਨ ਤੇ ਆ ਜਾਣਗੇ। ਤੇ ਉਸ ਤੋਂ ਬਾਅਦ ਜਿਹੜੀ ਬੇਸਿਕ ਐਜੂਕੇਸ਼ਨ ਦਾ ਵੀ ਬਹੁਤ ਪ੍ਰੋਬਲਮ ਹੈ ਸਾਡੇ। ਹਾਂਜੀ ਅਸਲ 'ਚ ਪ੍ਰੋਬਲਮ ਹੀ ਉਹ ਹੈ ਬੁਨਿਆਦੀ ਤੌਰ ਤੇ। ਹਾਂਜੀ, ਪ੍ਰਾਇੋਰਟੀ ਕਿਹਨੂੰ ਦਿੱਤੀ ਜਾਂਦੀ ਹੈ ਜੀ? ਬੱਚਿਆਂ ਨੂੰ ਉਸੇ ਮਤਲਬ ਕਿ ਹੁਣ ਤਾਂ ਉਰਦੂ ਵੀ ਬਹੁਤ ਪਿੱਛੇ ਛੱਡ ਗਏ ਜੀ, ਹੁਣ ਤਾਂ ਕਹਿੰਦੇ ਇੰਗਲਿਸ਼ ਦੇ ਵਿੱਚ ਹੀ ਜਾਣਾ ਹੈਗਾ ਵਾ, ਇੰਗਲਿਸ਼ ਦੇ ਪਿੱਛੇ ਜਾਣਾ ਵਾ। ਤੇ ਅਗਰ ਪੰਜਾਬੀ ਨੂੰ ਬੇਸਿਕ ਲੈਂਗੁਏਜ ਲਿਆਇਆ ਜਾਵੇ, ਇਹਨਾਂ ਪਤਾ ਨਹੀਂ ਕਿਹੜੇ ਖੂਹ 'ਚ ਡਿੱਗਣਾ ਹੈ। ਅਸਲ 'ਚ ਵੇ ਕਿ ਮੰਗੇ ਲੀੜੇ ਪਾਉਣ ਦੇ ਆਦੀ ਹੋ ਗਏ ਨੇ, ਗਿੱਝ ਗਏ ਨੇ। ਮੰਗੇ ਲੀੜੇ ਪਾਉਣ ਦੀ ਇਹਨਾਂ ਨੂੰ ਆਦਤ ਪੈ ਗਈ ਏ ਤੇ ਗੁਲਾਮ ਬਣ ਜਾਣਾ ਤੇ ਕੋਈ ਏਡਾ ਗੁਨਾਹ ਵਾਲੀ ਗੱਲ ਨਹੀਂ। ਦੁਨੀਆ 'ਚ ਕੌਮਾਂ ਬਣਦੀਆਂ ਰਹੀਆਂ ਨੇ, ਗੁਲਾਮ ਹੋ ਜਾਣਾ ਸਭ ਤੋਂ ਵੱਡਾ ਕਸੂਰ ਬੰਦੇ। ਅਸੀਂ ਵਹਿਮੀ ਤੌਰ ਤੇ ਗੁਲਾਮ ਹੋ ਗਏ ਆ। ਅੱਛਾ, ਔਰ ਉਹ ਪੰਛੀ ਅਸੀਂ ਫੜ ਕੇ ਦਿੰਦੇ ਆ ਨਾ ਪਿੰਜਰੇ 'ਚ, ਤੇ ਉਹ ਟੱਪਦਾ ਰਹਿੰਦਾ, ਕੰਧਾਂ ਨਾਲ ਵੱਜਦਾ, ਉਹਨਾਂ ਚਿਰ ਉਹ ਗੁਲਾਮ ਨਹੀਂ ਹੋਇਆ ਹੁੰਦਾ। ਜਦੋਂ ਸਮਝੌਤਾ ਕਰਕੇ ਬਹਿ ਜਾਂਦਾ ਨਾ ਇੱਕ ਨੁਕਰੇ ਲੱਗ ਕੇ, ਉਦੋਂ ਗੁਲਾਮ ਹੋ ਜਾਂਦਾ।
ਤੋ ਅਸੀਂ ਵੀ ਨਾ ਉਹ ਗੁਲਾਮੀ ਦਾ ਸੰਗਲ ਗੁਲਾਮੀ ਦਾ ਸੰਗਲ ਸਾਨੂੰ ਤੋੜਨਾ ਪਏਗਾ। ਤੇ ਉਹ ਮੇਰੀ ਇੱਕ ਨਜ਼ਮ ਹੈ ਕਿ ਬਿਨਾਂ ਡਾਂਗ ਤੋਂ ਹੱਕ ਨਹੀਂ ਮਿਲਦਾ, ਭਾਵੇਂ ਲੱਖਾਂ ਲਿੱਲਾਂ ਲਈਏ ਤੇ ਹੱਕ ਦੀ ਸਹਿਬਾ ਕੱਢਣੀ ਪੈਂਦੀ, ਝੁੱਡੂ ਬਣ ਕੇ ਕਦੀ ਨਾ ਰਹੀਏ। ਉਹ ਗੱਲ ਇਹ ਹੈ ਵੀ ਜਿੰਨਾ ਚਿਰ ਵਾਲੀ ਗੱਲ ਕਰੋ ਜੀ ਲਾਈਵ ਸੈਸ਼ਨ 'ਚ। ਨਹੀਂ ਤਾਂ ਉਹਨੇ ਆਪਣਾ ਹੱਕ ਸੀ, ਉਹਦੀ ਮੰਗੇਤਰ ਸੀ। ਮੈਂ ਤੇ ਕਿੱਸਾ ਲਿਖਿਆ ਪੂਰੇ ਉਹਨਾਂ ਦੇ ਜਨਾਬ ਤਾਰੀਖਾਂ ਵੀ ਲਿਖੀਆਂ ਨੇ, ਔਰ ਉਹ ਦੱਸਿਆ ਕਿ ਜੰਮਦਿਆਂ ਉਹਨਾਂ ਦੀ ਮੰਗਣੀ ਹੋਈ ਸੀ ਤੇ ਮਿਰਜ਼ੇ ਦੀ ਸਿਰਫ ਜ਼ੇਦੀ ਇਹ ਸੀ, ਆਂਦਾ ਸੀ ਇਹ ਮੇਰੀ ਮੰਗ ਹੈ। ਪੰਜਾਬ ਦੇ ਲੋਕਾਂ ਦੇ ਸਨ ਜਾ ਤੋ ਇਹ ਗੱਲ ਹੈ ਸਰਕਾਰ। ਤੇ ਗੱਲ ਇਹ ਵੇ ਕਿ ਅਸੀਂ ਜਿੰਨਾ ਚਿਰ ਆਪ ਅੱਖ ਨਾ ਪੁੱਟਾਂਗੇ, ਜਿੰਨਾ ਚਿਰ ਅੱਖ ਨਾ ਪਟਾਂਗੇ, ਜਿੰਨਾ ਚਿਰ ਹੋਸ਼ ਨਾ ਕਰਾਂਗੇ, ਤੇ ਜਨਾਬ ਮਤਲਬ ਇਹ ਹੈ ਕਿ ਇਸ ਤਰ੍ਹਾਂ ਤੇ ਕੋਈ ਮੂੰਹ 'ਚ ਬੁਰਕੀ ਨਹੀਂ ਨਾ ਪਾ ਦਿੰਦਾ, ਹਾਂਜੀ। ਤੋ ਇਸ ਵਾਸਤੇ ਸਾਨੂੰ ਹਿੰਮਤ ਕਰਨੀ ਪਏਗੀ, ਆਪਣੀ ਜ਼ਬਾਨ ਨੂੰ ਬਚਾਉਣਾ, ਸਾਨੂੰ ਮੰਗ ਕਰਨੀ ਪਏਗੀ, ਐਜੀਟੇਟ ਕਰਨਾ ਪਏਗਾ। ਸਕੂਲਾਂ 'ਚ ਜਦੋਂ ਇੱਕ ਵਾਰੀ ਲੱਗ ਪਈਆ ਰਿੜ ਪਿਆ ਤੇ ਫਿਰ ਪੰਜਾਬੀਆਂ ਵਰਗਾ ਸ਼ੂਰਮਾ ਪੁੱਤਰ ਹੈ ਹੀ ਕੋਈ ਨਹੀਂ ਦੁਨੀਆ 'ਚ। ਦੁਨੀਆ ਹੀ ਸਭ ਤੋਂ ਨਵੇਕਲੇ ਕੰਮ ਇਹਨਾਂ ਕੀਤੇ ਨੇ, ਹਾਂਜੀ। ਫਿਰ ਇਹਨਾਂ ਨੂੰ ਕੋਈ ਮਸਲਾ ਨਹੀਂ ਜੀ। ਕੱਲ ਨਾਸਰ ਨੇ ਇੱਕ ਅੰਮਾ ਜੀ ਉਹਨਾਂ ਦੀ ਵੀਡੀਓ ਸਟ੍ਰੀਮਲਾਈਨ ਕੀਤੀ ਸੀਗੀ ਜੀ। ਤੇ ਉਹਦੇ 'ਚ ਮਾਂ ਜੀ ਉਹਨਾਂ ਨੇ ਕਿਹਾ ਸੀਗਾ ਕਿ ਸਰਦਾਰਾਂ ਦੇ ਘਰ ਹੀ ਸਰਦਾਰ ਜੰਮਦੇ ਆ ਤੇ ਕਹਿੰਦੀ ਜੱਟਾਂ ਦੇ ਘਰ ਜੱਟ ਜੰਮਦੇ, ਹਨਾ। ਹਾਂ ਤੇ ਬਿਲਕੁਲ ਸਹੀ ਹੈ। ਤੇ ਵੇਖੋ ਨਾ, ਮਤਲਬ ਜੇ ਪੰਜਾਬੀ ਬੋਲਾਂਗੇ ਤਾਂ ਸਾਡੇ ਘਰ ਆਉਣ ਵਾਲੇ ਵੀ ਪੰਜਾਬੀ ਬੋਲਣਗੇ ਜੀ। ਜੇ ਅਸੀਂ ਕਰਨ ਲੱਗ ਪਏ। ਹਾਂਜੀ ਬਿਲਕੁਲ। ਬਾਜਵਾ ਸਾਹਿਬ ਇੱਕ ਥੋੜਾ ਜਿਹਾ ਗੱਲ ਨੂੰ ਅੱਗੇ ਵਧਾਉਣੇ, ਅਗਰ ਢਿੱਲੋਂ ਸਾਹਿਬ ਕੋ ਇਜਾਜ਼ਤ ਦੇਣ ਤੇ, ਕਿ ਤੁਸੀਂ ਅਗਰ ਅਸੀਂ ਜਿਹੜੀ ਸਾਡੀ ਆਬਾਦੀ ਹੈ ਇਹਨੂੰ ਅਗਰ ਅਸੀਂ ਤਿੰਨਾਂ ਹਿੱਸਿਆਂ ਦੇ ਵਿੱਚ ਤਕਸੀਮ ਕਰੀਏ, ਜਿਹੜੇ ਸਾਡੀ ਜਨਰੇਸ਼ਨ ਨੇ, ਇੱਕ ਅਸੀਂ ਉਹ ਉਮਰ ਚਲੋ ਲੈ ਲੈਨੇ ਆ ਜਿਸ ਵੇਲੇ ਬੱਚਾ ਹੁਣ ਬੋਲਣ ਤੋਂ 5-7 ਸਾਲਾਂ ਤੋਂ ਲੈ ਕੇ 20 ਸਾਲ ਦੇ ਏਜ ਹੈ, ਔਰ ਉਸ ਤੋਂ ਬਾਅਦ 20 ਸਾਲਾਂ ਤੋਂ 50 ਸਾਲ ਦੀ ਉਮਰ ਦੇ ਜਿਹੜੇ ਲੋਕ ਨੇ। ਅੱਛਾ, ਕੁਛ ਉਸ ਤੋਂ ਉੱਤੇ ਨੇ ਜਿਹੜੇ 50 ਸਾਲਾਂ ਤੋਂ ਲੈ ਕੇ 80-90 ਜਾਂ 100 ਸਾਲ ਤੱਕ ਜਿਹੜੇ ਸਾਡੇ ਵਰਗੇ 70-72 ਸਾਡੇ ਵਰਗੇ 70-72। ਅੱਛਾ, ਤਿੰਨਾਂ ਦੇ ਨਾਲ ਤੁਸੀਂ ਗੱਲ ਕਰ ਲਓ, ਹਾਂਜੀ, ਔਰ ਅਲੱਗ-ਅਲੱਗ ਉਹਨਾਂ ਦੇ ਨਾਲ ਗੱਲਬਾਤ ਕਰ ਲਓ, ਤੁਹਾਨੂੰ ਤਿੰਨਾਂ ਦੇ ਵਿੱਚ ਜ਼ੁਬਾਨ ਦਾ ਫਰਕ ਨਜ਼ਰ ਆਉਂਦਾ ਹੈ। ਜਿਹੜੀ ਜਨਰੇਸ਼ਨ ਜਿਹੜੀ ਹੈ, ਜਿਹੜੀ ਪਹਿਲੀ ਹੈ ਜਾਂ ਦਰਮਿਆਨ ਵਾਲੀ ਹੈ ਜਾਂ ਆਖਰੀ ਹੈ, ਔਰ ਜ਼ੁਬਾਨ ਦਾ ਅਸਲ ਜਿਹੜਾ ਝਟਕਾਰਾ ਤੁਹਾਨੂੰ ਉਹ 50 ਸਾਲ ਤੋਂ ਵੱਡੀ ਉਮਰ ਵਾਲੇ ਜਿਹੜੇ ਲੋਕ ਨੇ ਉਹਨਾਂ 'ਚ ਨਜ਼ਰ ਆਉਂਦਾ। ਯਾਨੀ ਉਹ ਮੁਹਾਵਰਾ ਵੀ ਬੋਲ ਰਹੇ ਹੋਣ ਦੇ ਆਪਣੀ ਜ਼ੁਬਾਨ ਦੇ ਵਿੱਚ, ਉਹ ਅਖਾਣ ਵੀ ਬੋਲ ਰਹੇ ਹੋਣ ਦੇ, ਉਹਨਾਂ ਦੀ ਜ਼ੁਬਾਨ ਦੇ ਵਿੱਚ ਦਾਨਿਸ਼ ਵੀ ਹੋਏਗੀ, ਔਰ ਉਹ ਸਾਰੀ ਚੀਜ਼ ਮੌਜੂਦ ਹੋਏਗੀ, ਕੈਫੀਅਤ ਵੀ ਜ਼ੁਬਾਨ ਦੀ ਮੌਜੂਦ ਹੋਏਗੀ ਕਿ ਉਹ ਅੰਦਰੋਂ ਕੀ ਕਹਿਣਾ ਚਾਹ ਰਹੇ ਨੇ, ਕਿਉਂਕਿ ਉਹਨਾਂ ਦੇ ਕੋਲ ਲਫ਼ਜ਼ ਐਸੇ ਮੌਜੂਦ ਨੇ। ਹੁਣ ਕੀ ਅਸੀਂ ਐਸਾ ਕਰ ਸਕਦੇ ਹਾਂ ਕਿ ਅਸੀਂ ਉਹ ਜਿਹੜੇ 50 ਸਾਲ ਤੋਂ 80-90-100 ਸਾਲ ਦੀ ਉਮਰ ਦੇ ਜਿਹੜੇ ਲੋਕ ਨੇ, ਜੋ ਜ਼ੁਬਾਨ ਉਹਨਾਂ ਦੇ ਸੀਨਿਆਂ ਦੇ ਵਿੱਚ ਮੌਜੂਦ ਹੈ, ਉਹ ਜ਼ੁਬਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਮਹਿਫੂਜ਼ ਕਰਕੇ ਆਪਣੇ ਉਸ ਨਸਲ ਤੱਕ ਪਹੁੰਚਾ ਸਕੀਏ ਜਿਹੜੀ ਉਸ ਜ਼ੁਬਾਨ ਨੂੰ ਅੱਗੇ ਲੈ ਕੇ ਜਾ ਸਕੇ। ਤੁਹਾਡੇ ਕੋਲੇ ਕਿਹੜੀ ਕੋਈ ਐਸੀ ਤਜਵੀਜ਼? ਵੇਖੋ ਜੀ, ਇਹਦੇ ਵਾਸਤੇ ਜ਼ਰੂਰੀ ਇਹ ਹੀ ਹੈ ਕਿ ਜਿਸ ਤਰ੍ਹਾਂ ਮੈਂ ਵੀਡੀਓ ਇਹਦੀਆਂ ਅਪਲੋਡ ਕਰਨਾ ਬਾਬਾ ਬਾਜਵਾ ਚੈਨਲ ਤੋਂ, ਮੈਨੂੰ ਬਹੁਤ ਜ਼ਿਆਦਾ ਲੋਕਾਂ ਫੋਨ ਕੀਤੇ ਨੇ ਕਿ ਸਾਨੂੰ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਹੈ, ਸਿੱਖਾਂ ਵੀ ਭਾਈਆਂ ਸਾਡਿਆਂ ਦੂਜਿਆਂ, ਉਹਨਾਂ ਆਖਿਆ ਜੀ ਸਾਡੇ ਦਾਦਿਆਂ ਬਾਬਿਆਂ ਦੀ ਬੋਲੀ ਜਿਹੜੀ ਹੈ ਨਾ, ਉਹ ਸਾਡੀਆਂ ਮਾਵਾਂ ਦੀ ਬੋਲੀ ਜਿਹੜੀ ਉਹਨਾਂ ਦੇ ਮੂੰਹ ਸੁਣਦੇ ਸਾਂ, ਉਹ ਤੁਹਾਡੇ ਮੂੰਹ ਸੁਣਨੇ ਆ, ਤੇ ਸਾਡੀ ਉਹ ਵਿਸਰੀ ਬੋਲੀ ਦੇ ਲਫ਼ਜ਼ ਜਿਹੜੇ ਵਿਸਰੇ ਨੇ ਸਾਨੂੰ ਚੇਤੇ ਕਰਾਉਣ ਡੱਠੇ ਹੋ ਤੁਸੀਂ, ਇਹ ਤੁਹਾਡਾ ਬੜਾ ਪੁੰਨਦਾਨ ਹੈ। ਅੱਛਾ, ਗੱਲ ਇਹ ਹੈ ਕਿ ਇਹਦੇ ਵਾਸਤੇ ਉਹੀ ਗੱਲ ਹੈ ਕਿ ਇਹ ਨਵੀਂ ਨਸਲ ਨੂੰ ਬਾਬਿਆਂ ਦੇ ਅੱਗੇ ਪੜ੍ਹਨੇ ਪਾਉਣਾ ਪਏਗਾ। ਔਰ ਇਹ ਇੰਜ ਦਾ ਸਿਸਟਮ ਕਿ ਜਦੋਂ ਵੇਖੋ ਨਾ ਜੀ, ਤੁਸਾਂ ਕਿੰਨੀ ਕੁ ਇੱਜ਼ਤ ਕੀਤੀ ਬਾਬਿਆਂ ਦੀ, ਤੁਹਾਡੇ ਸਿਸਟਮ ਨੇ ਇੱਥੇ ਤੇ ਉਹ ਵੇਅਰ ਦੇਰ ਇਜ਼ ਪਾਵਰ ਦੇਰ ਇਜ਼ ਮਿਸਯੂਜ਼ ਹੀ ਰਿਹਾ ਨਾ, ਔਰ ਅਸੀਂ ਅੱਜ ਤੱਕ ਇਹੀ ਕਰਦੇ ਰਹੇ ਹਾਂ। ਤੇ ਪੁਰਾਣੇ ਜ਼ਮਾਨੇ 'ਚ ਵੀ ਸਾਡਾ ਜਿਹੜਾ ਪੀੜ੍ਹੀ ਜਿਹੜਾ ਇਲਮ ਦਾਨਸ਼ ਅੱਗੇ ਅਪਣਾਉਣ ਦਾ ਸਿਸਟਮ ਉਹ ਇਹ ਸੀ ਕਿ ਸਾਡੇ ਜਦੋਂ ਨਿੱਕੇ ਹੁੰਦੇ ਸਾਂ ਤੇ ਅਸੀਂ ਬਾਬਿਆਂ ਦੇ ਕੋਲ ਬਹਿਣਾ, ਆਪਣੇ ਤਾਇਆ ਜੀ ਕੋਲ, ਅੱਬਾ ਜੀ ਕੋਲ, ਤੇ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਉਹਨਾਂ ਨੇ ਬਹਿ ਕੇ ਸੋਣਾ, ਚੁੱਪ ਕਰ,
ਅੱਛਾ ਜੇ ਕੋਈ ਕੂਣ ਵੀ ਲੱਗਣਾ ਚਾਹੁੰਦਾ ਕਿ ਵੱਡੇ ਦੇ ਅੱਗੇ ਨਹੀਂ ਬੋਲੀਦਾ, ਉਹਦੇ ਹੁੰਦਿਆਂ ਨਹੀਂ ਬੋਲੀਦਾ। ਤੇ ਉਹ ਗੱਲਾਂ ਜਿਹੜੀਆਂ ਨੇ ਨਾ ਅਸੀਂ ਸੁਣ ਸੁਣ ਕੇ ਤੇ ਉਹ ਪਕਾਉਂਦੇ ਰਹਿ ਤੇ ਉਹ ਚੀਜ਼ਾਂ, ਇਹ ਸਾਰਾ ਉਹ ਜਿਹੜਾ ਸਿਸਟਮ ਹੈ ਨਾ, ਇਹ ਜਿਹੜਾ ਸਮਾਜ ਬਦਲਿਆ, ਸਮਾਜ ਨੂੰ ਮਤਲਬ ਉਹ ਪੁੱਠੇ ਜਿਹੇ ਉਸਲਵੱਟ ਲੈ ਲਏ ਨੇ, ਉਹ ਇਹਦੇ ਉਸਲਵੱਟ ਸਿੱਧੇ ਹੋਣ। ਜਿਹੜਾ ਤਰੀਕਾ ਸੀ ਦੂਜਾ, ਇੱਕ ਬਾਹਰੋਂ ਜਿਹੜੀ ਇਹ ਯਲਗਾਰ ਆ ਗਈ ਬਗਾਨੀਆਂ ਬੋਲੀਆਂ ਦੀ, ਹੁਣ ਫਾਰਸੀ ਦੇ ਵਿੱਚ ਸਾਨੂੰ ਪੜ੍ਹਾਈ ਗਈ ਗੁਲਸਤਾਨ ਸਾਦੀ, ਤੇ ਉਹ ਇਹਦੇ 'ਚ ਮੈਂ ਨਹੀਂ ਕਹਿ ਰਿਹਾ ਕਿ ਉਹ ਭੈੜੀ ਹੈ, ਲੇਕਿਨ ਉਹਦੇ ਨਾਲੋਂ ਚੰਗੀਆਂ ਘੈਂਟਾਂ ਸਾਡੇ ਪੰਜਾਬੀ ਦੇ ਅੰਦਰ ਮੌਜੂਦ ਨੇ, ਮੱਤ ਦੇਣ ਵਾਲੀਆਂ, ਸੁਲੱਖਣੇ ਰਾਹ ਪਾਉਣ ਵਾਲੀਆਂ, ਹਾਂਜੀ, ਸੁਝਾਅ ਦੇਣ ਵਾਲੀਆਂ, ਜ਼ਿੰਦਗੀ ਨੂੰ ਸਿੱਧੀ ਟੋਰੇ ਟੋਰਨ ਵਾਲੀਆਂ, ਅਸੀਂ ਉਹ ਸਾਰੀਆਂ ਗਵਾਤੀਆਂ ਨੇ। ਅਸੀਂ ਉਹਨਾਂ ਨੂੰ ਵੀ ਕਿਤਾਬੀ ਸ਼ਕਲ 'ਚ ਲਿਆਉਂਦੇ, ਉਹ ਉਹਨਾਂ ਨੂੰ ਪੜ੍ਹਾਉਂਦੇ, ਤੇ ਜ਼ਾਹਰ ਹੈ ਜਿੰਨਾ ਪ੍ਰਚਾਰ ਹੋਏਗਾ ਕਿਸੇ ਸ਼ਾਇਦ ਦਾ ਅਗਲੇ ਤੇ ਅਸਰ ਵੀ ਉਹਦਾ ਹੋਣਾ ਹੋਏਗਾ। ਬਾਜਵਾ ਸਾਹਿਬ ਬੜੀ ਮਤਲਬ ਸੋਹਣੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਮੈਂ ਹੁਣੇ ਜਿਸ ਵੇਲੇ ਪ੍ਰੋਗਰਾਮ ਸ਼ੁਰੂ ਹੋਇਆ ਸੀ ਤੇ ਉਹਦੇ ਮੁੱਢ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਸਨ 2020 ਤੋਂ ਲੈ ਕੇ ਤੇ 2010 ਤੋਂ ਲੈ ਕੇ 2020 ਤਾਈਂ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਬਣੀਆਂ ਨੇ ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ, ਉਹਨਾਂ ਨੇ ਦੱਸਿਆ ਉਸ ਜ਼ੁਬਾਨ ਨੂੰ ਵੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਮੁੱਕ ਰਹੀ ਸੀ, ਔਰ ਉਸ ਕਲਚਰ ਨੂੰ ਵੀ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਅੱਛਾ, ਦੂਸਰਾ ਤੁਹਾਡਾ ਚੈਨਲ ਹੈ, ਢਿੱਲੋਂ ਸਾਹਿਬ ਦਾ ਚੈਨਲ ਹੈ ਪੰਜਾਬੀ ਲਹਿਰ, ਔਰ ਹੋਰ ਵੀ ਇਸ ਤਰ੍ਹਾਂ ਦੇ ਚੈਨਲ ਜਿਹੜੇ ਜੀ ਜੀ ਬਿਲਕੁਲ। ਤੇ ਉਸ ਚੈਨਲ ਦੇ ਵਿੱਚ ਵੀ ਤੁਸੀਂ ਜਿਹੜਾ ਬਜ਼ੁਰਗਾਂ ਦੇ ਨਾਲ ਸਾਡੀਆਂ ਮੁਲਾਕਾਤਾਂ ਕਰਵਾਉਂਦੇ ਹੋ, ਉਹਨਾਂ ਦੇ ਇੰਟਰਵਿਊ ਕਰਦੇ ਹੋ, ਤੇ ਉਹਦੇ ਵਿੱਚ ਵੀ ਜ਼ਾਹਿਰ ਹੈ ਕਿ ਕੁਝ ਲਫ਼ਜ਼ ਸਾਨੂੰ ਮਿਲਦੇ ਨੇ, ਕੁਝ ਲਹਿਜੇ ਸਾਨੂੰ ਮਿਲਦੇ ਨੇ, ਕੁਝ ਚੀਜ਼ਾਂ ਮਿਲਦੀਆਂ। ਅੱਛਾ, ਇਹ ਤਾਂ ਚਲੋ ਇੱਕ ਬਜ਼ੁਰਗਾਂ ਨੂੰ ਅਸੀਂ ਬਿਠਾ ਦਿੰਦੇ ਹੋ, ਠੀਕ ਹੈ, ਲੇਕਿਨ ਇਹਨੂੰ ਇੱਕ ਮੇਰਾ ਖਿਆਲ ਹੈ ਕਿ ਅਗਰ ਅਸੀਂ ਇਹਨੂੰ ਇੱਕ ਡਿਸਿਪਲਿਨ ਦੇ ਵਿੱਚ ਅਗਰ ਲਿਆਉਣਾ ਹੈ ਤੇ ਸਾਨੂੰ ਵੀ ਹੁਣ ਜ਼ਰੂਰਤ ਹੈ ਚੜ੍ਹਦੇ ਪੰਜਾਬ ਤਰ੍ਹਾਂ ਕਿ ਅਸੀਂ ਵੀ ਇੱਥੇ ਸਾਡੀ ਕੋਈ ਇਸ ਤਰ੍ਹਾਂ ਦੀ ਇੱਕ ਇੰਡਸਟਰੀ ਜਿਹੜੀ ਬਣਨੀ ਚਾਹੀਦੀ ਹੈ ਜਿਹਦੇ 'ਚ ਇਸ ਤਰ੍ਹਾਂ ਦੇ ਡਰਾਮਿਆਂ ਦੇ ਰਾਹੀਂ, ਛੋਟੀਆਂ ਕੋਈ ਸ਼ਾਰਟ ਫਿਲਮਾਂ ਦੇ ਰਾਹੀਂ, ਕਿਉਂਕਿ ਹੁਣ ਜ਼ਮਾਨਾ ਜਿਹੜਾ ਵਾ ਉਹ ਪੜ੍ਹਨ ਤੋਂ ਜ਼ਿਆਦਾ ਸੁਣਨ ਤੇ ਵੇਖਣ ਦਾ ਆ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਭਾਜੀ। ਅੱਗੇ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਇੰਡਸਟਰੀ ਤੁਸੀਂ ਵੇਖ ਲਓ, ਜਿਹੜੇ ਸਾਡੇ ਇਸ ਫੀਲਡ ਦੇ ਨੇ, ਚੈਨਲ ਦੀ ਗੱਲ ਕਰ ਲਓ, ਫਿਲਮ ਇੰਡਸਟਰੀ ਦੀ ਗੱਲ ਕਰ ਲਓ, ਗੀਤਾਂ ਦੀ ਗੱਲ ਕਰ ਲਓ, ਸਾਡੇ ਕੋਲ ਬਹੁਤ ਵੱਡੀ ਇੰਡਸਟਰੀ ਆ। ਪੰਜਾਬੀ ਸੁਣਨ ਵਾਲੇ ਸਾਡੇ ਕੋਲ 12-13 ਕਰੋੜ ਲੋਕ, ਜਿਹੜੇ ਵੀ ਸਾਡੇ ਲੋਕ ਬੈਠੇ ਨੇ ਜਿਹੜੇ ਇਹਨਾਂ ਫੀਲਡਸ ਦੇ ਵਿੱਚ ਨੇ, ਉਹ ਉਹਨਾਂ ਦੇ ਕੋਲ ਇਹਨਾਂ ਰੱਬ ਨੇ ਉਹਨਾਂ ਨੂੰ ਦਿੱਤਾ ਵਾ ਵੀ ਜਿਹੜੇ ਬਾਈਫਾ ਜਿਵੇਂ ਕਿਹਾ ਵੀ ਉਹ ਚਾਹੁੰਦੇ ਆ ਵੀ 2 ਤੋਂ 4 ਹੋ ਜਾਣ ਤੇ 4 ਤੋਂ 8 ਹੋ ਜਾਣ। ਮੈਂ ਗੱਲ ਕਹਿੰਦਾ ਵਾ ਵੀ ਉਹ 8 ਵਾਲੀ ਗੱਲ ਤੇ ਤੁਸੀਂ 8 ਜ਼ਰਬ ਦੋਗੇ, 8 ਦੇ ਨਾਲ 8 ਨੂੰ 8 ਜ਼ਰਬ 8 ਕਰੋਗੇ। ਜੇ ਤੁਸੀਂ ਇਸ ਫੀਲਡ ਨੂੰ, ਇਹਨੂੰ ਪੰਜਾਬੀ ਨੂੰ ਅਡਾਪਟ ਕਰੋਗੇ, ਸਾਡੇ ਕੋਲ ਪੰਜਾਬੀ ਦੇ ਸੁਣਨ ਵੇਖਣ ਵਾਲੇ 12-13 ਕਰੋੜ ਆਵਾਜ਼ ਹੈ, ਜਿਹੜੀ ਕਿ ਜੇ ਆਪਾਂ ਚੜ੍ਹਦੇ ਪੰਜਾਬ ਨੂੰ ਕੰਪੈਰੀਟਿਵਲੀ ਵੇਖੀਏ ਉੱਥੇ ਘੱਟ ਆ। ਪੂਰੀ ਦੁਨੀਆ ਦੇ ਮਿਲਾ ਕੇ ਉੱਥੇ 5-6 ਕਰੋੜ ਜੇ ਆਪਾਂ ਕਹੀਏ ਪੰਜਾਬੀ ਬਣਦੇ। ਸਾਡੇ ਕੋਲ ਪਾਕਿਸਤਾਨ ਦੇ ਵਿੱਚ ਦੇਖੋ ਨਾ, ਤੁਸੀਂ ਜਿਹੜੀਆਂ ਬਜ਼ੁਰਗਾਂ ਨਾਲ ਮੁਲਾਕਾਤਾਂ ਕਰਾਉਂਦੇ ਹੋ, ਕਹਾਣੀਆਂ ਜਿਹੜੀਆਂ ਪੇਸ਼ ਕਰਦੇ ਹੋ, ਇਹ ਸਕ੍ਰਿਪਟ ਤਾਂ ਤੁਹਾਡੇ ਕੋਲ ਮੌਜੂਦ ਨੇ ਲਿਖੇ ਲਿਖਾਏ ਇੱਕ ਤਰ੍ਹਾਂ ਦੇ। ਅੱਛਾ, ਇਹਨੂੰ ਸਿਰਫ ਡਰਾਮਾਟਾਈਜ਼ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਇੱਕ ਫਿਲਮਾਉਣ ਦੀ ਇੱਕ ਜ਼ਰੂਰਤ ਹੈ। ਔਰ ਵਾਕਿਆਤਨ ਬਾਜਵਾ ਸਾਹਿਬ ਵਰਗੇ ਲੋਕ, ਜਾਂ ਮੇਰਾ ਨਹੀਂ ਖਿਆਲ ਹਜੇ ਤੱਕ ਸਾਡੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਹੈ, ਇੱਥੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ ਹੋਵੇ ਕਿ ਅਸੀਂ, ਅੱਛਾ ਕੁਝ ਐਸੇ ਹੈ ਵੀ ਨੇ, ਬਾਜਵਾ ਸਾਹਿਬ ਜਾਣਦੇ ਨੇ, ਜਿਹੜਾ ਨੇ ਇੱਕ ਖਾਸ ਜਿਹੜਾ ਨਾ ਸਰਕਲ ਲਾਇਆ ਹੋਇਆ ਆਪਣੇ ਗਿਰਦ, ਔਰ ਉਹ ਕੋਈ ਇਸ ਕਿਸਮ ਦੀ ਜੰਨਾਤੀ ਕਿਸਮ ਦੀ ਜ਼ੁਬਾਨ ਜਿਹੜੀ ਮੁਤਾਰਫ ਕਰਵਾ ਰਹੇ ਨੇ, ਜਿਹੜੀ ਬੋਲੀ ਨਹੀਂ ਜਾਂਦੀ, ਔਰ ਇੰਨਾ ਉਹਨਾਂ ਨੇ ਮੁਸ਼ਕਲ ਬਣਾ ਦਿੱਤਾ, ਔਰ ਆਪਣੇ ਖੋਲ ਤੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਔਰ ਉਹਨਾਂ ਦੀ ਇਜਾਰਾਦਾਰੀ ਵੀ ਹੈ। ਅਵਾਮੀ ਰੰਗ ਜਿਹੜਾ ਚੀਜ਼ਾਂ ਦੇ ਵਿੱਚ ਹੋਣਾ ਚਾਹੀਦਾ, ਆਮ ਲੋਕਾਂ ਦੀ ਜਿਹੜੀ ਜ਼ੁਬਾਨ ਆ, ਆਮ ਲੋਕਾਂ ਦਾ ਜਿਹੜਾ ਵਰਤਾਵਾ ਵਾ, ਉਹਨਾਂ ਦੀ ਸਕਾਫਤ ਔਰ ਕਲਚਰ ਹੈ, ਅਸਲ ਦੇ ਵਿੱਚ ਇਹ ਜਿਹੜੇ ਅਸੀਂ ਲੋਕ ਅਵਾਮੀ ਚੈਨਲਾਂ ਦੇ ਉੱਤੇ ਜੁੜੇ ਹੋਏ ਆ, ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਦੇ ਨਾਲ ਕੋਈ ਇਸ ਤਰ੍ਹਾਂ ਦਾ ਇੱਕ ਗੁਫ਼ਤਗੂ ਵੀ ਕਰਾਉਣੀ ਚਾਹੀਦੀ ਆ, ਔਰ ਉਹ ਲੋਕ ਜਿਹੜੇ ਮੀਡੀਆ ਦੇ ਨਾਲ ਜੁੜੇ ਹੋਏ ਨੇ, ਔਰ ਉਹਨਾਂ ਨੂੰ ਆਮਾਦਾ ਵੀ ਅਸੀਂ ਕਰ ਸਕਦੇ ਹਾਂ ਕਿ ਦੇਖੋ ਕਿ ਇੱਕ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਬਹੁਤ ਵੱਡੀ ਲੋਕਾਈ ਮੌਜੂਦ ਹੈ ਜਿਹੜੀ ਦੇਖਣ ਵਾਲੀ ਹੈ, ਲੇਕਿਨ ਇੱਥੇ ਕੋਈ ਸੰਜੀਦਗੀ ਦੇ ਨਾਲ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਹੋਈ। ਅਗਰ ਇਹ ਕੋਸ਼ਿਸ਼ ਹੋਏਗੀ ਤੇ ਮੇਰਾ ਖਿਆਲ ਹੈ ਕਿ ਇਹ ਜ਼ੁਬਾਨ, ਕਲਚਰ, ਤਹਿਜ਼ੀਬ ਔਰ ਸਾਡੇ
ਜ਼ੁਬਾਨ ਦੇ ਨਾਲ ਜੁੜੇ ਹੋਏ ਜਿਹੜੇ ਲਹਿਜੇ ਔਰ ਚੀਜ਼ਾਂ ਜਿਹੜੀਆਂ ਤਾਰੀਖ ਹੈ, ਇਹ ਫਿਰ ਹੀ ਬਚ ਸਕਦੀ ਹੈ। ਕਿਉਂਕਿ ਆਉਣ ਵਾਲਾ ਜ਼ਮਾਨਾ ਜਿਹੜਾ ਹੈ ਉਹ ਬੜਾ ਜ਼ਾਲਿਮ ਹੈ। ਅਗਰ ਜ਼ਮਾਨੇ ਦੇ ਨਾਲ ਨਾਲ ਅਸੀਂ ਨਾ ਚੱਲੇ ਤੇ ਚੀਜ਼ਾਂ ਜਿਹੜੀਆਂ ਉਹ ਮੁੱਕ ਜਾਣਦੀਆਂ, ਖਤਮ ਹੋ ਜਾਣਦੀਆਂ। ਬਾਜਵਾ ਸਾਹਿਬ ਵਰਗੇ ਲੋਕ ਜਿਹੜੇ ਨੇ ਜਾਂ ਉਸ ਤਰ੍ਹਾਂ ਦੇ ਜਿਹੜੇ ਦਾਨਿਸ਼ ਸੀਨਿਆਂ 'ਚ ਲੈ ਕੇ ਉਹ ਚਲੇ ਜਾਣ ਦੇ, ਫਿਰ ਕਿੱਥੋਂ ਅਸੀਂ ਲੱਭਾਂਗੇ ਇਹ ਚੀਜ਼ਾਂ ਸਾਰੀਆਂ। ਇਸ ਵਜ੍ਹਾ ਤੋਂ ਇੱਕ ਸੰਜੀਦਾ ਜਿਹੜੀ ਬਿਲਕੁਲ ਬਾਜਵਾ ਸਾਹਿਬ ਇਹਨੇ ਇੱਕ ਦੋ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਨੇ। ਨਾਮ ਗੁਰਮੁਖੀ ਜੀ ਲਿਖਿਆ ਕਿ ਮੈਨੂੰ ਪੜ੍ਹਨਾ ਨਹੀਂ ਆਉਂਦਾ। ਤੇ ਭਾਈ ਵੈਲਕਮ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਜੀ ਗੁਰਪ੍ਰੀਤ ਸਿੰਘ, ਵਾਹ, ਗੁਰੂ ਨਾਲ ਪ੍ਰੀਤ ਕਰਨ ਵਾਲਾ, ਵਾਹ ਜੀ ਕੀ ਬਾਤ ਹੈ। ਹਾਂਜੀ, ਪਰ ਇਹਨੂੰ ਜਦੋਂ ਦੂਜੇ ਪਾਸੇ ਵੀ ਤੁਸੀਂ ਲਾ ਸਕਦੇ, ਗੁਰ ਦਾ ਮਤਲਬ ਗੁਣ ਵੀ ਕਹਿ ਸਕਦੇ ਜੀ ਆਪਾਂ। ਉਹ ਵੀ ਚੰਗਾ ਹੈ, ਗੁਣ ਨਾਲ ਪਿਆਰ ਕਰਨ ਵਾਲਾ। ਉਹ ਗੁਣ ਨਾਲ ਪਿਆਰ ਕਰਨ ਵਾਲਾ, ਇਹ ਵੀ ਚੰਗਾ ਹੈ, ਇਹ ਵੀ ਚੰਗਾ ਹੈ ਜੀ। ਹਾਂਜੀ ਹਾਂਜੀ। ਤੇ ਮੈਨੂੰ ਜੀ ਮਤਲਬ ਨਾ ਅਸਲ 'ਚ ਇੱਕ ਸਵਾਲ ਸੀਗਾ ਜਿਹੜਾ ਮੈਂ ਮਤਲਬ ਕਿ ਬੜੀ ਦਿੱਕਤ ਆਉਂਦੀ ਹੈ ਜੀ। ਅਸਲ 'ਚ ਦੋਨਾਂ ਮੁਲਕਾਂ ਦੇ ਵਿੱਚ ਇਹ ਚੀਜ਼ ਆਏਗੀ ਜਦੋਂ ਆਪਾਂ ਗੱਲ ਕਰਾਂਗੇ। ਬਸ ਇੰਨਾ ਕਿ ਜਿੱਥੇ ਮੈਂ ਹਿੰਦੀ ਸ਼ਬਦ ਵਰਤਾਂਗਾ ਉੱਥੇ ਤੁਸੀਂ ਉਰਦੂ ਕਰਦੇ ਹੋ। ਅੱਛਾ ਜੀ, ਸਵਾਲ ਇਹ ਹੈ ਕੀ ਹੋ ਰਿਹਾ ਨੈਸ਼ਨਲਿਜ਼ਮ ਦੇ ਨਾਂ ਤੇ, ਜਾਣੀ ਕਿ ਆਪਣਾ ਰਾਸ਼ਟਰਵਾਦ ਕਹਿ ਦਿੰਦੇ ਆ ਜਾਂ ਨੈਸ਼ਨਲਿਜ਼ਮ, ਤੁਸੀਂ ਮੈਨੂੰ ਇਹ ਨਹੀਂ ਪਤਾ ਕਿ ਉਰਦੂ 'ਚ ਕੀ ਕਹਿੰਦੇ ਆ। ਨੈਸ਼ਨਲਿਜ਼ਮ, ਦੇਸ਼ ਭਗਤੀ, ਯਾਨੀ ਕਿ ਅਸੀਂ ਉਹਨੂੰ ਕੌਮੀਅਤ ਪ੍ਰਸਤੀ ਆਉਂਦੇ ਆ। ਹਾਂਜੀ ਹਾਂਜੀ ਹਾਂਜੀ। ਕੀ ਹੋ ਰਿਹਾ ਜੀ ਦੇਸ਼ ਭਗਤੀ ਦੇ ਨਾਂ ਤੇ? ਹੁਣ ਜੇ ਇੰਡੀਆ ਦੀ ਮੈਂ ਗੱਲ ਕਰਾਂ ਤੇ ਪੰਜਾਬੀ ਦੇ ਉੱਤੇ ਹਿੰਦੀ ਦਾ ਪ੍ਰੈਸ਼ਰ ਪੈ ਜਾਂਦਾ, ਤੇ ਜਦੋਂ ਗੱਲ ਕਰਦੇ ਆ ਵਪਾਰ ਦੀ ਉਦੋਂ ਇੰਗਲਿਸ਼ ਦਾ ਪ੍ਰੈਸ਼ਰ ਪੈ ਜਾਂਦਾ। ਹੁਣ ਇੱਥੇ ਹੋ ਕੀ ਰਿਹਾ, ਕਈ ਸਕੂਲ ਜਿਹੜੇ ਮਤਲਬ ਕਿ ਬੜੇ ਵੱਡੇ ਨਾਮੀ ਸਕੂਲ ਹੈ, ਉੱਥੇ ਕੀ ਹੋ ਰਿਹਾ ਜੀ, ਅੰਗਰੇਜ਼ੀ ਬੋਲਣ ਦੇ ਮਤਲਬ ਕੋਈ ਰੋਕ ਟੋਕ ਨਹੀਂ, ਤੇ ਜੇ ਪੰਜਾਬੀ ਬੋਲੀ ਜਾਂਦੀ ਹੈ ਤਾਂ ਰੋਕ ਹੈ, ਜੁਰਮਾਨੇ ਲਗਾਏ ਜਾਂਦੇ ਆ, ਤੇ ਜੇ ਹਿੰਦੀ ਬੋਲੀ ਜਾਂਦੀ ਤਾਂ ਕੋਈ ਗੱਲ ਨਹੀਂ। ਅੱਛਾ ਜੀ, ਹੁਣ ਇਹਦੇ ਨਾਲ ਹੀ ਹੁਣ ਆਪਣਾ ਲਾਸਟ ਪੁਆਇੰਟ ਤੇ ਗੱਲ ਕਰਾਂ ਜੀ, ਹੋ ਕੀ ਰਿਹਾ, ਕਈ ਇਹੋ ਜਿਹੇ ਮਤਲਬ ਕਿ ਪਰਿਵਾਰ ਮਿਲ ਜਾਣਗੇ ਤੁਹਾਨੂੰ ਜਿਹੜੀ ਕੌਮੀ ਜ਼ੁਬਾਨ ਹੈ ਉਹ ਤਾਂ ਬੋਲਣ ਨੂੰ ਤਿਆਰ ਹੈ, ਪਰ ਜੋ ਸੂਬੇ ਦੀ ਜ਼ੁਬਾਨ ਪੰਜਾਬੀ ਹੈ ਉਹ ਬੋਲਣ ਨੂੰ ਤਿਆਰ ਨਹੀਂ। ਇਸ ਤਰੀਕੇ ਨਾਲ ਕੀ ਹੈ, ਸਾਡੇ ਦਾ ਮਤਲਬ ਕਿ ਜਿਹੜੇ ਪੰਜਾਬ ਹੈ ਉਹਦੇ ਵਿੱਚ ਪਰਿਵਾਰ ਖਤਮ ਹੁੰਦੇ ਜਾ ਰਹੇ ਪੰਜਾਬੀ ਬੋਲਣ ਵਾਲੇ। ਇਹਦਾ ਹੱਲ ਕੀ ਹੋ ਸਕਦਾ ਜੀ? ਦੇਖੋ ਜੀ, ਇਹਦਾ ਹੱਲ ਇਹ ਵੇ ਕਿ ਮੇਰੀ ਇੱਕ ਨਜ਼ਮ ਹੈ ਕਿ ਜਿੰਨਾ ਤੀਕ ਅਹਿਸਾਸ ਬੰਦੇ ਵਿੱਚ ਜੀਂਦਾ ਹੈ, ਬੰਦਾ ਵੀ ਬਸ ਉਹਨਾਂ ਤੀਕਰ ਜੀਂਦਾ ਹੈ। ਜਦੋਂ ਸਾਡੇ ਅੰਦਰ ਇਹ ਸੋਚ ਪੈਦਾ ਹੋ ਜਾਏ, ਇਹ ਸਾਡੀ ਮਾਂ ਦੀ ਜ਼ੁਬਾਨ ਹੈ, ਹਾਂਜੀ, ਇਹਨੂੰ ਅਸਾਂ ਬਚਾਉਣਾ ਹੈ, ਇਹ ਸਭ ਤੋਂ ਚੰਗੀ ਹੈ। ਉਦੋਂ ਸਾਨੂੰ ਸੱਤੇ ਹੀ ਖੈਰਾਂ ਨੇ। ਔਰ ਕੋਈ ਸ਼ੈ ਵੀ ਜਿਹੜੀ ਹੈ ਨਾ ਜੀ, ਉਹ ਆਪਣੇ ਆਪ ਝੋਲੀ ਨਹੀਂ ਪੈ ਜਾਂਦੀ, ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਮੰਗੇ ਲੀੜੇ ਪਾਉਣ ਦੀ ਇਹਨਾਂ ਦੇ ਅੰਦਰ ਗੁਲਾਮੀ ਬੜੀ ਹੈ। ਇਹਨਾਂ ਸਦੀਆਂ ਤੀ ਗੁਲਾਮੀ ਹੰਢਾਈ ਹੈ ਪੰਜਾਬੀਆਂ ਨੇ। ਉਹ ਗੁਲਾਮੀ ਉਹਦਾ ਜਿਹੜਾ ਉਹ ਉੱਤੇ ਪਿਆ ਨਾ ਛਾੜ, ਉਹ ਲਾ ਕੇ ਪਰਾਂ ਨਹੀਂ ਪੇ ਸੁੱਟਦੇ। ਰੌਲਾ ਸਿਰਫ ਇੰਨਾ ਹੈ, ਇਹਨਾਂ ਦੇ ਅੰਦਰ ਪੰਜਾਬੀ ਵੀ ਮੌਜੂਦ ਹੈ, ਇਹਨਾਂ ਦੇ ਅੰਦਰ ਉਹ ਸਤਾ ਵੀ ਮੌਜੂਦ ਹੈ, ਉਹ ਜੌਹਰ ਵੀ, ਉਹ ਜ਼ੋਰ ਵੀ, ਉਹ ਜੁਮਨ ਵੀ, ਸਾਰਾ ਮੌਜੂਦ ਹੈ। ਸਿਰਫ ਇਹ ਵੇ ਕਿ ਇਹਨਾਂ ਨੇ ਉਹ ਜਿਸ ਤਰ੍ਹਾਂ ਇੱਥੇ ਵੀ ਇਹ ਵੇ ਕਿ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਬੋਲੋ। ਹੁਣ ਅੰਗਰੇਜ਼ੀ ਬੱਚਿਆਂ ਨੂੰ ਕਿੱਥੇ ਬੋਲਣੀ ਆਉਂਦੀ ਹੈ, ਉਹਦੇ ਨਾਲ ਅੰਗਰੇਜ਼ੀ ਨਾਲ ਵੀ ਉਹੀ ਕੰਮ ਹੋ ਰਿਹਾ ਜਿਹੜਾ ਉਰਦੂ ਨਾਲ ਹੋ ਰਿਹਾ ਹੈ। ਉਰਦੂ ਦਾ ਭੱਠਾ ਬਹਿ ਗਿਆ ਇੱਥੇ ਸਾਡੇ ਮੁਲਕ 'ਚ, ਹਾਂਜੀ। ਔਰ ਇੰਜੀ ਮਤਲਬ ਇਹ ਅੰਗਰੇਜ਼ੀ ਦਾ ਵੀ ਇਹਨਾਂ ਭੱਠਾ ਬਣਾ ਚਾਹੁੰਦੇ ਨੇ। ਗੱਲ ਇਹ ਵੇ ਕਿ ਸਿੱਧੀ ਗੱਲ ਹੈ ਕਿ ਤੁਸੀਂ ਆਪਣੀਆਂ ਜ਼ਬਾਨਾਂ ਨੂੰ ਜ਼ਰੀਆ ਤਾਲੀਮ ਬਣਾਓ, ਮੀਡੀਅਮ ਆਫ ਇੰਸਟਰਕਸ਼ਨ ਬਣਾਓ, ਔਰ ਜਿਹੜੀ ਦੂਜੀ ਕੋਈ ਜ਼ਬਾਨ ਪੜ੍ਹਾਓ ਉਹਦਾ ਤਰਜਮਾ ਆਪਣੀ ਜ਼ਬਾਨ 'ਚ ਬੱਚਾ ਕਰੇ। ਸੋਚ ਕੇ ਉਹਨੇ ਕਰਨਾ ਨਾ ਦਿਮਾਗ ਨਾਲ, ਤੇ ਇਹ ਸਾਰੇ ਘਰਾਂ ਸਿੱਧੇ ਹੋ ਜਾਂਦੇ ਨੇ। ਲੇਕਿਨ ਇਹ ਸਾਮਰਾਜੀ ਸੋਚ ਅੰਗਰੇਜ਼ਾਂ ਦੇ ਨਾਲ ਹੀ ਸਾਡੇ ਕੋਲ ਸਾਡੀ ਬਿਮਾਰੀ ਇਹ ਸਾਡੀ ਆ ਗਈ ਸੀ। ਉਹ ਜਿਹੜੇ ਉੱਥੋਂ ਆਏ ਸਨ ਆਂਦੇ ਸਨ ਕਿ ਜਨਾਬ ਮਤਲਬ ਇਹ ਵੇ ਕਿ ਸਾਡਾ ਹੀ ਸਭ ਕੁਝ ਸੀ, ਅਸੀਂ ਸਾਰਾ ਤਹਿਜ਼ੀਬ ਸਿੱਖੀ ਸਾਡਾ ਸਾਰਾ ਕੁਝ ਸੀ। ਔਰ ਸਾਡੇ ਲੋਕ ਭੋਲੇ ਪੈਂਤੀ ਇਹਨਾਂ ਜਨਾਬ ਉਸ ਗੱਲ ਨੂੰ ਐਸਾ ਪੱਲੇ ਪਾਇਆ, ਉਸ ਪ੍ਰਾਪੋਗੰਡੇ ਦੇ ਅਸਰ ਚੋਂ ਨਿਕਲਦੇ ਹੀ ਨਹੀਂ। ਇਹਦੇ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਾਪੋਗੰਡਾ ਕਰਨ ਦੀ ਲੋੜ ਹੈ। ਔਰ ਆ ਜਿਹੜੇ ਚੈਨਲ ਬਣ ਗਏ ਨੇ, ਆ ਸਾਇੰਸ ਦਾ ਭਲਾ ਹੋਏ ਆ ਜਿਨ੍ਹਾਂ ਬਣਾਏ ਨੇ, ਆ WhatsApp ਤੇ YouTube ਵਗੈਰਾ, ਇਹਨਾਂ ਦੀ ਵਜ੍ਹਾ ਨਾਲ, ਇਹਨਾਂ ਦਾ ਰੱਬ ਭਲਾ ਕਰੇ, ਇਹਨਾਂ ਦੀ ਵਜ੍ਹਾ ਨਾਲ ਇਹ ਜਿਹੜੀ ਚੀਜ਼ ਹੈ ਨਾ ਬਹੁਤ ਜ਼ਿਆਦਾ। ਹੁਣ ਜਿਹੜਾ ਬੰਦਾ ਦਿਲ ਕਰਦਾ ਚੈਨਲ ਬਣਾ ਲੈਂਦਾ, ਮਸਲਨ ਕੋਈ ਇਜਾਜ਼ਤ ਲੈਣੀ ਹੈ, ਕੋਈ ਮਨਾਹੀ ਹੈ, ਉਹਦੇ ਤੇ ਜੋ ਤੁਸੀਂ ਜ਼ੋਰ ਵਿਖਾ ਸਕਦੇ ਹੋ ਵਿਖਾਓ, ਹਾਂਜੀ, ਤੇ ਲੱਗੇ ਰਹੋ, ਕੋਈ ਨਾ ਕੋਈ ਤੇ ਅਸਰ ਹੋਏਗਾ ਨਾ ਜੀ। ਹੁਣ ਅਸੀਂ ਜਿਹੜੀ ਵੀਡੀਓ ਚਾੜਦੇ ਹੋ, ਨਾਸਰ ਢਿੱਲੋਂ ਸਾਹਿਬ ਜਾਂ ਮੈਂ ਚਾੜਨਾ,
ਕੋਈ 200-400 ਬੰਦਾ ਜਿਹੜਾ ਵਹਿੰਦਾ, ਕਿਸੇ ਨੂੰ ਥੋੜੀ ਬਹੁਤੀ ਸ਼ਰਮ ਤੇ ਆਊਗੀ ਨਾ। ਤੋ ਇਸ ਤਰ੍ਹਾਂ ਮਤਲਬ ਇਹ ਕਿ ਸਾਨੂੰ ਇਹਦੇ ਤੋਂ ਨਾ ਉਮੀਦ ਨਹੀਂ ਹੋਣਾ ਚਾਹੀਦਾ। ਇੱਕ ਬਹੁਤ ਚੰਗਾ ਰਾਹ ਲੱਭ ਗਿਆ, ਇਹਦੇ ਤੇ ਸਾਨੂੰ ਪੂਰਾ ਤਰਾਨ ਲਾ ਕੇ ਇਹ ਕੰਮ ਜਿਹੜਾ ਕਰਦੇ ਰਹਿਣਾ ਚਾਹੀਦਾ ਹੈ। ਔਰ ਉਹ ਵੇਲਾ ਦੂਰ ਨਹੀਂ ਜਦੋਂ ਪੰਜਾਬੀ ਨੇ ਇੱਥੇ ਪ੍ਰਧਾਨ ਹੋਣਾ ਹੈ ਔਰ ਪੰਜਾਬੀ ਦਾ ਝੰਡਾ ਗੱਡਿਆ ਜਾਣਾ ਹੈ। ਹਾਂਜੀ, ਇਹ ਹੋ ਨਹੀਂ ਸਕਦਾ ਕਿਉਂਕਿ ਝੂਠ ਰਹਿ ਨਹੀਂ ਸਕਦਾ, ਝੂਠ ਰਹਿ ਨਹੀਂ ਸਕਦਾ। ਇਹ ਨੇਚਰ ਦਾ ਲਾ ਹੈ, ਕਾਨੂੰਨ ਫਿਤਰਤ ਹੈ ਕਿ ਝੂਠ ਰਹਿ ਨਹੀਂ ਸਕਦਾ। ਤੋ ਇਹਨੇ ਆਉਣਾ ਹੀ ਆਉਣਾ ਹੈ। ਜੀ ਜੀ, ਇਨਸ਼ਾਅੱਲਾ ਇਨਸ਼ਾਅੱਲਾ। ਨਹੀਂ ਸਾਹਿਬ, ਆਪਾਂ ਗੱਲ ਥੋੜੀ ਅੱਗੇ ਵਧਾਉਂਦੇ, ਨਾਲ ਫਿਰ ਗੱਲ ਵੀ ਕਰਦੇ ਦੂਜੇ ਦੋਸਤਾਂ ਨਾਲ। ਭਾਈ ਸਾਹਿਬ, ਸਕੂਲ, ਕਾਲਜ, ਯੂਨੀਵਰਸਿਟੀਆਂ ਜਾਂ ਹਾਇਰ ਐਜੂਕੇਸ਼ਨ ਦੀ ਆਪਾਂ ਗੱਲ ਕਰਦੇ ਹਾਂ ਵੀ ਉੱਥੇ ਪੰਜਾਬੀ ਤੇ ਲਾਗੂ ਦੇ ਨਾਲ ਸਮਾਜੀ ਵਿਥਾਂ ਪੂਰੀਆਂ ਜਾ ਸਕਦੀਆਂ। ਹਾਂਜੀ, ਮੈਨੂੰ ਗੱਲ ਦੀ ਸਮਝ ਨਹੀਂ ਆਈ ਪੂਰੀ। ਸਕੂਲਾਂ ਵੀ ਜਿਵੇਂ ਪੰਜਾਬੀ ਪੜ੍ਹਾਉਣ ਦੇ ਨਾਲ ਜਿਹੜੀਆਂ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਦੂਰੀਆਂ ਨੇ, ਵਿਥਾਂ ਨੇ, ਉਹ ਪੂਰੀਆਂ ਜਾ ਸਕਦੀਆਂ। ਬਿਲਕੁਲ ਜੀ, ਅਸੀਂ ਪੂਰੀਆਂ ਕਰ ਸਕਦੇ ਹਾਂ। ਪੰਜਾਬੀ ਜਦੋਂ ਪੜਾਵਾਂਗੇ, ਜਦੋਂ ਦਫ਼ਤਰਾਂ 'ਚ ਪੰਜਾਬੀ ਹੋਏਗੀ, ਚਪੜਾਸੀ ਵੀ ਪੰਜਾਬੀ ਬੋਲੇਗਾ ਤੇ ਅਫਸਰ ਵੀ ਪੰਜਾਬੀ ਬੋਲੇਗਾ। ਪੰਜਾਬੀ 'ਚ ਡਰਾਫਟ ਲਿਖਿਆ ਜਾਏਗਾ ਤੇ ਕਲਰਕ ਪੰਜਾਬੀ 'ਚ ਲਿਖ ਕੇ ਲਿਆਏਗਾ, ਕਦੀ ਗਲਤੀ ਨਾ ਕਰੇਗਾ ਤੇ ਅਫਸਰ ਨੂੰ ਮੌਕਾ ਹੀ ਨਾ ਮਿਲੇਗਾ ਕਿ ਐਵੇਂ ਆਪਣੀ ਜੈਲੀ ਅੰਗਰੇਜ਼ੀ ਦਾ ਰੋਪ ਪਾਉਣ ਵਾਸਤੇ। ਹਾਲਾਂਕਿ ਕਲਰਕ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ, ਮੈਂ ਵੇਖਿਆ, ਮੇਰਾ ਤਜਰਬਾ ਹੈ। ਅੱਛਾ, ਉਹਨਾਂ ਦਾ ਜ਼ਿਆਦਾ ਤਜਰਬਾ ਹੁੰਦਾ ਹੈ। ਐਵੇਂ ਹੀ ਅਫਸਰ ਨੇ ਜਨਾਬ ਰੋਪ ਪਾਉਣ ਲਈ, ਉਹ ਆ ਤੂੰ ਕੋਮਾ ਨਹੀਂ ਪਾਇਆ, ਇਹ ਸੈਮੀ ਕਾਲਨ ਨਹੀਂ ਪਾਇਆ, 2 ਦਫਾ ਉਹਨੂੰ ਵਿਚਾਰੇ ਨੂੰ ਫੇਰ ਖੇਚਲ ਕਰਾਣੀ, ਇਹ ਫਿਕਰਾ ਕੱਟ ਕੇ ਪਿੱਛੇ ਕਰਨਾ ਸੀ, ਆ ਲਫ਼ਜ਼ ਅੱਗੇ ਕਰਨਾ ਸੀ। ਅਗਰ ਇਹ ਬਿਮਾਰੀ ਹੋਏਗੀ ਨਾ, ਆਪਣੀ ਜ਼ੁਬਾਨ 'ਚ ਗੱਲ ਹੋਏਗੀ ਤੇ ਆਪਣੀ ਜ਼ੁਬਾਨ 'ਚ ਸਿੱਧੀ ਹੋਏਗੀ, ਵਕਤ ਵੀ ਬੜਾ ਬਚੇਗਾ। ਦੂਜਾ ਇਹ ਵੇ ਕਿ ਨੌਕਰ ਤੇ ਮਾਲਕ ਦੇ ਦਰਮਿਆਨ ਤੁਸੀਂ ਵੇਖਿਆ ਨਾ ਕਿ ਮਾਲਕ ਮੀਆਂ ਬੀਵੀ ਆਪਸ 'ਚ ਪੰਜਾਬੀ 'ਚ ਗੱਲਾਂ ਕਰਦੇ ਨੇ ਤੇ ਨੌਕਰ ਨਾ ਉਰਦੂ 'ਚ ਕਰਦੇ ਨੇ। ਮਤਲਬ ਇਹ ਅਜੀਬ ਕਿਸਮ ਦੇ ਰਵੱਈਏ ਨੇ ਸਾਡੇ। ਹਾਂਜੀ, ਇਹ ਇਸ ਤਰ੍ਹਾਂ ਹੀ ਮੁਨਾਫਕਤ ਹੈ ਜਿਵੇਂ ਅਸੀਂ ਆਪਸ 'ਚ ਮੀਆਂ ਬੀਵੀ ਉਰਦੂ ਪੰਜਾਬੀ 'ਚ ਗੱਲ ਕਰਨੇ ਆ ਤੇ ਬਾਲਾਂ ਨਾਲ ਉਰਦੂ ਬੋਲਨੇ ਆ। ਉਹ ਬਾਲ ਵਹਿੰਦੇ ਨੇ ਵੀ ਪੈਸਿਆਂ ਦਾ ਅਖਤਿਆਰ ਵੀ ਇਹਨਾਂ ਕੋਲ, ਸਾਰਾ ਘਰ ਦੀਆਂ ਚੀਜ਼ਾਂ ਦਾ ਅਖਤਿਆਰ ਵੀ ਇਹਨਾਂ ਕੋਲ, ਇਹ ਸਾਨੂੰ ਕੋਈ ਦਾਅ ਪੈ ਲਾਉਂਦੇ ਨੇ। ਹਾਂਜੀ, ਵੇਖੋ ਆਪਸ 'ਚ ਹੋਰ ਬੋਲੀ ਬੋਲਦੇ ਨੇ, ਸਾਡੇ ਨਾਲ ਹੋਰ ਬੋਲਦੇ ਨੇ ਤੇ ਬੱਚਾ ਮੁਨਾਫਕ ਹੋ ਜਾਂਦਾ, ਅੱਗੋਂ ਪੂਰੀ ਕੌਮ ਹੀ ਮੁਨਾਫਕ ਹੋ ਜਾਂਦੀ। ਹਾਂਜੀ, ਤੋ ਇਹਦੇ ਬੜੇ ਨੁਕਸਾਨ ਹੋ ਰਹੇ ਨੇ ਸਾਨੂੰ, ਔਰ ਇਹ ਪਤਾ ਨਹੀਂ ਇਹਨਾਂ ਲੋਕਾਂ ਨੂੰ ਸਮਝ ਕਦੋਂ ਆਉਣੀ। ਅੱਛਾ ਭਾਈ ਸਾਹਿਬ, ਜੇ ਦਫ਼ਤਰੀ ਗੱਲ ਕਰਦੇ ਆ, ਪੰਜਾਬ ਦੀ ਆਪਾਂ ਗੱਲ ਕਰਦੇ ਆ, ਇਹਦੇ ਵਿੱਚ ਪੰਜਾਬੀ ਇਨਸ਼ਾਅੱਲਾ ਰੱਬ ਸੋਹਣਾ ਖੈਰ ਕਰੇ ਆਫੀਸ਼ੀਅਲ ਲੈਂਗੁਏਜ ਬਣਦੀ ਹੈ ਪੰਜਾਬ ਦੀ। ਇਹ ਦਫ਼ਤਰੀ ਕੰਮ ਜਿਹੜੇ ਹੋ ਸਕਦੇ, ਤੇਜ਼ ਹੋ ਸਕਦੇ ਇਹਦੇ ਨਾਲ, ਉਹਦੇ 'ਚ ਕਮੀਆਂ ਕੁਤਾਹੀਆਂ ਦੂਰ ਹੋ ਸਕਦੀਆਂ। ਜਿਵੇਂ ਕੋਈ ਚਿੱਠੀ ਆ ਜਾਂਦੀ ਹੈ ਨਾ, ਮੈਂ ਵੀ ਕਰਦਾ ਰਿਹਾ ਜੋਬ, ਉਹ ਚਿੱਠੀ ਆਉਂਦੀ ਹੈ ਸਰਕਾਰੀ, ਤੇ ਪਹਿਲਾਂ ਉਹਦਾ ਤਰਜਮਾ ਕਰਨ ਲਈ ਬਹੁਤ ਟਾਈਮ ਚਾਹੀਦਾ ਵੀ ਇਹਨਾਂ ਚਿੱਠੀ ਘਲਾਈ ਕੀ ਆ ਤੇ ਇਹਦਾ ਜਵਾਬ ਕਿਵੇਂ ਦੇਣਾ। ਉਹ ਫਿਰ ਜਿਹੜੇ ਤਫਤੀਸ਼ੀ ਆ ਜਾਂ ਥਾਣਿਆਂ ਦੀ ਗੱਲ ਕਰਦੇ ਆ ਜਾਂ ਉਹ ਸਰਕਾਰੀ ਵਾਲ, ਉਹ ਫਿਰ ਅੰਦਾਜ਼ੇ ਨਾਲ ਹੀ ਲਿਖਦੇ ਆ ਕਿ ਆਹ ਲਾਈਨ ਜਿਹੜੀ ਨਾ ਉੱਥੇ ਉਹਨੇ ਆਹ ਕਲੈਰੀਫਿਕੇਸ਼ਨ ਲਿਖੀ, ਉਹਦੇ ਅੰਦਾਜ਼ੇ ਦੇ ਮੁਤਾਬਕ ਉਹਦਾ ਜਵਾਬ ਲਿਖ ਕੇ ਤੇ ਉਹ ਮਾਰ ਦੇ। ਹਾਂਜੀ, ਇਹ ਦੇਖੋ ਜੀ, ਇਹ ਸਾਰਾ ਕੰਮ ਹੀ ਗਲਤ ਹੈ ਨਾ। ਅਗਰ ਜੋ ਪੰਜਾਬੀ 'ਚ ਹੋਏ, ਕਿਸੇ ਸਿਪਾਹੀ ਨੂੰ ਵੀ ਆਰਾਮ ਨਾਲ ਪੜ੍ਹ ਲਵੇ ਕਿ ਯਾਰ ਆ ਸੌਖੀ ਗੱਲ ਏ, ਤੁਹਾਡਾ ਇੰਨਾ ਜ਼ਿਆਦਾ ਟਾਈਮ ਬਚੇ ਔਰ ਦਫ਼ਤਰਾਂ ਦੇ ਵਿੱਚ ਕੰਮ ਦੀ ਸਪੀਡ ਜਿਹੜੀ ਉਹ 10 ਗੁਣਾ ਤੇਜ਼ ਹੋ ਜਾਏ ਅਗਰ ਪੰਜਾਬੀ ਜ਼ਰੀਆ ਤਾਲੀਮ ਬਣ ਜਾਏ ਤੇ। ਹਾਂਜੀ, ਕੋਈ ਦੂਜਾ ਇਹ ਵੇ ਕਿ ਮਾਲਕ ਦਾ ਤੇ ਜਿਹੜਾ ਉਹ ਫਰਕ ਹੈ ਨਾ ਨੌਕਰ ਦਾ, ਉਹ ਵੀ ਮਤਲਬ ਇਹ ਦੋਵੇਂ ਇੱਕ ਦੂਜੇ ਨੂੰ ਇਨਸਾਨ ਸਮਝਣ ਲੱਗ ਪੈਣਗੇ। ਇਹ ਜਿਹੜਾ ਸਾਨੂੰ ਅੰਗਰੇਜ਼ਾਂ ਨੇ ਦਿੱਤੀ ਹੈ ਨਾ ਸਾਮਰਾਜੀ ਸੋਚ, ਔਰ ਇਹ 8 ਕਨਾਲ ਦਾ ਡੀਸੀ ਦਾ ਬੰਗਲਾ ਤੇ 8 ਕਿੱਲਿਆਂ ਦਾ ਡੀਸੀ ਦਾ ਬੰਗਲਾ ਤੇ 10 ਕਿੱਲਿਆਂ ਦਾ ਐਸਪੀ ਦਾ ਬੰਗਲਾ, ਇਹ ਮੁੱਕਣਾ ਚਾਹੀਦਾ ਹੈ। ਇਹਦੇ ਨਾਲ ਜਦੋਂ ਇਹ ਮੁੱਕੇਗਾ ਤੇ ਬੰਦੇ ਨੂੰ, ਮੈਂ ਇੱਕ ਦਫਾ ਇੱਕ ਜਲਸੇ 'ਚ ਆਖਿਆ ਸੀ ਕਿ ਮੇਰੇ ਵੱਸ ਹੋਵੇ ਤੇ ਮੈਂ ਡੀਸੀ ਦੇ ਬੂਹੇ ਅੱਗੇ ਲਿਖਾਂ ਵੱਡਾ ਚਾਕਰ ਤੇ ਏਸੀ ਦੇ ਬੂਹੇ ਅੱਗੇ ਲਿਖਾਂ ਨਿੱਕਾ ਚਾਕਰ। ਹਾਂਜੀ, ਤਾਂ ਕਿ ਉਹ ਬਾਹਰ ਅੰਦਰ ਵੜਦਾ ਨਿਕਲਦਾ ਵੇਖੇ ਕਿ ਮੈਂ ਇਸ ਕੌਮ ਦਾ ਨੌਕਰ ਹਾਂ, ਮੈਂ ਇਸ ਕੌਮ ਦਾ ਚਾਕਰ ਹਾਂ। ਹਾਂਜੀ, ਤੋ ਇਹ ਬੜਾ ਕੁਝ ਕਰਨ ਦੇ ਢਾਕ ਬਣਾਉਣ ਵਾਲੀ ਸਾਰੀ ਲੋੜ ਹੈ, ਔਰ ਇਹ ਇਨਸ਼ਾਅੱਲਾ ਬਣੇਗਾ ਢਾਕ ਕੇ ਜਦੋਂ ਕਿਤੇ ਸਾਡਾ ਵਾਰਾ ਆਏਗਾ ਤੇ। ਅੱਛਾ ਜੀ, ਸਾਡਾ ਇਮਰਾਨ ਕੀ ਕਹਿਣਾ ਚਾਹੁੰਦੇ ਹੋ? अस्सलाम वालेकुम सारिਆਂ ਨੂੰ ਨਾ ਜੀ। ਵਾਲੇਕੁਮ ਸਲਾਮ ਜੀ। ਮੈਂ ਨਾ ਗੱਲ ਹੋ ਰਹੀ ਹੈ ਜ਼ੁਬਾਨ ਦੀ, ਮੈਂ ਨਾ ਸਭ ਨਾਲ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨਾ। ਪਿੱਛੇ ਜੇ ਨਾ ਸਾਡੇ ਮੁਲਕ ਦੀ ਸੁਪਰੀਮ ਕੋਰਟ ਨੇ ਇੱਕ ਆਰਡਰ ਜਾਰੀ ਕੀਤਾ ਹੈ ਕਿ ਉਰਦੂ ਜ਼ੁਬਾਨ ਸਾਡੀ ਕੌਮੀ ਜ਼ੁਬਾਨ ਹੋਏ ਦੀ, ਦਫ਼ਤਰਾਂ 'ਚ ਯੂਜ਼ ਕੀਤੀ ਜਾਏਗੀ।
ਤੇ ਉਹ ਜਿਹੜਾ ਆਰਡਰ ਇਸ਼ੂ ਹੋਇਆ ਸੀ ਨਾ ਉਹ ਇੰਗਲਿਸ਼ ਦੇ ਵਿੱਚ ਹੋਇਆ ਸੀ। ਤੇ ਇਹ ਤੇ ਸਾਡੀ ਸੋਚ ਦੀ ਗੱਲ ਹੈ ਕਿ ਸਾਡੀ ਸੋਚ ਗੁਲਾਮਾਨਾ ਹੈ ਇੱਕ ਕਿਸਮ ਦੀ ਨਾ। ਅਸੀਂ ਮਤਲਬ ਕਿ ਸਾਡੀ ਸੁਪਰੀਮ ਕੋਰਟ ਇੰਗਲਿਸ਼ ਦੇ ਵਿੱਚ ਇਸ਼ੂ ਕਰ ਰਹੀ ਹੈ, ਹੁਕਮ ਇਹ ਦੇ ਰਹੀ ਕਿ ਉਰਦੂ ਜ਼ਬਾਨ ਨੂੰ ਦਫ਼ਤਰਾਂ 'ਚ ਲਾਗੂ ਕਰਨਾ ਹੈ। ਦੂਸਰਾ ਮੈਂ ਇਹ ਤੁਹਾਡੇ ਕੋਲ ਸਵਾਲ ਪੁੱਛਣਾ ਚਾਹਾਂਗਾ, ਅੱਜ ਮਿਸਾਲ ਬਾਜਾ ਸਾਹਿਬ ਮੁੰਡੇ ਜਿਹੜੀ ਗੱਲ ਕੀਤੀ ਆ ਸੁਪਰੀਮ ਕੋਰਟ ਵਾਲੇ ਕੋ ਵੇਖ ਲੈਣ ਤੇ ਆਖਣ ਭਾਈ ਆ ਜਿੱਥੋਂ ਇਹ ਲਾਈਵ ਕਰਦੇ ਨਾ ਪਹਿਲਾਂ ਤੇ ਇਹ ਬੰਦ ਕਰੋ ਨਾ। ਨਹੀਂ ਇਹ ਕਰਦਾ ਉਹ ਬੰਗਲਿਆਂ ਵਾਲੇ ਵੀ ਪਿੱਛੇ ਜੇ ਇਸ ਚੈਨਲ ਦੇ, ਇਹ ਵੀ ਤੁਹਾਨੂੰ ਮੈਂ ਦੱਸਾਂ ਜੀ। ਉਹ ਨਾ ਮੈਂ ਤੁਹਾਨੂੰ ਇਹ ਦੱਸਣਾ, ਇੱਕ ਸਵਾਲ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਇਹ ਨਾ ਮਿਸਾਲ ਸਾਡਾ ਸੂਬਾ ਪੰਜਾਬ ਮਾਸ਼ਾਅੱਲਾ ਬੜਾ ਵੱਡਾ ਸੂਬਾ ਹੈ, 12 ਕਰੋੜ ਆਵਾਮ ਹੈ ਜਿਹੜੀ ਪੰਜਾਬੀ ਬੋਲਦੀ ਹੈ ਇੱਥੇ। ਅਕਸਰ ਸਾਡੇ ਨਾਲ ਪਰਾਂ ਸਿੰਧੀ ਨੇ ਤੇ ਉਹਦੇ ਚ ਅਕਸਰ ਸਿੰਧੀ ਜਿਹੜੇ ਸਿਆਸਤਦਾਨ ਇਹ ਲਫ਼ਜ਼ ਯੂਜ਼ ਕਰਦੇ ਨੇ ਕਿ ਮਰਸੂ ਮਰਸੂ ਸਿੰਧ ਨਾ ਡੇਸੂ। ਉੱਥੇ ਤੇ ਕਰਾਚੀ ਦੇ ਲੋਕਾਂ ਨੇ ਆਖਿਆ ਨਾ ਸਾਨੂੰ ਲਹਿਦਾ ਸੂਬਾ ਬਣਾ ਕੇ ਦੇਵੋ ਤੇ ਅਸੀਂ ਇੱਕ ਲਹਿਦਾ ਉਰਦੂ ਜ਼ਬਾਨ ਬੋਲਣ ਵਾਲਿਆਂ ਦਾ ਇੱਕ ਸੂਬਾ ਹੋਣਾ ਚਾਹੀਦਾ, ਤੇ ਉਹਨਾਂ ਆਖਿਆ ਅਸੀਂ ਸੂਬਾ ਨਹੀਂ ਬਣਨ ਦੇਣਾ। ਤੇ ਸਾਡੇ ਪੰਜਾਬ ਦੇ ਵਿੱਚ ਜਨੂਬੀ ਪੰਜਾਬ ਜਿਹੜਾ ਸੂਬਾ ਹੈ ਇਹ ਬਣਾਉਣ ਦੇ ਗੱਲਾਂ ਕਰ ਰਹੀਆਂ ਨੇ। ਹਰ ਪਾਰਟੀ ਜਿਹੜੀ ਇੱਥੇ ਇਲੈਕਸ਼ਨ ਜਿੱਤਦੀ ਹੈ ਉਹ ਇਮਰਾਨ ਬਾਜਵਾ ਸਾਹਿਬ ਜੀ ਉਹਦੀ ਗੱਲ ਕਰਨਗੇ। ਇਹ ਇਮਰਾਨ ਬਹੁਤ ਸ਼ੁਕਰੀਆ। ਇਹ ਗੱਲ ਕਰਦੇ ਆ ਢਿੱਡ ਦੀ ਸੂਬਾ ਬਣਾਉਣ ਦੀ, ਆਦੇ ਵੀ ਢਿੱਡ ਅਸੀਂ ਆਪਣਾ ਪੂਰਾ ਬਣਾ ਲਈਏ, ਢਿੱਡ ਭਰ ਜਾਣ, ਸਾਨੂੰ ਫੰਡ ਵੱਖਰੇ ਲੱਭ ਜਾਣ, ਹੋਰ ਸੂਬੇ ਨੂੰ ਕੋਈ ਨਹੀਂ ਪੁੱਛਦਾ। ਬਾਜਵਾ ਸਾਹਿਬ ਇਸ ਤਰ੍ਹਾਂ ਹੀ ਆ ਜੀ। ਹਾਂ ਬਿਲਕੁਲ, ਇਹਦੇ ਵਾਸਤੇ ਨਾ ਸਿਰਫ ਇਹ ਵੇ ਵੀ ਆਪੇ ਹੀ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ। ਇਹ ਗੱਲ ਮਤਲਬ ਇਹ ਹੈ ਕਿ ਮੈਂ ਉਹ ਤਾਜ ਲੰਗਾ ਨਹੀਂ ਸੀ ਹੁੰਦਾ, ਉਹਦੇ ਨਾਲ ਕੀਤੀ ਸੀ। ਬਹੁਤ ਪੁਰਾਣੀ ਗੱਲ ਹੈ, ਨੀਫਰਾਮੇ ਵੀ ਉੱਥੇ ਸੀ। ਤੇ ਇੱਥੇ ਨਾ ਜਿਹੜਾ ਨਿਊਜ਼ ਅਖਬਾਰ ਹੈ ਨਾ ਜੰਗ ਵਾਲਿਆਂ ਦਾ, ਉਹਨਾਂ ਨੇ ਇੱਕ ਫੋਰਮ ਕਰਾਇਆ ਉੱਥੇ। ਉਹ ਆਂਦਾ ਜੀ ਉਹ ਅੱਛਾ ਉਰਦੂ 'ਚ ਗੱਲ ਕਰੇ। ਮੈਂ ਕਿਹਾ ਭਾਈ ਜਿਹੜੀ ਵੱਖਰੀ ਜ਼ੁਬਾਨ ਬਣਾਈ ਫਿਰਨਾ ਉਹਦੇ 'ਚ ਗੱਲ ਕਰ। ਆਂਦਾ ਵੱਲ ਤੁਸਾਂ ਕੋ ਸਮਝ ਨਾ ਆਉਂਦੀ। ਮੈਂ ਕਿਹਾ ਸਾਨੂੰ ਸਾਰੀ ਆਉਂਦੀ ਏ, ਅਸੀਂ ਪੰਜਾਬੀ ਦੇ ਮਤਲਬੇ ਪੜ੍ਹਾਕਾਂ ਤੇ ਤੂੰ ਉਹਦੇ 'ਚ ਗੱਲ ਕਰ। ਇਹ ਜੀ ਸਾਡੇ ਹੱਕ ਮਾਰੇ ਗਏ ਨੇ। ਮੈਂ ਕਿਹਾ ਤੁਹਾਡੇ ਗਵਰਨਰ ਕਿੰਨੇ ਉਸ ਇਲਾਕੇ ਦੇ, ਵਜ਼ੀਰੇ ਆਲਾ ਤੁਹਾਡੇ ਕਿੰਨੇ ਉਸ ਇਲਾਕੇ ਦੇ, ਹਾਂਜੀ। ਤੇ ਮੈਂ ਕਿਹਾ ਗੱਲ ਇਹ ਵੇ ਕਿ ਐਵੇਂ ਮਾਰਦੇ ਹੋ ਪਏ ਇਹ ਸਾਰਾ ਮਤਲਬ ਇਹ ਕਿ ਨੱਚਾ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ ਤੇ ਬਸ ਨਹੀਂ ਮੇਰੇ ਬਸ ਮੇਰੀ ਮਾਂ ਦੇ ਥੱਲੇਗੀ ਤੇ ਜਾਗੇ। ਮੈਂ ਕਿਤੋਂ ਹੋਰ ਤਾਂ ਤੁਹਾਡੀਆਂ ਡੋਰਾਂ ਪਈਆਂ ਹਿਲਦੀਆਂ ਨੇ ਤੇ ਉਹ ਹਿਲਾਈ ਜਾਓ। ਔਰ ਉਹ ਜਨਾਬ ਬੇਨਜ਼ੀਰ ਨੂੰ ਆਖਣ ਲੱਗਾ ਮੈਨੂੰ ਮਤਲਬ ਪੈਸੇ ਦਿਓ, ਮੇਰੇ ਬੜੇ ਵੋਟ ਨੇ। ਉਹ ਜਨਾਬ 48 ਵੋਟ ਨਿਕਲੇ, ਉਹ ਉਸੇ ਵੱਖੇ ਨਾਲ ਹੀ ਮਗਰੋਂ ਮਰ ਗਿਆ। तो गल है कि हाँ जी आहो यही गल है ना। झूठ जेड़ा ना जी झूठ नूं प्लांट करके ला दिओ, अखीर ओदियां जड़ां सुकणियां हुंदियां ने। सच ने गालिब आउणा ही आउणा हुंदा है, ये खुदा दा कानून है। और इनू जेड़ा नहीं मानदा मैं समझना वो कोई एडा सियाणा नहीं। इन्हें पंजाबी ने भी इत्थे आउणा ही आउणा है गालिब, और इनू कोई नहीं डक सकदा। ये सिर्फ ना मोढा तुहाडी ब्यूरोक्रेसी जिहड़ी है ये सिर्फ आंदे ने भी यार पंजाबी लागे जे असीं पढ़ हो जाएंगे। असां जिहड़ा ये कौम नू मतलब ये है कि फुद्दू बनाए है इन्ने चिर तो अंग्रेजी के ड्राफ्टां 'च, इहदे चों निकल जाणगे साडी मतलब चधरा मुक जाएगी। ओ शदाईओ सौखे हो जाओगे, खुदा देओ बंदेओ छेती घर जाओ करोगे बेगमां दियां दाबे खाण वास्ते ते तुसीं इहनूं पंजाबी नूं लाओ है जी, सारा काम छेती निबेड़ के घर जाओ करोगे। तो मतलब ये है कि ये सारा रौला है जी, ये स्यापा है बस, और स्यापा कोई नहीं। एवें मक्खी ते मक्खी मारन, वो मैं एक दिन शेर लिखिया सी भी मक्खी उत्ते मक्खी मारन काम है बड़ा सुखाला ते सदियां पिछों जमदा नवीआं पिरतां पावन वाला। तो नवी पिरत पाई ना नवी पैड़ पाईए ते ओदे च जरा खेचल ते हुंदी है ना, ये वो खेचल तो डरदे जे सिर्फ, होर गल कोई नहीं है जी। कि वो सारा सिस्टम जिहड़ा सिस्टम ते आपे ही बन जाना जी। तुसी मतलब तुसी काहदे अफसर हो कि अगर तुसी मतलब को सारा कानून नहीं बना सकते उन्होंने अपनी जबान किते, तो वो सारा क्लर्का ही लिखना हुंदा। क्लर्क रीड्स एंड क्लर्क राइट्स, क्लर्क ही सब कुछ करना है, उदों भी क्लर्क ही सारा कुछ करना है जी। तो साडा ते हाल है वे भई वो मैनू एक इंजीनियर ने गल सुनाई वाह कैंट, आखन लगा साडे कोल ना
ਇੱਕ ਅਮਰੀਕਾ ਤੋਂ ਟੀਮ ਆਈ ਤੇ ਉੱਥੇ ਨਾ ਉਹ ਜਿਹੜੀ ਆਰਡੀਨੈਂਸ ਫੈਕਟਰੀ ਹੈ ਨਾ, ਤੇ ਉਹਨਾਂ ਮੈਨੂੰ ਵੇਖਿਆ ਤੇ ਉਹਨਾਂ ਆਖਿਆ ਕਿ ਆ ਪੱਲੂ ਹੀ ਮੈਨੂੰ ਲੱਗਦਾ ਹੈ। ਉਹਨੇ ਬੜੀ ਯਾਰ ਸੀ ਸਾਡਾ ਮੁੰਡਾ। ਆਂਦਾ ਉਹਨਾਂ ਨਾ ਮੈਨੂੰ ਪੁੱਛਿਆ, ਆਂਦਾ ਤੈਨੂੰ ਪਤਾ ਹੈ ਜੀ ਜਿਹੜੀ ਤੇਰੇ ਚਾਰਜ 'ਚ ਮਸ਼ੀਨ ਹੈ ਕਿੱਥੋਂ ਦੀ ਬਣੀ ਹੈ? ਤੇ ਮੈਂ ਆਖਿਆ ਯੈਸ ਇਟ ਇਜ਼ ਮੇਡ ਆਫ USA। ਐਕਚੁਅਲ ਉਹ ਜਾਪਾਨ ਦੀ ਬਣੀ ਸੀ। ਹਾਂਜੀ, ਉਹ ਜਿਹੜੇ ਹੈਗੇ ਨੀ ਇੰਜੀਨੀਅਰ ਸਾਹਿਬ ਨੂੰ ਇਹ ਵੀ ਨਹੀਂ ਸੀ ਪਤਾ। ਮੈਨੂੰ ਬੜੀ ਉਹ ਯੂਗੋਸਲਾਵੀਆ ਦਾ ਇੱਕ ਇੰਜੀਨੀਅਰ ਸੀ, ਉਹਦੀ ਗੱਲ ਪਸੰਦ ਆਈ। ਉਹ ਜਦੋਂ ਮੇਰੇ ਕੋਲ ਦਫ਼ਤਰ ਆਉਂਦਾ ਸੀ ਤੇ ਉਹਨੇ ਡਾਂਗਰੀ ਪਾਈ ਹੁੰਦੀ ਸੀ, ਤੇ ਮੈਂ ਕਿਹਾ ਤੂੰ ਡਾਂਗਰੀ ਪਾ ਕੇ ਆਉਂਦਾ ਔਰ ਮੈਲ ਲੱਗੀ ਤੇ ਕਾਲਖ ਲੱਗੀ। ਉਹ ਆਂਦਾ ਯਾਰ ਮੈਂ ਮਿਸਤਰੀ ਆ, ਇੰਜੀਨੀਅਰ ਆ, ਮੇਰਾ ਕੰਮ ਹੈ ਬੁਨਿਆਦੀ ਤੌਰ ਤੇ ਕਿ ਜਿੰਨਾ ਜੇ ਡਿਊਟੀ ਤੇ ਰਵਾਂ ਮੈਂ ਇਹ ਲਿਬਾਸ ਪਾ ਕੇ ਰੱਖਾਂ। ਔਰ ਉਹ ਆਖਣ ਲੱਗਾ ਕਿ ਤੁਹਾਡੇ ਜਿਹੜੇ ਮੁੰਡੇ ਨੇ ਉਹ ਟਾਈਆਂ ਬੰਨ੍ਹ ਕੇ ਰੱਖਦੇ ਨੇ ਤੇ ਉਹਨਾਂ ਨੂੰ ਪਤਾ ਹੀ ਕੱਖ ਕੰਡੇ ਦਾ ਨਹੀਂ। ਪਤਾ ਤੇ ਤਾਂ ਹੀ ਆਉਂਦਾ ਜਿਹੜਾ ਕੰਮ ਬੰਦਾ ਕਰਦਾ ਹੋਵੇ, ਜਿਹੜਾ ਚਾਰਜ ਕੋਲ ਹੋਵੇ, ਉਹਦੇ ਬਾਰੇ ਤੇ ਬੰਦਾ ਪੂਰਾ ਜਾਣਦਾ ਹੋਏ ਨਾ ਜੀ। ਔਰ ਇਹ ਸਾਡੀ, ਹਾਂਜੀ, ਇਹ ਸਾਡਾ ਦੁੱਖ ਹੈ। ਇਹ ਮਤਲਬ ਇਸ ਤਰ੍ਹਾਂ ਹੀ ਇੱਕ ਹੋਰ ਵਾਕਿਆ ਛੋਟਾ ਜਿਹਾ ਤੁਹਾਨੂੰ ਸੁਣਾ ਦੇਣਾ। ਇਹ ਵੀ ਇਹ ਜੁੜਿਆ ਇਹਦੇ ਨਾਲ, ਇਹ ਸਾਡੀ ਤਕਲੀਫ ਹੈ ਕਿ ਉਹ ਮੁੰਡਾ ਨਾ ਮੈਨੂੰ ਉਹਨੇ ਖੁਦ ਦੱਸਿਆ ਰਾਗ 'ਚ ਸੀ ਇੰਜੀਨੀਅਰ। ਆਂਦਾ ਮੈਂ ਰਾਗ ਦੇ ਵਿੱਚ ਇੰਜੀਨੀਅਰ ਸਾਂ ਤੇ ਕਰੇਨ ਜਿਹੜੀ ਮੇਰੇ ਚਾਰਜ 'ਚ ਸੀ, ਕਰੇਨਾਂ ਸਨਦਾਰ ਇਹ ਕੰਮ ਹੋ ਰਿਹਾ ਸੀ। ਇੱਕ ਕਰੇਨ ਭਾਰ ਚੁੱਕੇ ਤੇ ਚੌਕੇ ਦੇ ਉੱਤੋਂ ਕਰਕੇ ਸੁੱਟ ਛੜੇ ਥੱਲੇ। ਉਹਨਾਂ ਆਖਿਆ ਜੀ ਇਹਨੂੰ ਠੀਕ ਕਰ। ਤੇ ਮੈਂ ਸਾਂ ਟਾਈ ਬੰਨਣ ਵਾਲਾ ਇੰਜੀਨੀਅਰ, ਮੈਨੂੰ ਪਤਾ ਹੀ ਕੱਖ ਕੰਡੇ ਦਾ ਨਹੀਂ ਸੀ। ਮੈਂ ਉਹ ਡਰਾਈਵਰ ਨੂੰ ਸੱਦਿਆ, ਸੱਦ ਕੇ ਲਾਂਭੇ ਖੜਿਆ ਤੇ ਆਖਿਆ ਖੁਦਾ ਵਾਸਤੇ ਮੇਰੀ ਨੌਕਰੀ ਦਾ ਮਸਲਾ ਹੀ, ਮੈਂ 60,000 ਰੁਪਈਆ ਮਹੀਨੇ ਦਾ ਲੈਣਾ। ਉਹ ਡਰਾਈਵਰ ਮੈਨੂੰ ਆਂਦਾ ਗੱਲ ਇਹ ਵੇ ਅਫਸਰ ਸਾਹਿਬ, ਇਸ ਸ਼ਰਤ ਤੇ ਇਹਨੂੰ ਮੈਂ ਠੀਕ ਕਰਾਂਗਾ ਕਿ ਤੁਸੀਂ 1 ਮਹੀਨੇ ਦੀ ਤਨਖਾਹ ਮੈਨੂੰ ਦਿਓਗੇ, ਤੇ ਦੂਜਾ ਇਹ ਵੇ ਕਿ ਇਹਦੇ ਕੋਲ ਨਹੀਂ ਖਲੋਵੋਗੇ ਜਦੋਂ ਮੈਂ ਇਹਨੂੰ ਠੀਕ ਕਰਾਂਗਾ। ਮੈਂ ਜਨਾਬ 1 ਮਹੀਨੇ ਦੀ ਉਹਨੂੰ ਤਨਖਾਹ ਵੀ ਦਿੱਤੀ ਤੇ ਜਨਾਬ ਉਹਨੇ ਕਰੇਨ ਠੀਕ ਕਰ ਛੜੀ। ਮੈਂ ਕੋਲ ਵੀ ਨਹੀਂ ਖਲੋ ਸਕਦਾ। ਤੇ ਗੱਲ ਇਹ ਹੈ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਹੁੰਦਾ, ਜਿਹੜੇ ਕੰਮ ਦਾ ਇੰਚਾਰਜ ਹੈ, ਉਹਨੂੰ ਉਸ ਕੰਮ ਦਾ ਪਤਾ ਹੋਣਾ ਚਾਹੀਦਾ ਹੈ। ਅਗਰ ਨਹੀਂ ਤੇ ਫਿਰ ਸਾਡੇ ਮੁਲਕ ਦਾ ਜਿਹੜਾ ਹਾਲ ਹੈ, ਇਹਦੇ ਬਾਰੇ 'ਚ ਮੈਂ ਇੱਕ ਨਜ਼ਮ ਲਿਖੀ ਸੀ, ਹਰ ਪਾਸੇ ਨੇ ਰੱਟੇ ਹੀ ਰੱਟੇ, ਚੰਗਾ ਖਾਂਦੇ ਵਿਹਲੇ ਡੱਟੇ, ਸੀਟਾਂ ਉੱਤੇ ਬਹਿ ਗਏ ਕੱਟੇ, ਅੰਨੀ ਪੀਏ ਤੇ ਕੁੱਤੀ ਚੱਟੇ। ਭਾਈ ਸਾਹਿਬ ਤੁਹਾਡੀ ਕੀ ਬਾਤ ਹੈ। ਸਾਡਾ ਨਾ ਜਤਿੰਦਰ ਵਿਰਕ ਵੀ ਨੇ, ਇਹਨਾਂ ਨਾਲ ਵੀ ਥੋੜੀ ਆਪਾਂ ਨਹੀਂ ਸਮ ਗੱਲਬਾਤ ਕਰ ਲਈਏ ਜੀ। ਵਿਰਕ ਸਾਹਿਬ ਨਾ ਜੀ, ਵਿਰਕ ਤੇ ਜੀ ਸਾਡੇ ਰਿਸ਼ਤੇਦਾਰ ਨੇ ਜਨਾਬ ਬੜੇ। ਸਤਿ ਸ੍ਰੀ ਅਕਾਲ ਜੀ, ਅਸਲਾਮ ਅਲੈਕਮ ਜੀ। ਖੈਰ ਹੋਵੇ ਜੀ, ਖੈਰ ਹੋਵੇ ਜੀ, ਸਤਿ ਸ੍ਰੀ ਅਕਾਲ ਜੀ। ਤੇ ਬਾਪੂ ਜੀ ਬਾਜਵਾ, ਬਾਪੂ ਜੀ ਤੁਹਾਨੂੰ ਬਹੁਤ ਦਿਲ ਤੋਂ ਮਤਲਬ ਗਹਿਰਾਈਆਂ ਤੋਂ ਤੁਹਾਡਾ ਮਤਲਬ ਸਤਿ ਸ੍ਰੀ ਅਕਾਲ ਕੁਛ ਵੀ ਲਾ ਲਓ, ਬੜੀ ਖੁਸ਼ੀ ਹੁੰਦੀ ਤੁਹਾਡੇ ਬੋਲ ਸੁਣ ਕੇ। ਤੇ ਬੜਾ ਮਿਹਰਬਾਨੀ, ਜਿਉਂਦੇ ਰਹੋ, ਧੰਨਵਾਦ ਜੀ, ਜਿਉਂਦੇ ਰਹੋ, ਜਿਉਂਦੇ ਰਹੋ ਜੀ, ਖੈਰ ਹੋਵੇ ਜੀ। ਵਿਰਕ ਜੀ ਇੱਥੋਂ ਗਏ ਹੋ ਤੁਸੀਂ ਸ਼ੇਖੂਪੁਰਿਓਂ ਕਿਤੇ? ਅਸੀਂ ਸ਼ੇਖੂਪੁਰੇ ਗੁਜਰਾਤ। ਆਹੋ ਕਾਮੋ ਕੀ ਤੇ ਸ਼ੇਖੂਪੁਰਾ, ਉਹ ਇਹ ਕਾਮੋ ਵੀ ਵਿਰਕ ਹੀ ਸੀ ਕਿ ਜਿਹਨੇ ਕਾਮੋ ਵੀ ਪਾਇਆ ਸੀ। ਹਾਂਜੀ, ਮੈਂ ਵੀ ਹਿਸਟਰੀ ਨੂੰ ਬਹੁਤ ਟੱਚ ਰੱਖਦਾ ਜੀ। ਬਿਲਕੁਲ ਕਾਮੋ ਕੀ ਮੰਡੀ ਸੀ ਜਿਵੇਂ, ਮੈਂ ਹਾਂਜੀ ਉਹ ਵਿਰਕ ਹੀ ਸੀਗਾ ਜੀ, ਬਿਲਕੁਲ ਕਰਮ ਸਿੰਘ। ਕਾਮੋ ਜਿਹੜਾ ਸੀ ਨਾ, ਕਾਮੋ ਉਹ ਵਿਰਕ ਸੀ, ਉਹਦੇ ਨਾਂ ਤੇ ਕਾਮੋ ਕੀ ਪਿਆ। ਤੇ ਮੇਰੀ ਉਹ ਵਿਰਕਾਂ ਦੀ ਵੀਡੀਓ ਵੇਖੀ ਹੈ ਤੁਸੀਂ? ਨਹੀਂ, ਮੈਂ ਪਿਛਲੇ 2 ਹਫ਼ਤਿਆਂ ਤੋਂ ਨਹੀਂ ਵੇਖ ਸਕਿਆ। ਤੇ ਮੈਂ ਤੁਹਾਡੇ ਨਾਲ ਮਤਲਬ ਫੋਨ ਤੇ ਵੀ ਰਾਬਤਾ ਕਰਨਾ, ਕਿਉਂਕਿ ਮੈਂ ਹਿਸਟਰੀ ਨੂੰ ਬਹੁਤ ਪੈੜ ਲੱਭਣ ਡਿਆ ਜੀ, ਬੜੀ ਪੈੜ ਨੱਪਦਾ ਮੈਂ ਲੱਭਦਾ, ਤੇ ਕਾਫੀ ਕੁਛ ਮੈਂ ਦੇਖਿਆ ਪੜਿਆ, ਤੇ ਤੁਹਾਡੇ ਨਾਲ ਕਿਤੇ ਰਾਬਤਾ ਵੀ ਕਰਨਾ ਜੀ। ਚਲੋ ਤੇ ਬਿਸਮਿਲ੍ਲਾ ਕਰਾਬਤਾ, ਹਰ ਵੇਲੇ ਮੈਂ ਹਾਜ਼ਰ ਹਾਂ। ਮੇਰੀ ਵੀਡੀਓ ਨਾ ਵਿਰਕਾਂ ਬਾਰੇ ਚੱਲੀ ਸੀ, ਮੈਨੂੰ ਹੁਣ ਤਾਰੀਖ ਤੇ ਯਾਦ ਨਹੀਂ। ਬਾਬਾ ਬਾਜਵਾ ਚੈਨਲ ਤੋਂ ਸਰਚ ਕਰੋਗੇ ਨਾ ਵਿਰਕ ਟ੍ਰਾਈਬ ਦੇ ਬਾਰੇ ਚ, ਤੇ ਤੁਹਾਨੂੰ ਆ ਜਾਏਗੀ। ਤੇ ਉਹਦੇ ਚ ਮੈਂ ਪੂਰੀ YouTube ਤੇ ਬਾਬਾ ਬਾਜਵਾ ਚੈਨਲ ਜੀ। ਹਾਂਜੀ। ਵਿਰਕ ਸਾਹਿਬ ਸਾਡਾ ਨਾ ਦੋਸਤ ਨੇ ਕੁਝ ਕਮੈਂਟ ਦੇ ਵਿੱਚ ਵੀ ਮੈਂ ਉਹਨਾਂ ਦਾ ਰੀਡ ਕਰ ਲਾਂ। ਆਸਟ੍ਰੇਲੀਆ ਬਾਜਵਾ ਨੇ ਜੀ, ਇੱਕ ਬਾਜਵਾ ਸਾਹਿਬ ਨਾਮ ਉਹਨਾਂ ਨੇ ਆਪਣੇ ਚੈਨਲ ਦਾ ਬਣਾਇਆ ਜੀ, ਆਸਟ੍ਰੇਲੀਆ ਬਾਜਵਾ। ਆਸਟ੍ਰੇਲੀਆ ਬਾਜਵਾ, ਵਾਹ। ਗੁਰਪ੍ਰੀਤ ਸੇਖੂ, ਨਵੀਦ, ਅਵਤਾਰ, ਪ੍ਰੀਤ, ਆਦਲ, ਹੋਰ ਕਾਫੀ ਸਾਰੇ ਦੋਸਤ ਨੇ ਸਾਡਾ ਜਿਹੜੇ ਇਸ ਵੇਲੇ ਜੁੜੇ ਨੇ। ਵਿਰਕ ਸਾਹਿਬ ਸਾਡੇ ਨਾਲ ਨੇ ਤੇਜ ਸੰਧੂ ਵੀ। ਬਾਬਾ ਬਾਜਵਾ ਸਾਹਿਬ, ਤੇਜ ਸੰਧੂ ਸਾਹਿਬ ਤੇ ਨੱਸ ਗਏ, ਨਾਲ ਹੀ ਮੈਂ ਉਹਨਾਂ ਦਾ ਨਾਮ ਲਿਆ। ਵਿਰਕ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਅਰਜ਼ ਇਹੀ ਕਰਨੀ ਚਾਹੁੰਦਾ ਵੀ ਜਿਵੇਂ ਇੱਕ ਦੋ ਸਵਾਲ ਉੱਠੇ ਸੀ ਨਾ ਕਿ ਠੀਕ ਹੈ, ਪਾਕਿਸਤਾਨ ਚ ਸ਼ਾਹਮੁਖੀ ਚ ਪੰਜਾਬੀ ਤੇ ਆਪਣੀ ਗੁਰਮੁਖੀ ਚ ਵੀ ਜੇ ਕੋਈ ਕਾਮਨ ਲਿਪੀ ਜਾਂ ਕਿਵੇਂ, ਵੈਸੇ ਨਜਮ ਸਾਹਿਬ ਨੇ ਦੱਸਿਆ ਵੀ ਹੈ ਕਿ ਚਲੋ ਜ਼ਿਆਦਾ ਹੁਣ ਸੁਣ ਤੇ ਬੋਲਣ ਦੇ ਨਾਲ ਵੀ ਆਪਣਾ ਕੰਮ ਚੱਲ ਰਿਹਾ, ਜ਼ਰੂਰੀ ਨਹੀਂ ਵੀ ਇੱਕ ਹੋਵੇ। ਇਹ ਮੈਂ ਸਮਝਦਾ ਜ਼ਿਆਦਾ ਚੱਲ ਰਿਹਾ ਤੇ ਆ ਬੜਾ
ਆ ਕੰਮ ਫੰਨੇ ਖਾਂ ਆ ਜਿਹੜਾ ਬੋਲ ਕੇ ਰਿਕਾਰਡ ਕਰਨ ਵਾਲਾ। ਹਾਂਜੀ, ਲਿਪੀਆਂ ਦੇ ਰੌਲਿਆਂ ਤੋਂ ਬਚੋ, ਤੁਸੀਂ ਆਪਣੇ ਹਿਸਾਬ ਨਾਲ ਲਿਖ ਲਓ, ਅਸੀਂ ਆਪਣੇ ਹਿਸਾਬ ਨਾਲ। ਤੇ ਜੇ ਫਿਰ ਵੀ ਲੋੜ ਪੈਂਦੀ ਹੈ ਨਾ, ਚਲੋ ਜੇ ਲੋੜ ਪੈਂਦੀ ਹੈ ਤੇ ਫਿਰ ਆਪਣੇ ਕੋਲ ABC ਹੈਗੀ ਆ ਬੜੀ ਸੋਹਣੀ, ਇੱਕ ਜਿਹਨੂੰ ਅਸੀਂ ਲਿਖ ਪੜ ਕੇ ਮਤਲਬ ਕਿ ਜਿਹੜਾ ਮਤਲਬ ਅਲਫਾਬੈਟ ਹੈਗਾ ਉਹਦੇ ਨਾਲ ਆਪਣਾ ਕੰਮ ਚੱਲਦਾ। ਲੇਕਿਨ ਮੈਂ ਜਿਸ ਤਰ੍ਹਾਂ ਗੱਲ ਕੀਤੀ ਨਾ ਕਿ ਅਗਰ ਇਹਨਾਂ ਦੋਵਾਂ ਨੂੰ ਆਖੋ ਕਿ ਤੁਸੀਂ ਸਹਿਮਤ ਹੋ ਜਾਓ ਇੱਕ, ਤੇ ਇਹਨਾਂ ਨਹੀਂ ਹੋਣਾ, ਕਿਉਂਕਿ ਉਹ ਮਤਲਬ ਇਹ ਕਿ ਧਰਮ ਦੇ ਨਾਲ ਜਿਹੜੀ ਚੀਜ਼ ਜੁੜੀ ਹੁੰਦੀ ਹੈ ਨਾ, ਉਹਦੇ ਨਾਲ ਬੰਦੇ ਦੀ ਬੜੀ ਡਿਵੋਸ਼ਨਲ ਜਿਹੀ ਅਟੈਚਮੈਂਟ ਹੁੰਦੀ ਹੈ, ਉਹ ਉਹਨੂੰ ਛੱਡਦਾ ਨਹੀਂ, ਤੇ ਫਿਰ ਉਹ ਨਾ। ਹਾਂਜੀ ਅਸਲ 'ਚ ਮੈਂ ਇਹ ਗੱਲ ਕਹਾਂਗਾ, ਸਾਨੂੰ ਤੇ ਵੰਡਿਆ ਹੀ ਧਰਮਾਂ ਦੇ ਬੇਸ, ਸਾਨੂੰ ਤੇ ਧਰਮਾਂ ਨੇ ਤੇ ਨੁਕਸਾਨ ਬਹੁਤ ਕੀਤਾ, ਧਰਮਾਂ ਦੇ ਸਿਰ ਤੇ ਸਾਨੂੰ ਜਿਹੜਾ ਸ਼ੈਤਾਨ ਬੰਦਾ ਉਹ ਵੰਡ ਗਿਆ। ਦੇਖੋ ਜਿਹੜੀ ਉਹ ਕਹਾਣੀ ਹੈ ਵੀ ਬਿੱਲੀ ਦੇ ਬਾਂਦਰ ਵਾਲੀ, ਸਾਨੂੰ ਦੋਨੇ ਪਾਸੇ ਬਿੱਲੀਆਂ ਨੂੰ ਬਾਂਦਰ ਨੇ ਮਜ਼ਹਬਾਂ ਦੇ ਬੇਸ ਤੇ, ਕਿਉਂਕਿ ਉਹਨੇ ਲੁੱਟ ਕੇ ਖਾਣਾ ਸੀਗਾ। ਤੇ ਪੰਜਾਬ ਮਤਲਬ ਅਸਲ ਦੇ ਵਿੱਚ ਮੈਂ ਕਹਾਂ ਜਿਹੜਾ ਇਹ ਬਾਂਦਰ ਹੈ, ਉਰਦੂ ਤੇ ਹਿੰਦੀ ਇਹ ਬਾਂਦਰ ਨੇ, ਤੇ ਇਹਨੇ ਸਾਨੂੰ ਪੰਜਾਬੀਆਂ ਨੂੰ ਲੁੱਟ ਕੇ ਖਾ ਲਿਆ। ਉਰਦੂ ਤੋਂ ਬਚੋ ਤੇ ਹਿੰਦੀ ਤੋਂ ਬਚੋ, ਬਾਕੀ ਕੋਈ ਗੱਲ ਨਹੀਂ। ਤੇ ਪੰਜਾਬੀ ਅਸਾਂ ਪੰਜਾਬੀਆਂ ਨੂੰ ਇਹਨਾਂ ਨੇ ਸਮਝ ਲਿਆ ਕਿ ਥੋੜੇ ਦਿਮਾਗ, ਚਲੋ ਸਰੀਰ ਤਗੜੇ ਆ, ਲੜੇ ਆ ਤਾਂ ਆਏ ਆ, ਅਸੀਂ ਜਿਹੜੇ ਹਮਲਾਵਰ ਆਏ ਆ ਲੜਦੇ ਰਹੇ ਆ, ਇਹਨਾਂ ਨੇ ਸਮਝ ਲਿਆ ਵੀ ਇਹ ਦਿਮਾਗੀ ਤੌਰ ਤੇ ਥੋੜੇ ਘੱਟ ਨੇ, ਪਰ ਅਸੀਂ ਦਿਮਾਗੀ ਤੌਰ ਤੇ ਘੱਟ ਵੀ ਨਹੀਂ, ਇਹ ਵੀ ਅਸੀਂ ਸਬੂਤ ਦੇਵਾਂਗੇ ਹੁਣ, ਤੇ ਅਸੀਂ ਇਕੱਠੇ ਹੋਵੋ, ਇਹ ਬਾਂਦਰਾਂ ਨੂੰ ਕੱਢੋ ਵਿੱਚੋਂ। ਨਹੀਂ, ਉਹ ਉਰਦੂ ਤੇ ਹਿੰਦੀ ਤੁਸੀਂ ਆਖਿਆ ਇੱਕੋ ਹੀ ਚੀਜ਼ ਹੈ। ਇਹਨੂੰ ਅਗਰ ਦੇਵਨਾਗਰੀ ਚ ਲਿਖੋਗੇ ਤੇ ਇਹ ਹਿੰਦੀ ਹੋ ਜਾਏਗੀ, ਇਹਨੂੰ ਸ਼ਾਹਮੁਖੀ ਚ ਲਿਖੋਗੇ ਤੇ ਉਰਦੂ ਹੋ ਜਾਏਗਾ। ਉਹ ਜਿਹੜੀ ਇੰਡੀਆ ਦੀਆਂ ਫਿਲਮਾਂ ਲੱਗਦੀਆਂ ਹਨ, ਜਦੋਂ ਰੇਡੀਓ ਇੰਡੀਆ ਦਾ ਸੁਣੀਦਾ ਸੀ, ਅਬ ਆਪ ਹੰਸਤੇ ਜ਼ਖਮ ਫਿਲਮ ਦੇਖेंगे, ਤੇ ਉਹ ਹਿੰਦੀ ਦੀ ਫਿਲਮ ਸੀ, ਤੇ ਉਹ ਸਾਨੂੰ ਸਾਰੀ ਸਮਝ ਆਉਂਦੀ ਸੀ। ਤੇ ਫਿਰ ਜੇ ਸਾਰੀ ਸਮਝ ਆਉਂਦੀ ਹੈ ਤਾਂ ਵੱਖਰੀ ਜ਼ੁਬਾਨ ਕਾਦੀ ਹੋਈ? ਇਹ ਸਾਰਾ ਇਹ ਡਰਾਮੇਬਾਜ਼ੀ ਹੈ, ਇਹ ਨਸਲ ਵੀ ਇੱਕੋ ਹੀ ਹੈ, ਇਹ ਜ਼ਬਾਨ ਵੀ ਇੱਕੋ ਹੀ ਹੈ, ਇਹ ਦੋਈ ਪਾਸੇ ਸਾਨੂੰ ਇਹਨਾਂ ਨਾਲ ਠੱਪੇ ਲਾਉਣ ਵਾਸਤੇ ਇਹ ਜਨਾਬ ਸਾਡੇ ਤੇ ਕਬਜ਼ਾ ਕੀਤਾ ਹੈ। ਅੱਲਾ ਦੇ ਖੈਰ ਸਲਾਹ। ਇਹਨਾਂ ਨੇ ਕੀਤਾ ਵੀ ਇਸ ਵਾਸਤੇ ਆਈ। ਦੇਖੋ ਇਹਨਾਂ ਨੇ ਕਿਉਂ ਹਿੰਦੀ ਤੇ ਉਰਦੂ ਨੂੰ ਇਹ ਥੋੜਾ ਸ਼ੋਅ ਕਰਦੇ ਆ, ਇਹ ਪੜ੍ਹੇ ਲਿਖਿਆ ਦੀ ਜ਼ਬਾਨ ਹੈ, ਪੰਜਾਬੀ ਥੋੜੀ ਜਿਹੀ ਰੁੱਖੀ ਹੈ, ਦਿਸ ਐਂਡ ਡੈਡ, ਇਹੋ ਜਿਹਾ ਕੁਛ ਨਹੀਂ। ਸਾਡੇ ਬੱਚਿਆਂ ਤੋਂ ਰੁਜ਼ਗਾਰ ਖੋਹਣ ਵਾਸਤੇ, ਸਾਡੇ ਤੇ ਕਬਜ਼ਾ ਕਰਨ ਨੂੰ, ਸਾਨੂੰ ਲੁੱਟਣ ਵਾਸਤੇ ਇਹਨਾਂ ਨੇ ਡਰਾਮੇ ਰਚੇ ਨੇ, ਪ੍ਰੋਪੇਗੰਡਾ, ਪਰ ਹੈ ਇਹੋ ਜਿਹਾ ਕੁਛ ਵੀ ਨਹੀਂ। ਬਿਲਕੁਲ ਸੱਚੀ ਗੱਲ ਹੈ, ਇਹਦੇ ਚ ਕੋਈ ਦੂਜੀ ਗੱਲ ਹੀ ਨਹੀਂ, ਹੋਰ ਕੋਈ ਗੱਲ ਨਹੀਂ। ਅਸਲ 'ਚ ਗੱਲ ਇਹ ਵੇ ਕਿ ਕਸੂਰ ਸਾਡਾ ਆਪਣਾ ਵੀ ਹੈ। ਇਹਨਾਂ ਨੇ 47 'ਚ ਸਾਡੇ ਕੋਲ ਜੋ ਕੁਝ ਕਰਾਇਆ, ਯਾਰ ਅਸੀਂ ਪਾਗਲ ਸਾਂ। ਅਸੀਂ 15 ਲੱਖ ਇੱਕ ਦੂਜੇ ਨੂੰ, ਜੱਟਾਂ ਦੀਆਂ ਬਾਜਵਿਆਂ ਦੀਆਂ ਧੀਆਂ ਬਾਜਵਿਆਂ ਚੁੱਕੀਆਂ, ਵਿਰਕਾਂ ਨੂੰ ਵਿਰਕਾਂ ਨੇ ਮਾਰਿਆ, ਲੱਖ ਲਾਨਤ ਸਾਡੇ ਉੱਤੇ, ਸਾਡੇ ਚੱਕਰ ਲੈ ਨਹੀਂ। ਔਰ ਜੱਟ ਤੇ ਮੱਤ ਨਹੀਂ, ਤੇ ਜੇ ਮੱਤ ਤੇ ਜੱਟ ਨਹੀਂ, ਜੇ ਸਾਡੀ ਮੱਤ ਟਿਕਾਣੇ ਹੁੰਦੀ ਤੇ ਅਸੀਂ ਇੱਕ ਦੂਜੇ ਨਾਲ ਲੜ ਕੇ ਮਰਦੇ। ਇਹੀ ਗੱਲ ਹੈ ਬਾਪੂ ਜੀ, ਪਰ ਇੱਕ ਗੱਲ ਆ, ਇਹ ਵੀ ਪੰਜਾਬੀ ਦੀ ਕਹਾਵਤ ਹੈ ਵੀ ਲੰਘ ਜਾਵੇ ਹਾਥੀ ਤੇ ਜੇ ਨਾ ਲੰਘੇ ਤਾਂ ਫਿਰ ਪੂਛ ਵੀ ਫੜ ਲੈਂਦੇ ਨੇ ਪੰਜਾਬੀ। ਬੇਸ਼ੱਕ ਹਾਥੀ ਅੱਧਾ ਲੰਘ ਗਿਆ, ਅੱਧਾ ਹੈਗਾ, ਤੇ ਜੇ ਹੁਣ ਫੜ ਲਿਆ ਨਾ ਅਸੀਂ ਤੇ ਹੁਣ ਛੱਡਾਂਗੇ ਵੀ ਨਾ, ਜੋ ਇਹਨਾਂ ਨੇ ਕਰ ਲਿਆ ਠੀਕ ਹੈ। ਇਹ ਤੇ ਚੰਗੀ ਗੱਲ ਹੈ, ਜੇ ਕਰੋ ਤੇ ਅਸੀਂ ਇੰਨੇ ਜੋਗੇ ਹੋਵੋ ਸਹੀ। ਅਸਲ 'ਚ ਇਹ ਜਿਹੜੀ ਸਾਡਾ ਆਪਸ 'ਚ ਸ਼ੁਰੂ ਹੋ ਗਿਆ ਨਾ, ਅਸਲ ਦੇ ਵਿੱਚ ਇਹਦੇ ਵਿੱਚ ਮੈਂ ਇੱਕ ਕ੍ਰੈਡਿਟ ਇਹਨਾਂ ਨੂੰ ਵੀ ਦੇਣਾ ਚਾਹਾਂਗਾ। ਨਹੀਂ ਤੇ ਇਹਨਾਂ ਨੇ ਮਜ਼ਹਬਾਂ ਦੀ ਵੰਡ ਪਾ ਕੇ ਨਾ, ਜਿਹੜੇ ਉਰਦੂ ਤੇ ਹਿੰਦੀ ਵਾਲੇ ਹੈ, ਤੇ ਸਾਨੂੰ ਲੜਾ ਕੇ ਬੜਾ ਨਫ਼ਰਤ ਪਵਾਤੀ ਸੀ। ਪਰ ਇਹਦੇ ਵਿੱਚ ਸਭ ਤੋਂ ਪਹਿਲਾਂ ਚਲੋ ਕਬੱਡੀ ਵਾਲਿਆਂ ਨੂੰ ਵੀ ਸ਼ਾਬਾਸ਼ ਦੇਵਾਂਗਾ, ਜਦੋਂ ਕਬੱਡੀ ਖੇਡਣ ਲੱਗੇ ਪਤਾ ਲੱਗਿਆ ਦੋਨੇ ਪਾਸੇ ਇੱਕੋ ਹੀ ਨੇ। ਫਿਰ ਜਿਹੜੇ ਮੁੰਡੇ ਬਾਹਰ ਕੰਮ ਕਰਦੇ ਨੇ, ਖਾਸ ਤੌਰ ਤੇ ਖਾੜੀ ਮੁਲਕਾਂ 'ਚ ਕੰਮ ਕਰਦੇ ਨੇ, ਉਹ ਜਦੋਂ ਪੰਜਾਬੀ ਇਕੱਠੇ ਰਹਿੰਦੇ ਸੀ ਵੀ ਚਲੋ ਖਰਚਾ ਘਟਾਉਣ ਵਾਸਤੇ, ਇੱਕ ਕਮਰੇ 'ਚ 5-5 10-10, ਫਿਰ ਨੇੜੇ ਆਏ ਤੇ ਪਤਾ ਲੱਗਿਆ ਵੀ ਅਸੀਂ ਇੱਕੋ ਹੀ ਆ। ਤੇ ਹੁਣ ਜਦੋਂ ਸਾਨੂੰ ਨੈਟਵਰਕ ਵੀ ਮਿਲ ਗਿਆ, ਚੈਨਲ ਵੀ ਮਿਲ ਗਿਆ, ਤੇ ਹੁਣ ਅਸੀਂ ਪਿੱਛੇ ਨਹੀਂ ਹਟਣ ਵਾਲੇ। ਉਹ ਵੇਖੋ ਜੀ, ਮੈਂ ਆਪ ਖੁਦ ਜਰਮਨੀ 1980 ਤੋਂ 82 ਰਿਹਾ, ਤੇ ਮੇਰੇ ਨਾਲ ਮੁੰਡਾ ਇੱਕ ਭੁਪਿੰਦਰ ਸਿੰਘ ਅਠਵਾਲ ਸੀ, ਇੱਕ ਲਖਬੀਰ ਸਿੰਘ ਸੰਧੂ ਸੀ, ਇੱਕ ਮੱਘਰ ਸਿੰਘ ਗਿੱਲ ਸੀ, ਹੋਰ ਵੀ ਸਨ। ਵੱਡਾ ਸਾਰਾ ਹਾਲ ਸੀ, ਅਸੀਂ ਇਕੱਠੇ ਹੁੰਦੇ ਸਾਂ, ਖਾਂਦੇ ਪੀਂਦੇ ਹਾਂ। ਹਾਂਜੀ, ਕਦੀ ਕੋਈ ਮਸਲਾ ਹੀ ਨਹੀਂ ਸੀ ਹੋਇਆ। ਤੇ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਜਾਣ ਬੁੱਝ ਕੇ ਇਹ ਪਾਣ ਵਾਲੀਆਂ, ਮੈਂ ਸਮਝਦਾ ਆ ਕਰਤਾਰਪੁਰ ਲੰਘਿਆ ਨਾ ਜੀ, ਕਰਤਾਰਪੁਰ ਸਾਹਿਬ, ਯਕੀਨ ਕਰੋ ਕਿ ਤੁਹਾਡੇ ਵੱਲੋਂ ਬੰਦਾ 500 200 800 ਤੋਂ ਵੱਧ ਨਹੀਂ ਆਉਣ ਦਿੰਦੇ, ਤੇ ਸਾਡੇ ਵੱਲੋਂ 15-16 ਹਜ਼ਾਰ ਰੋਜ਼ ਜਾਂਦਾ ਹੈ। ਅੱਛਾ, ਹੁਣ ਉੱਥੇ ਲੈਣ ਕੀ ਜਾਂਦਾ, ਸਿਰਫ ਇਹ ਕਿ ਸਾਡੇ ਉਧਰੋਂ ਯਾਰ ਸਾਡੇ ਭਰਾਵਾਂ ਨੇ ਆਉਣਾ ਯਾਰ, ਉਹਨਾਂ ਨੂੰ ਮਿਲਾਂਗੇ, ਉਹਨਾਂ ਨੂੰ ਵੇਖਾਂਗੇ ਯਾਰ। ਹੈ ਜੀ, ਹਾਲਾਂ 200 ਰੁਪਈਆ ਫੀ ਕੰਨ ਫੀਸ ਵੀ ਹੈ, ਭਾਵੇਂ ਬੱਚਾ ਜਾਏ ਜਿਹੜਾ ਮਰਜ਼ੀ, ਲੇਕਿਨ ਉਹਦੇ ਬਾਵਜੂਦ ਵੀ ਇਤਵਾਰ ਵਾਲੇ ਦਿਨ ਖਾਸ ਕਰ 15 ਤੋਂ 17 ਹਜ਼ਾਰ ਬੰਦਾ ਪਾਕਿਸਤਾਨ ਦਾ ਇੱਥੇ ਜਾਂਦਾ ਸੀ ਕਰਤਾਰਪੁਰ ਸਾਹਿਬ।
ਤੇ ਉਹ ਸਿਰਫ ਇਹਨਾਂ ਵੀ ਯਾਰ ਉਹਨਾਂ ਨਾਲ ਮਿਲਾਂਗੇ, ਉਹਨਾਂ ਨਾਲ ਫੋਟੋ ਖਿੱਚਾਂਗੇ। ਤਾਂ ਲੋਕਾਂ ਨੇ ਇੰਨਾ ਪ੍ਰਾਪੋਗੰਡਾ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਇੱਕ ਦੂਜੇ ਲਈ ਉਹ ਮੁਹੱਬਤ ਜਿਹੜੀ ਹੈ ਨਾ, ਉਹ ਹੇਜ ਇੱਕ ਦੂਜੇ ਲਈ ਮੌਜੂਦ ਹੈ, ਉਹ ਨਹੀਂ ਮੁੱਕ ਸੁੱਕਿਆ, ਔਰ ਉਹ ਹੁਣ ਬਹੁਤਾ ਦਿਨੋਂ ਦਿਨ ਵਧਣਾ ਹੈ। ਹਾਂਜੀ ਜੀ ਹਾਂਜੀ ਬਾਪੂ ਜੀ, ਉਹੀ ਮੈਂ ਗੱਲ ਯਾਦ ਦਿਵਾਉਣਾ। ਦੇਖੋ ਤੁਹਾਨੂੰ ਪਤਾ ਹੈ ਕਿ ਤੁਸੀਂ ਤਾਂ ਹਿਸਟਰੀ ਦੇਖਦੇ ਹੋ ਕਿ ਪਹਿਲਾਂ 47 ਤੋਂ ਪਹਿਲਾਂ ਯੂਨੀਅਨਿਸਟ ਪਾਰਟੀ ਜਿਹੜੀ ਕਿ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਪਾਰਟੀ ਸੀ, ਖਿਜਰ ਹਯਾਤ ਖਾਂ ਟਵਾਣਾ, ਸਰ ਛੋਟੂ ਰਾਮ ਲੀਡਰ ਸੀ, ਤੇ ਉਸ ਵੇਲੇ ਉਹਦੀ ਇੱਕ ਗੱਲ ਬੜੀ ਚੰਗੀ ਲੱਗਦੀ ਸੀਗੀ। ਉਹਨੇ ਕਹਿੰਦਾ ਸੀ, ਕਹਿੰਦਾ ਕਿਉਂਕਿ ਮਜ਼ਹਬ ਕਿਸੇ ਨੂੰ ਲੜਾਉਂਦਾ ਨਹੀਂ ਆ, ਅੱਡ ਨਹੀਂ ਕਰਦਾ, ਤੇ ਜਿਹੜਾ ਖੂਨ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਆ। ਇੱਕ ਅਸੀਂ ਕਲਚਰ ਬੜਾ ਵੱਡਾ, ਸਾਡਾ ਪੰਜਾਬੀਆਂ ਦਾ ਕਲਚਰ ਸਾਂਝਾ ਆ। ਬੇਸ਼ੱਕ ਮਜ਼ਹਬ ਵੱਖਰੇ ਹੋ ਜਾਣ, ਮਜ਼ਹਬ ਸਾਨੂੰ ਅੱਡ ਨਹੀਂ ਕਰ ਸਕਦੇ, ਅਸੀਂ ਇਕੱਠੇ ਹੀ ਰਹਿਣਾ। ਨਹੀਂ ਮਜ਼ਹਬ ਦਾ ਵੇਖੋ ਜੀ, DNA ਟੈਸਟ ਕਰਾਓ ਨਾ, ਤੇ ਬਾਜਵੇ ਦਾ ਜਿਹੜੇ ਦਾ ਵੀ ਕਰਾਓਗੇ, ਉਹ ਭਾਵੇਂ ਹਿੰਦੂ ਹੈ, ਮੁਸਲਮਾਨ ਹੈ ਜਾਂ ਸਿੱਖ ਹੈ, ਉਹਦਾ ਮਿਲ ਜਾਣਾ ਵੀ ਇਹਨਾਂ ਦਾ ਖੂਨ ਇੱਕ ਹੈ। ਤੋ ਗੱਲ ਇਹ ਇਸ ਤਰ੍ਹਾਂ ਹੀ ਵਿਰਕਾਂ ਦਾ ਹੈ। ਤੋ ਗੱਲ ਇਹ ਹੈ ਵੀ ਇਹ ਯਾਰ ਉਹ ਵੈਰ ਸਿਖਾਉਂਦਾ ਹੀ ਨਹੀਂ। ਅੱਛਾ, ਵੈਰ ਤੇ ਸਿਖਾਉਂਦਾ ਹੀ ਨਹੀਂ, ਵੈਰ ਤੇ ਅਸੀਂ ਆਪ ਸਿੱਖੇ। ਇਹ ਲੋਕਾਂ ਦੇ ਹੱਥ ਤੇ ਲਾਈ ਲੱਗ ਨਾ ਹੋਵੇ, ਘਰ ਵਾਲਾ ਤੇ ਚੰਦਰਾ ਗੁਆਂਢ ਨਾ ਹੋਵੇ, ਅਸੀਂ ਲਾਈ ਲੱਗ ਬਣ ਗਏ ਲੋਕਾਂ ਦੇ ਹੱਥ 'ਚ ਖੇਡ ਕੇ। ਲੋਕਾਂ ਸਾਨੂੰ ਵਰਤ ਲਿਆ, ਭੋਲੇ ਪੰਛੀਆਂ ਅਸੀਂ ਪੰਜਾਬੀ ਜਿਹੜੇ ਆ। ਸਾਡਾ ਟੋਟਮੀ ਨਿਸ਼ਾਨ ਹੈ ਢੱਗਾ। ਢੱਗਾ ਤਾਕਤ ਦੀ ਅਲਾਮਤ ਹੈ, ਲੇਕਿਨ ਸਾਨੂੰ ਉਰਦੂ ਵਾਲੇ ਅੱਜ ਵੀ ਆਨੇ ਨੇ ਬਈ ਇਹ ਢੱਗੇ ਪੰਜਾਬੀ ਹੈ। ਤੋ ਅਸੀਂ ਜਿੱਦਾਂ ਸਿੰਘ ਮਾਰਨ ਦੀ ਜਾਚ ਸਿੱਖ ਲਈ ਨਾ, ਫਿਰ ਇੱਥੇ ਕਿਸੇ ਸ਼ਾਇਰ ਨਹੀਂ ਖਿਲਾਉਣਾ। ਹਾਂਜੀ ਕਹਿੰਦੇ ਜਿਵੇਂ ਸ਼ਾਇਰ ਨੇ ਲਿਖਿਆ ਕਿ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ, ਤੇ ਮਜ਼ਹਬ ਤੇ ਸਗੋਂ ਭਰਾਵਾਂ ਨੂੰ ਨੇੜੇ ਕਰਦਾ, ਦੂਰ ਥੋੜਾ ਕਰਦਾ ਜੀ। ਬਾਕੀ ਉਹ ਸਰ ਛੋਟੂ ਰਾਮ ਦੀ ਮੈਨੂੰ ਇੱਕ ਲਾਈਨ ਬੜੀ ਚੰਗੀ ਲੱਗਦੀ ਸੀ, ਜਦੋਂ ਉਹਨਾਂ ਨੂੰ ਵੀ ਲੜਾਉਂਦੇ ਸੀ ਨਾ 47 ਤੋਂ ਪਹਿਲਾਂ, ਕਿ ਜੇ ਮਜ਼ਹਬ, ਉਹ ਕਹਿੰਦਾ ਸੀਗਾ ਮੈਂ ਹਿੰਦੂ ਆ, ਸ਼ਾਮ ਨੂੰ ਮੈਂ ਸਿੱਖ ਬਣ ਜਾਣਾ, ਅਗਲੇ ਦਿਨ ਮੈਂ ਮੁਸਲਮਾਨ ਬਣ ਜਾਗਾ, ਪਰ ਮੇਰਾ ਬਲੱਡ ਚੇਂਜ ਕਰਕੇ ਦਿਖਾਓ। ਜਿਹੜਾ ਸਾਡੀ ਕਲਚਰ ਦੀ, ਸਾਡੀ ਬਲੱਡ ਦੀ ਸਾਂਝ ਹੈ, ਉਹ ਤੇ ਕੋਈ ਚੇਂਜ ਕਰ ਹੀ ਨਹੀਂ ਸਕਦਾ, ਉਹ ਸਟੇਬਲ ਹੈ। ਨਹੀਂ, ਉਹ ਨਹੀਂ ਹੋ ਸਕਦੀ, ਉਹ ਨਹੀਂ ਹੋ ਸਕਦੀ। ਇਹ ਬਿਲਕੁਲ ਆ ਜਿਹੜਾ ਸੋਸ਼ਲ ਮੀਡੀਆ ਨਾ, ਇਹਨੇ ਸਾਨੂੰ ਬਹੁਤ ਨੇੜੇ ਕਰਨਾ ਹੈ। ਇਹਨੇ ਪੰਜਾਬੀ ਨੂੰ ਵੀ, ਪੰਜਾਬੀ ਦੀ ਜਿਹੜੀ ਤਹਿਰੀਕ ਉਹਨੂੰ ਵੀ ਤਰੀਕਿਆਂ ਕਰਨਾ ਹੈ, ਔਰ ਇਹ ਤਰੀਕੀ ਹੋ ਰਹੀ ਹੈ। ਤੁਸੀਂ ਖੁਦ ਢਿੱਲੋਂ ਸਾਹਿਬ ਗੌਰ ਕਰੋ ਨਾ ਕਿ ਜਦੋਂ ਤੋਂ ਸੋਸ਼ਲ ਮੀਡੀਆ ਬਣਿਆ, ਬਹੁਤ ਜ਼ਿਆਦਾ ਚੈਨਲ ਸਾਰੇ ਹੀ ਪੰਜਾਬੀ ਦੇ ਨੇ। ਹਾਂਜੀ, ਤੇ ਜਦੋਂ ਸਾਰੇ ਹੀ ਪੰਜਾਬੀ ਦੇ ਨੇ ਤੇ ਉਰਦੂ ਤੇ ਗਈ ਨਾ ਜੀ। ਤੋ ਇਸ ਵਾਸਤੇ ਮਤਲਬ ਇਹ ਹੈ ਕਿ ਇਹ ਜ਼ਿਆਦਾ ਤੋਂ ਜ਼ਿਆਦਾ ਇਸ ਪਿੰਡ ਦੇ ਵਿੱਚ ਮਤਲਬ ਉਰਦੂ ਹਿੰਦੀ ਆਪਣੀ ਥਾਂ ਰਹਿਣ, ਪਰ ਸਾਡੇ ਤੇ ਗਲਬਾ ਛੱਡਣ, ਸਾਡੇ ਪੰਜਾਬ ਤੋਂ ਗਲਬਾ ਚੁੱਕਣ। ਪੰਜਾਬ ਦੇ ਵਿੱਚ ਪੰਜਾਬੀ ਹੀ ਬੋਲੀ ਜਾਵੇ, ਤੇ ਜਿੱਥੇ ਹਿੰਦੀ ਉਰਦੂ ਨੂੰ ਜਾਣਾ, ਹਿੰਦੀ ਵਾਸਤੇ ਬੜਾ ਪਿਆ, ਯੂਪੀ ਪਿਆ, ਮੱਧ ਪ੍ਰਦੇਸ਼ ਪਿਆ, ਪਰ ਦਿੱਲੀ ਤੱਕ ਸਾਡੀ ਪੰਜਾਬੀ ਰਹਿਣੀ ਚਾਹੀਦੀ। ਬਹੁਤ ਸ਼ੁਕਰੀਆ। ਹਾਂਜੀ ਬਿਲਕੁਲ ਜੀ, ਓਕੇ ਜੀ। ਬੱਚੇ ਕੀ ਹਾਲ ਤੇਰੇ? ਓਕੇ, ਇਹ ਨਿੱਕਾ ਵੀ ਕੋ ਕੁੰਦਾ ਪਿਆ ਵਿੱਚ। ਹਾਂਜੀ ਬਾਜਵਾ ਸਾਹਿਬ, ਨਹੀਂ ਭਾਜੀ, ਟਾਈਮ ਸਾਡੇ ਕੋਲ 2-4 ਮਿੰਟ ਰਹਿ ਗਿਆ। ਬਾਜਵਾ ਸਾਹਿਬ ਵੈਸੇ ਤੇ 10:30 ਸੌ ਜਾਂਦੇ, ਅੱਜ ਸਾਡਾ ਕਰਕੇ ਅੱਜ ਘੰਟਾ ਲੇਟ ਹੋ ਗਏ, ਕਿਉਂ ਜੀ ਬਾਜਵਾ ਸਾਹਿਬ? ਉਹ ਨਹੀਂ, ਕੋ ਊਂਗ ਸ਼ੌਂਕ ਤਾਂ ਨਹੀਂ ਨਾ ਆਈ, ਤੁਸੀਂ ਫਿਕਰ ਨਾ ਕਰੋ। ਜਿੰਨਾ ਚਿਰ ਮੋਬਾਈਲ ਦੀ ਬੈਟਰੀ ਨਾ ਮੁੱਕੀ, ਉਹਨਾਂ ਚਿਰ ਸੱਤੇ ਹੀ ਖੈਰਾਂ ਨੇ। ਜੀ ਨਈਮ ਸਾਹਿਬ, ਆਖਿਰੀ ਇੱਕ ਦਾ ਕੋਈ ਸਵਾਲ ਜੋ ਹੋਵੇ ਤੁਹਾਡੇ ਜ਼ਿਹਨ 'ਚ, ਤੇ ਬਾਜਵਾ ਸਾਹਿਬ ਨੂੰ ਪੁੱਛ ਕੇ ਫਿਰ ਆਪਾਂ ਪ੍ਰੋਗਰਾਮ ਦਾ ਇਹਨੂੰ ਮੁਕਾ ਦਈਏ। ਹਾਂਜੀ, ਬਾਜਵਾ ਸਾਹਿਬ ਨੇ ਜੀ ਬੜੀ ਮਤਲਬ ਸਾਰੀਆਂ ਜਿਹੜੇ ਉਹਦੇ ਪਹਿਲੂ ਸੀ ਜਿਹੜੇ ਸਾਰੇ ਦੱਸੇ ਨੇ ਕਿ ਕਿਵੇਂ ਜ਼ੁਬਾਨ ਨੂੰ ਬਚਾਇਆ ਜਾ ਸਕਦਾ ਹੈ। ਤੇ ਮੈਂ ਸ਼ੁਰੂ ਦੇ ਵਿੱਚ ਵੀ ਇੱਕ ਗੱਲ ਕੀਤੀ ਸੀ, ਤੇ ਬਾਜਵਾ ਸਾਹਿਬ ਦੀਆਂ ਜਿਹੜੀਆਂ ਤਜਵੀਜ਼ਾਂ ਜਿਹੜੀਆਂ ਉਹ ਬੜੀਆਂ ਮਤਲਬ ਉਹਨਾਂ ਦਾ ਵੀ ਇੱਕ ਪੂਰਾ ਇੱਕ ਆਪਣਾ ਇੱਕ ਵੱਖਰਾ ਅੰਦਾਜ਼ ਹੈ। ਮੈਂ ਕਹਿੰਦਾ ਕਿ ਇਹ ਜ਼ੁਬਾਨ ਉਸ ਵੇਲੇ ਬਚ ਸਕਦੀ ਹੈ ਜਦੋਂ ਹਰ ਪੰਜਾਬੀ ਬੋਲਣ ਵਾਲਾ ਜਿਹੜਾ ਬੰਦਾ ਹੈ, ਜਾਂ ਕੋਈ ਵੀ ਮਾਦਰੀ ਜ਼ੁਬਾਨ ਹੈ, ਉਹ ਆਪਣੇ ਘਰ ਤੋਂ ਇਹ ਕੰਮ ਸ਼ੁਰੂ ਕਰ ਲਵੇ ਕਿ ਮੈਂ ਘਰ ਦੇ ਵਿੱਚ ਇਸ ਜ਼ੁਬਾਨ ਨੂੰ ਲਾਗੂ ਕਰਨਾ, ਤੇ ਸਾਰੇ ਮਸਲੇ ਜਿਹੜੇ ਹੱਲ ਹੋ ਜਾਣਗੇ। ਬਿਲਕੁਲ ਜੀ ਅਸੀਂ ਜੀ, ਇਹ ਮੇਰਾ ਖਿਆਲ ਹੈ ਕਿ ਇਸ ਤੋਂ ਵੱਡਾ ਹੱਲ ਕੋਈ ਨਹੀਂ ਦਾ ਇਸ ਜ਼ੁਬਾਨ ਨੂੰ ਬਚਾਉਣ ਦਾ। ਸਰਕਾਰੀ ਸਤ੍ਹਾ ਤੇ ਪਤਾ ਨਹੀਂ ਕੰਮ ਹੋਣੇ ਆ ਜਾਂ ਕਦੋਂ ਹੋਣੇ ਆ ਜਾਂ ਨਹੀਂ ਹੋਣੇ, ਜਾਂ ਕੀ ਉਹਦੀ ਸੂਰਤ ਹੋ ਸਕਦੀ ਹੈ, ਲੇਕਿਨ ਇੱਕ ਆਪਣੀ ਜ਼ੁਬਾਨ ਦੇ ਨਾਲ, ਆਪਣੀ ਕੌਮ ਮਾਦਰੀ ਜ਼ੁਬਾਨ ਦੇ ਨਾਲ ਤਾਲੁਕ ਰੱਖਣ ਵਾਲਾ ਜਿਹੜਾ ਬੰਦਾ ਹੈ, ਉਹ ਆਪਣੇ ਘਰ ਤੋਂ ਇਸ ਚੀਜ਼ ਦਾ ਸ਼ੁਰੂਆਤ ਕਰ ਲਵੇ, ਆਗਾਜ਼ ਕਰ ਲਵੇ ਕਿ ਮੈਂ ਜਿਹੜੀ ਜਨਰੇਸ਼ਨ ਹੈ
ਉਹਦੇ ਨਾਲ ਮੈਂ ਪੰਜਾਬੀ ਹੀ ਬੋਲਣੀ। ਦੂਸਰਾ ਇੱਕ ਬਾਜਵਾ ਸਾਹਿਬ ਇੱਕ ਹੋਰ ਚੀਜ਼, ਜੀ ਬਾਜਵਾ ਸਾਹਿਬ ਇੱਕ ਹੋਰ ਚੀਜ਼ ਹੈ ਕਿ ਦੇਖੋ ਨਾ, ਬਹੁਤ ਸਾਰੀਆਂ ਸਾਡੀਆਂ ਜ਼ੁਬਾਨ ਜਿਹੜੀ ਸੀ ਕਲਚਰ ਦੇ ਨਾਲ ਜੁੜੀ ਹੋਈ ਹੁੰਦੀ ਹੈ ਔਰ ਕਲਚਰ ਦੇ ਨਾਲ ਉਹਦਾ ਹਿੱਸਾ ਹੁੰਦਾ ਹੈ। ਬਹੁਤ ਸਾਰੇ ਸਾਡੀ ਵਰਤਣ ਵਾਲੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਸਿਰਫ ਵਰਤਦੇ ਨਹੀਂ ਸੀ ਉਹਨੂੰ, ਬਲਕਿ ਉਹਨਾਂ ਚੀਜ਼ਾਂ ਦੇ ਨਾਲ ਕੁਝ ਮੁਹਾਵਰੇ, ਅਖਾਣ ਔਰ ਦਾਨਿਸ਼ ਜਿਹੜੀ ਉਹ ਵੀ ਜੁੜੀ ਹੋਈ ਸੀ। ਚਾਹੇ ਉਹ ਬਲਦਾਂ ਦੀ ਜੋਗ ਦੇ ਨਾਲ ਜਿਹੜੀ ਮੰਗ ਪਾ ਕੇ ਲੋਕ ਇਕੱਠੇ ਹੁੰਦੇ ਸੀ, ਗੀਤ ਗਾਉਂਦੇ ਸੀ, ਚਾਹੇ ਉਹ ਹੁੱਕੇ ਦੇ ਆਸੇ-ਪਾਸੇ ਬਹਿ ਕੇ ਗੱਲਾਂ ਕਰਦੇ ਸੀ, ਚਾਹੇ ਉਹ ਹੱਥ ਵਾਲੀ ਮਧਾਣੀ ਸੀ, ਚਾਹੇ ਉਹ ਜਿਹੜਾ ਕੱਪੜਾ ਬੁਣਨ ਵਾਲਾ ਜਿਹੜਾ ਜੁਲਾਇਆ ਉਹਦੀ ਤਾਣੀ ਸੀ। ਤੁਸੀਂ ਦੇਖੋ ਨਾ ਕਿੰਨੀਆਂ ਗੱਲਾਂ, ਤੰਦ, ਤਾਣੀ, ਚਰਖਾ, ਚੀਜ਼ਾਂ ਦੇ ਨਾਲ ਕਿੰਨੇ ਲਫ਼ਜ਼ ਜੁੜੇ ਹੋਏ ਸੀ। ਅੱਛਾ, ਹੁਣ ਅਸੀਂ ਸਕਾਫਤ ਔਰ ਉਨੀ ਹੀ ਜ਼ਿੰਦਾ ਰਹਿੰਦੀ ਹੈ ਜਿੰਨੀ ਉਹਦੀ ਜ਼ਰੂਰਤ ਹੋਵੇ। ਅਸੀਂ ਉਹਨੂੰ ਮਜਬੂਰ ਨਹੀਂ ਕਰ ਸਕਦੇ ਕਿ ਸਾਡੀ ਖਾਹਿਸ਼ ਦੇ ਮੁਤਾਬਿਕ ਜ਼ਮਾਨਾ ਜਿਹੜਾ ਰੁਕ ਜਾਵੇ, ਠੀਕ ਹੈ ਨਾ, ਅਸੀਂ ਨਹੀਂ ਰੋਕ ਸਕਦੇ ਉਹਨੂੰ ਔਰ ਉਹ ਰੋਕ ਵੀ ਨਹੀਂ ਸਕਦੇ। ਲੇਕਿਨ ਇੱਕ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ ਅੱਜ ਤੋਂ ਆਪਣੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਕੋਈ ਐਸੀਆਂ ਪਈਆਂ ਹੋਈਆਂ ਪਿੰਡ ਦੀ ਸਤਹ ਤੇ, ਕਿਉਂਕਿ ਪੰਜਾਬੀ ਜ਼ੁਬਾਨ ਦਾ ਜ਼ਿਆਦਾ ਕਲਚਰ ਦਾ ਤਾਲੁਕ ਜਿਹੜਾ ਹੈ ਪਿੰਡਾਂ ਥਾਵਾਂ ਦੇ ਨਾਲ ਹੀ ਹੈ, ਕਿ ਮੈਂ ਅੱਜ ਹੀ ਉਹਨਾਂ ਚੀਜ਼ਾਂ 100% ਲੋਕ ਹਾਲੀ ਵੀ ਬੋਲਦੇ ਨੇ ਪੰਜਾਬੀ। ਮੈਂ ਕਹਿੰਦਾ ਕਿ ਅੱਜ ਹੀ ਅਸੀਂ ਘਰ ਦੇ ਵਿੱਚ ਉਹ ਵਰਤਣ ਵਾਲੀਆਂ ਚੀਜ਼ਾਂ ਜਿਹੜੀਆਂ ਕੋਈ 10, 20, 30, 40 ਸਾਲ ਪਿੱਛੇ ਚਲੇ ਜਾਈਏ ਘਰਾਂ ਦੇ ਵਿੱਚ ਮੌਜੂਦ ਨੇ, ਚਰਖਾ ਮੌਜੂਦ ਹੈ, ਤਾਣੀ ਮੌਜੂਦ ਹੈ, ਵੇਲਣਾ ਮੌਜੂਦ ਹੈ, ਜਾਂ ਹੋਰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ, ਉਹ ਆਪਣੇ ਘਰ ਦੇ ਵਿੱਚ ਹੀ ਇੱਕ ਛੋਟਾ ਜਿਹਾ ਇੱਕ ਉਹਨੂੰ ਸਾਂਭ ਕੇ ਰੱਖ ਲੈਣ ਤਾਂ ਕਿ ਆਉਣ ਵਾਲੀ ਨਸਲ ਨੂੰ ਦਿਖਾ ਸਕਣ ਕਿ ਇਹ ਚੀਜ਼ਾਂ ਜਿਹੜੀਆਂ ਅਸੀਂ ਵਰਤਦੇ ਹੁੰਦੇ ਸੀ ਤੇ ਇਹ ਚੀਜ਼ਾਂ ਦੇ ਨਾਲ ਅਸੀਂ ਜੁੜੇ। ਔਰ ਇਹ ਕੋਈ ਮੁਸ਼ਕਲ ਕੰਮ ਨਹੀਂ ਦਾ, ਇਹ ਕੋਈ ਮੁਸ਼ਕਲ ਕੰਮ ਨਹੀਂ। ਘਰਾਂ ਦੇ ਵਿੱਚ ਚੀਜ਼ਾਂ ਮੌਜੂਦ, ਅਸੀਂ ਉਹਨੂੰ ਸਟੋਰ ਦੇ ਵਿੱਚ ਸਿੱਟ ਦਿੰਦੇ ਹਾਂ, ਅਸੀਂ ਉਹਨੂੰ ਬਾਹਰ ਸਿੱਟ ਦਿੰਦੇ ਹਾਂ, ਅਸੀਂ ਉਹਨੂੰ ਕਹਿੰਦੇ ਹਾਂ ਕਿ ਬਾਲਣ ਹੈ, ਕੋਠੇ ਤੇ ਸਿੱਟ ਦਿਓ ਉਹਨੂੰ ਸਿੱਟ ਦਿਓ ਕਿਤੇ ਬਾਹਰ। ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਨਾ, ਆਸਟ੍ਰੇਲੀਆ ਦੇ ਵਿੱਚ ਇੱਕ ਪੂਰਾ ਇਲਾਕਾ ਵਾ ਜਿਹਨੂੰ ਉਹਨਾਂ ਨੇ ਉੱਥੇ ਹੀ ਫਰੀਜ਼ ਕਰ ਦਿੱਤਾ, ਮਹਿਫੂਜ਼ ਕਰ ਦਿੱਤਾ, ਸਿਰਫ ਉੱਥੋਂ ਦੀ ਨਵੀਂ ਜਨਰੇਸ਼ਨ ਨੂੰ ਦਿਖਾਉਣ ਵਾਸਤੇ। ਹੁਣ ਅਗਰ ਅਸੀਂ ਕਹੀਏ ਕਿ ਸਨ 47 ਦਾ ਵੇਲੇ ਜਿਹੜਾ ਕੋਈ ਪਿੰਡ ਸੀਗਾ, ਅਗਰ ਅਸੀਂ ਨਵੀਂ ਜਨਰੇਸ਼ਨ ਨੂੰ ਦਿਖਾਉਣਾ ਹੋਵੇ, ਮੇਰਾ ਖਿਆਲ ਹੈ ਪੰਜਾਬ ਦੇ ਵਿੱਚ, ਸਾਡੇ ਪੰਜਾਬ 'ਚ ਐਸਾ ਕੋਈ ਪਿੰਡ ਨਹੀਂ ਦਾ ਕਿ ਅਸੀਂ ਦਿਖਾ ਸਕੀਏ। ਨਹੀਂ, ਜਿਹੜੇ ਉਹ ਉਧਰ ਚੋਲਸਤਾਨ ਨਾਲ ਹਾਲੀ ਉੱਥੇ ਚੱਕੀਆਂ ਵੀ ਲੱਭ ਜਾਂਦੀਆਂ ਨੇ, ਉਖਲੀਆਂ ਵੀ ਉੱਥੇ ਮੂਲੀਆਂ ਵੀ ਲੱਭ ਜਾਂਦੀਆਂ ਨੇ। ਹਾਂਜੀ, ਉਹ ਵੀ ਇਸ ਵਾਸਤੇ ਕਿ ਉਹ ਹਾਲੀ ਉਹਨਾਂ ਨੂੰ ਤਰੱਕੀ ਨਾਂ ਦੀ ਕੋਈ ਸ਼ੈ ਨਹੀਂ ਟੱਕਰੀ, ਤੇ ਇੱਥੇ ਤੇ ਮੁੱਕ ਗਿਆ ਸਾਰਾ ਸਿਲਸਿਲਾ। ਹਾਂਜੀ, ਤਰੱਕੀ ਆਪਣੀ ਜਗ੍ਹਾ ਤੇ, ਲੇਕਿਨ ਮੈਂ ਉਹੀ ਕਹਿਣਾ ਕਿ ਅਗਰ ਤੁਸੀਂ ਸੰਭਾਲਣਾ ਹੋਵੇ ਆਪਣੀ ਸਕਾਫਤ ਨੂੰ, ਚੀਜ਼ਾਂ ਨੂੰ, ਤੇ ਕਮ ਸੇ ਕਮ ਕਿਸੇ ਨਾ ਕਿਸੇ ਸਰਕਾਰੀ ਸਤਹ ਤੇ ਇੱਕ ਪਿੰਡ ਨੂੰ ਤੁਸੀਂ ਇੱਕ ਮਹਿਫੂਜ਼ ਕਰ ਸਕਦੇ ਹੋ ਕਿ ਦੇਖੋ ਜੀ ਇਹ। ਅੱਛਾ, ਉਹ ਸਿਰਫ ਦਿਖਾਉਣ ਵਾਸਤੇ ਨਹੀਂ ਹੁੰਦਾ, ਉਹ ਤੁਹਾਡੇ ਮਤਲਬ ਇੱਕ ਉਹਦੇ ਵਾਸਤੇ ਬਹੁਤ ਸਾਰੇ ਲੋਕ ਜਿਹੜੇ ਸਿਆਹਤ ਦਾ ਵੀ ਇੱਕ ਸਿਲਸਿਲਾ ਬਣ ਜਾਂਦਾ ਹੈ। ਲੋਕ ਦੇਖਣ ਵੀ ਆਉਂਦੇ ਨੇ ਸ਼ੌਕ ਨਾਲ ਉਹਨੂੰ ਦੇਖਣ ਵੀ ਆਉਣਦੇ। ਅਸੀਂ ਲੱਖਾਂ ਕਰੋੜਾਂ ਰੁਪਈਆ ਮਿਊਜ਼ੀਅਮ ਤੇ ਖਰਚ ਕਰਦੇ ਆ ਚੀਜ਼ਾਂ, ਲੇਕਿਨ ਇਹ ਸਾਡੇ ਕੋਲੇ ਚੀਜ਼ਾਂ ਮੌਜੂਦ ਨੇ ਜਿਹੜੀਆਂ ਮੁਫਤ ਹੋ ਸਕਦੀਆਂ, ਲੇਕਿਨ ਇਹਦੇ ਤੇ ਕੋਈ ਤਵੱਜੋ ਨਹੀਂ ਦਿੱਤੀ। ਜਿਹੜੀਆਂ ਵਰਤੋਂ ਦੀਆਂ ਚੀਜ਼ਾਂ ਸਨ, ਮਸਲਨ ਪੁਰਾਣੇ ਜ਼ਮਾਨੇ 'ਚ ਤਰੰਗਲੀ ਸੀ, ਹਾਂਜੀ, ਅੱਛਾ, ਉਹ ਤਰੰਗੜ ਹੁੰਦੇ ਸਨ। ਫਿਰ ਜਨਾਬ ਛੱਜ ਤੇ ਹਾਲੀ ਵੀ ਆਏ ਨੇ ਸਾਡੇ ਤੇ ਪਿੰਡਾਂ 'ਚ, ਛਾਨਣੀ, ਛੱਜ, ਚਰਖੇ ਵੀ। ਚਲੋ ਕੱਤ ਦਾ ਕੋਨੀ, ਪੁਰਾਣੇ ਚਰਖੇ ਸਾਡੇ ਘਰ ਵੀ ਪਿਆ, ਮੇਰੀ ਬੀਵੀ ਨੂੰ ਦਾਜ 'ਚ ਮਿਲਿਆ ਸੀ, ਤੇ ਇਹ ਚੀਜ਼ਾਂ ਹਾਲੀ ਵੀ ਹੈ ਨੇ। ਤੇ ਲੇਕਿਨ ਇਹ ਵੇਖ ਕੇ ਮੈਂ ਸਮਝਦਾ ਇਹਦੇ ਉੱਤੇ ਮੈਂ ਸੋਚ ਰਿਹਾ ਸੀ ਇੱਕ ਦਿਨ ਇਹਦੇ ਤੋਂ ਕੋਈ ਵੀਡੀਓ ਵੀ, ਭਾਵੇਂ ਹੁਣ ਵੇਖੋ ਨਾ, ਖੂਹ ਨਹੀਂ ਕਿਤੇ ਵੀ ਲੱਭਦਾ, ਲੇਕਿਨ ਜ਼ੁਬਾਨੀ ਵੀ ਬੋਲ ਕੇ ਉਹਦੇ ਅਗਰ ਅੰਗਾਂ ਦੀ ਗੱਲ ਕਰ ਦਿੱਤੀ ਜਾਏ, ਚਲੋ ਥੋੜਾ ਬਹੁਤਾ ਲੋਕਾਂ ਨੂੰ ਵੀ ਕੀ ਉਹਦੇ 'ਚ ਖੂਹ ਦੇ ਵਿੱਚ ਕਿਹੜੇ ਉਹਦੇ ਸੰਦ ਸਨ ਸਾਰੇ। ਹਾਂਜੀ, ਫਿਰ ਵੀ ਥੋੜਾ ਬਹੁਤਾ ਸਿਰਫ ਉਹ ਚੀਜ਼ਾਂ ਦੇ ਨਾਂ ਨਹੀਂ ਦੇ, ਉਹਨਾਂ ਦੇ ਨਾਲ ਮੁਹਾਵਰੇ, ਉਹਨਾਂ ਦੇ ਨਾਲ ਅਖਾਣ, ਉਹਨਾਂ ਦੇ ਨਾਲ ਗੀਤ ਜਿਹੜੇ ਨੇ ਉਹ ਜੁੜੇ ਹੋਏ ਨੇ। ਇਸ ਵਜ੍ਹਾ ਤੋਂ ਉਹ ਜ਼ਰੂਰੀ ਹੈ। ਉਹ ਵੀ ਬੰਦਾ ਨਾਲ ਗੱਲ, ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਗਮਾਂ ਦੀ ਪਾਵਾਂ। ਹਾਂਜੀ, ਤੋ ਇਹ ਜਿਹੜਾ ਇਹ ਮੈਂ ਸਮਝਦਾ ਕਿ ਇਹਦੇ ਤੇ ਵੀ ਸਿਲਸਿਲਾ ਮੇਰਾ ਖਿਆਲ ਹੈ ਵੀ ਥੋੜਾ ਬਹੁਤਾ ਜੋ ਕੁਝ ਲੱਭਦਾ ਨਾ ਪੁਰਾਣੇ ਜ਼ਮਾਨੇ ਦੇ ਰਸਮੋ ਰਿਵਾਜ, ਵਿਆਹਾਂ ਦੇ ਵਿੱਚ, ਮਤਲਬ ਇਹ ਕਿ ਕਲਿਆਣ ਕਿਵੇਂ ਕਰਦੇ ਸਨ, ਫਿਰ ਖੱਟ ਕਿਵੇਂ ਹੋਕੀ ਜਾਂਦੀ ਸੀ। ਹਾਂਜੀ, ਹੋਰ ਵੀ ਜਿਹੜੇ ਮਤਲਬ ਰਿਵਾਜ ਸਨ, ਪੁੱਛ ਦੱਸ ਕੇ ਆਦਿ ਵੀ ਕਮਾਈਆਂ ਛਾਈਆਂ
ਸਾਡੇ ਤੋਂ ਵੱਡੀਆਂ ਹੈ ਨੇ, ਉਹ ਮਤਲਬ ਲੋਕਾਂ ਨੂੰ ਇੱਕ ਚੇਤਾ ਬੰਦਾ ਕਰਾਉਂਦਾ ਰਹਿੰਦਾ ਹੈ। ਇਹ ਵੀ ਮੇਰਾ ਖਿਆਲ ਹੈ ਕਰਨਾ ਚਾਹੀਦਾ ਹੈ। ਭਾਈ ਸਾਹਿਬ ਇੱਕ ਮੁੰਡਾ ਸਾਡੇ ਨਾਲ ਹੈ ਜੀ, ਤੁਹਾਡਾ ਬਾਜਵਾ ਹੀ ਹੈ ਵੀ, ਆਦਲ, ਇਹਦੇ ਨਾਲ ਗੱਲ ਕਰ ਲਈ ਜੀ। ਆਦਲ ਕੀ ਕਹਿਣਾ ਚਾਹੁੰਦੇ जी अस्सलाम वालेकुम नासिर भाई, सजाद सर ते बाजवा साहब, की हाल चाल है? तो ठीक ठाक जी, खैर जी, खैर जी, खैर जी। आ फेसबुक ते आदल बाजवा वहंदे रहने ते चलो अज अच्छा 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 अच्छा। पर ये गल है बाजवा साहब, इन्हें बाजवा दे के हे भाई बाजवा नहीं, वो असल ये सही ने, ये भी सही ने, या अलफ दे उत्ते मद पा दियो या अलफ दे अगे हे पा दियो, क्योंकि खड़ी आवाज उत्ते जाके खलोंदी है बाजवा बाजवा। अच्छा, जिवें बसरा। जी जी जी। नहीं, मैं तो पहले BA लिखता ਹੁੰਦਾ ਸੀ, लेकिन फिर ਸਾਡੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਨ ਤੇ ਉਹਨਾਂ ਦੇ ਨਾ ਨਾਮ ਦੇ ਉੱਤੇ, ਟਾਈਟਲ ਦੇ ਉੱਤੇ H ਆਇਆ। ਫਿਰ ਮੈਂ ਉਹਨਾਂ ਕੋਲੋਂ ਵੀ ਜਿਸ ਤਰ੍ਹਾਂ ਇਹਨਾਂ ਨੇ ਸਭ ਨੇ ਦੱਸਿਆ ਕਿ ਖੜਾ ਮਤਲਬ ਅੱਗੋਂ ਬਸਰਾ ਦੇ ਵੀ ਇਦਾਂ ਤੇ ਬਾਜਵਾ ਦੇ ਵੀ, ਫਿਰ ਮੈਂ ਨਾ ਆਪਣਾ ਨਾਮ ਦੇ ਅੱਗੇ ਹੁਣ ਜਦੋਂ ਵੀ ਲਿਖਦਾ ਤੇ ਇਹ ਪਾਉਂਦਾ। ਤੇ ਮੈਂ ਜਿਹੜਾ ਤੁਹਾਡਾ ਟੌਪਿਕ ਹੋ ਰਿਹਾ ਸੀ ਡਿਸਕਸ਼ਨ ਦਾ ਪੰਜਾਬੀ ਬੋਲੀ ਦਾ, ਬਿਲਕੁਲ ਆਦਤ ਇੱਕ ਅੱਧੀ ਜਿਹੜੀ ਗੱਲ ਕਰਨਾ ਚਾਹੁੰਦੇ ਸੀ, ਮੇਰੇ ਕੋਲ 2 ਘੰਟੇ ਉੱਤੇ ਹੋ ਗਿਆ ਪ੍ਰੋਗਰਾਮ ਬੰਦ ਕੀ ਕਹਿਣਾ ਚਾਹੁੰਦੇ ਉਸ ਬਾਰੇ ਬਿਲਕੁਲ ਮੈਂ ਗੱਲਾਂ ਸੁਣ ਰਿਹਾ ਸੀ ਬਾਜਵਾ ਸਾਹਿਬ ਦੀਆਂ, ਤੁਹਾਡੀਆਂ ਸਾਰਿਆਂ ਦੀਆਂ, ਤੇ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਮੈਂ ਖੁਦ ਇੱਕ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਤੇ ਐਸੀ ਮੁਸ਼ਕਲਾਤ ਸਟੂਡੈਂਟਸ ਨੂੰ ਵੀ ਬੇਸ਼ੁਮਾਰ ਆਉਂਦੀਆਂ ਨੇ। ਦੇਖੋ, ਕੋਈ ਅਗਰ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ੍ਹ ਪੰਜਾਬੀ ਜ਼ੁਬਾਨ ਦੇ ਵਿੱਚ ਕੋਈ ਗੱਲਬਾਤ ਕਰਦਾ, ਅਸੀਂ ਕਰਦੇ ਹਾਂ ਕਲਾਸ ਦੇ ਵਿੱਚ ਖੜੇ ਹੋ ਕੇ, ਤੇ ਉਹਨੂੰ ਨਾ ਇੱਕ ਉਹ ਕੀ ਆਖਦੇ ਨੇ, ਸ਼ਰਮਿੰਦਗੀ ਜੀ ਮਹਿਸੂਸ ਕਰਵਾਉਣ ਦੀ, ਜਿਹੜੀ ਦੂਸਰੇ ਲੋਕ ਨੇ ਕਹਿੰਦੇ ਨੇ ਯਾਰ ਇਹ ਕਿਹੜੀ ਜ਼ੁਬਾਨ 'ਚ ਗੱਲ ਕਰ ਰਿਹਾ। ਲੇਕਿਨ ਆਉਣ ਵਾਲਾ ਜਿਹੜਾ ਦੌਰ ਹੈ, ਜਿਸ ਤਰ੍ਹਾਂ ਹੁਣ ਇਹ YouTube ਦੇ ਚੈਨਲ ਦੀ ਰਾਹੀਂ ਜਿਸ ਤਰ੍ਹਾਂ ਕੰਮ ਕਰ ਰਹੇ ਨੇ, ਬਾਜਵਾ ਸਾਹਿਬ ਕੰਮ ਕਰ ਰਹੇ ਨੇ, ਹੋਰ ਲੋਕ ਕਈ ਕੰਮ ਕਰ ਰਹੇ ਨੇ, ਲੇਕਿਨ ਆਉਣ ਵਾਲੇ ਦੌਰ ਦੇ ਵਿੱਚ ਮੈਂ ਸਿਰਫ ਇੱਕ ਮੈਸੇਜ ਇਹੀ ਦੇਣਾ ਚਾਹਾਂਗਾ ਇਸ YouTube ਦੇ ਰਾਹੀਂ ਕਿ ਪੰਜਾਬੀ ਜਿਹੜੀ ਜ਼ੁਬਾਨ ਹੈ ਉਹ ਸਿਰਫ ਇੱਕ ਜ਼ੁਬਾਨ ਨਹੀਂ, ਉਹ ਬ੍ਰਾਂਡ ਹੈ। ਇਹ ਜ਼ੁਬਾਨ ਬਹੁਤ ਸਾਰੇ ਯੂਰਪੀਅਨ ਕੰਟਰੀ ਦੇ ਵਿੱਚ ਵੀ ਬੋਲੀ ਜਾ ਰਹੀ ਹੈ ਤੇ ਅਸੀਂ ਲੋਕ ਸਿਰਫ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਨਾਲ ਨਹੀਂ ਬੋਲ ਰਹੇ। ਇਹ ਸਾਡੀ ਖੁਦ ਦੀ ਬੜੀ ਵੱਡੀ ਇੱਕ ਕੀ ਕਹਿ ਸਕਦੇ ਹੋ, ਸਾਡੇ ਇੱਥੇ ਇੱਕ ਮਾਂ ਬੋਲੀ ਨੂੰ ਪਿੱਛੇ ਛੱਡ ਕੇ ਤੇ ਅਸੀਂ ਦੂਸਰੀਆਂ ਜ਼ੁਬਾਨਾਂ ਨੂੰ ਫੋਲੋ ਕਰ ਰਹੇ ਹਾਂ। ਦੂਸਰੀਆਂ ਜ਼ੁਬਾਨਾਂ ਸਿਖਾਉਣ ਵਾਸਤੇ ਅਸੀਂ ਪਤਾ ਨਹੀਂ ਕੀ ਕੁਛ ਕਰਦੇ ਹਾਂ, ਬੱਚਿਆਂ ਨੂੰ ਯੂਨੀਵਰਸਿਟੀ ਕਾਲਜਿਸ ਸਾਰੀਆਂ ਤਲੀਮਾਂ ਦਿਲਵਾਉਂਦੇ ਹਾਂ, ਲੇਕਿਨ ਮਾਂ ਬੋਲੀ ਸਾਡੀ ਘਰ ਦੀ ਜ਼ੁਬਾਨ ਹੈ। ਅਸੀਂ ਇਹਦੀ ਖੁਦ ਆਪਣੇ ਬੱਚੇ ਨਾਲ ਗੱਲ ਕਰੀਏ, ਸਾਡਾ ਬੱਚਾ ਅੰਡਰਸਟੈਂਡਿੰਗ ਵੀ ਜ਼ਿਆਦਾ ਕਰੇਗਾ ਤੇ ਉਹਦੀ ਜਿਹੜੀ ਐਬਿਲਿਟੀਜ਼ ਨੇ ਉਹ ਵੀ ਜ਼ਿਆਦਾ ਇੰਪਰੂਵਮੈਂਟ ਆਏਗੀ ਉਹਨਾਂ ਦੇ ਵਿੱਚ। ਆਦਲ ਬਾਜਵਾ ਸਾਹਿਬ, ਮੈਂ ਨਾ ਮੇਰੀਆਂ 2 ਪੋਤਰੀਆਂ ਨੇ ਤੇ ਪੜ੍ਹਦੀਆਂ ਨੇ ਇੱਥੇ ਅਲਾਈਡ ਸਕੂਲ। ਫੈਸ਼ਨ ਇਹ ਵੇ ਵੀ ਸਰਕਾਰੀ ਸਕੂਲ ਬੰਦਾ ਬਾਈ ਟੁੱਕਰ ਪਾਣੀ ਖਾਂਦਾ ਹੋਏ ਤੇ ਜਿਹੜਾ ਅੰਗਰੇਜ਼ੀ ਸਕੂਲ 'ਚ ਬਾਲ ਪੜ੍ਹਨ ਦੇ ਟੌਰ ਚੰਗਾ ਹੁੰਦਾ, ਆਏ ਭਾਵੇਂ ਕੱਖ ਕੰਡਾ ਨਾ। ਉਹ ਨਾ ਇੱਕ ਦਿਨ ਇੱਥੇ ਨਾ ਲੜ ਪਈਆਂ ਤੇ ਉਹ ਛੋਟੀ ਆ ਜਾਂਦੀ ਏ, ਦਾਦਾ ਅੱਬੂ ਆ ਵੇਖ ਲਓ ਹਲੀਮਾ ਨੇ ਮੇਰੇ ਬੰਦਿਆਂ 'ਚ ਖੇ ਪਾੜੀਏ। ਉਹ ਮੈਂ ਬੜਾ ਖਿੜਖੜਾ ਕੇ ਹੱਸਿਆ, ਮੈਂ ਕਿਹਾ ਹਾਲੀ ਪੰਜਾਬੀ ਨਹੀਂ ਮਰਦੀ ਸੱਤੇ ਸ਼ਰਾਨੇ ਨੂੰ, ਕਿ ਛੋਟੀ ਜਿਹੀ ਬੱਚੀ ਨੂੰ ਪਤਾ ਹੈ ਵੀ ਵਾਲਾਂ ਨੂੰ ਫੰਦੇ ਆਉਂਦੇ ਨੇ ਤੇ ਉਹਦੇ 'ਚ ਖੇ ਪਾ। ਤੋ ਸਾਨੂੰ ਬਹਰਾਲ ਜਿਹੜਾ ਨਾ ਜੀ ਇਹਦਾ ਪ੍ਰਚਾਰ ਜਾਰੀ ਰੱਖਣਾ ਚਾਹੀਦਾ ਹੈ, ਇਸ ਵਾਸਤੇ ਵੀ ਭੋਲਿਆਂ ਪੰਛੀਆਂ ਨੂੰ ਰਾਹ ਪਾਉਣ ਲਈ, ਜਿਹੜੇ ਕੁਰਾਏ ਪਏ ਨੇ ਉਹਨਾਂ ਨੂੰ ਸਿੱਧੇ ਰਾਹ ਤੇ ਪਾਉਣ ਲਈ ਇਹ ਸਾਨੂੰ ਮਤਲਬ ਇਹ ਜਿਹੜਾ ਨਾ ਕੰਮ ਕਰਦਿਆਂ ਰਹਿਣਾ ਚਾਹੀਦਾ, ਵੱਧ ਚੜ ਕੇ ਕਰਦਿਆਂ ਰਹਿਣਾ ਚਾਹੀਦਾ ਹੈ। ਔਰ ਇਹਨੂੰ ਦਿਨੋਂ ਦਿਨ ਇਹਨੂੰ ਮਤਲਬ ਇਹਦੀ ਚਾਲ ਜਿਹੜੀ ਹੈ ਤਿੱਖੀ ਕਰਨ ਦੀ ਲੋੜ ਹੈ। ਬਹੁਤ ਸ਼ੁਕਰੀਆ ਭਾਈ ਸਾਹਿਬ, ਇਸੇ ਜਿਉਂਦੇ ਰਹੋ ਦਾ ਇਖਤਤਾਮ ਮੁਕਾਉਂਦੇ ਹਾਂ। ਤੇ ਨਈਮ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਜੇ ਮਾਂ ਬੋਲੀ ਪੰਜਾਬੀ ਦੇ ਵਧਾਉਣ ਲਈ, ਇਹਦੀ ਹੋਂਦ ਨੂੰ ਵਧਾਉਣ ਲਈ ਕੀ ਅਸੀਂ ਕਰੀਏ ਤੇ ਇਹਦੇ ਵਿੱਚ ਹੋਰ ਇੰਪਰੂਵਮੈਂਟ ਬਿਹਤਰੀ ਆ ਸਕਦੀ ਹੈ? ਦੇਖੋ ਜੀ, ਅੱਜ ਦੀ ਜਿਹੜੀ ਗੱਲਬਾਤ ਹੈ ਉਹਦਾ ਹਾਸਿਲ ਜਿਹੜਾ ਹੈ 2-3 ਗੱਲਾਂ ਨੇ ਜਿਹਦੇ ਤੇ ਬਾਜਵਾ ਸਾਹਿਬ ਨੇ, ਤੁਸੀਂ ਔਰ ਦੋਸਤਾਂ ਨੇ ਜਿਹੜਾ ਇੱਕ ਸਾਰੀ ਆਪਣੀ ਗੱਲਬਾਤ ਕੀਤੀ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਵੇਲਾ ਹੁਣ, ਉਸ ਵੇਲੇ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਹ ਮੀਡੀਅਮ ਜਿਹੜਾ ਇਹਦਾ ਉਹ ਅਖਤਿਆਰ ਕਰਨਾ ਪਏਗਾ, ਔਰ ਉਹ ਕਰ ਵੀ ਰਹੇ ਨੇ ਲੋਕ। ਔਰ ਉਹਦੇ ਵਿੱਚ ਇਹ ਸੋਸ਼ਲ ਮੀਡੀਆ ਦਾ ਜਿਹੜਾ ਕਿਰਦਾਰ ਹੈ, ਮੈਂ ਜਾਂ ਇਹਦੇ ਵਾਸਤੇ ਮਜ਼ੀਦ ਜਿਹੜੇ ਕੋਈ ਐਸੇ ਚੈਨਲਸ ਬਣਾਏ ਜਾਣ ਜਿਹਦੇ ਨਾਲ ਜ਼ੁਬਾਨ ਔਰ ਜ਼ੁਬਾਨ ਦੇ ਨਾਲ ਜੁੜੀ ਹੋਈ ਸਕਾਫਤ ਔਰ ਕਲਚਰ ਜਿਹੜਾ ਹੈ ਉਹਨੂੰ ਮਹਿਫੂਜ਼ ਕੀਤਾ ਜਾ ਸਕੇ। ਦੂਸਰੀ ਗੱਲ ਇਹ ਹੈ ਕਿ ਸਰਕਾਰੀ ਸਤਹ ਤੇ ਬਾਜਵਾ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਇਹਨੂੰ ਲਾਗੂ ਕੀਤਾ ਜਾਵੇ, ਪਹਿਲੀ ਜ਼ੁਬਾਨ ਤੋਂ ਹੀ ਪੜ੍ਹਾਈ ਜਾਵੇ, ਬੱਚੇ ਦਾ ਹੱਕ ਹੈ। ਤੇ ਇਹ ਤਾਂ ਮੁਤਾਲਬਾ ਜਿਹੜਾ ਮੇਰੇ ਖਿਆਲ ਪਿਛਲੇ
70-72 ਸਾਲ ਤੋਂ ਹੋ ਰਿਹਾ, ਹਜੇ ਤੱਕ ਉਹਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਲੇਕਿਨ ਖੈਰ ਸਰਕਾਰਾਂ ਦੀਆਂ ਆਪਣੀਆਂ ਚੀਜ਼ਾਂ ਹੋਣ ਦੀਆਂ, ਲੇਕਿਨ ਇਹ ਜਿਸ ਤਰ੍ਹਾਂ ਲੋਕ ਜੁੜ ਰਹੇ ਨੇ, ਔਰ ਉਹ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਕਿਹਾ ਕਿ ਹੁਣ ਪੰਜਾਬੀ ਬੋਲਣਾ ਕੋਈ ਉਸ ਤਰ੍ਹਾਂ ਜਿਵੇਂ ਪਹਿਲਾਂ ਇੱਕ ਦੌਰ ਸੀ ਕਿ ਉਹਨੂੰ ਕੁਝ ਮਾਯੂਬ ਲੋਕ ਸਮਝਦੇ ਸੀ, ਅਸੀਂ ਉਸ ਫੇਜ਼ ਤੋਂ ਨਿਕਲ ਆਏ ਹਾਂ। ਹੁਣ ਕੋਈ ਐਸੀ ਗੱਲ ਨਹੀਂ ਰਹੀ, ਹੁਣ ਅਸੀਂ ਐਸੀ ਗੱਲ ਨਹੀਂ ਰਹੀ, ਹੁਣ ਬੱਚਿਆਂ ਦੇ ਨਾਲ ਵੀ ਬੋਲ ਰਹੇ ਹਾਂ। ਦੂਸਰਾ ਮੈਂ ਇੱਕ ਹੋਰ ਅਰਜ਼ ਕੀਤੀ ਸੀ ਕਿ ਅਸੀਂ ਇੱਕ ਕੰਮ ਅਗਰ ਅਸੀਂ ਕਰ ਲਈਏ ਤੇ ਇਹ ਜ਼ੁਬਾਨ ਕਦੀ ਵੀ ਮਰ ਨਹੀਂ ਸਕਦੀ, ਔਰ ਉਹ ਕੰਮ ਇਹ ਹੈ ਕਿ ਅੱਜ ਤੋਂ ਹੀ ਅਸੀਂ ਆਪਣੇ ਆਪ ਤੇ ਕਾਨੂੰਨ ਜਿਹੜਾ ਨਾਫਜ਼ ਕਰ ਲਈਏ ਕਿ ਘਰ ਦੇ ਵਿੱਚ ਅਸੀਂ ਇਸ ਜ਼ੁਬਾਨ ਤੋਂ ਇਲਾਵਾ ਹੋਰ ਕੋਈ ਜ਼ੁਬਾਨ ਨਹੀਂ ਬੋਲਣੀ, ਬੱਚਿਆਂ ਦੇ ਨਾਲ ਬੋਲਣੀ ਹੈ। ਤੇ ਇਸ ਵਜ੍ਹਾ ਤੋਂ ਜਿਹੜੀ ਨਵੀਂ ਜਨਰੇਸ਼ਨ ਆਏਗੀ ਉਹ ਇਸ ਜ਼ੁਬਾਨ ਦੇ ਨਾਲ ਜੁੜ ਜਾਏਗੀ, ਕਦੀ ਵੀ ਨਹੀਂ ਮੁੱਕ ਸਕਦੀ। ਬਹੁਤ ਸ਼ੁਕਰੀਆ ਅੱਲਾਹ ਚਾਹੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿੰਨੇ ਵੀ ਜੁੜੇ ਨੇ ਹੁਣ ਤੱਕ ਸਾਡੇ ਪ੍ਰੋਗਰਾਮ ਤੇ, ਸਾਰਿਆਂ ਦਾ ਬਹੁਤ ਸ਼ੁਕਰੀਆ। ਬਾਜਵਾ ਸਾਹਿਬ ਨੂੰ ਫੇਰ ਕਿਸੇ ਦਿਨ ਅਸੀਂ ਜ਼ਰੂਰ ਲੈ ਕੇ ਆਵਾਂਗੇ ਇਸ ਤਰ੍ਹਾਂ ਦਾ ਪ੍ਰੋਗਰਾਮ ਸੈਸ਼ਨ ਜਿਹੜਾ ਵਾ ਵੀਕਲੀ ਇੱਕ ਅੱਧਾ ਜ਼ਰੂਰ ਬਾਜਵਾ ਸਾਹਿਬ ਨੂੰ ਜ਼ਹਿਮਤ ਦਿਆ ਕਰਾਂਗੇ। ਮਜ਼ਾ ਬਹੁਤ ਜਿੰਨੇ ਵੀ ਦੋਸਤਾਂ ਨੂੰ ਵੇਖਣ ਦੇ ਨੇ ਇਸ ਵੇਲੇ ਇਹਨੂੰ ਸ਼ੇਅਰ ਜ਼ਰੂਰ ਆਪਣੀ ਵਾਲ ਤੇ ਕਰ ਦਿਓ ਤਾਂ ਕਿ ਜ਼ਿਆਦਾ ਲੋਕਾਂ ਤੱਕ ਵੀਡੀਓ ਪਹੁੰਚੇ। ਮਾਂ ਬੋਲੀ ਪੰਜਾਬੀ ਦੇ ਹੱਕ 'ਚ ਜਿੰਨੀ ਅਸੀਂ ਪ੍ਰਚਾਰ ਕੀਤਾ ਤਾਂ ਕਿ ਉਹ ਪ੍ਰਚਾਰ ਦੂਜੇ ਲੋਕਾਂ ਤੱਕ ਵੀ ਪਹੁੰਚੇ। ਬਾਈ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਮਿਲਾਂਗੇ ਫਿਰ। ਜੀ ਖੈਰ ਹੋਵੇ, ਖੈਰ ਹੋਵੇ, ਖੈਰ ਹੋਵੇ, ਤੁਹਾਡਾ ਵੀ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ।